NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਜਿਨ੍ਹਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣ ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਅੱਜ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਫਿਰ ਜੋ NSA ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਜੋ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ। ਸਤਿ ਸ਼੍ਰੀ ਅਕਾਲ, ਇੰਡੋਸ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੰਮ੍ਰਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵਕਤ। ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ, ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ 1 ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ, ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ NSA ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ NSA ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ, ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ NSA ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ, ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ 18 ਮਾਰਚ 2023 ਨੂੰ, ਜਿਨ੍ਹਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਅੱਜ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ ਹੈ ਜੀ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ, ਵੀ ਜੋ ਇਹ ਮੈਂ ਸਮਝਦਾ ਇੱਕ ਜਿਹੜੀ ਪੰਜਾਬ ਦੀ ਆਵਾਮ ਹੈ, ਪੰਜਾਬ ਦੇ ਬਸ਼ਿੰਦੇ ਨੇ, ਜਿਹੜਾ ਉਹਨਾਂ ਦਾ ਫਤਵਾ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 1 ਸਾਲ ਦਾ,
ਉਸ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਤੋਹੀਨ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਲੋਕ ਰਾਏ ਦੀ, ਲੋਕ ਓਪੀਨੀਅਨ ਦੀ, ਲੋਕਾਂ ਦੀ ਡਿਮਾਂਡ ਦੀ ਤੋਹੀਨ ਕੀਤੀ ਹੈ ਵੀ ਉਹਨਾਂ ਨੇ, ਮੈਂ ਕਹੂੰਗਾ ਜੋ ਭਗਵੰਤ ਸਿੰਘ ਮਾਨ ਨੇ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁੰਦਕ ਵਿੱਚ ਆ ਕੇ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਅਧੀਨ ਇੱਕ ਨਵਾਂ ਅਕਾਲੀ ਦਲ, ਇੱਕ ਨਵਾਂ ਤੁਸੀਂ ਕਹਿ ਲਓ ਪੰਥਕ ਧਿਰ, ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾ ਰਹੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ ਇਹ 3 ਜੂਨ ਨੂੰ ਆਰਡਰ ਪਾਸ ਕੀਤੇ ਹੈ ਜੀ। ਕੀ ਤੁਸੀਂ ਇਸ ਚੀਜ਼ ਨੂੰ ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਨਹੀਂ ਭਾਈ ਸਾਹਿਬ, ਗੱਲ ਇੱਦਾਂ ਹੈ ਜੀ, ਜੋ ਆਪਾਂ NSA ਦਾ ਪ੍ਰਕਿਰਿਆ ਇਹਨਾਂ ਦੇ ਡਿਟੈਂਸ਼ਨ ਆਰਡਰ, ਗਰਾਊਂਡਸ ਆਫ ਡਿਟੈਂਸ਼ਨ ਵਿੱਚ ਲਿਖਿਆ ਹੈ, ਉਸ ਦੇ ਅਕੋਰਡਿੰਗਲੀ ਕੀ ਹੁੰਦਾ ਉਸ ਦੇ ਅਕੋਰਡਿੰਗ ਇਹ ਹੈ, ਪਹਿਲਾਂ ਜੋ SHO ਅਜਨਾਲਾ ਹੈ ਉਸਨੇ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ NSA ਲਾਉਣ ਦਾ, ਉਹਨੇ ਫਾਰਵਰਡ ਕੀਤਾ SSP ਦਿਹਾਤੀ ਅੰਮ੍ਰਿਤਸਰ ਨੂੰ, ਜੋ ਸਰਦਾਰ ਸਤਿੰਦਰ ਸਿੰਘ ਨੇ। ਉਹਨਾਂ ਨੇ ਅੱਗੇ ਇਹ ਰეკਮੈਂਡ ਕੀਤਾ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ, DM ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਨੂੰ, ਜੋ ਡਿਟੇਨਿੰਗ ਅਥਾਰਟੀ ਨੇ। ਫਿਰ ਜੋ NSA ਲੱਗੀ ਹੈ, ਉਸ ਤੋਂ ਬਾਅਦ 'ਚ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਅਤੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ 'ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ, ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ, ਅਤੇ ਉਹਨਾਂ ਨੇ ਕਨਫਰਮ ਕੀਤਾ। ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ ਇਸ ਦੇ ਵਿੱਚ ਜੇ 6 ਤੋਂ 7 ਸਟੈਪ ਨੇ, ਤਾਂ ਉਹਨਾਂ ਵਿੱਚੋਂ ਜਿਹੜੇ 7 'ਚੋਂ 6 ਸਟੈਪ ਤਾਂ ਪੰਜਾਬ ਸਰਕਾਰ ਦੇ ਨੇ ਅਤੇ 1 ਸਟੈਪ ਸੈਂਟਰ ਸਰਕਾਰ ਦਾ। ਤਾਂ ਜ਼ਿਆਦਾਤਰ ਰੋਲ ਇਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ, ਆਮ ਆਦਮੀ ਪਾਰਟੀ ਦਾ ਜੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ, ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਿਹੜੀ 16 ਮਾਰਚ 2023 ਨੂੰ NSA ਲਾਉਣ ਤੋਂ 2 ਦਿਨ ਪਹਿਲਾਂ ਜਿਹੜਾ ਗਵਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢੀ ਸੀ, ਜਿਹੜੀ ਨੋਟੀਫਿਕੇਸ਼ਨ ਇਹਨਾਂ ਦੇ NSA ਵਾਲੇ ਕਾਗਜ਼ਾਂ ਨਾਲ ਵੀ ਹੈ ਵੀ NSA ਲਾਉਣ ਦੀਆਂ ਜਿਹੜੀਆਂ ਪਾਵਰਾਂ ਸੈਕਸ਼ਨ 3 ਦੇ ਵਿੱਚ ਨੇ, ਉਹ ਮੈਂ ਡੈਲੀਗੇਟ ਕਰ ਦਿੰਦਾ ਹੈ ਜਿਹੜੇ ਸਾਰੇ ਡਿਸਟ੍ਰਿਕਟ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਮੈਂ ਭੇਜ ਦਿੰਦਾ ਅਤੇ ਉੱਥੋਂ ਸਿੱਧ ਹੁੰਦਾ ਹੈ ਵੀ ਇਹ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ। ਹੁਣ ਦੇਖੋ, ਜਿਹੜਾ SHO ਅਜਨਾਲਾ ਹੈ, ਉਹਨੇ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ, ਨਰਿੰਦਰ ਮੋਦੀ ਦੇ? ਇਹ ਤਾਂ ਭਗਵੰਤ ਸਿੰਘ ਮਾਨ ਦਾ ਹਰੇਕ ਇਸ 'ਚ ਇਸ 'ਚ ਜਿਹੜਾ ਮਹਿਕਮਾ ਇਨਵੋਲਵ ਹੈ, ਉਹਨਾਂ ਦਾ ਹੋਮ ਸਕੱਤਰ ਇਨਵੋਲਵ ਹੈ, ਉਹਨਾਂ ਦਾ SSP ਇਨਵੋਲਵ ਹੈ, ਉਹਨਾਂ ਦਾ DC ਇਨਵੋਲਵ ਹੈ, ਉਹਨਾਂ ਦਾ SHO ਇਨਵੋਲਵਡ ਹੈ। ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ, ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂ ਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਜੀ। ਕੀ ਅਸਰ ਹੋਇਆ ਨਹੀਂ ਲੋਕਾਂ ਦਾ, ਜੋ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ, 2 ਲੱਖ ਦੇ ਨੀਅਰ ਵੋਟ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ? ਦੇਖੋ ਜੀ, ਮੈਨੂੰ ਤਾਂ ਲੱਗਦਾ ਹੈ ਜੋ ਭਗਵੰਤ ਸਿੰਘ ਮਾਨ ਨੇ ਉਹ ਇਸ ਸਮੇਂ ਹੰਕਾਰ ਦੇ ਵਿੱਚ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਨਹੀਂ ਨਜ਼ਰ ਆ ਰਿਹਾ। ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਜਿਹੜਾ ਸਾਡਾ ਇਹ ਹੈਗਾ ਹੈ, ਜੋ ਸਾਡੀ ਇਹ ਪੋਪੂਲੈਰਿਟੀ ਹੈ, ਸਾਡੀ ਵੋਟ ਸ਼ੇਅਰ ਹੈ 46% ਤੋਂ 21% 'ਤੇ ਆ ਚੁੱਕੀ ਹੈ। ਅਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ। ਉਹਨਾਂ ਨੂੰ ਸਿਰਫ ਆਪਦਾ ਹੰਕਾਰ, ਆਪਦੀ ਹਉਮੈ ਨਜ਼ਰ ਆ ਰਹੀ ਹੈ। ਅਤੇ ਮੇਰੇ ਹਿਸਾਬ ਨਾਲ ਜਦੋਂ ਬੰਦਾ ਹੰਕਾਰ ਅਤੇ ਹਉਮੈ 'ਚ ਹੋਵੇ ਤਾਂ ਉਹ ਮੂੰਹ ਮੂੰਹ ਡਿੱਗਦਾ ਹੁੰਦਾ ਹੈ। ਅਤੇ ਇਹ ਜੋ ਖਡੂਰ ਸਾਹਿਬ ਵਾਲਿਆਂ ਨੇ ਸਾਬਤ ਵੀ ਕਰ ਦਿੱਤਾ ਹੈ ਵੀ ਉਹਨਾਂ ਨੇ ਜੋ ਵੀ ਇਹ ਹੋਇਆ ਹੈ, ਅਤੇ ਇਹ ਲੋਕਾਂ ਨੇ ਇਹਨਾਂ ਦੇ, ਦੇਖੋ ਇਹਨਾਂ ਜਿਵੇਂ ਇਹ ਦਾਅਵਾ ਕਰਦੇ ਹੁੰਦੇ ਸੀ ਵੀ ਅਸੀਂ 13 ਦੇ ਵਿੱਚੋਂ 13 ਸੀਟਾਂ ਜਿੱਤਾਂਗੇ, 13-0 ਕਰਾਂਗੇ, 13 'ਚੋਂ ਇੱਕ ਤਾਂ ਰਿਹਾ ਨਹੀਂ, 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਨੇ। ਅਤੇ ਅੱਜ ਨੇ ਜਿਮਨੀ ਚੋਣਾਂ ਆਉਣ ਵਾਲੀਆਂ ਨੇ, ਇਸ ਵਿੱਚ ਵੀ ਜਿਹੜੀ ਆਵਾਮ ਹੈ, ਲੋਕਾਂ ਨੇ ਦੱਸ ਦਿੱਤਾ। ਮੈਂ ਸਮਝਦਾ ਕੌਮ ਸਭ ਤੋਂ ਸਮਰੱਥ ਹੁੰਦੀ ਹੈ। ਕੌਮ ਚਾਹਵੇ ਤਾਂ ਉਹ ਜਿਹੜੀ ਪਾਵਰ ਦਾ ਤਖਤ ਹੁੰਦਾ, ਰਾਜ ਦਾ ਤਖਤ ਹੁੰਦਾ, ਉਹਦੇ ਉੱਪਰ ਬਿਠਾ ਦਿੰਦੀ ਹੈ, ਅਤੇ ਜੇ ਕੌਮ ਚਾਹਵੇ ਤਾਂ ਫਾਂਸੀ ਵਾਲੀ ਤਖਤੀ 'ਤੇ ਵੀ ਚੜ੍ਹਾ ਦਿੰਦੀ ਹੈ। ਮੈਨੂੰ ਤਾਂ ਲੱਗਦਾ ਹੈ ਜਿਹੜੇ ਪੰਜਾਬ ਵਾਸੀ ਨੇ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਰੋਲ ਕੇ ਰੱਖ ਦੇਣਾ ਹੈ ਆ ਜਿਹੜੀਆਂ ਜਿਮਨੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੇ ਵੱਲੋਂ ਕੋਈ ਤਹਈਆ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜਾਂ ਕਰੋਗੇ? ਨਹੀਂ, ਹਾਲੇ ਤੱਕ ਤਾਂ ਦੇਖੋ, ਜਦੋਂ ਇਹ ਖਬਰ ਮਿਲੀ, ਮੈਂ ਸਮਝਦਾ ਸਾਰੇ ਪਰਿਵਾਰਾਂ ਦੇ ਲਈ ਵੀ ਅਤੇ ਸਾਡੇ ਲਈ ਵੀ ਬੜਾ ਇੱਕ, ਮੈਂ ਕਹੂੰਗਾ, ਸਦਮੇ ਵਾਲਾ ਇੱਕ ਖਬਰ ਸੀ ਵੀ ਜਦੋਂ ਸੋਚ ਰਹੇ ਸੀ ਵੀ ਹੁਣ ਤਾਂ
ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਤੇ ਉਹਨਾਂ ਨੇ ਬਾਹਰ ਆ ਜਾਣਾ ਹੈ, ਤੇ ਉਦੋਂ ਖਬਰ ਮਿਲਣੀ ਵੀ ਸਾਥੀਆਂ ਦੀ ਜਿਹੜੀ NSA ਹੈ ਉਹ 1 ਸਾਲ ਲਈ ਵਧਾ ਦਿੱਤੀ ਗਈ ਹੈ। ਤਾਂ ਮੇਰੇ ਹਿਸਾਬ ਨਾਲ ਬੜਾ ਇੱਕ ਜ਼ਿਆਦਾ ਚਲੋ ਜਿਹੜੇ ਅੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹ ਕੋਈ ਸਿਰ ਤੋਂ ਡੋਲੇ ਨਹੀਂ। ਪਰ ਹੁਣ ਜਿਹੜਾ ਸਾਡਾ ਪਹਿਲ ਕਦਮੀ ਹੋਵੇਗੀ ਉਹਨਾਂ ਸਾਰਿਆਂ ਦੀ ਰਿਹਾਈ ਵੱਲ ਹੋਵੇਗੀ। 30 ਨੌਜਵਾਨ ਅੰਮ੍ਰਿਤਸਰ ਜੇਲ੍ਹ 'ਚ ਨੇ ਤੇ ਚੋਣਾਂ ਦਾ ਹਲੇ ਕੋਈ ਵਿਚਾਰ ਹੈ ਨਹੀਂਗਾ ਜੀ। ਅੰਮ੍ਰਿਤਪਾਲ ਸਿੰਘ ਨੂੰ ਇਹ ਵੀ ਪ੍ਰਚਾਰਿਆ ਗਿਆ ਕਈ ਪਾਰਟੀਆਂ ਦੇ ਵੱਲੋਂ, ਕਈ ਲੋਕਾਂ ਦੇ ਵੱਲੋਂ ਕਿ ਏਜੰਸੀਆਂ ਦਾ ਬੰਦਾ। ਨਹੀਂ ਦੇਖੋ, ਜਿਹੜੇ ਮੇਰੇ ਹਿਸਾਬ ਨਾਲ ਜੇ ਏਜੰਸੀਆਂ ਦਾ ਕੋਈ ਹੁੰਦਾ ਤਾਂ ਇੰਨੇ ਸਖਤ ਕਦਮ ਤਾਂ ਨਹੀਂ ਸੀ ਲੈਣੇ ਸਰਕਾਰ ਨੇ। ਕਦੇ ਆਪਾਂ ਸੁਣਿਆ ਵੀ ਕਿਸੇ ਏਜੰਸੀਆਂ ਦੇ ਬੰਦੇ 'ਤੇ ਏਡੀ ਵੱਡੀ ਕਾਰਵਾਈ ਹੋ ਜੇ, NSA ਲੱਗ ਜੇ, ਘਰਾਂ ਤੋਂ 3-3000 ਕਿਲੋਮੀਟਰ ਦੂਰ ਰੱਖ ਲਿਆ ਜਾਵੇ, ਸਾਲ ਦੀ NSA ਇਕੱਠੀ ਲਾਈ ਦਿੱਤੀ ਜਾਵੇ। ਤਾਂ ਮੈਨੂੰ ਤਾਂ ਲੱਗਦਾ ਇਹ ਸਾਰਾ ਕੂੜ ਪ੍ਰਚਾਰ ਹੈ। ਜਿਹੜੇ ਕੁਝ ਸਰਕਾਰੀ ਸਾਧ ਨੇ, ਆਮ ਆਦਮੀ ਪਾਰਟੀ ਦੇ ਪਾਲਤੂ ਸਾਧ ਨੇ, ਇਹਨਾਂ ਦੇ ਜਿਹੜੇ ਬੰਦੇ ਖੜੇ ਕੀਤੇ ਗਏ ਨੇ ਉਹ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੈ। ਹਾਲਾਂਕਿ ਹਕੀਕਤ ਵਿੱਚ ਕੁਝ ਵੀ ਨਹੀਂ ਇਹੋ ਜਿਹਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਚਿਹਰੇ 'ਤੇ ਖੁਸ਼ੀ ਆਈ ਤੇ ਹੁਣ ਨਮੋਸ਼ੀ ਹੈ। ਦੇਖੋ ਇਹ ਤਾਂ ਹੈ ਜੀ, ਜਦੋਂ ਜਿੱਤ ਪ੍ਰਾਪਤ ਹੋਈ ਸੀ ਸਾਰੇ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਬੜੀ ਜ਼ਿਆਦਾ ਖੁਸ਼ੀਆਂ ਸੀ, ਬੜਾ ਕੁਛ ਸੀ, ਬੜਾ ਵਧੀਆ ਮਾਹੌਲ ਸੀ, ਵੀ ਲੱਗ ਰਿਹਾ ਸੀ ਹੁਣ ਫਿਰ ਤੋਂ ਪੰਜਾਬ 'ਚ ਵਹੀਰਾਂ ਉਵੇਂ ਹੀ ਚੱਲਣਗੀਆਂ। ਪਰ ਹੁਣ ਇੱਕ ਵਾਰੀ ਲੱਗ ਰਿਹਾ ਹੈ ਵੀ ਬੜੀ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਤੇ ਜਿਹੜਾ ਧੱਕਾ ਬਹੁਤ ਕੀਤਾ ਪੰਜਾਬ ਸਰਕਾਰ ਨੇ। ਪਰ ਕੋਈ ਨਹੀਂ, ਜਦੋਂ ਗੁਰੂ ਮਹਾਰਾਜ ਇੱਥੇ ਤੱਕ ਲੈ ਕੇ ਆਏ ਨੇ ਤਾਂ ਗੁਰੂ ਮਹਾਰਾਜ ਸਮਰੱਥ ਨੇ, ਉਹ ਅੱਗੇ ਵੀ ਲੈ ਕੇ ਜਾਣਗੇ। ਤੇ ਯਕੀਨੀ ਇਹਨਾਂ ਸਾਰਿਆਂ ਦੀ 10 ਦਿਬੜੂਗੜ੍ਹ ਜੇਲ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਸਾਰਿਆਂ ਦੀ ਬੰਦ ਖਲਾਸੀ ਹੋਵੇਗੀ ਜੀ। ਕੀ ਅਗਲੇ ਜਿਹੜੇ ਕਦਮ ਨੇ ਉਹ ਤੁਹਾਡੇ ਕੀ ਰਹਿਣਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਪਹਿਲਾ ਕਦਮ ਰਿਹਾਈ ਵੱਲ ਕਰਾਂਗੇ, ਮੋਰਚੇ ਵੀ ਲਗਾਏ ਤੁਹਾਡੇ ਵੱਲੋਂ, ਮੋਰਚਿਆਂ ਦਾ ਵੀ ਕੋਈ ਅਸਰ ਨਹੀਂ ਹੋਇਆ? ਦੇਖੋ, ਬੜਾ ਜਿੱਥੋਂ ਸਰਕਾਰ ਇਹਨਾਂ ਜ਼ਬਰ ਕਰਨ 'ਤੇ ਆ ਜਾਵੇ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਜਿੰਨੀ ਭਗਵੰਤ ਸਿੰਘ ਮਾਨ ਨੇ ਬਣਾ ਲਈ ਵੀ ਸੈਂਟਰ 'ਚੋਂ ਫੋਰਸਾਂ ਸੱਦ ਲਈਆਂ, ਇੰਟਰਨੈਟ ਸ਼ਟ ਡਾਊਨ ਕਰ ਦਿੱਤਾ 18 ਮਾਰਚ ਨੂੰ। ਕੋਈ ਡਰਦਾ ਬੋਲਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ, ਤੇ ਐਡੀ ਵੱਡੀ ਗੱਲ ਨਹੀਂ ਸੀ ਜਿੰਨਾ ਵੱਡਾ ਇਹਨਾਂ ਨੇ ਹਊਆ ਬਣਾ ਲਿਆ ਸੀ। ਪਰ ਉਸ ਤੋਂ ਬਾਅਦ ਚਲੋ ਵੀ ਜੋ ਸਮਾਂ ਆਇਆ, ਮੋਰਚਾ ਵੀ ਲਾਇਆ, ਅਰਦਾਸ ਸਮਾਗਮ ਵੀ ਕਰਾਏ। ਕਦੇ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਜ਼ੋਰ ਇੰਨਾ ਜ਼ਿਆਦਾ ਸੀ ਵੀ ਤੁਸੀਂ ਦੇਖ ਲਓ 5 ਬੰਦੇ ਵੀ ਇਕੱਠੇ ਨਹੀਂ ਸੀ ਹੋਣ ਦਿੰਦੇ। ਕਿਸੇ ਗੁਰੂ ਘਰ ਦੇ ਵਿੱਚ ਰਿਹਾਈ ਲਈ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਅਰਦਾਸ ਵੀ ਕਰਾਉਣੀ ਹੁੰਦੀ ਤਾਂ ਉੱਥੇ ਵੀ ਜੋ ਇਹ ਅਲਾਉ ਨਹੀਂ ਸੀ ਕਰਦੇ ਹੁੰਦੇ ਇਕੱਠ ਕਰਨਾ। ਤਾਂ ਮੈਂ ਸਮਝਦਾ ਹਾਂ ਵੀ ਉਸ ਤੋਂ ਬਾਅਦ ਚਲੋ ਮੋਰਚਾ ਵੀ ਲਾਇਆ, ਉਸ 'ਤੇ ਵੀ ਸਰਕਾਰ ਨੇ ਕਰੈਕਡਾਊਨ ਕੀਤਾ। ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ, ਜਿਹੜੇ ਉਹਨਾਂ ਦੇ ਮਾਤਾ ਜੀ ਨੇ, ਚਾਚਾ ਜੀ ਨੇ, ਤਾਇਆ ਜੀ ਨੇ, ਤੇ ਉਹਨਾਂ ਨੂੰ ਵੀ ਅਰੈਸਟ 57 ਕਰਕੇ ਲਾ ਲਿਆ ਸੀ। ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿਆ ਸੀ। ਤਾਂ ਉਦੋਂ ਸਰਕਾਰ ਨੇ ਧੱਕਾ ਵੀ ਬਹੁਤ ਕੀਤਾ। ਫਿਰ ਜਦੋਂ ਕੌਮ ਨੇ ਹੁਕਮ ਲਾਇਆ ਤਾਂ ਇਲੈਕਸ਼ਨ ਵੀ ਲੜੀ ਭਾਈ ਅੰਮ੍ਰਿਤਪਾਲ ਸਿੰਘ ਨੇ, ਤੇ ਉਸ ਤੋਂ ਬਾਅਦ 'ਚੋਂ ਕੌਮ ਨੇ ਜਿਤਾਇਆ ਵੀ। ਪਰ ਜਿੱਤਣ ਤੋਂ ਬਾਅਦ ਦੇਖੋ ਕਿਹੋ ਜਿਹਾ, ਮੈਂ ਕਹੂੰਗਾ ਦੋਹਰਾ ਮਾਪਦੰਡ ਹੈ ਵੀ ਜਿਹੜੇ ਬਾਕੀ ਨੇ ਉਹ ਤਾਂ ਜਿੱਤ ਕੇ ਵੀ ਸੈਂਟਰ 'ਚ ਮਿਨਿਸਟਰ ਬਣ ਗਏ ਨੇ, ਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਉਹ ਜਿੱਤ ਕੇ ਵੀ ਉਹ ਅੰਦਰ ਨੇ, ਤੇ ਬਾਕੀ ਜਿਹੜੇ ਦੂਜੇ ਨੇ ਉਹ ਹਾਰ ਕੇ ਵੀ ਸੈਂਟਰ ਵਿੱਚ ਮਿਨਿਸਟਰ ਬਣ ਗਏ। ਤੁਹਾਡੇ 'ਤੇ ਕਿਸੇ ਦਾ ਪ੍ਰੈਸ਼ਰ ਹੈ? ਦੇਖੋ, ਪ੍ਰੈਸ਼ਰ ਤਾਂ ਕੋਈ ਦੇਖੋ ਅਸਿੱਧੇ ਤੌਰ 'ਤੇ ਬੜੇ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਸਰਕਾਰ ਵੱਲੋਂ, ਜਿਵੇਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਦੇ ਨੇ, ਕਿਉਂਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਜੋ ਇੰਸਟਾਗ੍ਰਾਮ, ਫੇਸਬੁੱਕ ਤੇ ਸਾਰਾ ਟਵਿੱਟਰ ਵਗੈਰਾ, ਮੇਰੇ ਫਾਦਰ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ। ਜਿਹੜੀਆਂ ਕੋਈ ਅਸਲਾ ਲਾਇਸੈਂਸ ਦੀ ਜੇ ਕੋਈ ਐਕਸਟੈਂਸ਼ਨ ਦੀ ਕੋਈ ਲਾਉਣੀ ਹੈ ਐਪਲੀਕੇਸ਼ਨ, ਉਹ ਵੀ ਰੱਦ ਕਰ ਦੇਣੀ। ਤਾਂ ਇੱਕ ਦੇਖੋ ਮਾਨਸਿਕ ਦਬਾਅ ਤਾਂ ਜੋ ਬਣਿਆ ਹੀ ਰਹਿੰਦਾ ਸਰਕਾਰ ਵੱਲੋਂ। ਪਰ ਦੇਖੋ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਦੋਂ ਰਾਹ ਹੀ ਇਹ ਚੁਣ ਲਿਆ ਤੇ ਫਿਰ ਤਾਂ ਹੁਣ ਆਪਾਂ ਕੋਈ ਪਿੱਛੇ ਕੋਈ ਮੂੰਹ ਕਰਨ ਦਾ ਸਵਾਲ ਨਹੀਂ ਰਹਿੰਦਾ। ਹੁਣ ਤਾਂ ਅੱਗੇ ਹੀ ਜੇ ਚੱਲਾਂਗੇ, ਪਹਿਲਾਂ ਵੀ ਨਾਲ ਖੜੇ ਸੀ ਤੇ ਅੱਗੇ ਵੀ ਖੜੇ ਰਵਾਂਗੇ ਜੀ। ਪੰਜਾਬ ਪੰਥ ਦੀ ਗੱਲ ਹੋਊ ਫਿਰ ਤੋਂ? ਦੇਖੋ ਜੋ ਵੀ, ਜੇ ਆਪਾਂ ਕੋਈ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ 1920 'ਚ ਬਣਿਆ ਸੀ, ਉਹ ਪੰਜਾਬ ਤੇ ਪੰਥ ਦੀ ਗੱਲ ਕਰਨ ਕਰਕੇ ਇੰਨਾ ਲੰਮਾ ਸਮਾਂ ਚੱਲਿਆ। ਜਦੋਂ ਇਹ ਗੱਲਾਂ ਆਪਦੇ ਹੋਟਲਾਂ ਦੀਆਂ, ਓਬਰਾਏ ਦੀਆਂ, ਸੁੱਖ ਵਿਲਾਸ ਦੀਆਂ, ਵੱਡੀ ਟਰਾਂਸਪੋਰਟ ਦੀਆਂ ਗੱਲਾਂ ਕਰਨ ਲੱਗ ਗਏ, ਇਹ ਖਤਮ ਹੋ ਗਏ। ਜਦੋਂ ਤੱਕ ਆਪਾਂ ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ੀ ਜੀਵਨ 'ਚ ਰਹਾਂਗੇ, ਤਾਂ ਇਹ ਜਿਹੜੀ ਬਾਤ ਹੈ ਇਹ ਅੱਗੇ ਚੱਲਦੀ ਰਹਿਣੀ ਹੈ। ਪਹਿਲਾਂ ਕੋਈ ਹੋਰ ਸੀ, ਹੁਣ ਕੋਈ ਹੋਰ ਹੈ, ਤੇ ਫਿਊਚਰ ਵਿੱਚ ਕੋਈ ਹੋਰ ਹੋਣਗੇ, ਤੇ ਪੰਥ ਤੇ ਪੰਜਾਬ ਦੀ ਗੱਲ ਸਦਾ ਹੀ ਚੱਲਦੀ ਰਹਿਣੀ ਹੈ ਜੀ। ਪੰਜਾਬ ਦੇ ਹਾਰੇ ਹੋਏ MP ਰਮਨੀਤ ਸਿੰਘ ਬਿੱਟੂ ਹੋਰਾਂ ਨੂੰ ਰਾਜ ਮੰਤਰੀ ਲੈ ਲੈਣਾ, ਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਹੋਣੇ, ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲੜ ਰਹੇ ਹੋ ਅੰਮ੍ਰਿਤਪਾਲ ਸਿੰਘ ਦਾ? ਦੇਖੋ ਜੀ, ਜੋ ਇਹ ਚਲੋ ਕੋਈ ਵੀ ਜੇ ਬੰਦਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਕੋਈ ਰਿਹਾਈ ਵੱਲ, ਦੇਖੋ ਕੁਛ ਤਾਂ ਵੋਟਾਂ ਲੈਣ ਲਈ ਜਾਂ ਕੋਈ ਪੋਪੂਲੈਰਿਟੀ ਲੈਣ ਲਈ ਜੇ ਕੋਈ ਗੱਲ ਤਾਂ ਬੜੇ ਕਰਦੇ ਨੇ, ਅਸੀਂ ਆਹ ਕਰਾ ਦਾਂਗੇ ਸੈਂਟਰ ਤੋਂ, ਉਹ ਲੈ ਆਵਾਂਗੇ, ਪਰ ਕੀਤਾ ਹਾਲੇ ਤੱਕ ਕਿਸੇ ਨੇ ਕੱਖ ਵੀ ਨਹੀਂ। ਪਰ ਹਾਂ, ਜੇ ਕੋਈ ਹੱਲ ਕਰਾਉਂਦਾ ਹੈ
ਤਾਂ ਦੇਖੋ ਵੈਲਕਮ ਕਰਨ ਵਾਲੀ ਗੱਲ ਹੈ, ਚਾਹੇ ਕੋਈ ਬੀਜੇਪੀ, ਚਾਹੇ ਆਮ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਬਾਦਲ ਦਲੀਆ, ਜਿਹੜਾ ਵੀ ਕੋਈ ਇਹ ਕਰੂਗਾ ਤਾਂ ਚਲੋ ਠੀਕ ਹੈ। ਜਿਹੜੀ ਕੌਮ ਦੀ ਹਮੇਸ਼ਾ ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਪਹਿਲਾਂ ਅਸੀਂ ਟੇਬਲ ਟਾਕ ਕਰਦੇ ਰਹੇ ਹਾਂ, ਸ਼ਾਹ ਸ਼ੂਜਾ ਜੋ ਅਬਦਾਲੀ ਦਾ ਪੋਤਰਾ ਸੀ ਉਹਦੇ ਨਾਲ ਵੀ ਕਰਦੇ ਰਹੇ ਹਾਂ, ਅਬਦਾਲੀ ਨਾਲ ਵੀ ਕਰਦੇ ਰਹੇ ਹਾਂ, ਨਾਦਰ ਸ਼ਾਹ ਨਾਲ ਵੀ ਕਰਦੇ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਸੀ। ਤਾਂ ਜੋ ਇੱਕ ਸਿੱਖ ਕੌਮ ਦੀ ਹਮੇਸ਼ਾ ਇੱਕ ਅਪਰੋਚ, ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਤਾਂ ਉਸੇ ਡਿਪਲੋਮੇਸੀ ਨੂੰ ਵਰਤਦੇ ਹੋਏ ਜਿਵੇਂ ਕਿ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਗੱਲ ਆਖੀ ਸੀ ਵੀ ਜੇ ਕੋਈ ਵੀ ਬੰਦਾ, ਜੇ ਕੋਈ ਆਰਟੀਕਲ ਦਾ ਕੋਈ ਯੂਜ਼ ਕਰਕੇ ਕਿਸੇ ਬੰਦੀ ਸਿੰਘ ਨੂੰ ਕਢਾ ਲੈਂਦਾ ਹੈ ਤਾਂ ਉਹ ਵਧੀਆ ਹੀ ਗੱਲ ਹੈ। ਦੇਖੋ ਜੇ ਬੰਦੀ ਸਿੰਘਾਂ ਦਾ ਮੁੱਦਾ ਬੜਾ ਜ਼ਿਆਦਾ ਸਿੱਖ ਕੌਮ ਦੇ ਹਿਰਦੇ ਦੇ ਕੋਲ ਹੈ, ਜੇ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਹੋਊਗੀ ਜੀ। ਕੀ ਤੁਸੀਂ ਪਹਿਲ ਕਦਮੀ ਕਰੋਗੇ ਜੇ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੋਈ ਗੱਲ ਕਰਨ ਦੀ ਚਾਹਨਾ ਹੋਈ? ਨਹੀਂ ਦੇਖੋ, ਜੇ ਕੋਈ ਜਿਵੇਂ ਆਪਣਾ ਕੌਮ ਦਾ ਅਸੂਲ ਰਿਹਾ ਹੈ ਵੀ ਜੇ ਕੋਈ ਸਿਰ ਝੁਕਾ ਕੇ ਆਵੇ ਤਾਂ ਉਹਨੂੰ ਦੇਗ ਪੱਕੀ, ਅਤੇ ਜੇ ਕੋਈ ਚੜ੍ਹ ਕੇ ਆਵੇ ਤਾਂ ਉਹਨੂੰ ਤੇਗ ਪੱਕੀ। ਦੇਖੋ ਜੇ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਹੈ ਤਾਂ ਆਪਾਂ ਇਹ ਤਾਂ ਹੈ ਨਹੀਂਗਾ ਉਸ 'ਤੇ ਹਮਲਾ ਕਰਨਾ ਹੈ, ਉਸ ਦੀ ਆਪਾਂ ਗੱਲਬਾਤ ਸੁਣਨੀ ਹੈ। ਪਰ ਦੇਖੋ ਜਦੋਂ ਕੌਮ ਨੇ ਹੀ ਫਤਵਾ ਲਾ ਦਿੱਤਾ, 4.5 ਲੱਖ ਵੋਟ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, 2 ਲੱਖ ਦਾ ਜਿਹੜਾ ਇਹ ਮਾਰਜਨ ਹੈ ਵੱਧ ਤੋਂ ਸਾਰਿਆਂ 50 ਤੋਂ ਵੱਧ, ਤਾਂ ਇਹ ਇੱਕ ਦੇਖੋ ਲੋਕਾਂ ਵੱਲੋਂ ਐਲਾਨ ਹੀ ਹੈ ਇਸ ਚੀਜ਼ ਦਾ। ਹੁਣ ਇਹ ਲੋਕ ਓਪੀਨੀਅਨ ਹੈ, ਲੋਕ ਰਾਏ ਹੈ, ਇਸ ਦੇ ਲੋਕ ਰਾਏ ਦੇ ਕੋਲੇ, ਜਿਹੜੇ ਲੋਕਾਂ ਦੇ ਓਪੀਨੀਅਨ ਕੋਲੇ, ਜਿਹੜਾ ਕੌਮ ਦੇ ਫਤਵੇ ਕੋਲੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ, ਨਾ ਕਿ ਕੌਮ ਲੀਡਰਾਂ ਕੋਲ ਚੱਲ ਕੇ ਜਾਂਦੀ ਹੈ ਜੀ। ਹੁਣ ਆਉਣ ਵਾਲਾ ਜਿਹੜਾ ਸਮਾਂ ਗਾ, ਜਿਵੇਂ ਤੁਸੀਂ ਕਿਹਾ ਕਿ NSA ਜਿਹੜਾ ਉਹ ਵਧਾ ਦਿੱਤਾ ਗਿਆ ਗਾ, ਕੀ ਸਹੁੰ ਚੁੱਕ ਸਮਾਗਮ ਆ ਜਿਹੜਾ ਉਹ ਜੇਲ੍ਹ ਦੇ ਅੰਦਰ ਹੋਊ ਜਾਂ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਊ? ਦੇਖੋ ਇਹ 24 ਜੂਨ ਨੂੰ ਜਦੋਂ ਇਹ ਸੰਸਦ ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਪੰਜਾਬ ਸਰਕਾਰ ਕੋਲੇ ਪਾਵਰਾਂ ਹੈਗੀਆਂ ਨੇ, ਅੰਡਰ ਸੈਕਸ਼ਨ 15 ਉਹ ਲੈ ਕੇ ਜਾ ਸਕਦੇ ਨੇ ਅਤੇ ਉੱਥੇ ਜਿਹੜੀ ਇਹ ਹੈ ਸਹੁੰ ਚੁਕਾ ਸਕਦੇ ਨੇ, ਟੈਂਪਰਰੀ ਰਿਲੀਜ਼ ਕਰ ਸਕਦੇ ਨੇ। ਬਾਕੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ, ਜੇ ਉਹ ਮੁਨਕਰ ਕਰਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਕੇਸ ਵੀ ਲਾਵਾਂਗੇ ਜੀ। ਹਾਂਜੀ, ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ, ਕਹਿੰਦੇ ਕਿ ਫਿਰ ਕੇਸ ਇਦੋਂ ਵੀ ਜ਼ਿਆਦਾ ਸਟਰੋਂਗ ਹੋ ਜਾਣਾ। ਦੇਖੋ ਸਹੀ ਗੱਲ ਹੈ, ਜਦੋਂ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜੋ ਸੰਵਿਧਾਨਕ ਤਰੀਕੇ ਨਾਲ ਚੁਣਿਆ ਗਿਆ ਹੈ, ਜਿਸਨੇ ਜੋ ਇਹ ਸਾਰਾ ਕੁਝ ਚਲੋ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਐਡਾ ਵੱਡਾ ਜੋ ਮੈਂਡੇਟ ਮਿਲਿਆ ਹੈ, ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅਦਾਲਤਾਂ ਨੂੰ ਵੀ ਇੱਕ ਸੰਵੇਦਨਸ਼ੀਲ ਜਿਹੜਾ ਹੈ ਇੱਕ ਰੁੱਖ ਲੈਣਾ ਚਾਹੀਦਾ ਜੀ। ਹਾਂਜੀ, ਅਪਰੋਚ ਕਿੱਥੋਂ ਤੱਕ ਕਰੋ? ਅਪਰੋਚ ਦੇਖੋ ਜੀ, ਜੇ ਮਾਣਯੋਗ ਜਿਹੜੀ ਹਾਈ ਕੋਰਟ ਵਿੱਚ ਕੇਸ ਲਾ ਦੇਵਾਂਗੇ ਜੀ, ਉੱਥੋਂ ਨਹੀਂ ਤਾਂ ਸੁਪਰੀਮ ਕੋਰਟ ਤੱਕ ਲੜਾਂਗੇ ਜੀ। ਜੋ ਇੱਕ ਤਾਂ ਵਕੀਲ ਦੇ ਹੱਥ ਤਾਂ ਕਾਨੂੰਨੀ ਚਾਰਾਜੋਈ ਹੁੰਦੀ ਹੈ। ਪਹਿਲਾਂ ਜਦੋਂ ਪਿਛਲੇ ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲੜਾ ਸਕਦੇ ਸੀ ਤਾਂ ਉਹ ਜਿਹੜਾ ਚੋਣਾਂ ਵਿੱਚ ਪੂਰੀ ਪੈਰਵੀ ਕੀਤੀ, ਅੱਗੇ ਹੋ ਕੇ ਖੜ੍ਹੇ ਲੜੇ, ਅਤੇ ਹੁਣ ਜਿਹੜਾ ਕਾਨੂੰਨੀ ਤਰੀਕਾ ਹੈ ਇਹ ਜਿਹੜਾ ਹਾਈ ਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਜਿੰਨਾ ਕੁਛ ਵੀ ਹੱਥ ਪੱਲੇ ਉਹ ਸਾਰਾ ਕੁਛ ਕਰਾਂਗੇ ਜੀ। ਆਖਰੀ ਸਵਾਲ, ਇਕੱਲੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜੋਗੇ ਜਾਂ ਤਮਾਮ ਉਹਨਾਂ ਸਿੰਘਾਂ ਦਾ ਲੜੋਗੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਬੰਦ ਨੇ? ਨਹੀਂ ਦੇਖੋ, ਮੈਂ ਤਾਂ ਜੋ ਮੈਨੂੰ ਸੇਵਾ ਮਿਲੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵਜੋਂ, ਉਹਨਾਂ ਦੇ ਸਕੱਤਰ ਵਜੋਂ, ਉਹਨਾਂ ਦੇ ਲੀਗਲ ਐਡਵਾਈਜ਼ਰ ਵੱਲੋਂ ਮਿਲੀ ਹੈ। ਹਾਲਾਂਕਿ ਤੁਹਾਨੂੰ ਇਹ ਮੈਂ ਦੱਸਣਾ ਚਾਹਾਂਗਾ ਵੀ ਹਾਲੇ ਤੱਕ ਜਿਹੜੇ NSA ਨੂੰ ਚੈਲੰਜ ਕਰਨ ਦੇ ਕੇਸ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਲੱਗੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕੋ ਕੇਸ ਇਹ ਲੱਗਿਆ ਹੋਇਆ ਹੈ ਵੀ ਜਿਸ ਦੇ ਵਿੱਚ ਕਿ ਉਹ ਜੋ ਹੈ ਨੇ ਵੀ ਸਾਨੂੰ ਜਿਹੜਾ ਉਹ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਜਾਵੇ ਚੋਣਾਂ ਵਾਲਾ, ਹੋਰ ਕੋਈ ਕੇਸ ਨਹੀਂ ਸੀ ਲੱਗਿਆ। ਅਤੇ ਜਿਹੜੇ ਬਾਕੀ ਵੀ ਕਾਫੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬੇਲਾਂ ਕਰਵਾਈਆਂ ਨੇ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ ਜਾਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ, ਤਾਂ ਸਾਥੀਆਂ ਦਾ ਦੇਖੋ ਸਮੁੱਚੀ ਜਥੇਬੰਦੀ ਦੀ ਜਿਹੜੀ ਕਾਨੂੰਨੀ ਪੈਰਵਾਈ ਹੈ ਮੈਂ ਕਰਦਾ ਆ ਰਿਹਾ ਅਤੇ ਉਹ ਅੱਗੇ ਕਰਦੇ ਰਹਾਂਗੇ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਕੀਤੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੌਜੂਦਾ ਸੰਸਦ ਵੀ ਬਣ ਚੁੱਕੇ ਨੇ, ਕਦੋਂ ਬਾਹਰ ਆਉਂਦੇ ਨੇ ਅਤੇ ਕਦੋਂ ਜਿਹੜੇ ਕਿ ਇਹ ਜਿਹੜਾ NSA ਦਾ ਮਾਮਲਾ ਜਾਂ ਜਿਹੜਾ ਜੇਲ੍ਹ ਤੰਤਰ ਦਾ ਮਾਮਲਾ ਉਹ ਕਦੋਂ ਖਤਮ ਹੁੰਦਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ, ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਜਿਹਨਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਤ ਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਅੱਜ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ।
ਪਰ ਉਹ ਨਹੀਂ ਹੋਈ ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ ਐਨਐਸਏ ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਧਿਰ ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾ ਰਹੀ ਸੀ ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ, ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ ਐਨਐਸਏ ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਫਿਰ ਜੋ ਐਨਐਸਏ ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ ਡੀਜੀਪੀ ਪੰਜਾਬ ਦੇ ਕਮੈਂਟਸ ਆਏ ਨੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਆ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਜੋ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ ਐਨਐਸਏ ਜਿਹੜੀ ਭਾਰਤ ਸਰਕਾਰ ਨੇ ਲਾਈ ਹੈ ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ। ਸਤਿ ਸ਼੍ਰੀ ਅਕਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੰਮ੍ਰਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵਕਤ। ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਐਨਐਸਏ ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ ਐਨਐਸਏ ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ, ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ, ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ ਐਨਐਸਏ ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ ਐਨਐਸਏ ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ, ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ ਐਨਐਸਏ ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ 18 ਮਾਰਚ 2023 ਨੂੰ, ਜਿਨ੍ਹਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ ਐਨਐਸਏ ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ ਹੈ ਜੀ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ, ਵੀ ਜੋ ਇਹ ਮੈਂ ਸਮਝਦਾ ਇੱਕ ਜਿਹੜੀ ਪੰਜਾਬ ਦੀ ਆਵਾਮ ਹੈ, ਪੰਜਾਬ ਦੇ ਬਸ਼ਿੰਦੇ ਨੇ, ਜਿਹੜਾ ਉਹਨਾਂ ਦਾ ਫਤਵਾ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 1 ਸਾਲ ਦਾ, ਉਸ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਤੋਹੀਨ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਲੋਕ ਰਾਏ ਦੀ, ਲੋਕ ਓਪੀਨੀਅਨ ਦੀ, ਲੋਕਾਂ ਦੀ ਡਿਮਾਂਡ ਦੀ ਤੋਹੀਨ ਕੀਤੀ ਹੈ ਵੀ ਉਹਨਾਂ ਨੇ, ਮੈਂ ਕਹੂੰਗਾ ਜੋ ਭਗਵੰਤ ਸਿੰਘ ਮਾਨ ਨੇ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁੰਦਕ ਵਿੱਚ ਆ ਕੇ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਅਧੀਨ ਇੱਕ ਨਵਾਂ ਅਕਾਲੀ ਦਲ, ਇੱਕ ਨਵਾਂ ਤੁਸੀਂ ਕਹਿ ਲਓ ਪੰਥਕ
ਧਿਰ ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾ ਰਹੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ ਇਹ 3 ਜੂਨ ਨੂੰ ਆਰਡਰ ਪਾਸ ਕੀਤੇ ਹੈ ਜੀ। ਕੀ ਤੁਸੀਂ ਇਸ ਚੀਜ਼ ਨੂੰ ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਨਹੀਂ ਭਾਈ ਸਾਹਿਬ, ਗੱਲ ਇੱਦਾਂ ਹੈ ਜੀ, ਜੋ ਆਪਾਂ NSA ਦਾ ਪ੍ਰਕਿਰਿਆ ਇਹਨਾਂ ਦੇ ਡਿਟੈਂਸ਼ਨ ਆਰਡਰ, ਗਰਾਊਂਡਸ ਆਫ ਡਿਟੈਂਸ਼ਨ ਵਿੱਚ ਲਿਖਿਆ ਹੈ, ਉਸ ਦੇ ਅਕੋਰਡਿੰਗਲੀ ਕੀ ਹੁੰਦਾ ਉਸ ਦੇ ਅਕੋਰਡਿੰਗ ਇਹ ਹੈ, ਪਹਿਲਾਂ ਜੋ SHO ਅਜਨਾਲਾ ਹੈ ਉਸਨੇ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ NSA ਲਾਉਣ ਦਾ, ਉਹਨੇ ਫਾਰਵਰਡ ਕੀਤਾ SSP ਦਿਹਾਤੀ ਅੰਮ੍ਰਿਤਸਰ ਨੂੰ, ਜੋ ਸਰਦਾਰ ਸਤਿੰਦਰ ਸਿੰਘ ਨੇ। ਉਹਨਾਂ ਨੇ ਅੱਗੇ ਇਹ ਰეკਮੈਂਡ ਕੀਤਾ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ, DM ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਨੂੰ, ਜੋ ਡਿਟੇਨਿੰਗ ਅਥਾਰਟੀ ਨੇ। ਫਿਰ ਜੋ NSA ਲੱਗੀ ਹੈ, ਉਸ ਤੋਂ ਬਾਅਦ 'ਚੋਂ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਅਤੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ 'ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ, ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ, ਅਤੇ ਉਹਨਾਂ ਨੇ ਕਨਫਰਮ ਕੀਤਾ। ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ ਇਸ ਦੇ ਵਿੱਚ ਜੇ 6 ਤੋਂ 7 ਸਟੈਪ ਨੇ, ਤਾਂ ਉਹਨਾਂ ਵਿੱਚੋਂ ਜਿਹੜੇ 7 ਚੋਂ 6 ਸਟੈਪ ਤਾਂ ਪੰਜਾਬ ਸਰਕਾਰ ਦੇ ਨੇ ਅਤੇ 1 ਸਟੈਪ ਸੈਂਟਰ ਸਰਕਾਰ ਦਾ ਹੈ। ਤਾਂ ਜ਼ਿਆਦਾਤਰ ਰੋਲ ਇਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਹੈ, ਆਮ ਆਦਮੀ ਪਾਰਟੀ ਦਾ ਜੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ, ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਜਿਹੜੀ 16 ਮਾਰਚ 2023 ਨੂੰ NSA ਲਾਉਣ ਤੋਂ 2 ਦਿਨ ਪਹਿਲਾਂ ਜਿਹੜਾ ਗਵਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢੀ ਸੀ, ਜਿਹੜੀ ਨੋਟੀਫਿਕੇਸ਼ਨ ਇਹਨਾਂ ਦੇ NSA ਵਾਲੇ ਕਾਗਜ਼ਾਂ ਨਾਲ ਵੀ ਹੈ, ਵੀ NSA ਲਾਉਣ ਦੀਆਂ ਜਿਹੜੀਆਂ ਪਾਵਰਾਂ ਸੈਕਸ਼ਨ 3 ਦੇ ਵਿੱਚ ਨੇ, ਉਹ ਮੈਂ ਡੈਲੀਗੇਟ ਕਰ ਦਿੰਦਾ ਹੈ ਜਿਹੜੇ ਸਾਰੇ ਡਿਸਟ੍ਰਿਕਟ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਮੈਂ ਭੇਜ ਦਿੰਦਾ, ਅਤੇ ਉੱਥੋਂ ਸਿੱਧ ਹੁੰਦਾ ਹੈ ਵੀ ਇਹ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ। ਹੁਣ ਦੇਖੋ, ਜਿਹੜਾ SHO ਅਜਨਾਲਾ ਹੈ, ਉਹਨੇ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ, ਨਰਿੰਦਰ ਮੋਦੀ ਦੇ? ਇਹ ਤਾਂ ਭਗਵੰਤ ਸਿੰਘ ਮਾਨ ਦਾ ਹਰੇਕ ਇਸ 'ਚ ਇਸ 'ਚ ਜਿਹੜਾ ਮਹਿਕਮਾ ਇਨਵੋਲਵ ਹੈ, ਉਹਨਾਂ ਦਾ ਹੋਮ ਸਕੱਤਰ ਇਨਵੋਲਵ ਹੈ, ਉਹਨਾਂ ਦਾ SSP ਇਨਵੋਲਵ ਹੈ, ਉਹਨਾਂ ਦਾ DC ਇਨਵੋਲਵ ਹੈ, ਉਹਨਾਂ ਦਾ SHO ਇਨਵੋਲਵਡ ਹੈ। ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ, ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂ ਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਜੀ। ਕੀ ਅਸਰ ਹੋਇਆ ਨਹੀਂ ਲੋਕਾਂ ਦਾ? ਜੋ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ, 2 ਲੱਖ ਦੇ ਨੀਅਰ ਵੋਟ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ। ਦੇਖੋ ਜੀ, ਮੈਨੂੰ ਤਾਂ ਲੱਗਦਾ ਹੈ ਜੋ ਭਗਵੰਤ ਸਿੰਘ ਮਾਨ ਨੇ ਉਹ ਇਸ ਸਮੇਂ ਹੰਕਾਰ ਦੇ ਵਿੱਚ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਨਹੀਂ ਨਜ਼ਰ ਆ ਰਿਹਾ। ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਜਿਹੜਾ ਸਾਡਾ ਇਹ ਹੈਗਾ ਹੈ, ਜੋ ਸਾਡੀ ਇਹ ਪੋਪੂਲੈਰਿਟੀ ਹੈ, ਸਾਡੀ ਵੋਟ ਸ਼ੇਅਰ ਹੈ 46% ਤੋਂ 21% 'ਤੇ ਆ ਚੁੱਕੀ ਹੈ, ਅਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ। ਉਹਨਾਂ ਨੂੰ ਸਿਰਫ ਆਪਦਾ ਹੰਕਾਰ, ਆਪਦੀ ਹਉਮੈ ਨਜ਼ਰ ਆ ਰਹੀ ਹੈ। ਅਤੇ ਮੇਰੇ ਹਿਸਾਬ ਨਾਲ ਜਦੋਂ ਬੰਦਾ ਹੰਕਾਰ ਅਤੇ ਹਉਮੈ 'ਚ ਹੋਵੇ ਤਾਂ ਉਹ ਮੂੰਹ ਡਿੱਗਦਾ ਹੁੰਦਾ ਹੈ। ਅਤੇ ਇਹ ਜੋ ਖਡੂਰ ਸਾਹਿਬ ਵਾਲਿਆਂ ਨੇ ਸਾਬਤ ਵੀ ਕਰ ਦਿੱਤਾ ਹੈ ਵੀ ਉਹਨਾਂ ਨੇ ਜੋ ਵੀ ਇਹ ਹੋਇਆ ਹੈ, ਅਤੇ ਇਹ ਲੋਕਾਂ ਨੇ ਇਹਨਾਂ ਦੇ, ਦੇਖੋ ਇਹਨਾਂ ਜਿਵੇਂ ਇਹ ਦਾਅਵਾ ਕਰਦੇ ਹੁੰਦੇ ਸੀ ਵੀ ਅਸੀਂ 13 ਦੇ ਵਿੱਚੋਂ 13 ਸੀਟਾਂ ਜਿੱਤਾਂਗੇ, 13-0 ਕਰਾਂਗੇ, 13 ਚੋਂ ਇੱਕ ਤਾਂ ਰਿਹਾ ਨਹੀਂ, 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਨੇ। ਅਤੇ ਅੱਜ ਨੇ ਜਿਮਨੀ ਚੋਣਾਂ ਆਉਣ ਵਾਲੀਆਂ ਨੇ, ਇਸ ਵਿੱਚ ਵੀ ਜਿਹੜੀ ਆਵਾਮ ਹੈ, ਲੋਕਾਂ ਨੇ ਦੱਸ ਦਿੱਤਾ। ਮੈਂ ਸਮਝਦਾ ਕੌਮ ਸਭ ਤੋਂ ਸਮਰੱਥ ਹੁੰਦੀ ਹੈ। ਕੌਮ ਚਾਹਵੇ ਤਾਂ ਉਹ ਜਿਹੜੀ ਪਾਵਰ ਦਾ ਤਖਤ ਹੁੰਦਾ, ਰਾਜ ਦਾ ਤਖਤ ਹੁੰਦਾ, ਉਹਦੇ ਉੱਪਰ ਬਿਠਾ ਦਿੰਦੀ ਹੈ, ਅਤੇ ਜੇ ਕੌਮ ਚਾਹਵੇ ਤਾਂ ਫਾਂਸੀ ਵਾਲੀ ਤਖਤੀ 'ਤੇ ਵੀ ਚੜ੍ਹਾ ਦਿੰਦੀ ਹੈ। ਮੈਨੂੰ ਤਾਂ ਲੱਗਦਾ ਹੈ ਜਿਹੜੇ ਪੰਜਾਬ ਵਾਸੀ ਨੇ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਰੋਲ ਕੇ ਰੱਖ ਦੇਣਾ ਹੈ ਆ ਜਿਹੜੀਆਂ ਜਿਮਨੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੇ ਵੱਲੋਂ ਕੋਈ ਤਹਈਆ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜਾਂ ਕਰੋਗੇ? ਨਹੀਂ, ਹਾਲੇ ਤੱਕ ਤਾਂ ਦੇਖੋ, ਜਦੋਂ ਇਹ ਖਬਰ ਮਿਲੀ, ਮੈਂ ਸਮਝਦਾ ਸਾਰੇ ਪਰਿਵਾਰਾਂ ਦੇ ਲਈ ਵੀ ਅਤੇ ਸਾਡੇ ਲਈ ਵੀ ਬੜਾ ਇੱਕ ਮੈਂ ਕਹੂੰਗਾ ਸਦਮੇ ਵਾਲਾ ਇਹ ਖਬਰ ਸੀ ਵੀ ਜਦੋਂ ਸੋਚ ਰਹੇ ਸੀ ਵੀ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਅਤੇ ਉਹਨਾਂ ਨੇ ਬਾਹਰ ਆ ਜਾਣਾ ਹੈ, ਅਤੇ ਉਦੋਂ ਖਬਰ ਮਿਲਣੀ ਵੀ ਸਾਥੀਆਂ ਦੀ ਜਿਹੜੀ NSA ਹੈ ਉਹ 1 ਸਾਲ ਲਈ ਵਧਾ ਦਿੱਤੀ ਗਈ ਹੈ। ਤਾਂ ਮੇਰੇ ਹਿਸਾਬ ਨਾਲ ਬੜਾ ਇੱਕ ਜ਼ਿਆਦਾ
ਚਲੋ ਜਿਹੜੇ ਅੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹ ਕੋਈ ਸਿਰ ਤੋਂ ਡੋਲੇ ਨਹੀਂ। ਪਰ ਹੁਣ ਜਿਹੜਾ ਸਾਡਾ ਪਹਿਲ ਕਦਮੀ ਹੋਵੇਗੀ ਉਹਨਾਂ ਸਾਰਿਆਂ ਦੀ ਰਿਹਾਈ ਵੱਲ ਹੋਵੇਗੀ। 30 ਨੌਜਵਾਨ ਅੰਮ੍ਰਿਤਸਰ ਜੇਲ੍ਹ 'ਚ ਨੇ ਅਤੇ ਚੋਣਾਂ ਦਾ ਹਾਲੇ ਕੋਈ ਵਿਚਾਰ ਹੈ ਨਹੀਂ ਗਾ ਜੀ। ਅੰਮ੍ਰਿਤਪਾਲ ਸਿੰਘ ਨੂੰ ਇਹ ਵੀ ਪ੍ਰਚਾਰਿਆ ਗਿਆ ਕਈ ਪਾਰਟੀਆਂ ਦੇ ਵੱਲੋਂ, ਕਈ ਲੋਕਾਂ ਦੇ ਵੱਲੋਂ, ਕਿ ਏਜੰਸੀਆਂ ਦਾ ਬੰਦਾ। ਨਹੀਂ ਦੇਖੋ, ਜਿਹੜੇ ਮੇਰੇ ਹਿਸਾਬ ਨਾਲ ਜੇ ਏਜੰਸੀਆਂ ਦਾ ਕੋਈ ਹੁੰਦਾ ਤਾਂ ਇੰਨੇ ਸਖਤ ਕਦਮ ਤਾਂ ਨਹੀਂ ਸੀ ਲੈਣੇ ਸਰਕਾਰ ਨੇ। ਕਦੇ ਆਪਾਂ ਸੁਣਿਆ ਵੀ ਕਿਸੇ ਏਜੰਸੀਆਂ ਦੇ ਬੰਦੇ 'ਤੇ ਏਡੀ ਵੱਡੀ ਕਾਰਵਾਈ ਹੋ ਜੇ, NSA ਲੱਗ ਜੇ, ਘਰਾਂ ਤੋਂ 3-3 ਹਜ਼ਾਰ ਕਿਲੋਮੀਟਰ ਦੂਰ ਰੱਖ ਲਿਆ ਜਾਵੇ, ਸਾਲ ਦੀ NSA ਇਕੱਠੀ ਲਾਈ ਦਿੱਤੀ ਜਾਵੇ। ਤਾਂ ਮੈਨੂੰ ਤਾਂ ਲੱਗਦਾ ਇਹ ਸਾਰਾ ਕੂੜ ਪ੍ਰਚਾਰ ਹੈ। ਜਿਹੜੇ ਕੁਝ ਸਰਕਾਰੀ ਸਾਧ ਨੇ, ਆਮ ਆਦਮੀ ਪਾਰਟੀ ਦੇ ਪਾਲਤੂ ਸਾਧ ਨੇ, ਇਹਨਾਂ ਦੇ ਜਿਹੜੇ ਬੰਦੇ ਖੜ੍ਹੇ ਕੀਤੇ ਗਏ ਨੇ, ਉਹ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੈ। ਹਾਲਾਂਕਿ ਹਕੀਕਤ ਵਿੱਚ ਕੁਝ ਵੀ ਨਹੀਂ ਇਹੋ ਜਿਹਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਚਿਹਰੇ 'ਤੇ ਖੁਸ਼ੀ ਆਈ ਅਤੇ ਹੁਣ ਨਮੋਸ਼ੀ ਹੈ। ਦੇਖੋ ਇਹ ਤਾਂ ਹੈ ਜੀ, ਜਦੋਂ ਜਿੱਤ ਪ੍ਰਾਪਤ ਹੋਈ ਸੀ ਸਾਰੇ ਪੰਜਾਬ ਦੇ ਜਿਹੜੇ ਵਸਿੰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਬੜੀ ਜ਼ਿਆਦਾ ਖੁਸ਼ੀਆਂ ਸੀ, ਬੜਾ ਕੁਛ ਸੀ, ਬੜਾ ਵਧੀਆ ਮਾਹੌਲ ਸੀ, ਵੀ ਲੱਗ ਰਿਹਾ ਸੀ ਹੁਣ ਫਿਰ ਤੋਂ ਪੰਜਾਬ 'ਚ ਵਹੀਰਾਂ ਉਵੇਂ ਹੀ ਚੱਲਣਗੀਆਂ। ਪਰ ਹੁਣ ਇੱਕ ਵਾਰੀ ਲੱਗ ਰਿਹਾ ਹੈ ਵੀ ਬੜੀ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਅਤੇ ਜਿਹੜਾ ਧੱਕਾ ਬਹੁਤ ਕੀਤਾ ਪੰਜਾਬ ਸਰਕਾਰ ਨੇ। ਪਰ ਕੋਈ ਨਹੀਂ, ਜਦੋਂ ਗੁਰੂ ਮਹਾਰਾਜ ਇੱਥੇ ਤੱਕ ਲੈ ਕੇ ਆਏ ਨੇ ਤਾਂ ਗੁਰੂ ਮਹਾਰਾਜ ਸਮਰੱਥ ਨੇ, ਉਹ ਅੱਗੇ ਵੀ ਲੈ ਕੇ ਜਾਣਗੇ। ਅਤੇ ਯਕੀਨੀ ਇਹਨਾਂ ਸਾਰਿਆਂ ਦੀ 10 ਦਿਬੜੂਗੜ੍ਹ ਜੇਲ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਸਾਰਿਆਂ ਦੀ ਬੰਦ ਖਲਾਸੀ ਹੋਵੇਗੀ ਜੀ। ਕੀ ਅਗਲੇ ਜਿਹੜੇ ਕਦਮ ਨੇ ਉਹ ਤੁਹਾਡੇ ਕੀ ਰਹਿਣਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਪਹਿਲਾ ਕਦਮ ਰਿਹਾਈ ਵੱਲ ਕਰਾਂਗੇ, ਮੋਰਚੇ ਵੀ ਲਗਾਏ ਤੁਹਾਡੇ ਵੱਲੋਂ, ਮੋਰਚਿਆਂ ਦਾ ਵੀ ਕੋਈ ਅਸਰ ਨਹੀਂ ਹੋਇਆ? ਦੇਖੋ, ਬੜਾ ਜਿੱਥੋਂ ਸਰਕਾਰ ਇਹਨਾਂ ਜ਼ਬਰ ਕਰਨ 'ਤੇ ਆ ਜਾਵੇ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਜਿੰਨੀ ਭਗਵੰਤ ਸਿੰਘ ਮਾਨ ਨੇ ਬਣਾ ਲਈ। ਵੀ ਸੈਂਟਰ 'ਚੋਂ ਫੋਰਸਾਂ ਸੱਦ ਲਈਆਂ, ਇੰਟਰਨੈਟ ਸ਼ਟ ਡਾਊਨ ਕਰ ਦਿੱਤਾ 18 ਮਾਰਚ ਨੂੰ, ਕੋਈ ਡਰਦਾ ਬੋਲਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ। ਅਤੇ ਐਡੀ ਵੱਡੀ ਗੱਲ ਨਹੀਂ ਸੀ ਜਿੰਨਾ ਵੱਡਾ ਇਹਨਾਂ ਨੇ ਹਊਆ ਬਣਾ ਲਿਆ ਸੀ। ਪਰ ਉਸ ਤੋਂ ਬਾਅਦ ਚਲੋ ਵੀ ਜੋ ਸਮਾਂ ਆਇਆ, ਮੋਰਚਾ ਵੀ ਲਾਇਆ, ਅਰਦਾਸ ਸਮਾਗਮ ਵੀ ਕਰਾਏ। ਕਦੇ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਜ਼ੋਰ ਇੰਨਾ ਜ਼ਿਆਦਾ ਸੀ ਵੀ ਤੁਸੀਂ ਦੇਖ ਲਓ 5 ਬੰਦੇ ਵੀ ਇਕੱਠੇ ਨਹੀਂ ਸੀ ਹੋਣ ਦਿੰਦੇ। ਕਿਸੇ ਗੁਰੂ ਘਰ ਦੇ ਵਿੱਚ ਰਿਹਾਈ ਲਈ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਅਰਦਾਸ ਵੀ ਕਰਾਉਣੀ ਹੁੰਦੀ ਤਾਂ ਉੱਥੇ ਵੀ ਜੋ ਇਹ ਅਲਾਓ ਨਹੀਂ ਸੀ ਕਰਦੇ ਹੁੰਦੇ ਇਕੱਠ ਕਰਨਾ। ਤਾਂ ਮੈਂ ਸਮਝਦਾ ਹਾਂ ਵੀ ਉਸ ਤੋਂ ਬਾਅਦ ਚਲੋ ਮੋਰਚਾ ਵੀ ਲਾਇਆ, ਉਸ 'ਤੇ ਵੀ ਸਰਕਾਰ ਨੇ ਕਰੈਕਡਾਊਨ ਕੀਤਾ। ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ, ਜਿਹੜੇ ਉਹਨਾਂ ਦੇ ਮਾਤਾ ਜੀ ਨੇ, ਚਾਚਾ ਜੀ ਨੇ, ਤਾਇਆ ਜੀ ਨੇ, ਅਤੇ ਉਹਨਾਂ ਨੂੰ ਵੀ ਅਰੈਸਟ 57 ਕਰਕੇ ਲਾ ਲਿਆ ਸੀ। ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿਆ ਸੀ। ਤਾਂ ਉਦੋਂ ਸਰਕਾਰ ਨੇ ਧੱਕਾ ਵੀ ਬਹੁਤ ਕੀਤਾ। ਫਿਰ ਜਦੋਂ ਕੌਮ ਨੇ ਹੁਕਮ ਲਾਇਆ ਤਾਂ ਇਲੈਕਸ਼ਨ ਵੀ ਲੜੀ ਭਾਈ ਅੰਮ੍ਰਿਤਪਾਲ ਸਿੰਘ ਨੇ, ਅਤੇ ਉਸ ਤੋਂ ਬਾਅਦ 'ਚੋਂ ਕੌਮ ਨੇ ਜਿਤਾਇਆ ਵੀ। ਪਰ ਜਿੱਤਣ ਤੋਂ ਬਾਅਦ ਦੇਖੋ ਕਿਹੋ ਜਿਹਾ, ਮੈਂ ਕਹੂੰਗਾ ਦੋਹਰਾ ਮਾਪਦੰਡ ਹੈ ਵੀ ਜਿਹੜੇ ਬਾਕੀ ਨੇ ਉਹ ਤਾਂ ਜਿੱਤ ਕੇ ਵੀ ਸੈਂਟਰ 'ਚ ਮਿਨਿਸਟਰ ਬਣ ਗਏ ਨੇ, ਅਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਅਤੇ ਉਹ ਜਿੱਤ ਕੇ ਵੀ ਉਹ ਅੰਦਰ ਨੇ, ਅਤੇ ਬਾਕੀ ਜਿਹੜੇ ਦੂਜੇ ਨੇ ਉਹ ਹਾਰ ਕੇ ਵੀ ਸੈਂਟਰ ਵਿੱਚ ਮਿਨਿਸਟਰ ਬਣ ਗਏ। ਤੁਹਾਡੇ 'ਤੇ ਕਿਸੇ ਦਾ ਪ੍ਰੈਸ਼ਰ ਹੈ? ਦੇਖੋ, ਪ੍ਰੈਸ਼ਰ ਤਾਂ ਕੋਈ ਦੇਖੋ ਅਸਿੱਧੇ ਤੌਰ 'ਤੇ ਬੜੇ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਸਰਕਾਰ ਵੱਲੋਂ। ਜਿਵੇਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਦੇ ਨੇ, ਕਿਉਂਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਜੋ ਇੰਸਟਾਗ੍ਰਾਮ, ਫੇਸਬੁੱਕ ਅਤੇ ਸਾਰਾ ਟਵਿੱਟਰ ਵਗੈਰਾ, ਮੇਰੇ ਫਾਦਰ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ। ਜਿਹੜੀਆਂ ਕੋਈ ਅਸਲਾ ਲਾਇਸੈਂਸ ਦੀ ਜੇ ਕੋਈ ਐਕਸਟੈਂਸ਼ਨ ਦੀ ਕੋਈ ਲਾਉਣੀ ਹੈ ਐਪਲੀਕੇਸ਼ਨ, ਉਹ ਵੀ ਰੱਦ ਕਰ ਦੇਣੀ। ਤਾਂ ਇੱਕ ਦੇਖੋ ਮਾਨਸਿਕ ਦਬਾਅ ਤਾਂ ਜੋ ਬਣਿਆ ਹੀ ਰਹਿੰਦਾ ਸਰਕਾਰ ਵੱਲੋਂ। ਪਰ ਦੇਖੋ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਦੋਂ ਰਾਹ ਹੀ ਇਹ ਚੁਣ ਲਿਆ ਅਤੇ ਫਿਰ ਤਾਂ ਹੁਣ ਆਪਾਂ ਕੋਈ ਪਿੱਛੇ ਕੋਈ ਮੂੰਹ ਕਰਨ ਦਾ ਸਵਾਲ ਨਹੀਂ ਰਹਿੰਦਾ। ਹੁਣ ਤਾਂ ਅੱਗੇ ਹੀ ਜੇ ਚੱਲਾਂਗੇ, ਪਹਿਲਾਂ ਵੀ ਨਾਲ ਖੜ੍ਹੇ ਸੀ ਅਤੇ ਅੱਗੇ ਵੀ ਖੜ੍ਹੇ ਰਹਾਂਗੇ ਜੀ। ਪੰਜਾਬ ਪੰਥ ਦੀ ਗੱਲ ਹੋਊ ਫਿਰ ਤੋਂ? ਦੇਖੋ ਜੋ ਵੀ, ਜੇ ਆਪਾਂ ਕੋਈ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ 1920 'ਚ ਬਣਿਆ ਸੀ, ਉਹ ਪੰਜਾਬ ਅਤੇ ਪੰਥ ਦੀ ਗੱਲ ਕਰਨ ਕਰਕੇ ਇੰਨਾ ਲੰਮਾ ਸਮਾਂ ਚੱਲਿਆ। ਜਦੋਂ ਇਹ ਗੱਲਾਂ ਆਪਦੇ ਹੋਟਲਾਂ ਦੀਆਂ, ਓਬਰਾਏ ਦੀਆਂ, ਸੁੱਖ ਵਿਲਾਸ ਦੀਆਂ, ਵੱਡੀ ਟਰਾਂਸਪੋਰਟ ਦੀਆਂ ਗੱਲਾਂ ਕਰਨ ਲੱਗ ਗਏ, ਇਹ ਖਤਮ ਹੋ ਗਏ। ਜਦੋਂ ਤੱਕ ਆਪਾਂ ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ੀ ਜੀਵਨ 'ਚ ਰਹਾਂਗੇ, ਤਾਂ ਇਹ ਜਿਹੜੀ ਬਾਤ ਹੈ ਇਹ ਅੱਗੇ ਚੱਲਦੀ ਰਹਿਣੀ ਹੈ। ਪਹਿਲਾਂ ਕੋਈ ਹੋਰ ਸੀ, ਹੁਣ ਕੋਈ ਹੋਰ ਹੈ, ਅਤੇ ਫਿਊਚਰ ਵਿੱਚ ਕੋਈ ਹੋਰ ਹੋਣਗੇ, ਅਤੇ ਪੰਥ ਅਤੇ ਪੰਜਾਬ ਦੀ ਗੱਲ ਸਦਾ ਹੀ ਚੱਲਦੀ ਰਹਿਣੀ ਹੈ ਜੀ। ਪੰਜਾਬ ਦੇ ਹਾਰੇ ਹੋਏ MP ਰਮਨੀਤ ਸਿੰਘ ਬਿੱਟੂ ਹੋਰਾਂ ਨੂੰ ਰਾਜ ਮੰਤਰੀ ਲੈ ਲੈਣਾ, ਅਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਹੋਣੇ, ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲੜ ਰਹੇ ਹੋ ਅੰਮ੍ਰਿਤਪਾਲ ਸਿੰਘ ਦਾ? ਦੇਖੋ ਜੀ, ਜੋ ਇਹ ਚਲੋ ਕੋਈ ਵੀ ਜੇ ਬੰਦਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਕੋਈ ਰਿਹਾਈ ਵੱਲ, ਦੇਖੋ ਕੁਛ ਤਾਂ ਵੋਟਾਂ ਲੈਣ ਲਈ ਜਾਂ ਕੋਈ ਪੋਪੂਲੈਰਿਟੀ ਲੈਣ ਲਈ ਜੇ ਕੋਈ ਗੱਲ ਤਾਂ ਬੜੇ ਕਰਦੇ ਨੇ, ਅਸੀਂ ਆਹ ਕਰਾ ਦਾਂਗੇ ਸੈਂਟਰ ਤੋਂ, ਉਹ ਲੈ ਆਵਾਂਗੇ, ਪਰ ਕੀਤਾ ਹਾਲੇ ਤੱਕ ਕਿਸੇ ਨੇ ਕੱਖ ਵੀ ਨਹੀਂ। ਪਰ ਹਾਂ, ਜੇ ਕੋਈ ਹੱਲ ਕਰਾਉਂਦਾ ਹੈ ਤਾਂ ਕੋਈ ਵੈਲਕਮ ਕਰਨ ਵਾਲੀ ਗੱਲ ਹੈ, ਚਾਹੇ ਕੋਈ BJP, ਚਾਹੇ ਆਮ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਬਾਦਲ ਦਲੀਆ, ਜਿਹੜਾ ਵੀ ਕੋਈ ਇਹ ਕਰੂਗਾ
ਤਾਂ ਚਲੋ ਠੀਕ ਹੈ, ਜਿਹੜੀ ਕੌਮ ਦੀ ਹਮੇਸ਼ਾ ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ। ਪਹਿਲਾਂ ਅਸੀਂ ਟੇਬਲ ਟਾਕ ਕਰਦੇ ਰਹੇ ਹਾਂ, ਸ਼ਾਹ ਸ਼ੂਜਾ ਜੋ ਅਬਦਾਲੀ ਦਾ ਪੋਤਰਾ ਸੀ ਉਹਦੇ ਨਾਲ ਵੀ ਕਰਦੇ ਰਹੇ ਹਾਂ, ਅਬਦਾਲੀ ਨਾਲ ਵੀ ਕਰਦੇ ਰਹੇ ਹਾਂ, ਨਾਦਰ ਸ਼ਾਹ ਨਾਲ ਵੀ ਕਰਦੇ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਸੀ। ਤਾਂ ਜੋ ਇੱਕ ਸਿੱਖ ਕੌਮ ਦੀ ਹਮੇਸ਼ਾ ਇੱਕ ਅਪਰੋਚ, ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਤਾਂ ਉਸੇ ਡਿਪਲੋਮੇਸੀ ਨੂੰ ਵਰਤਦੇ ਹੋਏ ਜਿਵੇਂ ਕਿ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਗੱਲ ਆਖੀ ਸੀ ਵੀ ਜੇ ਕੋਈ ਵੀ ਬੰਦਾ ਜੇ ਕੋਈ ਆਰਟੀਕਲ ਦਾ ਕੋਈ ਯੂਜ਼ ਕਰਕੇ ਕਿਸੇ ਬੰਦੀ ਸਿੰਘ ਨੂੰ ਕਢਾ ਲੈਂਦਾ ਹੈ ਤਾਂ ਉਹ ਵਧੀਆ ਹੀ ਗੱਲ ਹੈ। ਦੇਖੋ ਜੇ ਬੰਦੀ ਸਿੰਘਾਂ ਦਾ ਮੁੱਦਾ ਬੜਾ ਜ਼ਿਆਦਾ ਸਿੱਖ ਕੌਮ ਦੇ ਹਿਰਦੇ ਦੇ ਕੋਲ ਹੈ, ਜੇ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਹੋਊਗੀ ਜੀ। ਕੀ ਤੁਸੀਂ ਪਹਿਲ ਕਦਮੀ ਕਰੋਗੇ ਜੇ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੋਈ ਗੱਲ ਕਰਨ ਦੀ ਚਾਹਨਾ ਹੋਈ? ਨਹੀਂ ਦੇਖੋ, ਜੇ ਕੋਈ ਜਿਵੇਂ ਆਪਣਾ ਕੌਮ ਦਾ ਅਸੂਲ ਰਿਹਾ ਹੈ ਵੀ ਜੇ ਕੋਈ ਸਿਰ ਝੁਕਾ ਕੇ ਆਵੇ ਤਾਂ ਉਹਨੂੰ ਦੇਗ ਪੱਕੀ, ਅਤੇ ਜੇ ਕੋਈ ਚੜ੍ਹ ਕੇ ਆਵੇ ਤਾਂ ਉਹਨੂੰ ਤੇਗ ਪੱਕੀ। ਦੇਖੋ ਜੇ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਹੈ ਤਾਂ ਆਪਾਂ ਇਹ ਤਾਂ ਹੈ ਨਹੀਂ ਗਾ ਉਸ 'ਤੇ ਹਮਲਾ ਕਰਨਾ ਹੈ, ਉਸ ਦੀ ਆਪਾਂ ਗੱਲਬਾਤ ਸੁਣਨੀ ਹੈ। ਪਰ ਦੇਖੋ ਜਦੋਂ ਕੌਮ ਨੇ ਫਤਵਾ ਲਾ ਦਿੱਤਾ, 4.5 ਲੱਖ ਵੋਟ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, 2 ਲੱਖ ਦਾ ਜਿਹੜਾ ਇਹ ਮਾਰਜਨ ਹੈ ਵੱਧ ਤੋਂ ਸਾਰਿਆਂ ਪੰਜਾਬ ਤੋਂ ਵੱਧ, ਤਾਂ ਇਹ ਇੱਕ ਦੇਖੋ ਲੋਕਾਂ ਵੱਲੋਂ ਐਲਾਨ ਹੀ ਹੈ ਇਸ ਚੀਜ਼ ਦਾ। ਹੁਣ ਇਹ ਲੋਕ ਓਪੀਨੀਅਨ ਹੈ, ਲੋਕ ਰਾਏ ਹੈ, ਇਸ ਦੇ ਲੋਕ ਰਾਏ ਦੇ ਕੋਲੇ ਜਿਹੜੇ ਲੋਕਾਂ ਦੇ ਓਪੀਨੀਅਨ ਕੋਲੇ ਜਿਹੜਾ ਕੌਮ ਦੇ ਫਤਵੇ ਕੋਲੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ, ਨਾ ਕਿ ਕੌਮ ਲੀਡਰਾਂ ਕੋਲ ਚੱਲ ਕੇ ਜਾਂਦੀ ਹੈ ਜੀ। ਹੁਣ ਆਉਣ ਵਾਲਾ ਜਿਹੜਾ ਸਮਾਂ ਗਾ, ਜਿਵੇਂ ਤੁਸੀਂ ਕਿਹਾ ਕਿ NSA ਜਿਹੜਾ ਉਹ ਵਧਾ ਦਿੱਤਾ ਗਿਆ ਗਾ, ਕੀ ਸਹੁੰ ਚੁੱਕ ਸਮਾਗਮ ਆ ਜਿਹੜਾ ਉਹ ਜੇਲ੍ਹ ਦੇ ਅੰਦਰ ਹੋਊ ਜਾਂ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਊ? ਦੇਖੋ ਇਹ 24 ਜੂਨ ਨੂੰ ਜਦੋਂ ਇਹ ਸੰਸਦ ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਪੰਜਾਬ ਸਰਕਾਰ ਕੋਲੇ ਪਾਵਰਾਂ ਹੈਗੀਆਂ ਨੇ ਅੰਡਰ ਸੈਕਸ਼ਨ 15, ਉਹ ਲੈ ਕੇ ਜਾ ਸਕਦੇ ਨੇ ਅਤੇ ਉੱਥੇ ਜਿਹੜੀ ਇਹ ਹੈ ਸਹੁੰ ਚੁਕਾ ਸਕਦੇ ਨੇ, ਟੈਂਪਰਰੀ ਰਿਲੀਜ਼ ਕਰ ਸਕਦੇ ਨੇ। ਬਾਕੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ, ਜੇ ਉਹ ਮੁਨਕਰ ਕਰਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਕੇਸ ਵੀ ਲਾਵਾਂਗੇ ਜੀ। ਹਾਂਜੀ, ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ, ਕਹਿੰਦੇ ਕਿ ਫਿਰ ਕੇਸ ਇਦੋਂ ਵੀ ਜ਼ਿਆਦਾ ਸਟਰੋਂਗ ਹੋ ਜਾਣਾ। ਦੇਖੋ ਸਹੀ ਗੱਲ ਹੈ, ਜਦੋਂ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜੋ ਸੰਵਿਧਾਨਕ ਤਰੀਕੇ ਨਾਲ ਚੁਣਿਆ ਗਿਆ ਹੈ, ਜਿਸਨੇ ਜੋ ਇਹ ਸਾਰਾ ਕੁਛ ਚਲੋ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਐਡਾ ਵੱਡਾ ਜੋ ਮੈਂਡੇਟ ਮਿਲਿਆ ਹੈ, ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅਦਾਲਤਾਂ ਨੂੰ ਵੀ ਇੱਕ ਸੰਵੇਦਨਸ਼ੀਲ ਜਿਹੜਾ ਹੈ ਇੱਕ ਰੁਖ ਲੈਣਾ ਚਾਹੀਦਾ ਜੀ। ਹਾਂਜੀ, ਅਪਰੋਚ ਕਿੱਥੋਂ ਤੱਕ ਕਰੋ? ਅਪਰੋਚ ਦੇਖੋ ਜੀ, ਜੇ ਮਾਣਯੋਗ ਜਿਹੜੀ ਹਾਈ ਕੋਰਟ ਵਿੱਚ ਕੇਸ ਲਾ ਦੇਵਾਂਗੇ ਜੀ ਉੱਥੋਂ, ਨਹੀਂ ਤਾਂ ਸੁਪਰੀਮ ਕੋਰਟ ਤੱਕ ਲੜਾਂਗੇ ਜੀ। ਜੋ ਇੱਕ ਤਾਂ ਵਕੀਲ ਦੇ ਹੱਥ ਤਾਂ ਕਾਨੂੰਨੀ ਚਾਰਾਜੋਈ ਹੁੰਦੀ ਹੈ। ਪਹਿਲਾਂ ਜਦੋਂ ਪਿਛਲੇ ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲੜਾ ਸਕਦੇ ਸੀ ਤਾਂ ਉਹ ਜਿਹੜਾ ਚੋਣਾਂ ਵਿੱਚ ਪੂਰੀ ਪੈਰਵੀ ਕੀਤੀ, ਅੱਗੇ ਹੋ ਕੇ ਖੜ੍ਹੇ ਲੜੇ, ਅਤੇ ਹੁਣ ਜਿਹੜਾ ਕਾਨੂੰਨੀ ਤਰੀਕਾ ਹੈ ਇਹ ਜਿਹੜਾ ਹਾਈ ਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਜਿੰਨਾ ਕੁਛ ਵੀ ਹੱਥ ਪੱਲੇ ਆ ਉਹ ਸਾਰਾ ਕੁਛ ਕਰਾਂਗੇ ਜੀ। ਆਖਰੀ ਸਵਾਲ, ਇਕੱਲੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜੋਗੇ ਜਾਂ ਤਮਾਮ ਉਹਨਾਂ ਸਿੰਘਾਂ ਦਾ ਲੜੋਗੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਬੰਦ ਨੇ? ਨਹੀਂ ਦੇਖੋ, ਮੈਂ ਤਾਂ ਜੋ ਮੈਨੂੰ ਸੇਵਾ ਮਿਲੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵਜੋਂ, ਉਹਨਾਂ ਦੇ ਸਕੱਤਰ ਵਜੋਂ, ਉਹਨਾਂ ਦੇ ਲੀਗਲ ਐਡਵਾਈਜ਼ਰ ਵੱਲੋਂ ਮਿਲੀ ਹੈ। ਹਾਲਾਂਕਿ ਤੁਹਾਨੂੰ ਇਹ ਮੈਂ ਦੱਸਣਾ ਚਾਹਾਂਗਾ ਵੀ ਹਾਲੇ ਤੱਕ ਜਿਹੜੇ NSA ਨੂੰ ਚੈਲੰਜ ਕਰਨ ਦੇ ਕੇਸ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਲੱਗੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕੋ ਕੇਸ ਇਹ ਲੱਗਿਆ ਹੋਇਆ ਹੈ ਵੀ ਜਿਸ ਦੇ ਵਿੱਚ ਕਿ ਉਹ ਜੋ ਹੈ ਨੇ ਵੀ ਸਾਨੂੰ ਜਿਹੜਾ ਉਹ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਜਾਵੇ ਚੋਣਾਂ ਵਾਲਾ, ਹੋਰ ਕੋਈ ਕੇਸ ਨਹੀਂ ਸੀ ਲੱਗਿਆ। ਅਤੇ ਜਿਹੜੇ ਬਾਕੀ ਵੀ ਕਾਫੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬੇਲਾਂ ਕਰਵਾਈਆਂ ਨੇ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ ਜਾਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ, ਤਾਂ ਸਾਥੀਆਂ ਦਾ ਦੇਖੋ ਸਮੁੱਚੀ ਜਥੇਬੰਦੀ ਦੀ ਜਿਹੜੀ ਕਾਨੂੰਨੀ ਪੈਰਵਾਈ ਹੈ ਮੈਂ ਕਰਦਾ ਆ ਰਿਹਾ ਅਤੇ ਉਹ ਅੱਗੇ ਕਰਦੇ ਰਹਾਂਗੇ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਕੀਤੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੌਜੂਦਾ ਸੰਸਦ ਵੀ ਬਣ ਚੁੱਕੇ ਨੇ, ਕਦੋਂ ਬਾਹਰ ਆਉਂਦੇ ਨੇ ਅਤੇ ਕਦੋਂ ਜਿਹੜੇ ਕਿ ਇਹ ਜਿਹੜਾ NSA ਦਾ ਮਾਮਲਾ ਜਾਂ ਜਿਹੜਾ ਜੇਲ੍ਹ ਤੰਤਰ ਦਾ ਮਾਮਲਾ ਉਹ ਕਦੋਂ ਖਤਮ ਹੁੰਦਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਜਿਹਨਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਤ ਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਅੱਜ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਅਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ।
ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਧਿਰ ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਫਿਰ ਜੋ NSA ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਆ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਜੋ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ। ਸਤਿ ਸ਼੍ਰੀ ਅਕਾਲ। ਇੰਡੋਸ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੰਮ੍ਰਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵਕਤ। ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ, ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ, ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ NSA ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ NSA ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ, ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ NSA ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ 18 ਮਾਰਚ 2023 ਨੂੰ, ਜਿਨ੍ਹਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ ਹੈ ਜੀ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ, ਵੀ ਜੋ ਇਹ ਮੈਂ ਸਮਝਦਾ ਇੱਕ ਜਿਹੜੀ ਪੰਜਾਬ ਦੀ ਆਵਾਮ ਹੈ, ਪੰਜਾਬ ਦੇ ਬਸ਼ਿੰਦੇ ਨੇ, ਜਿਹੜਾ ਉਹਨਾਂ ਦਾ ਫਤਵਾ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 1 ਸਾਲ ਦਾ, ਉਸ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਤੋਹੀਨ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਲੋਕ ਰਾਏ ਦੀ, ਲੋਕ ਓਪੀਨੀਅਨ ਦੀ, ਲੋਕਾਂ ਦੀ ਡਿਮਾਂਡ ਦੀ ਤੋਹੀਨ ਕੀਤੀ ਹੈ। ਵੀ ਉਹਨਾਂ ਨੇ, ਮੈਂ ਕਹੂੰਗਾ ਜੋ ਭਗਵੰਤ ਸਿੰਘ ਮਾਨ ਨੇ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁੰਦਕ ਵਿੱਚ ਆ ਕੇ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਅਧੀਨ ਇੱਕ ਨਵਾਂ ਅਕਾਲੀ ਦਲ, ਇੱਕ ਨਵਾਂ ਤੁਸੀਂ ਕਹਿ ਲਓ ਪੰਥਕ ਧਿਰ, ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ ਇਹ 3 ਜੂਨ ਨੂੰ ਆਰਡਰ ਪਾਸ ਕੀਤੇ ਹੈ ਜੀ। ਕੀ ਤੁਸੀਂ ਇਸ ਚੀਜ਼ ਨੂੰ
ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਨਹੀਂ ਭਾਈ ਸਾਹਿਬ, ਗੱਲ ਇੱਦਾਂ ਹੈ ਜੀ, ਜੋ ਆਪਾਂ NSA ਦਾ ਪ੍ਰਕਿਰਿਆ ਇਹਨਾਂ ਦੇ ਡਿਟੈਂਸ਼ਨ ਆਰਡਰ ਗਰਾਊਂਡਸ ਆਫ ਡਿਟੈਂਸ਼ਨ ਵਿੱਚ ਲਿਖਿਆ ਹੈ ਉਸ ਦੇ ਅਕੋਰਡਿੰਗਲੀ ਕੀ ਹੁੰਦਾ ਉਸ ਦੇ ਅਕੋਰਡਿੰਗ ਇਹ ਹੈ, ਪਹਿਲਾਂ ਜੋ SHO ਅਜਨਾਲਾ ਹੈ ਉਸਨੇ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ NSA ਲਾਉਣ ਦਾ, ਉਹਨੇ ਫਾਰਵਰਡ ਕੀਤਾ SSP ਦਿਹਾਤੀ ਅੰਮ੍ਰਿਤਸਰ ਨੂੰ ਜੋ ਸਰਦਾਰ ਸਤਿੰਦਰ ਸਿੰਘ ਨੇ। ਉਹਨਾਂ ਨੇ ਅੱਗੇ ਇਹ ਰეკਮੈਂਡ ਕੀਤਾ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ DM ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਨੂੰ ਜੋ ਡਿਟੇਨਿੰਗ ਅਥਾਰਟੀ ਨੇ। ਫਿਰ ਜੋ NSA ਲੱਗੀ ਹੈ ਉਸ ਤੋਂ ਬਾਅਦ 'ਚ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ ਅਤੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ 'ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ। ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ ਇਸ ਦੇ ਵਿੱਚ ਜੇ 6 ਤੋਂ 7 ਸਟੈਪ ਨੇ ਤਾਂ ਉਹਨਾਂ ਵਿੱਚੋਂ ਜਿਹੜੇ 7 'ਚੋਂ 6 ਸਟੈਪ ਤਾਂ ਪੰਜਾਬ ਸਰਕਾਰ ਦੇ ਨੇ ਅਤੇ 1 ਸਟੈਪ ਸੈਂਟਰ ਸਰਕਾਰ ਦਾ। ਤਾਂ ਜ਼ਿਆਦਾਤਰ ਰੋਲ ਇਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ, ਆਮ ਆਦਮੀ ਪਾਰਟੀ ਦਾ ਜੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਿਹੜੀ 16 ਮਾਰਚ 2023 ਨੂੰ NSA ਲਾਉਣ ਤੋਂ 2 ਦਿਨ ਪਹਿਲਾਂ ਜਿਹੜਾ ਗਵਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢੀ ਸੀ, ਜਿਹੜੀ ਨੋਟੀਫਿਕੇਸ਼ਨ ਇਹਨਾਂ ਦੇ NSA ਵਾਲੇ ਕਾਗਜ਼ਾਂ ਨਾਲ ਵੀ ਹੈ ਵੀ NSA ਲਾਉਣ ਦੀਆਂ ਜਿਹੜੀਆਂ ਪਾਵਰਾਂ ਸੈਕਸ਼ਨ 3 ਦੇ ਵਿੱਚ ਨੇ ਉਹ ਮੈਂ ਡੈਲੀਗੇਟ ਕਰ ਦਿੰਦਾ ਹੈ ਜਿਹੜੇ ਸਾਰੇ ਡਿਸਟ੍ਰਿਕਟ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਮੈਂ ਭੇਜ ਦਿੰਦਾ ਅਤੇ ਉੱਥੋਂ ਸਿੱਧ ਹੁੰਦਾ ਹੈ ਵੀ ਇਹ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ। ਹੁਣ ਦੇਖੋ ਜਿਹੜਾ SHO ਅਜਨਾਲਾ ਹੈ ਉਹਨੇ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ, ਨਰਿੰਦਰ ਮੋਦੀ ਦੇ? ਇਹ ਤਾਂ ਭਗਵੰਤ ਸਿੰਘ ਮਾਨ ਦਾ ਹਰੇਕ ਇਸ 'ਚ ਇਸ 'ਚ ਜਿਹੜਾ ਮਹਿਕਮਾ ਇਨਵੋਲਵ ਹੈ, ਉਹਨਾਂ ਦਾ ਹੋਮ ਸਕੱਤਰ ਇਨਵੋਲਵ ਹੈ, ਉਹਨਾਂ ਦਾ SSP ਇਨਵੋਲਵ ਹੈ, ਉਹਨਾਂ ਦਾ DC ਇਨਵੋਲਵ ਹੈ, ਉਹਨਾਂ ਦਾ SHO ਇਨਵੋਲਵਡ ਹੈ। ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂ ਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਜੀ। ਕੀ ਅਸਰ ਹੋਇਆ ਨਹੀਂ ਲੋਕਾਂ ਦਾ? ਜੋ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ, 2 ਲੱਖ ਦੇ ਨੀਅਰ ਵੋਟ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ। ਦੇਖੋ ਜੀ, ਮੈਨੂੰ ਤਾਂ ਲੱਗਦਾ ਹੈ ਜੋ ਭਗਵੰਤ ਸਿੰਘ ਮਾਨ ਨੇ ਉਹ ਇਸ ਸਮੇਂ ਹੰਕਾਰ ਦੇ ਵਿੱਚ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਨਹੀਂ ਨਜ਼ਰ ਆ ਰਿਹਾ। ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਜਿਹੜਾ ਸਾਡਾ ਇਹ ਹੈਗਾ ਹੈ, ਜੋ ਸਾਡੀ ਇਹ ਪੋਪੂਲੈਰਿਟੀ ਹੈ, ਸਾਡੀ ਵੋਟ ਸ਼ੇਅਰ ਹੈ 46% ਤੋਂ 21% 'ਤੇ ਆ ਚੁੱਕੀ ਹੈ। ਅਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ। ਉਹਨਾਂ ਨੂੰ ਸਿਰਫ ਆਪਦਾ ਹੰਕਾਰ, ਆਪਦੀ ਹਉਮੈ ਨਜ਼ਰ ਆ ਰਹੀ ਹੈ। ਅਤੇ ਮੇਰੇ ਹਿਸਾਬ ਨਾਲ ਜਦੋਂ ਬੰਦਾ ਹੰਕਾਰ ਅਤੇ ਹਉਮੈ 'ਚ ਹੋਵੇ ਤਾਂ ਉਹ ਮੂੰਹ ਮੂੰਹ ਡਿੱਗਦਾ ਹੁੰਦਾ ਹੈ। ਅਤੇ ਇਹ ਜੋ ਖਡੂਰ ਸਾਹਿਬ ਵਾਲਿਆਂ ਨੇ ਸਾਬਤ ਵੀ ਕਰ ਦਿੱਤਾ ਹੈ ਵੀ ਉਹਨਾਂ ਨੇ ਜੋ ਵੀ ਇਹ ਹੋਇਆ ਹੈ ਅਤੇ ਇਹ ਲੋਕਾਂ ਨੇ ਇਹਨਾਂ ਦੇ, ਦੇਖੋ ਇਹਨਾਂ ਜਿਵੇਂ ਇਹ ਦਾਅਵਾ ਕਰਦੇ ਹੁੰਦੇ ਸੀ ਵੀ ਅਸੀਂ 13 ਦੇ ਵਿੱਚੋਂ 13 ਸੀਟਾਂ ਜਿੱਤਾਂਗੇ, 13-0 ਕਰਾਂਗੇ, 13 'ਚੋਂ ਇੱਕ ਤਾਂ ਰਿਹਾ ਨਹੀਂ, 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਨੇ। ਅਤੇ ਅੱਜ ਨੇ ਜਿਮਨੀ ਚੋਣਾਂ ਆਉਣ ਵਾਲੀਆਂ ਨੇ, ਇਸ ਵਿੱਚ ਵੀ ਜਿਹੜੀ ਆਵਾਮ ਹੈ ਲੋਕਾਂ ਨੇ ਦੱਸ ਦਿੱਤਾ। ਮੈਂ ਸਮਝਦਾ ਕੌਮ ਸਭ ਤੋਂ ਸਮਰੱਥ ਹੁੰਦੀ ਹੈ। ਕੌਮ ਚਾਹਵੇ ਤਾਂ ਉਹ ਜਿਹੜੀ ਪਾਵਰ ਦਾ ਤਖਤ ਹੁੰਦਾ, ਰਾਜ ਦਾ ਤਖਤ ਹੁੰਦਾ ਹੈ, ਉਹਦੇ ਉੱਪਰ ਬਿਠਾ ਦਿੰਦੀ ਹੈ। ਅਤੇ ਜੇ ਕੌਮ ਚਾਹਵੇ ਤਾਂ ਫਾਂਸੀ ਵਾਲੀ ਤਖਤੀ 'ਤੇ ਵੀ ਚੜ੍ਹਾ ਦਿੰਦੀ ਹੈ। ਮੈਨੂੰ ਤਾਂ ਲੱਗਦਾ ਹੈ ਜਿਹੜੇ ਪੰਜਾਬ ਵਾਸੀ ਨੇ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਰੋਲ ਕੇ ਰੱਖ ਦੇਣਾ ਹੈ ਆ ਜਿਹੜੀਆਂ ਜਿਮਨੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੇ ਵੱਲੋਂ ਕੋਈ ਤਹਈਆ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜਾਂ ਕਰੋਗੇ? ਨਹੀਂ, ਹਾਲੇ ਤੱਕ ਤਾਂ ਦੇਖੋ ਜਦੋਂ ਇਹ ਖਬਰ ਮਿਲੀ, ਮੈਂ ਸਮਝਦਾ ਸਾਰੇ ਪਰਿਵਾਰਾਂ ਦੇ ਲਈ ਵੀ ਅਤੇ ਸਾਡੇ ਲਈ ਵੀ ਬੜਾ ਇੱਕ ਮੈਂ ਕਹੂੰਗਾ ਸਦਮੇ ਵਾਲਾ ਇੱਕ ਖਬਰ ਸੀ ਵੀ ਜਦੋਂ ਸੋਚ ਰਹੇ ਸੀ ਵੀ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਅਤੇ ਉਹਨਾਂ ਨੇ ਬਾਹਰ ਆ ਜਾਣਾ ਹੈ, ਅਤੇ ਉਦੋਂ ਖਬਰ ਮਿਲਣੀ ਵੀ ਸਾਥੀਆਂ ਦੀ ਜਿਹੜੀ NSA ਹੈ ਉਹ 1 ਸਾਲ ਲਈ ਵਧਾ ਦਿੱਤੀ ਗਈ ਹੈ। ਤਾਂ ਮੇਰੇ ਹਿਸਾਬ ਨਾਲ ਬੜਾ ਇੱਕ ਜ਼ਿਆਦਾ ਚਲੋ ਜਿਹੜੇ ਅੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹ ਕੋਈ ਸਿੱਧ ਤੋਂ ਡੋਲੇ ਨਹੀਂ। ਪਰ ਹੁਣ ਜਿਹੜਾ ਸਾਡਾ ਪਹਿਲ ਕਦਮੀ ਹੋਵੇਗੀ ਉਹਨਾਂ ਸਾਰਿਆਂ ਦੀ ਰਿਹਾਈ ਵੱਲ ਹੋਵੇਗੀ। 30 ਨੌਜਵਾਨ ਅੰਮ੍ਰਿਤਸਰ ਜੇਲ੍ਹ 'ਚ ਨੇ ਅਤੇ ਚੋਣਾਂ ਦਾ ਹਾਲੇ ਕੋਈ ਵਿਚਾਰ ਹੈ ਨਹੀਂ ਗਾ ਜੀ। ਅੰਮ੍ਰਿਤਪਾਲ ਸਿੰਘ ਨੂੰ ਇਹ ਵੀ ਪ੍ਰਚਾਰਿਆ ਗਿਆ ਕਈ ਪਾਰਟੀਆਂ ਦੇ ਵੱਲੋਂ, ਕਈ ਲੋਕਾਂ ਦੇ ਵੱਲੋਂ ਕਿ ਏਜੰਸੀਆਂ ਦਾ ਬੰਦਾ। ਨਹੀਂ, ਦੇਖੋ ਜਿਹੜੇ ਮੇਰੇ ਹਿਸਾਬ ਨਾਲ ਜੇ ਏਜੰਸੀਆਂ ਦਾ
ਕੋਈ ਹੁੰਦਾ ਤਾਂ ਇੰਨੇ ਸਖਤ ਕਦਮ ਤਾਂ ਨਹੀਂ ਸੀ ਲੈਣੇ ਸਰਕਾਰ ਨੇ। ਕਦੇ ਆਪਾਂ ਸੁਣਿਆ ਵੀ ਕਿਸੇ ਏਜੰਸੀਆਂ ਦੇ ਬੰਦੇ ਤੇ ਏਡੀ ਵੱਡੀ ਕਾਰਵਾਈ ਹੋ ਜੇ, NSA ਲੱਗ ਜੇ, ਘਰਾਂ ਤੋਂ 3-3 ਹਜ਼ਾਰ ਕਿਲੋਮੀਟਰ ਦੂਰ ਰੱਖ ਲਿਆ ਜਾਵੇ, ਸਾਲ ਦੀ NSA ਇਕੱਠੀ ਲਾਈ ਦਿੱਤੀ ਜਾਵੇ। ਤਾਂ ਮੈਨੂੰ ਤਾਂ ਲੱਗਦਾ ਇਹ ਸਾਰਾ ਕੂੜ ਪ੍ਰਚਾਰ ਹੈ। ਜਿਹੜੇ ਕੁਝ ਸਰਕਾਰੀ ਸਾਧ ਨੇ, ਆਮ ਆਦਮੀ ਪਾਰਟੀ ਦੇ ਪਾਲਤੂ ਸਾਧ ਨੇ, ਇਹਨਾਂ ਦੇ ਜਿਹੜੇ ਬੰਦੇ ਖੜੇ ਕੀਤੇ ਗਏ ਨੇ, ਉਹ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੈ। ਹਾਲਾਂਕਿ ਹਕੀਕਤ ਵਿੱਚ ਕੁਝ ਵੀ ਨਹੀਂ ਇਹੋ ਜਿਹਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਚਿਹਰੇ ਤੇ ਖੁਸ਼ੀ ਆਈ ਤੇ ਹੁਣ ਨਮੋਸ਼ੀ ਹੈ। ਦੇਖੋ ਇਹ ਤਾਂ ਹੈ ਜੀ, ਜਦੋਂ ਜਿੱਤ ਪ੍ਰਾਪਤ ਹੋਈ ਸੀ ਸਾਰੇ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਬੜੀ ਜ਼ਿਆਦਾ ਖੁਸ਼ੀਆਂ ਸੀ, ਬੜਾ ਕੁਛ ਸੀ, ਬੜਾ ਵਧੀਆ ਮਾਹੌਲ ਸੀ, ਵੀ ਲੱਗ ਰਿਹਾ ਸੀ ਹੁਣ ਫਿਰ ਤੋਂ ਪੰਜਾਬ 'ਚ ਵਹੀਰਾਂ ਉਵੇਂ ਹੀ ਚੱਲਣਗੀਆਂ। ਪਰ ਹੁਣ ਇੱਕ ਵਾਰੀ ਲੱਗ ਰਿਹਾ ਹੈ ਵੀ ਬੜੀ ਜ਼ਿਆਦਾ ਧੱਕੇਸ਼ਾਹੀ ਹੋਈ ਹੈ, ਅਤੇ ਜਿਹੜਾ ਧੱਕਾ ਬਹੁਤ ਕੀਤਾ ਪੰਜਾਬ ਸਰਕਾਰ ਨੇ। ਪਰ ਕੋਈ ਨਹੀਂ, ਜਦੋਂ ਗੁਰੂ ਮਹਾਰਾਜ ਇੱਥੇ ਤੱਕ ਲੈ ਕੇ ਆਏ ਨੇ ਤਾਂ ਗੁਰੂ ਮਹਾਰਾਜ ਸਮਰੱਥ ਨੇ, ਉਹ ਅੱਗੇ ਵੀ ਲੈ ਕੇ ਜਾਣਗੇ। ਅਤੇ ਯਕੀਨੀ ਇਹਨਾਂ ਸਾਰਿਆਂ ਦੀ 10 ਦਿਬੜੂਗੜ੍ਹ ਜੇਲ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਸਾਰਿਆਂ ਦੀ ਬੰਦ ਖਲਾਸੀ ਹੋਵੇਗੀ ਜੀ। ਕੀ ਅਗਲੇ ਜਿਹੜੇ ਕਦਮ ਨੇ ਉਹ ਤੁਹਾਡੇ ਕੀ ਰਹਿਣਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਪਹਿਲਾ ਕਦਮ ਰਿਹਾਈ ਵੱਲ ਕਰਾਂਗੇ, ਮੋਰਚੇ ਵੀ ਲਗਾਏ ਤੁਹਾਡੇ ਵੱਲੋਂ, ਮੋਰਚਿਆਂ ਦਾ ਵੀ ਕੋਈ ਅਸਰ ਨਹੀਂ ਹੋਇਆ? ਦੇਖੋ ਬੜਾ, ਜਿੱਥੋਂ ਸਰਕਾਰ ਇਹਨਾਂ ਜ਼ਬਰ ਕਰਨ 'ਤੇ ਆ ਜਾਵੇ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਜਿੰਨੀ ਭਗਵੰਤ ਸਿੰਘ ਮਾਨ ਨੇ ਬਣਾ ਲਈ। ਵੀ ਸੈਂਟਰ 'ਚੋਂ ਫੋਰਸਾਂ ਸੱਦ ਲਈਆਂ, ਇੰਟਰਨੈਟ ਸ਼ਟਡਾਊਨ ਕਰ ਦਿੱਤਾ 18 ਮਾਰਚ ਨੂੰ, ਕੋਈ ਡਰਦਾ ਬੋਲਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ। ਅਤੇ ਐਡੀ ਵੱਡੀ ਗੱਲ ਨਹੀਂ ਸੀ ਜਿੰਨਾ ਵੱਡਾ ਇਹਨਾਂ ਨੇ ਹਊਆ ਬਣਾ ਲਿਆ ਸੀ। ਪਰ ਉਸ ਤੋਂ ਬਾਅਦ ਚਲੋ ਵੀ ਜੋ ਸਮਾਂ ਆਇਆ, ਮੋਰਚਾ ਵੀ ਲਾਇਆ, ਅਰਦਾਸ ਸਮਾਗਮ ਵੀ ਕਰਾਏ। ਕਦੇ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਜ਼ੋਰ ਇੰਨਾ ਜ਼ਿਆਦਾ ਸੀ ਵੀ ਤੁਸੀਂ ਦੇਖ ਲਓ 5 ਬੰਦੇ ਵੀ ਇਕੱਠੇ ਨਹੀਂ ਸੀ ਹੋਣ ਦਿੰਦੇ। ਕਿਸੇ ਗੁਰੂ ਘਰ ਦੇ ਵਿੱਚ ਰਿਹਾਈ ਲਈ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਅਰਦਾਸ ਵੀ ਕਰਾਉਣੀ ਹੁੰਦੀ ਤਾਂ ਉੱਥੇ ਵੀ ਜੋ ਇਹ ਅਲਾਓ ਨਹੀਂ ਸੀ ਕਰਦੇ ਹੁੰਦੇ ਇਕੱਠ ਕਰਨਾ। ਤਾਂ ਮੈਂ ਸਮਝਦਾ ਵੀ ਉਸ ਤੋਂ ਬਾਅਦ ਚਲੋ ਮੋਰਚਾ ਵੀ ਲਾਇਆ, ਉਸ 'ਤੇ ਵੀ ਸਰਕਾਰ ਨੇ ਕਰੈਕਡਾਊਨ ਕੀਤਾ। ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ, ਜਿਹੜੇ ਉਹਨਾਂ ਦੇ ਮਾਤਾ ਜੀ ਨੇ, ਚਾਚਾ ਜੀ ਨੇ, ਤਾਇਆ ਜੀ ਨੇ, ਅਤੇ ਉਹਨਾਂ ਨੂੰ ਵੀ ਅਰੈਸਟ 57 ਕਰਕੇ ਲਾ ਲਿਆ ਸੀ। ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿਆ ਸੀ। ਤਾਂ ਉਦੋਂ ਸਰਕਾਰ ਨੇ ਧੱਕਾ ਵੀ ਬਹੁਤ ਕੀਤਾ। ਫਿਰ ਜਦੋਂ ਕੌਮ ਨੇ ਹੁਕਮ ਲਾਇਆ ਤਾਂ ਇਲੈਕਸ਼ਨ ਵੀ ਲੜੀ ਭਾਈ ਅੰਮ੍ਰਿਤਪਾਲ ਸਿੰਘ ਨੇ, ਅਤੇ ਉਸ ਤੋਂ ਬਾਅਦ 'ਚੋਂ ਕੌਮ ਨੇ ਜਿਤਾਇਆ ਵੀ। ਪਰ ਜਿੱਤਣ ਤੋਂ ਬਾਅਦ ਦੇਖੋ ਕਿਹੋ ਜਿਹਾ, ਮੈਂ ਕਹੂੰਗਾ ਦੋਹਰਾ ਮਾਪਦੰਡ ਹੈ ਵੀ ਜਿਹੜੇ ਬਾਕੀ ਨੇ ਉਹ ਤਾਂ ਜਿੱਤ ਕੇ ਵੀ ਸੈਂਟਰ 'ਚ ਮਿਨਿਸਟਰ ਬਣ ਗਏ ਨੇ, ਅਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਉਹ ਜਿੱਤ ਕੇ ਵੀ ਉਹ ਅੰਦਰ ਨੇ, ਅਤੇ ਬਾਕੀ ਜਿਹੜੇ ਦੂਜੇ ਨੇ ਉਹ ਹਾਰ ਕੇ ਵੀ ਸੈਂਟਰ ਵਿੱਚ ਮਿਨਿਸਟਰ ਬਣ ਗਏ। ਤੁਹਾਡੇ 'ਤੇ ਕਿਸੇ ਦਾ ਪ੍ਰੈਸ਼ਰ ਹੈ? ਦੇਖੋ ਪ੍ਰੈਸ਼ਰ ਤਾਂ ਕੋਈ ਦੇਖੋ ਅਸਿੱਧੇ ਤੌਰ 'ਤੇ ਬੜੇ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਸਰਕਾਰ ਵੱਲੋਂ, ਜਿਵੇਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਦੇ ਨੇ, ਕਿਉਂਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਜੋ ਇੰਸਟਾਗ੍ਰਾਮ, ਫੇਸਬੁੱਕ ਅਤੇ ਸਾਰਾ ਟਵਿੱਟਰ ਵਗੈਰਾ, ਮੇਰੇ ਫਾਦਰ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ। ਜਿਹੜੀਆਂ ਕੋਈ ਅਸਲਾ ਲਾਇਸੈਂਸ ਦੀ ਜੇ ਕੋਈ ਐਕਸਟੈਂਸ਼ਨ ਦੀ ਕੋਈ ਲਾਉਣੀ ਹੈ ਐਪਲੀਕੇਸ਼ਨ, ਉਹ ਵੀ ਰੱਦ ਕਰ ਦੇਣੀ। ਤਾਂ ਇੱਕ ਦੇਖੋ ਮਾਨਸਿਕ ਦਬਾਅ ਤਾਂ ਜੋ ਬਣਿਆ ਹੀ ਰਹਿੰਦਾ ਸਰਕਾਰ ਵੱਲੋਂ। ਪਰ ਦੇਖੋ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਦੋਂ ਰਾਹ ਹੀ ਇਹ ਚੁਣ ਲਿਆ ਅਤੇ ਫਿਰ ਤਾਂ ਹੁਣ ਆਪਾਂ ਕੋਈ ਪਿੱਛੇ ਕੋਈ ਮੂੰਹ ਕਰਨ ਦਾ ਸਵਾਲ ਨਹੀਂ ਰਹਿੰਦਾ। ਹੁਣ ਤਾਂ ਅੱਗੇ ਹੀ ਜੇ ਚੱਲਾਂਗੇ, ਪਹਿਲਾਂ ਵੀ ਨਾਲ ਖੜੇ ਸੀ ਅਤੇ ਅੱਗੇ ਵੀ ਖੜੇ ਰਹਾਂਗੇ ਜੀ। ਪੰਜਾਬ ਪੰਥ ਦੀ ਗੱਲ ਹੋਊ ਫਿਰ ਤੋਂ? ਦੇਖੋ ਜੋ ਵੀ, ਜੇ ਆਪਾਂ ਕੋਈ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ 1920 'ਚ ਬਣਿਆ ਸੀ, ਉਹ ਪੰਜਾਬ ਅਤੇ ਪੰਥ ਦੀ ਗੱਲ ਕਰਨ ਕਰਕੇ ਇੰਨਾ ਲੰਮਾ ਸਮਾਂ ਚੱਲਿਆ। ਜਦੋਂ ਇਹ ਗੱਲਾਂ ਆਪਦੇ ਹੋਟਲਾਂ ਦੀਆਂ, ਓਬਰਾਏ ਦੀਆਂ, ਸੁੱਖ ਵਿਲਾਸ ਦੀਆਂ, ਵੱਡੀ ਟਰਾਂਸਪੋਰਟ ਦੀਆਂ ਗੱਲਾਂ ਕਰਨ ਲੱਗ ਗਏ, ਇਹ ਖਤਮ ਹੋ ਗਏ। ਜਦੋਂ ਤੱਕ ਆਪਾਂ ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ੀ ਜੀਵਨ 'ਚ ਰਹਾਂਗੇ, ਤਾਂ ਇਹ ਜਿਹੜੀ ਬਾਤ ਹੈ ਇਹ ਅੱਗੇ ਚੱਲਦੀ ਰਹਿਣੀ ਹੈ। ਪਹਿਲਾਂ ਕੋਈ ਹੋਰ ਸੀ, ਹੁਣ ਕੋਈ ਹੋਰ ਹੈ, ਅਤੇ ਫਿਊਚਰ ਵਿੱਚ ਕੋਈ ਹੋਰ ਹੋਣਗੇ, ਅਤੇ ਪੰਥ ਅਤੇ ਪੰਜਾਬ ਦੀ ਗੱਲ ਸਦਾ ਹੀ ਚੱਲਦੀ ਰਹਿਣੀ ਹੈ ਜੀ। ਪੰਜਾਬ ਦੇ ਹਾਰੇ ਹੋਏ MP ਰਮਨੀਤ ਸਿੰਘ ਬਿੱਟੂ ਹੋਰਾਂ ਨੂੰ ਰਾਜ ਮੰਤਰੀ ਲੈ ਲੈਣਾ, ਅਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਹੋਣੇ, ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲੜ ਰਹੇ ਹੋ ਅੰਮ੍ਰਿਤਪਾਲ ਸਿੰਘ ਦਾ? ਦੇਖੋ ਜੀ, ਜੋ ਇਹ ਚਲੋ ਕੋਈ ਵੀ ਜੇ ਬੰਦਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਕੋਈ ਰਿਹਾਈ ਵੱਲ, ਦੇਖੋ ਕੁਛ ਤਾਂ ਵੋਟਾਂ ਲੈਣ ਲਈ ਜਾਂ ਕੋਈ ਪੋਪੂਲੈਰਿਟੀ ਲੈਣ ਲਈ ਜੇ ਕੋਈ ਗੱਲ ਤਾਂ ਬੜੇ ਕਰਦੇ ਨੇ, ਅਸੀਂ ਆਹ ਕਰਾ ਦਾਂਗੇ ਸੈਂਟਰ ਤੋਂ, ਉਹ ਲੈ ਆਵਾਂਗੇ, ਪਰ ਕੀਤਾ ਹਾਲੇ ਤੱਕ ਕਿਸੇ ਨੇ ਕੱਖ ਵੀ ਨਹੀਂ। ਪਰ ਹਾਂ, ਜੇ ਕੋਈ ਹੱਲ ਕਰਾਉਂਦਾ ਹੈ ਤਾਂ ਕੋਈ ਵੈਲਕਮ ਕਰਨ ਵਾਲੀ ਗੱਲ ਹੈ, ਚਾਹੇ ਕੋਈ BJP, ਚਾਹੇ ਆਮ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਬਾਦਲ ਦਲੀਆ, ਜਿਹੜਾ ਵੀ ਕੋਈ ਇਹ ਕਰੂਗਾ ਤਾਂ ਚਲੋ ਠੀਕ ਹੈ। ਜਿਹੜੀ ਕੌਮ ਦੀ ਹਮੇਸ਼ਾ ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਪਹਿਲਾਂ ਅਸੀਂ ਟੇਬਲ ਟਾਕ ਕਰਦੇ ਰਹੇ ਹਾਂ, ਸ਼ਾਹ ਸ਼ੂਜਾ ਜੋ ਅਬਦਾਲੀ ਦਾ ਪੋਤਰਾ ਸੀ ਉਹਦੇ ਨਾਲ ਵੀ ਕਰਦੇ ਰਹੇ ਹਾਂ, ਅਬਦਾਲੀ ਨਾਲ ਵੀ ਕਰਦੇ ਰਹੇ ਹਾਂ, ਨਾਦਰ ਸ਼ਾਹ ਨਾਲ ਵੀ ਕਰਦੇ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਸੀ। ਤਾਂ ਜੋ ਇੱਕ ਸਿੱਖ ਕੌਮ ਦੀ ਹਮੇਸ਼ਾ ਇੱਕ ਅਪਰੋਚ, ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਤਾਂ ਉਸੇ ਡਿਪਲੋਮੇਸੀ ਨੂੰ ਵਰਤਦੇ ਹੋਏ, ਜਿਵੇਂ ਕਿ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਗੱਲ ਆਖੀ ਸੀ ਵੀ ਜੇ ਕੋਈ ਵੀ ਬੰਦਾ
ਜੇ ਕੋਈ ਆਰਟੀਕਲ ਦਾ ਕੋਈ ਯੂਜ਼ ਕਰਕੇ ਕਿਸੇ ਬੰਦੀ ਸਿੰਘ ਨੂੰ ਕਢਾ ਲੈਂਦਾ ਹੈ ਤਾਂ ਉਹ ਵਧੀਆ ਹੀ ਗੱਲ ਹੈ। ਦੇਖੋ ਜੇ ਬੰਦੀ ਸਿੰਘਾਂ ਦਾ ਮੁੱਦਾ ਬੜਾ ਜ਼ਿਆਦਾ ਸਿੱਖ ਕੌਮ ਦੇ ਹਿਰਦੇ ਦੇ ਕੋਲ ਹੈ, ਜੇ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਹੋਊਗੀ ਜੀ। ਕੀ ਤੁਸੀਂ ਪਹਿਲ ਕਦਮੀ ਕਰੋਗੇ ਜੇ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੋਈ ਗੱਲ ਕਰਨ ਦੀ ਚਾਹਨਾ ਹੋਈ? ਨਹੀਂ ਦੇਖੋ, ਜੇ ਕੋਈ ਜਿਵੇਂ ਆਪਣਾ ਕੌਮ ਦਾ ਅਸੂਲ ਰਿਹਾ ਹੈ ਵੀ ਜੇ ਕੋਈ ਸਿਰ ਝੁਕਾ ਕੇ ਆਵੇ ਤਾਂ ਉਹਨੂੰ ਦੇਗ ਪੱਕੀ, ਅਤੇ ਜੇ ਕੋਈ ਚੜ੍ਹ ਕੇ ਆਵੇ ਤਾਂ ਉਹਨੂੰ ਤੇਗ ਪੱਕੀ। ਦੇਖੋ ਜੇ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਹੈ ਤਾਂ ਆਪਾਂ ਇਹ ਤਾਂ ਹੈ ਨਹੀਂਗਾ ਉਸ 'ਤੇ ਹਮਲਾ ਕਰਨਾ ਹੈ, ਉਸ ਦੀ ਆਪਾਂ ਗੱਲਬਾਤ ਸੁਣਨੀ ਹੈ। ਪਰ ਦੇਖੋ ਜਦੋਂ ਕੌਮ ਨੇ ਫਤਵਾ ਲਾ ਦਿੱਤਾ, 4.5 ਲੱਖ ਵੋਟ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, 2 ਲੱਖ ਦਾ ਜਿਹੜਾ ਇਹ ਮਾਰਜਨ ਹੈ ਵੱਧ ਤੋਂ ਸਾਰਿਆਂ 50 ਤੋਂ ਵੱਧ, ਤਾਂ ਇਹ ਇੱਕ ਦੇਖੋ ਲੋਕਾਂ ਵੱਲੋਂ ਐਲਾਨ ਹੀ ਹੈ ਇਸ ਚੀਜ਼ ਦਾ। ਹੁਣ ਇਹ ਲੋਕ ਓਪੀਨੀਅਨ ਹੈ, ਲੋਕ ਰਾਏ ਹੈ, ਇਸ ਦੇ ਲੋਕ ਰਾਏ ਦੇ ਕੋਲੇ ਜਿਹੜੇ ਲੋਕਾਂ ਦੇ ਓਪੀਨੀਅਨ ਕੋਲੇ ਜਿਹੜਾ ਕੌਮ ਦੇ ਫਤਵੇ ਕੋਲੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ, ਨਾ ਕਿ ਕੌਮ ਲੀਡਰਾਂ ਕੋਲ ਚੱਲ ਕੇ ਜਾਂਦੀ ਹੈ ਜੀ। ਹੁਣ ਆਉਣ ਵਾਲਾ ਜਿਹੜਾ ਸਮਾਂ ਗਾ, ਜਿਵੇਂ ਤੁਸੀਂ ਕਿਹਾ ਕਿ NSA ਜਿਹੜਾ ਉਹ ਵਧਾ ਦਿੱਤਾ ਗਿਆ ਗਾ, ਕੀ ਸਹੁੰ ਚੁੱਕ ਸਮਾਗਮ ਆ ਜਿਹੜਾ ਉਹ ਜੇਲ੍ਹ ਦੇ ਅੰਦਰ ਹੋਊ ਜਾਂ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਊ? ਦੇਖੋ ਇਹ 24 ਜੂਨ ਨੂੰ ਜਦੋਂ ਇਹ ਸੰਸਦ ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਪੰਜਾਬ ਸਰਕਾਰ ਕੋਲੇ ਪਾਵਰਾਂ ਹੈਗੀਆਂ ਨੇ ਅੰਡਰ ਸੈਕਸ਼ਨ 15, ਉਹ ਲੈ ਕੇ ਜਾ ਸਕਦੇ ਨੇ ਅਤੇ ਉੱਥੇ ਜਿਹੜੀ ਇਹ ਹੈ ਸਹੁੰ ਚੁਕਾ ਸਕਦੇ ਨੇ, ਟੈਂਪਰਰੀ ਰਿਲੀਜ਼ ਕਰ ਸਕਦੇ ਨੇ। ਬਾਕੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ, ਜੇ ਉਹ ਮੁਨਕਰ ਕਰਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਕੇਸ ਵੀ ਲਾਵਾਂਗੇ ਜੀ। ਹਾਂਜੀ, ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ, ਕਹਿੰਦੇ ਕਿ ਫਿਰ ਕੇਸ ਸਿੱਧੂ ਵੀ ਜ਼ਿਆਦਾ ਸਟਰੋਂਗ ਹੋ ਜਾਣਾ। ਦੇਖੋ ਸਹੀ ਗੱਲ ਹੈ, ਜਦੋਂ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜੋ ਸੰਵਿਧਾਨਕ ਤਰੀਕੇ ਨਾਲ ਚੁਣਿਆ ਗਿਆ ਹੈ, ਜਿਸ ਨੇ ਜੋ ਇਹ ਸਾਰਾ ਕੁਝ ਚਲੋ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਐਡਾ ਵੱਡਾ ਜੋ ਮੈਂਡੇਟ ਮਿਲਿਆ ਹੈ, ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅਦਾਲਤਾਂ ਨੂੰ ਵੀ ਇੱਕ ਸੰਵੇਦਨਸ਼ੀਲ ਜਿਹੜਾ ਹੈ ਇੱਕ ਰੁੱਖ ਲੈਣਾ ਚਾਹੀਦਾ ਜੀ। ਹਾਂਜੀ, ਅਪਰੋਚ ਕਿੱਥੋਂ ਤੱਕ ਕਰੋ? ਅਪਰੋਚ ਦੇਖੋ ਜੀ, ਜੇ ਮਾਣਯੋਗ ਜਿਹੜੀ ਹਾਈ ਕੋਰਟ ਵਿੱਚ ਕੇਸ ਲਾ ਦੇਵਾਂਗੇ ਜੀ, ਉੱਥੋਂ ਨਹੀਂ ਤਾਂ ਸੁਪਰੀਮ ਕੋਰਟ ਤੱਕ ਲੜਾਂਗੇ ਜੀ। ਜੋ ਇੱਕ ਤਾਂ ਵਕੀਲ ਦੇ ਹੱਥ ਤਾਂ ਕਾਨੂੰਨੀ ਚਾਰਾਜੋਈ ਹੁੰਦੀ ਹੈ। ਪਹਿਲਾਂ ਜਦੋਂ ਪਿਛਲੇ ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲੜਾ ਸਕਦੇ ਸੀ ਤਾਂ ਉਹ ਜਿਹੜਾ ਚੋਣਾਂ ਵਿੱਚ ਪੂਰੀ ਪੈਰਵੀ ਕੀਤੀ, ਅੱਗੇ ਹੋ ਕੇ ਖੜ੍ਹੇ ਲੜੇ, ਅਤੇ ਹੁਣ ਜਿਹੜਾ ਕਾਨੂੰਨੀ ਤਰੀਕਾ ਹੈ ਇਹ ਜਿਹੜਾ ਹਾਈ ਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਜਿੰਨਾ ਕੁਛ ਵੀ ਹੱਥ ਪੱਲੇ ਆ ਉਹ ਸਾਰਾ ਕੁਛ ਕਰਾਂਗੇ ਜੀ। ਆਖਰੀ ਸਵਾਲ, ਇਕੱਲੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜੋਗੇ ਜਾਂ ਤਮਾਮ ਉਹਨਾਂ ਸਿੰਘਾਂ ਦਾ ਲੜੋਗੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਬੰਦ ਨੇ? ਨਹੀਂ ਦੇਖੋ, ਮੈਂ ਤਾਂ ਜੋ ਮੈਨੂੰ ਸੇਵਾ ਮਿਲੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵਜੋਂ, ਉਹਨਾਂ ਦੇ ਸਕੱਤਰ ਵਜੋਂ, ਉਹਨਾਂ ਦੇ ਲੀਗਲ ਐਡਵਾਈਜ਼ਰ ਵੱਲੋਂ ਮਿਲੀ ਹੈ। ਹਾਲਾਂਕਿ ਤੁਹਾਨੂੰ ਇਹ ਮੈਂ ਦੱਸਣਾ ਚਾਹਾਂਗਾ ਵੀ ਹਾਲੇ ਤੱਕ ਜਿਹੜੇ NSA ਨੂੰ ਚੈਲੰਜ ਕਰਨ ਦੇ ਕੇਸ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਲੱਗੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕੋ ਕੇਸ ਇਹ ਲੱਗਿਆ ਹੋਇਆ ਹੈ ਵੀ ਜਿਸ ਦੇ ਵਿੱਚ ਕਿ ਉਹ ਜੋ ਹੈ ਨੇ ਵੀ ਸਾਨੂੰ ਜਿਹੜਾ ਉਹ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਜਾਵੇ ਚੋਣਾਂ ਵਾਲਾ, ਹੋਰ ਕੋਈ ਕੇਸ ਨਹੀਂ ਸੀ ਲੱਗਿਆ। ਅਤੇ ਜਿਹੜੇ ਬਾਕੀ ਵੀ ਕਾਫੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬੇਲਾਂ ਕਰਵਾਈਆਂ ਨੇ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ ਜਾਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ, ਤਾਂ ਸਾਥੀਆਂ ਦਾ ਦੇਖੋ ਸਮੁੱਚੀ ਜਥੇਬੰਦੀ ਦੀ ਜਿਹੜੀ ਕਾਨੂੰਨੀ ਪੈਰਵਾਈ ਹੈ ਮੈਂ ਕਰਦਾ ਆ ਰਿਹਾ ਅਤੇ ਉਹ ਅੱਗੇ ਕਰਦੇ ਰਹਾਂਗੇ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਕੀਤੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੌਜੂਦਾ ਸੰਸਦ ਵੀ ਬਣ ਚੁੱਕੇ ਨੇ, ਕਦੋਂ ਬਾਹਰ ਆਉਂਦੇ ਨੇ ਅਤੇ ਕਦੋਂ ਜਿਹੜੇ ਕਿ ਇਹ ਜਿਹੜਾ NSA ਦਾ ਮਾਮਲਾ ਜਾਂ ਜਿਹੜਾ ਜੇਲ੍ਹ ਤੰਤਰ ਦਾ ਮਾਮਲਾ ਉਹ ਕਦੋਂ ਖਤਮ ਹੁੰਦਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਜਿਹਨਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ, ਭਾਈ ਕੁਲਵੰਤ ਸਿੰਘ ਰਾਊਤ ਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਅੱਜ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਅਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਧਿਰ ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ।
ਫਿਰ ਜੋ ਐਨਐਸਏ ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ ਡੀਜੀਪੀ ਪੰਜਾਬ ਦੇ ਕਮੈਂਟਸ ਆਏ ਨੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਆ ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ ਐਨਐਸਏ ਜਿਹੜੀ ਭਾਰਤ ਸਰਕਾਰ ਨੇ ਲਾਈ ਹੈ ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ। ਸਤਿ ਸ਼੍ਰੀ ਅਕਾਲ, ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੰਮ੍ਰਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵਕਤ। ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਐਨਐਸਏ ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ ਐਨਐਸਏ ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ। ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ ਐਨਐਸਏ ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ ਐਨਐਸਏ ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ ਐਨਐਸਏ ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ 18 ਮਾਰਚ 2023 ਨੂੰ ਜਿਨ੍ਹਾਂ ਦੀ ਅਰੈਸਟ ਹੋਈ ਸੀ, ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ ਐਨਐਸਏ ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ ਹੈ ਜੀ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ ਵੀ ਜੋ ਇਹ ਮੈਂ ਸਮਝਦਾ ਇੱਕ ਜਿਹੜੀ ਪੰਜਾਬ ਦੀ ਆਵਾਮ ਹੈ, ਪੰਜਾਬ ਦੇ ਬਸ਼ਿੰਦੇ ਨੇ, ਜਿਹੜਾ ਉਹਨਾਂ ਦਾ ਫਤਵਾ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 1 ਸਾਲ ਦਾ, ਉਸ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਤੋਹੀਨ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਲੋਕ ਰਾਏ ਦੀ, ਲੋਕ ਓਪੀਨੀਅਨ ਦੀ, ਲੋਕਾਂ ਦੀ ਡਿਮਾਂਡ ਦੀ ਤੋਹੀਨ ਕੀਤੀ ਹੈ ਵੀ ਉਹਨਾਂ ਨੇ, ਮੈਂ ਕਹੂੰਗਾ ਜੋ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁੰਦਕ ਵਿੱਚ ਆ ਕੇ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਅਧੀਨ ਇੱਕ ਨਵਾਂ ਅਕਾਲੀ ਦਲ, ਇੱਕ ਨਵਾਂ ਤੁਸੀਂ ਕਹਿ ਲਓ ਪੰਥਕ ਧਿਰ, ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾ ਰਹੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ ਇਹ 3 ਜੂਨ ਨੂੰ ਆਰਡਰ ਪਾਸ ਕੀਤੇ ਹੈ ਜੀ। ਕੀ ਤੁਸੀਂ ਇਸ ਚੀਜ਼ ਨੂੰ ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ ਐਨਐਸਏ ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਨਹੀਂ ਭਾਈ ਸਾਹਿਬ, ਗੱਲ ਇੱਦਾਂ ਹੈ ਜੀ, ਜੋ ਆਪਾਂ ਐਨਐਸਏ ਦਾ ਪ੍ਰਕਿਰਿਆ ਇਹਨਾਂ ਦੇ ਡਿਟੈਂਸ਼ਨ ਆਰਡਰ, ਗਰਾਊਂਡਸ ਆਫ ਡਿਟੈਂਸ਼ਨ ਵਿੱਚ ਲਿਖਿਆ ਹੈ, ਉਸ ਦੇ ਅਕੋਰਡਿੰਗਲੀ ਕੀ ਹੁੰਦਾ ਉਸ ਦੇ ਅਕੋਰਡਿੰਗ ਇਹ ਹੈ, ਪਹਿਲਾਂ ਜੋ ਐਸਐਚਓ ਅਜਨਾਲਾ ਹੈ ਉਸਨੇ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ ਐਨਐਸਏ ਲਾਉਣ ਦਾ, ਉਹਨੇ ਫਾਰਵਰਡ ਕੀਤਾ ਐਸਐਸਪੀ ਦਿਹਾਤੀ ਅੰਮ੍ਰਿਤਸਰ ਨੂੰ ਜੋ ਸਰਦਾਰ ਸਤਿੰਦਰ ਸਿੰਘ ਨੇ। ਉਹਨਾਂ ਨੇ ਅੱਗੇ ਇਹ ਰეკਮੈਂਡ ਕੀਤਾ ਹੈ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਡੀਐਮ ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਨੂੰ ਜੋ ਡਿਟੇਨਿੰਗ ਅਥਾਰਟੀ ਨੇ, ਫਿਰ ਜੋ ਐਨਐਸਏ ਲੱਗੀ ਹੈ, ਉਸ ਤੋਂ ਬਾਅਦ 'ਚੋਂ ਉਸ ਦੇ ਉੱਪਰ ਜੋ ਡੀਜੀਪੀ ਪੰਜਾਬ ਦੇ ਕਮੈਂਟਸ ਆਏ ਨੇ ਤੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ 'ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਤੇ ਉਹਨਾਂ ਨੇ ਕਨਫਰਮ ਕੀਤਾ ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ ਇਸ ਦੇ ਵਿੱਚ ਜੇ 6 ਤੋਂ 7 ਸਟੈਪ ਨੇ ਤਾਂ ਉਹਨਾਂ ਵਿੱਚੋਂ ਜਿਹੜੇ 7 ਚੋਂ 6 ਸਟੈਪ ਤਾਂ ਪੰਜਾਬ ਸਰਕਾਰ ਦੇ ਨੇ ਤੇ ਇੱਕ ਸਟੈਪ ਸੈਂਟਰ ਸਰਕਾਰ ਦਾ ਤਾਂ ਜ਼ਿਆਦਾਤਰ ਰੋਲ ਇਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਜੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ ਐਨਐਸਏ ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਿਹੜੀ 16 ਮਾਰਚ 2023 ਨੂੰ ਐਨਐਸਏ ਲਾਉਣ ਤੋਂ 2 ਦਿਨ ਪਹਿਲਾਂ ਜਿਹੜਾ ਗਵਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢੀ ਸੀ, ਜਿਹੜੀ ਨੋਟੀਫਿਕੇਸ਼ਨ ਇਹਨਾਂ ਦੇ ਐਨਐਸਏ ਵਾਲੇ ਕਾਗਜ਼ਾਂ ਨਾਲ ਵੀ ਹੈ ਵੀ ਐਨਐਸਏ ਲਾਉਣ ਦੀਆਂ ਜਿਹੜੀਆਂ ਪਾਵਰਾਂ ਸੈਕਸ਼ਨ 3 ਦੇ ਵਿੱਚ ਨੇ ਉਹ ਮੈਂ ਡੈਲੀਗੇਟ ਕਰ ਦਿੰਦਾ ਹੈ ਜਿਹੜੇ ਸਾਰੇ ਡਿਸਟ੍ਰਿਕਟ ਡੀਐਮ ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਮੈਂ ਭੇਜ ਦਿੰਦਾ ਤੇ ਉੱਥੋਂ ਸਿੱਧ ਹੁੰਦਾ ਹੈ ਵੀ ਇਹ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ। ਹੁਣ ਦੇਖੋ ਜਿਹੜਾ ਐਸਐਚਓ ਅਜਨਾਲਾ ਹੈ ਉਹਨੇ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਨਰਿੰਦਰ ਮੋਦੀ ਦੇ? ਇਹ ਤਾਂ ਭਗਵੰਤ ਸਿੰਘ ਮਾਨ ਦਾ ਹਰੇਕ ਇਸ 'ਚ ਇਸ 'ਚ ਜਿਹੜਾ ਮਹਿਕਮਾ ਇਨਵੋਲਵ ਹੈ, ਉਹਨਾਂ ਦਾ ਹੋਮ ਸਕੱਤਰ ਇਨਵੋਲਵ ਹੈ, ਉਹਨਾਂ ਦਾ ਐਸਐਸਪੀ ਇਨਵੋਲਵ ਹੈ, ਉਹਨਾਂ ਦਾ ਡੀਸੀ ਇਨਵੋਲਵ ਹੈ, ਉਹਨਾਂ ਦਾ ਐਸਐਚਓ ਇਨਵੋਲਵ ਹੈ। ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਜੀ। ਕੀ ਅਸਰ ਹੋਇਆ ਨਹੀਂ ਲੋਕਾਂ ਦਾ, ਜੋ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ 2 ਲੱਖ ਦੇ ਨੀਅਰ ਵੋਟ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ? ਦੇਖੋ ਜੀ, ਮੈਨੂੰ ਤਾਂ ਲੱਗਦਾ ਹੈ ਜੋ ਭਗਵੰਤ ਸਿੰਘ ਮਾਨ ਨੇ ਉਹ ਇਸ ਸਮੇਂ ਹੰਕਾਰ ਦੇ ਵਿੱਚ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਨਹੀਂ ਨਜ਼ਰ ਆ ਰਿਹਾ, ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਜਿਹੜਾ ਸਾਡਾ ਇਹ ਹੈਗਾ ਹੈ, ਜੋ ਸਾਡੀ ਇਹ ਪੋਪੂਲੈਰਿਟੀ ਹੈ, ਸਾਡੀ ਵੋਟ ਸ਼ੇਅਰ ਹੈ 46% ਤੋਂ 21% 'ਤੇ ਆ ਚੁੱਕੀ ਹੈ। ਅਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ, ਉਹਨਾਂ ਨੂੰ ਸਿਰਫ ਆਪਦਾ ਹੰਕਾਰ, ਆਪਦੀ ਹਉਮੈ ਨਜ਼ਰ ਆ ਰਹੀ ਹੈ। ਅਤੇ ਮੇਰੇ ਹਿਸਾਬ ਨਾਲ ਜਦੋਂ ਬੰਦਾ ਹੰਕਾਰ ਅਤੇ ਹਉਮੈ 'ਚ ਹੋਵੇ ਤਾਂ ਉਹ ਮੂੰਹ ਮੂੰਹ ਡਿੱਗਦਾ ਹੁੰਦਾ ਹੈ। ਅਤੇ ਇਹ ਜੋ ਖਡੂਰ ਸਾਹਿਬ ਵਾਲਿਆਂ ਨੇ ਸਾਬਤ ਵੀ ਕਰ ਦਿੱਤਾ ਹੈ ਵੀ ਉਹਨਾਂ ਨੇ ਜੋ ਵੀ ਇਹ ਹੋਇਆ ਹੈ ਅਤੇ ਇਹ ਲੋਕਾਂ ਨੇ ਇਹਨਾਂ ਦੇ ਦੇਖੋ ਇਹਨਾਂ ਜਿਵੇਂ ਇਹ ਦਾਅਵਾ ਕਰਦੇ ਹੁੰਦੇ ਸੀ ਵੀ ਅਸੀਂ 13 ਦੇ ਵਿੱਚੋਂ 13 ਸੀਟਾਂ ਜਿੱਤਾਂਗੇ, 13-0 ਕਰਾਂਗੇ, 13 'ਚੋਂ ਇੱਕ ਤਾਂ ਰਿਹਾ ਨਹੀਂ, 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਨੇ। ਅਤੇ ਅੱਜ ਨੇ ਜਿਮਨੀ ਚੋਣਾਂ ਆਉਣ ਵਾਲੀਆਂ ਨੇ, ਇਸ ਵਿੱਚ ਵੀ ਜਿਹੜੀ ਆਵਾਮ ਹੈ ਲੋਕਾਂ ਨੇ ਦੱਸ ਦਿੱਤਾ। ਮੈਂ ਸਮਝਦਾ ਕੌਮ ਸਭ ਤੋਂ ਸਮਰੱਥ ਹੁੰਦੀ ਹੈ, ਕੌਮ ਚਾਹੇ ਤਾਂ ਉਹ ਜਿਹੜੀ ਪਾਵਰ ਦਾ ਤਖਤ ਹੁੰਦਾ, ਰਾਜ ਦਾ ਤਖਤ ਹੁੰਦਾ ਹੈ, ਉਹਦੇ ਉੱਪਰ ਬਿਠਾ ਦਿੰਦੀ ਹੈ, ਅਤੇ ਜੇ ਕੌਮ ਚਾਹੇ ਤਾਂ ਫਾਂਸੀ ਵਾਲੀ ਤਖਤੀ 'ਤੇ ਵੀ ਚੜ੍ਹਾ ਦਿੰਦੀ ਹੈ। ਮੈਨੂੰ ਤਾਂ ਲੱਗਦਾ ਹੈ ਜਿਹੜੇ ਪੰਜਾਬ ਵਾਸੀ ਨੇ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਰੋਲ ਕੇ ਰੱਖ ਦੇਣਾ ਆ ਜਿਹੜੀਆਂ ਜਿਮਨੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੇ ਵੱਲੋਂ ਕੋਈ ਤਹਈਆ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜਾਂ ਕਰੋਗੇ? ਨਹੀਂ, ਹਾਲੇ ਤੱਕ ਤਾਂ ਦੇਖੋ ਜਦੋਂ ਇਹ ਖਬਰ ਮਿਲੀ, ਮੈਂ ਸਮਝਦਾ ਸਾਰੇ ਪਰਿਵਾਰਾਂ ਦੇ ਲਈ ਵੀ ਅਤੇ ਸਾਡੇ ਲਈ ਵੀ ਬੜਾ ਇੱਕ ਮੈਂ ਕਹੂੰਗਾ ਸਦਮੇ ਵਾਲਾ ਇੱਕ ਖਬਰ ਸੀ ਵੀ ਜਦੋਂ ਸੋਚ ਰਹੇ ਸੀ ਵੀ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਅਤੇ ਉਹਨਾਂ ਨੇ ਬਾਹਰ ਆ ਜਾਣਾ ਹੈ, ਅਤੇ ਉਦੋਂ ਖਬਰ ਮਿਲਣੀ ਵੀ ਸਾਥੀਆਂ ਦੀ ਜਿਹੜੀ ਐਨਐਸਏ ਹੈ ਉਹ 1 ਸਾਲ ਲਈ ਵਧਾ ਦਿੱਤੀ ਗਈ ਹੈ। ਤਾਂ ਮੇਰੇ ਹਿਸਾਬ ਨਾਲ ਬੜਾ ਇੱਕ ਜ਼ਿਆਦਾ ਚਲੋ ਜਿਹੜੇ ਅੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹ ਕੋਈ ਸਿੱਧ ਤੋਂ ਡੋਲੇ ਨਹੀਂ। ਪਰ ਹੁਣ ਜਿਹੜਾ ਸਾਡਾ ਪਹਿਲ ਕਦਮੀ ਹੋਵੇਗੀ ਉਹਨਾਂ ਸਾਰਿਆਂ ਦੀ ਰਿਹਾਈ ਵੱਲ ਹੋਵੇਗੀ। 30 ਨੌਜਵਾਨ ਅੰਮ੍ਰਿਤਸਰ ਜੇਲ੍ਹ 'ਚ ਨੇ ਅਤੇ ਚੋਣਾਂ ਦਾ ਹਾਲੇ ਕੋਈ ਵਿਚਾਰ ਹੈ ਨਹੀਂਗਾ ਜੀ। ਅੰਮ੍ਰਿਤਪਾਲ ਸਿੰਘ ਨੂੰ ਇਹ ਵੀ ਪ੍ਰਚਾਰਿਆ ਗਿਆ ਕਈ ਪਾਰਟੀਆਂ ਦੇ ਵੱਲੋਂ, ਕਈ ਲੋਕਾਂ ਦੇ ਵੱਲੋਂ ਕਿ ਏਜੰਸੀਆਂ ਦਾ ਬੰਦਾ। ਨਹੀਂ ਦੇਖੋ, ਜਿਹੜੇ ਮੇਰੇ ਹਿਸਾਬ ਨਾਲ ਜੇ ਏਜੰਸੀਆਂ ਦਾ ਕੋਈ ਹੁੰਦਾ ਤਾਂ ਇੰਨੇ ਸਖਤ ਕਦਮ ਤਾਂ ਨਹੀਂ ਸੀ ਲੈਣੇ ਸਰਕਾਰ ਨੇ। ਕਦੇ ਆਪਾਂ ਸੁਣਿਆ ਵੀ ਕਿਸੇ ਏਜੰਸੀਆਂ ਦੇ ਬੰਦੇ 'ਤੇ ਏਡੀ ਵੱਡੀ ਕਾਰਵਾਈ ਹੋ ਜੇ, ਐਨਐਸਏ ਲੱਗ ਜੇ, ਘਰਾਂ ਤੋਂ 3-3 ਕਿਲੋਮੀਟਰ ਦੂਰ ਰੱਖ ਲਿਆ ਜਾਵੇ, ਸਾਲ ਦੀ ਐਨਐਸਏ ਇਕੱਠੀ ਲਾਈ ਦਿੱਤੀ ਜਾਵੇ। ਤਾਂ ਮੈਨੂੰ ਤਾਂ ਲੱਗਦਾ ਇਹ ਸਾਰਾ ਕੂੜ ਪ੍ਰਚਾਰ ਹੈ। ਜਿਹੜੇ ਕੁਝ ਸਰਕਾਰੀ ਸਾਧ ਨੇ, ਆਮ ਆਦਮੀ ਪਾਰਟੀ ਦੇ ਪਾਲਤੂ ਸਾਧ ਨੇ, ਇਹਨਾਂ ਦੇ ਜਿਹੜੇ ਬੰਦੇ ਖੜ੍ਹੇ ਕੀਤੇ ਗਏ ਨੇ, ਉਹ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੈ। ਹਾਲਾਂਕਿ ਹਕੀਕਤ ਵਿੱਚ ਕੁਝ ਵੀ ਨਹੀਂ ਇਹੋ ਜਿਹਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਚਿਹਰੇ 'ਤੇ ਖੁਸ਼ੀ ਆਈ ਅਤੇ ਹੁਣ ਨਮੋਸ਼ੀ ਹੈ।
ਦੇਖੋ ਇਹ ਤਾਂ ਹੈ ਜੀ, ਜਦੋਂ ਜਿੱਤ ਪ੍ਰਾਪਤ ਹੋਈ ਸੀ ਸਾਰੇ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਚਿਹਰਿਆਂ ਤੇ ਬੜੀ ਜ਼ਿਆਦਾ ਖੁਸ਼ੀਆਂ ਸੀ, ਬੜਾ ਕੁਛ ਸੀ, ਬੜਾ ਵਧੀਆ ਮਾਹੌਲ ਸੀ, ਵੀ ਲੱਗ ਰਿਹਾ ਸੀ ਹੁਣ ਫਿਰ ਤੋਂ ਪੰਜਾਬ 'ਚ ਵਹੀਰਾਂ ਉਵੇਂ ਹੀ ਚੱਲਣਗੀਆਂ। ਪਰ ਹੁਣ ਇੱਕ ਵਾਰੀ ਲੱਗ ਰਿਹਾ ਹੈ ਵੀ ਬੜੀ ਜ਼ਿਆਦਾ ਧੱਕੇਸ਼ਾਹੀ ਹੋਈ ਹੈ, ਅਤੇ ਜਿਹੜਾ ਧੱਕਾ ਬਹੁਤ ਕੀਤਾ ਪੰਜਾਬ ਸਰਕਾਰ ਨੇ। ਪਰ ਕੋਈ ਨਹੀਂ, ਜਦੋਂ ਗੁਰੂ ਮਹਾਰਾਜ ਇੱਥੇ ਤੱਕ ਲੈ ਕੇ ਆਏ ਨੇ ਤਾਂ ਗੁਰੂ ਮਹਾਰਾਜ ਸਮਰੱਥ ਨੇ, ਉਹ ਅੱਗੇ ਵੀ ਲੈ ਕੇ ਜਾਣਗੇ। ਅਤੇ ਯਕੀਨੀ ਇਹਨਾਂ ਸਾਰਿਆਂ ਦੀ 10 ਡਿਬੜੂਗੜ੍ਹ ਜੇਲ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਸਾਰਿਆਂ ਦੀ ਬੰਦ ਖਲਾਸੀ ਹੋਵੇਗੀ ਜੀ। ਕੀ ਅਗਲੇ ਜਿਹੜੇ ਕਦਮ ਨੇ ਉਹ ਤੁਹਾਡੇ ਕੀ ਰਹਿਣਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਪਹਿਲਾ ਕਦਮ ਰਿਹਾਈ ਵੱਲ ਕਰਾਂਗੇ, ਮੋਰਚੇ ਵੀ ਲਗਾਏ ਤੁਹਾਡੇ ਵੱਲੋਂ, ਮੋਰਚਿਆਂ ਦਾ ਵੀ ਕੋਈ ਅਸਰ ਨਹੀਂ ਹੋਇਆ? ਦੇਖੋ ਬੜਾ, ਜਿੱਥੋਂ ਸਰਕਾਰ ਇਹਨਾਂ ਜ਼ਬਰ ਕਰਨ 'ਤੇ ਆ ਜਾਵੇ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਜਿੰਨੀ ਭਗਵੰਤ ਸਿੰਘ ਮਾਨ ਨੇ ਬਣਾ ਲਈ, ਵੀ ਸੈਂਟਰ 'ਚੋਂ ਫੋਰਸਾਂ ਸੱਦ ਲਈਆਂ, ਇੰਟਰਨੈਟ ਸ਼ਟ ਡਾਊਨ ਕਰ ਦਿੱਤਾ 18 ਮਾਰਚ ਨੂੰ, ਕੋਈ ਡਰਦਾ ਬੋਲਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ। ਅਤੇ ਐਡੀ ਵੱਡੀ ਗੱਲ ਨਹੀਂ ਸੀ ਜਿੰਨਾ ਵੱਡਾ ਇਹਨਾਂ ਨੇ ਹਊਆ ਬਣਾ ਲਿਆ ਸੀ। ਪਰ ਉਸ ਤੋਂ ਬਾਅਦ ਚਲੋ ਵੀ ਜੋ ਸਮਾਂ ਆਇਆ, ਮੋਰਚਾ ਵੀ ਲਾਇਆ, ਅਰਦਾਸ ਸਮਾਗਮ ਵੀ ਕਰਾਏ। ਕਦੇ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਜ਼ੋਰ ਇੰਨਾ ਜ਼ਿਆਦਾ ਸੀ ਵੀ ਤੁਸੀਂ ਦੇਖ ਲਓ 5 ਬੰਦੇ ਵੀ ਇਕੱਠੇ ਨਹੀਂ ਸੀ ਹੋਣ ਦਿੰਦੇ। ਕਿਸੇ ਗੁਰੂ ਘਰ ਦੇ ਵਿੱਚ ਰਿਹਾਈ ਲਈ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਅਰਦਾਸ ਵੀ ਕਰਾਉਣੀ ਹੁੰਦੀ ਤਾਂ ਉੱਥੇ ਵੀ ਜੋ ਇਹ ਅਲਾਉ ਨਹੀਂ ਸੀ ਕਰਦੇ ਹੁੰਦੇ ਇਕੱਠ ਕਰਨਾ। ਤਾਂ ਮੈਂ ਸਮਝਦਾ ਵੀ ਉਸ ਤੋਂ ਬਾਅਦ ਚਲੋ ਮੋਰਚਾ ਵੀ ਲਾਇਆ, ਉਸ 'ਤੇ ਵੀ ਸਰਕਾਰ ਨੇ ਕਰੈਕਡਾਊਨ ਕੀਤਾ। ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ, ਜਿਹੜੇ ਉਹਨਾਂ ਦੇ ਮਾਤਾ ਜੀ ਨੇ, ਚਾਚਾ ਜੀ ਨੇ, ਤਾਇਆ ਜੀ ਨੇ, ਅਤੇ ਉਹਨਾਂ ਨੂੰ ਵੀ ਅਰੈਸਟ 57 ਕਰਕੇ ਲਾ ਲਿਆ ਸੀ। ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿਆ ਸੀ। ਤਾਂ ਉਦੋਂ ਸਰਕਾਰ ਨੇ ਧੱਕਾ ਵੀ ਬਹੁਤ ਕੀਤਾ। ਫਿਰ ਜਦੋਂ ਕੌਮ ਨੇ ਹੁਕਮ ਲਾਇਆ ਤਾਂ ਇਲੈਕਸ਼ਨ ਵੀ ਲੜੀ ਭਾਈ ਅੰਮ੍ਰਿਤਪਾਲ ਸਿੰਘ ਨੇ, ਅਤੇ ਉਸ ਤੋਂ ਬਾਅਦ 'ਚੋਂ ਕੌਮ ਨੇ ਜਿਤਾਇਆ ਵੀ। ਪਰ ਜਿੱਤਣ ਤੋਂ ਬਾਅਦ ਦੇਖੋ ਕਿਹੋ ਜਿਹਾ, ਮੈਂ ਕਹੂੰਗਾ ਦੋਹਰਾ ਮਾਪਦੰਡ ਹੈ ਵੀ ਜਿਹੜੇ ਬਾਕੀ ਨੇ ਉਹ ਤਾਂ ਜਿੱਤ ਕੇ ਵੀ ਸੈਂਟਰ 'ਚ ਮਿਨਿਸਟਰ ਬਣ ਗਏ ਨੇ, ਅਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਅਤੇ ਉਹ ਜਿੱਤ ਕੇ ਵੀ ਉਹ ਅੰਦਰ ਨੇ, ਅਤੇ ਬਾਕੀ ਜਿਹੜੇ ਦੂਜੇ ਨੇ ਉਹ ਹਾਰ ਕੇ ਵੀ ਸੈਂਟਰ ਵਿੱਚ ਮਿਨਿਸਟਰ ਬਣ ਗਏ। ਤੁਹਾਡੇ 'ਤੇ ਕਿਸੇ ਦਾ ਪ੍ਰੈਸ਼ਰ ਹੈ? ਦੇਖੋ ਪ੍ਰੈਸ਼ਰ ਤਾਂ ਕੋਈ ਦੇਖੋ ਅਸਿੱਧੇ ਤੌਰ 'ਤੇ ਬੜੇ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਸਰਕਾਰ ਵੱਲੋਂ, ਜਿਵੇਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਦੇ ਨੇ, ਕਿਉਂਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਜੋ ਇੰਸਟਾਗ੍ਰਾਮ, ਫੇਸਬੁੱਕ ਅਤੇ ਸਾਰਾ ਟਵਿੱਟਰ ਵਗੈਰਾ, ਮੇਰੇ ਫਾਦਰ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ। ਜਿਹੜੀਆਂ ਕੋਈ ਅਸਲਾ ਲਾਇਸੈਂਸ ਦੀ ਜੇ ਕੋਈ ਐਕਸਟੈਂਸ਼ਨ ਦੀ ਕੋਈ ਲਾਉਣੀ ਹੈ ਐਪਲੀਕੇਸ਼ਨ, ਉਹ ਵੀ ਰੱਦ ਕਰ ਦੇਣੀ। ਤਾਂ ਇੱਕ ਦੇਖੋ ਮਾਨਸਿਕ ਦਬਾਅ ਤਾਂ ਜੋ ਬਣਿਆ ਹੀ ਰਹਿੰਦਾ ਸਰਕਾਰ ਵੱਲੋਂ। ਪਰ ਦੇਖੋ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਦੋਂ ਰਾਹ ਹੀ ਇਹ ਚੁਣ ਲਿਆ ਅਤੇ ਫਿਰ ਤਾਂ ਹੁਣ ਆਪਾਂ ਕੋਈ ਪਿੱਛੇ ਕੋਈ ਮੂੰਹ ਕਰਨ ਦਾ ਸਵਾਲ ਨਹੀਂ ਰਹਿੰਦਾ। ਹੁਣ ਤਾਂ ਅੱਗੇ ਹੀ ਜੇ ਚੱਲਾਂਗੇ, ਪਹਿਲਾਂ ਵੀ ਨਾਲ ਖੜ੍ਹੇ ਸੀ ਅਤੇ ਅੱਗੇ ਵੀ ਖੜ੍ਹੇ ਰਹਾਂਗੇ ਜੀ। ਪੰਜਾਬ ਪੰਥ ਦੀ ਗੱਲ ਹੋਊ ਫਿਰ ਤੋਂ? ਦੇਖੋ ਜੋ ਵੀ, ਜੇ ਆਪਾਂ ਕੋਈ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ 1920 'ਚ ਬਣਿਆ ਸੀ, ਉਹ ਪੰਜਾਬ ਅਤੇ ਪੰਥ ਦੀ ਗੱਲ ਕਰਨ ਕਰਕੇ ਇੰਨਾ ਲੰਮਾ ਸਮਾਂ ਚੱਲਿਆ। ਜਦੋਂ ਇਹ ਗੱਲਾਂ ਆਪਦੇ ਹੋਟਲਾਂ ਦੀਆਂ, ਓਬਰਾਏ ਦੀਆਂ, ਸੁੱਖ ਵਿਲਾਸ ਦੀਆਂ, ਵੱਡੀ ਟਰਾਂਸਪੋਰਟ ਦੀਆਂ ਗੱਲਾਂ ਕਰਨ ਲੱਗ ਗਏ, ਇਹ ਖਤਮ ਹੋ ਗਏ। ਜਦੋਂ ਤੱਕ ਆਪਾਂ ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ੀ ਜੀਵਨ 'ਚ ਰਹਾਂਗੇ, ਤਾਂ ਇਹ ਜਿਹੜੀ ਬਾਤ ਹੈ ਇਹ ਅੱਗੇ ਚੱਲਦੀ ਰਹਿਣੀ ਹੈ। ਪਹਿਲਾਂ ਕੋਈ ਹੋਰ ਸੀ, ਹੁਣ ਕੋਈ ਹੋਰ ਹੈ, ਅਤੇ ਫਿਊਚਰ ਵਿੱਚ ਕੋਈ ਹੋਰ ਹੋਣਗੇ, ਅਤੇ ਪੰਥ ਅਤੇ ਪੰਜਾਬ ਦੀ ਗੱਲ ਸਦਾ ਹੀ ਚੱਲਦੀ ਰਹਿਣੀ ਹੈ ਜੀ। ਪੰਜਾਬ ਦੇ ਹਾਰੇ ਹੋਏ MP ਰਮਨੀਤ ਸਿੰਘ ਬਿੱਟੂ ਹੋਰਾਂ ਨੂੰ ਰਾਜ ਮੰਤਰੀ ਲੈ ਲੈਣਾ, ਅਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਹੋਣੇ, ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲੜ ਰਹੇ ਹੋ ਅੰਮ੍ਰਿਤਪਾਲ ਸਿੰਘ ਦਾ? ਦੇਖੋ ਜੀ, ਜੋ ਇਹ ਚਲੋ ਕੋਈ ਵੀ ਜੇ ਬੰਦਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਕੋਈ ਰਿਹਾਈ ਵੱਲ, ਦੇਖੋ ਕੁਛ ਤਾਂ ਵੋਟਾਂ ਲੈਣ ਲਈ ਜਾਂ ਕੋਈ ਪੋਪੂਲੈਰਿਟੀ ਲੈਣ ਲਈ ਜੇ ਕੋਈ ਗੱਲ ਤਾਂ ਬੜੇ ਕਰਦੇ ਨੇ, ਅਸੀਂ ਆਹ ਕਰਾ ਦਾਂਗੇ ਸੈਂਟਰ ਤੋਂ, ਉਹ ਲੈ ਆਵਾਂਗੇ, ਪਰ ਕੀਤਾ ਹਾਲੇ ਤੱਕ ਕਿਸੇ ਨੇ ਕੱਖ ਵੀ ਨਹੀਂ। ਪਰ ਹਾਂ, ਜੇ ਕੋਈ ਹੱਲ ਕਰਾਉਂਦਾ ਹੈ ਤਾਂ ਕੋਈ ਵੈਲਕਮ ਕਰਨ ਵਾਲੀ ਗੱਲ ਹੈ, ਚਾਹੇ ਕੋਈ BJP, ਚਾਹੇ ਆਮ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਬਾਦਲ ਦਲੀਆ, ਜਿਹੜਾ ਵੀ ਕੋਈ ਇਹ ਕਰੂਗਾ ਤਾਂ ਚਲੋ ਠੀਕ ਹੈ। ਜਿਹੜੀ ਕੌਮ ਦੀ ਹਮੇਸ਼ਾ ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਪਹਿਲਾਂ ਅਸੀਂ ਟੇਬਲ ਟਾਕ ਕਰਦੇ ਰਹੇ ਹਾਂ, ਸ਼ਾਹ ਸ਼ੂਜਾ ਜੋ ਅਬਦਾਲੀ ਦਾ ਪੋਤਰਾ ਸੀ ਉਹਦੇ ਨਾਲ ਵੀ ਕਰਦੇ ਰਹੇ ਹਾਂ, ਅਬਦਾਲੀ ਨਾਲ ਵੀ ਕਰਦੇ ਰਹੇ ਹਾਂ, ਨਾਦਰ ਸ਼ਾਹ ਨਾਲ ਵੀ ਕਰਦੇ ਰਹੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਸੀ। ਤਾਂ ਜੋ ਇੱਕ ਸਿੱਖ ਕੌਮ ਦੀ ਹਮੇਸ਼ਾ ਇੱਕ ਅਪਰੋਚ, ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਤਾਂ ਉਸੇ ਡਿਪਲੋਮੇਸੀ ਨੂੰ ਵਰਤਦੇ ਹੋਏ, ਜਿਵੇਂ ਕਿ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਗੱਲ ਆਖੀ ਸੀ ਵੀ ਜੇ ਕੋਈ ਵੀ ਬੰਦਾ, ਜੇ ਕੋਈ ਆਰਟੀਕਲ ਦਾ ਕੋਈ ਯੂਜ਼ ਕਰਕੇ ਕਿਸੇ ਬੰਦੀ ਸਿੰਘ ਨੂੰ ਕਢਾ ਲੈਂਦਾ ਹੈ ਤਾਂ ਉਹ ਵਧੀਆ ਹੀ ਗੱਲ ਹੈ। ਦੇਖੋ ਜੇ ਬੰਦੀ ਸਿੰਘਾਂ ਦਾ ਮੁੱਦਾ ਬੜਾ ਜ਼ਿਆਦਾ ਸਿੱਖ ਕੌਮ ਦੇ ਹਿਰਦੇ ਦੇ ਕੋਲ ਹੈ, ਜੇ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਹੋਊਗੀ ਜੀ। ਕੀ ਤੁਸੀਂ ਪਹਿਲ ਕਦਮੀ ਕਰੋਗੇ ਜੇ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੋਈ ਗੱਲ ਕਰਨ ਦੀ ਚਾਹਨਾ ਹੋਈ? ਨਹੀਂ, ਦੇਖੋ ਜੇ ਕੋਈ, ਜਿਵੇਂ ਆਪਣਾ ਕੌਮ ਦਾ ਅਸੂਲ ਰਿਹਾ ਹੈ ਵੀ ਜੇ ਕੋਈ ਸਿਰ ਝੁਕਾ ਕੇ ਆਵੇ ਤਾਂ ਉਹਨੂੰ ਦੇਗ ਪੱਕੀ, ਅਤੇ ਜੇ ਕੋਈ ਚੜ੍ਹ ਕੇ ਆਵੇ ਤਾਂ ਉਹਨੂੰ ਤੇਗ ਪੱਕੀ। ਦੇਖੋ ਜੇ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਹੈ ਤਾਂ ਆਪਾਂ ਇਹ ਤਾਂ ਹੈ ਨਹੀਂ ਗਾ ਉਸ 'ਤੇ ਹਮਲਾ ਕਰਨਾ ਹੈ, ਉਸ ਦੀ ਆਪਾਂ ਗੱਲਬਾਤ ਸੁਣਨੀ ਹੈ।
ਪਰ ਦੇਖੋ ਜਦੋਂ ਕੌਮ ਨੇ ਹੀ ਫਤਵਾ ਲਾ ਦਿੱਤਾ 4.5 ਲੱਖ ਵੋਟ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, 2 ਲੱਖ ਦਾ ਜਿਹੜਾ ਇਹ ਮਾਰਜਨ ਹੈ ਵੱਧ ਤੋਂ ਸਾਰਿਆਂ 50 ਤੋਂ ਵੱਧ, ਤਾਂ ਇਹ ਇੱਕ ਦੇਖੋ ਲੋਕਾਂ ਵੱਲੋਂ ਐਲਾਨ ਹੀ ਹੈ ਇਸ ਚੀਜ਼ ਦਾ। ਹੁਣ ਇਹ ਲੋਕ ਓਪੀਨੀਅਨ ਹੈ, ਲੋਕ ਰਾਏ ਹੈ, ਇਸ ਦੇ ਲੋਕ ਰਾਏ ਦੇ ਕੋਲੇ ਜਿਹੜੇ ਲੋਕਾਂ ਦੇ ਓਪੀਨੀਅਨ ਕੋਲੇ ਜਿਹੜਾ ਕੌਮ ਦੇ ਫਤਵੇ ਕੋਲੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ, ਨਾ ਕਿ ਕੌਮ ਲੀਡਰਾਂ ਕੋਲ ਚੱਲ ਕੇ ਜਾਂਦੀ ਹੈ ਜੀ। ਹੁਣ ਆਉਣ ਵਾਲਾ ਜਿਹੜਾ ਸਮਾਂ ਗਾ, ਜਿਵੇਂ ਤੁਸੀਂ ਕਿਹਾ ਕਿ NSA ਜਿਹੜਾ ਉਹ ਵਧਾ ਦਿੱਤਾ ਗਿਆ ਗਾ, ਕੀ ਸਹੁੰ ਚੁੱਕ ਸਮਾਗਮ ਆ ਜਿਹੜਾ ਉਹ ਜੇਲ੍ਹ ਦੇ ਅੰਦਰ ਹੋਊ ਜਾਂ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਊ? ਦੇਖੋ ਇਹ 24 ਜੂਨ ਨੂੰ ਜਦੋਂ ਇਹ ਸੰਸਦ ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਪੰਜਾਬ ਸਰਕਾਰ ਕੋਲੇ ਪਾਵਰਾਂ ਹੈਗੀਆਂ ਨੇ ਅੰਡਰ ਸੈਕਸ਼ਨ 15, ਉਹ ਲੈ ਕੇ ਜਾ ਸਕਦੇ ਨੇ ਅਤੇ ਉੱਥੇ ਜਿਹੜੀ ਇਹ ਹੈ ਸਹੁੰ ਚੁਕਾ ਸਕਦੇ ਨੇ, ਟੈਂਪਰਰੀ ਰਿਲੀਜ਼ ਕਰ ਸਕਦੇ ਨੇ। ਬਾਕੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ, ਜੇ ਉਹ ਮੁਨਕਰ ਕਰਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਕੇਸ ਵੀ ਲਾਵਾਂਗੇ ਜੀ। ਹਾਂਜੀ, ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ, ਕਹਿੰਦੇ ਕਿ ਫਿਰ ਕੇਸ ਇਦੋਂ ਵੀ ਜ਼ਿਆਦਾ ਸਟਰੋਂਗ ਹੋ ਜਾਣਾ। ਦੇਖੋ ਸਹੀ ਗੱਲ ਹੈ, ਜਦੋਂ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜੋ ਸੰਵਿਧਾਨਕ ਤਰੀਕੇ ਨਾਲ ਚੁਣਿਆ ਗਿਆ ਹੈ, ਜਿਸ ਨੇ ਜੋ ਇਹ ਸਾਰਾ ਕੁਝ ਚਲੋ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਐਡਾ ਵੱਡਾ ਜੋ ਮੈਂਡੇਟ ਮਿਲਿਆ ਹੈ, ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅਦਾਲਤਾਂ ਨੂੰ ਵੀ ਇੱਕ ਸੰਵੇਦਨਸ਼ੀਲ ਜਿਹੜਾ ਹੈ ਇੱਕ ਰੁਖ ਲੈਣਾ ਚਾਹੀਦਾ ਜੀ। ਹਾਂਜੀ, ਅਪਰੋਚ ਕਿੱਥੋਂ ਤੱਕ ਕਰੋ? ਅਪਰੋਚ ਦੇਖੋ ਜੀ, ਜੇ ਮਾਣਯੋਗ ਜਿਹੜੀ ਹਾਈ ਕੋਰਟ ਵਿੱਚ ਕੇਸ ਲਾ ਦੇਵਾਂਗੇ ਜੀ, ਉੱਥੋਂ ਨਹੀਂ ਤਾਂ ਸੁਪਰੀਮ ਕੋਰਟ ਤੱਕ ਲੜਾਂਗੇ ਜੀ। ਜੋ ਇੱਕ ਤਾਂ ਵਕੀਲ ਦੇ ਹੱਥ ਤਾਂ ਕਾਨੂੰਨੀ ਚਾਰਾਜੋਈ ਹੁੰਦੀ ਹੈ। ਪਹਿਲਾਂ ਜਦੋਂ ਪਿਛਲੇ ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲੜਾ ਸਕਦੇ ਸੀ, ਤਾਂ ਉਹ ਜਿਹੜਾ ਚੋਣਾਂ ਵਿੱਚ ਪੂਰੀ ਪੈਰਵੀ ਕੀਤੀ, ਅੱਗੇ ਹੋ ਕੇ ਖੜੇ ਲੜੇ, ਅਤੇ ਹੁਣ ਜਿਹੜਾ ਕਾਨੂੰਨੀ ਤਰੀਕਾ ਹੈ ਇਹ ਜਿਹੜਾ ਹਾਈ ਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਜਿੰਨਾ ਕੁਛ ਵੀ ਹੱਥ ਪੱਲੇ ਆ ਉਹ ਸਾਰਾ ਕੁਛ ਕਰਾਂਗੇ ਜੀ। ਆਖਰੀ ਸਵਾਲ, ਇਕੱਲੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜੋਗੇ ਜਾਂ ਤਮਾਮ ਉਹਨਾਂ ਸਿੰਘਾਂ ਦਾ ਲੜੋਗੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਬੰਦ ਨੇ? ਨਹੀਂ ਦੇਖੋ, ਮੈਂ ਤਾਂ ਜੋ ਮੈਨੂੰ ਸੇਵਾ ਮਿਲੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵਜੋਂ, ਉਹਨਾਂ ਦੇ ਸਕੱਤਰ ਵਜੋਂ, ਉਹਨਾਂ ਦੇ ਲੀਗਲ ਐਡਵਾਈਜ਼ਰ ਵੱਲੋਂ ਮਿਲੀ ਹੈ। ਹਾਲਾਂਕਿ ਤੁਹਾਨੂੰ ਇਹ ਮੈਂ ਦੱਸਣਾ ਚਾਹਾਂਗਾ ਵੀ ਹਾਲੇ ਤੱਕ ਜਿਹੜੇ NSA ਨੂੰ ਚੈਲੰਜ ਕਰਨ ਦੇ ਕੇਸ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਲੱਗੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕੋ ਕੇਸ ਇਹ ਲੱਗਿਆ ਹੋਇਆ ਹੈ ਵੀ ਜਿਸ ਦੇ ਵਿੱਚ ਕਿ ਉਹ ਜੋ ਹੈ ਨੇ ਵੀ ਸਾਨੂੰ ਜਿਹੜਾ ਉਹ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਜਾਵੇ ਚੋਣਾਂ ਵਾਲਾ, ਹੋਰ ਕੋਈ ਕੇਸ ਨਹੀਂ ਸੀ ਲੱਗਿਆ। ਅਤੇ ਜਿਹੜੇ ਬਾਕੀ ਵੀ ਕਾਫੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬੇਲਾਂ ਕਰਵਾਈਆਂ ਨੇ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ ਜਾਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ, ਤਾਂ ਸਾਥੀਆਂ ਦਾ ਦੇਖੋ ਸਮੁੱਚੀ ਜਥੇਬੰਦੀ ਦੀ ਜਿਹੜੀ ਕਾਨੂੰਨੀ ਪੈਰਵਾਈ ਹੈ ਮੈਂ ਕਰਦਾ ਆ ਰਿਹਾ ਅਤੇ ਉਹ ਅੱਗੇ ਕਰਦੇ ਰਹਾਂਗੇ ਜੀ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਕੀਤੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੌਜੂਦਾ ਸੰਸਦ ਵੀ ਬਣ ਚੁੱਕੇ ਨੇ, ਕਦੋਂ ਬਾਹਰ ਆਉਂਦੇ ਨੇ ਅਤੇ ਕਦੋਂ ਜਿਹੜੇ ਕਿ ਇਹ ਜਿਹੜਾ NSA ਦਾ ਮਾਮਲਾ ਜਾਂ ਜਿਹੜਾ ਜੇਲ੍ਹ ਤੰਤਰ ਦਾ ਮਾਮਲਾ ਉਹ ਕਦੋਂ ਖਤਮ ਹੁੰਦਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਜਿਹਨਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਵਾਲਾ, ਭਾਈ ਕੁਲਵੰਤ ਸਿੰਘ ਰਾਊਤ ਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਅੱਜ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਅਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਤਰੀਕਾਂ ਦੀ ਵਧਾ ਦਿੱਤੀ ਗਈ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਧਿਰ ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਫਿਰ ਜੋ NSA ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਜੋ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ
ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ। ਸਤਿ ਸ਼੍ਰੀ ਅਕਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅਮਰਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅਮਰਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵਕਤ। ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅਮਰਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ, ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ। ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ NSA ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ NSA ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ। ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ NSA ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ, ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ 18 ਮਾਰਚ 2023 ਨੂੰ, ਜਿਨ੍ਹਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ ਹੈ ਜੀ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ। ਵੀ ਜੋ ਇਹ ਮੈਂ ਸਮਝਦਾ ਇੱਕ ਜਿਹੜੀ ਪੰਜਾਬ ਦੀ ਆਵਾਮ ਹੈ, ਪੰਜਾਬ ਦੇ ਬਸ਼ਿੰਦੇ ਨੇ, ਜਿਹੜਾ ਉਹਨਾਂ ਦਾ ਫਤਵਾ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 1 ਸਾਲ ਦਾ, ਉਸ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਤੋਹੀਨ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਲੋਕ ਰਾਏ ਦੀ, ਲੋਕ ਓਪੀਨੀਅਨ ਦੀ, ਲੋਕਾਂ ਦੀ ਡਿਮਾਂਡ ਦੀ ਤੋਹੀਨ ਕੀਤੀ ਹੈ। ਵੀ ਉਹਨਾਂ ਨੇ, ਮੈਂ ਕਹੂੰਗਾ ਜੋ ਭਗਵੰਤ ਸਿੰਘ ਮਾਨ ਨੇ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁੰਦਕ ਵਿੱਚ ਆ ਕੇ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਅਧੀਨ ਇੱਕ ਨਵਾਂ ਅਕਾਲੀ ਦਲ, ਇੱਕ ਨਵਾਂ ਤੁਸੀਂ ਕਹਿ ਲਓ ਪੰਥਕ ਧਿਰ, ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾ ਰਹੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ ਇਹ 3 ਜੂਨ ਨੂੰ ਆਰਡਰ ਪਾਸ ਕੀਤੇ ਜੀ। ਕੀ ਤੁਸੀਂ ਇਸ ਚੀਜ਼ ਨੂੰ ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਨਹੀਂ ਭਾਈ ਸਾਹਿਬ, ਗੱਲ ਇੱਦਾਂ ਹੈ ਜੀ, ਜੋ ਆਪਾਂ NSA ਦਾ ਪ੍ਰਕਿਰਿਆ ਇਹਨਾਂ ਦੇ ਡਿਟੈਂਸ਼ਨ ਆਰਡਰ, ਗਰਾਊਂਡਸ ਆਫ ਡਿਟੈਂਸ਼ਨ ਵਿੱਚ ਲਿਖਿਆ ਹੈ, ਉਸ ਦੇ ਅਕੋਰਡਿੰਗਲੀ ਕੀ ਹੁੰਦਾ ਉਸ ਦੇ ਅਕੋਰਡਿੰਗ ਇਹ ਹੈ, ਪਹਿਲਾਂ ਜੋ SHO ਅਜਨਾਲਾ ਹੈ ਉਸਨੇ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ NSA ਲਾਉਣ ਦਾ, ਉਹਨੇ ਫਾਰਵਰਡ ਕੀਤਾ SSP ਦਿਹਾਤੀ ਅੰਮ੍ਰਿਤਸਰ ਨੂੰ, ਜੋ ਸਰਦਾਰ ਸਤਿੰਦਰ ਸਿੰਘ ਨੇ। ਉਹਨਾਂ ਨੇ ਅੱਗੇ ਇਹ ਰეკਮੈਂਡ ਕੀਤਾ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ, DM ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਨੂੰ, ਜੋ ਡਿਟੇਨਿੰਗ ਅਥਾਰਟੀ ਨੇ। ਫਿਰ ਜੋ NSA ਲੱਗੀ ਹੈ, ਉਸ ਤੋਂ ਬਾਅਦ 'ਚੋਂ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਅਤੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ 'ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ
ਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਤੇ ਉਹਨਾਂ ਨੇ ਕਨਫਰਮ ਕੀਤਾ ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ ਇਸ ਦੇ ਵਿੱਚ ਜੇ 6 ਤੋਂ 7 ਸਟੈਪ ਨੇ ਤਾਂ ਉਹਨਾਂ ਵਿੱਚੋਂ ਜਿਹੜੇ 7 ਚੋਂ 6 ਸਟੈਪ ਤਾਂ ਪੰਜਾਬ ਸਰਕਾਰ ਦੇ ਨੇ ਤੇ ਇੱਕ ਸਟੈਪ ਸੈਂਟਰ ਸਰਕਾਰ ਦਾ ਹੈ। ਤਾਂ ਜ਼ਿਆਦਾਤਰ ਰੋਲ ਇਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਹੈ, ਆਮ ਆਦਮੀ ਪਾਰਟੀ ਦਾ ਜੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਿਹੜੀ 16 ਮਾਰਚ 2023 ਨੂੰ NSA ਲਾਉਣ ਤੋਂ 2 ਦਿਨ ਪਹਿਲਾਂ ਜਿਹੜਾ ਗਵਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢੀ ਸੀ, ਜਿਹੜੀ ਨੋਟੀਫਿਕੇਸ਼ਨ ਇਹਨਾਂ ਦੇ NSA ਵਾਲੇ ਕਾਗਜ਼ਾਂ ਨਾਲ ਵੀ ਹੈ ਵੀ NSA ਲਾਉਣ ਦੀਆਂ ਜਿਹੜੀਆਂ ਪਾਵਰਾਂ ਸੈਕਸ਼ਨ 3 ਦੇ ਵਿੱਚ ਨੇ ਉਹ ਮੈਂ ਡੈਲੀਗੇਟ ਕਰ ਦਿੰਦਾ ਹੈ ਜਿਹੜੇ ਸਾਰੇ ਡਿਸਟ੍ਰਿਕਟ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਮੈਂ ਭੇਜ ਦਿੰਦਾ ਤੇ ਉੱਥੋਂ ਸਿੱਧ ਹੁੰਦਾ ਹੈ ਵੀ ਇਹ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ। ਹੁਣ ਦੇਖੋ ਜਿਹੜਾ SHO ਅਜਨਾਲਾ ਹੈ ਉਹਨੇ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ, ਨਰਿੰਦਰ ਮੋਦੀ ਦੇ। ਇਹ ਤਾਂ ਭਗਵੰਤ ਸਿੰਘ ਮਾਨ ਦਾ ਹਰੇਕ ਇਸ 'ਚ ਇਸ 'ਚ ਜਿਹੜਾ ਮਹਿਕਮਾ ਇਨਵੋਲਵ ਹੈ, ਉਹਨਾਂ ਦਾ ਹੋਮ ਸਕੱਤਰ ਇਨਵੋਲਵ ਹੈ, ਉਹਨਾਂ ਦਾ SSP ਇਨਵੋਲਵ ਹੈ, ਉਹਨਾਂ ਦਾ DC ਇਨਵੋਲਵ ਹੈ, ਉਹਨਾਂ ਦਾ SHO ਇਨਵੋਲਵ ਹੈ। ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਜੀ। ਕੀ ਅਸਰ ਹੋਇਆ ਨਹੀਂ ਲੋਕਾਂ ਦਾ, ਜੋ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ 2 ਲੱਖ ਦੇ ਨੀਅਰ ਵੋਟ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ? ਦੇਖੋ ਜੀ, ਮੈਨੂੰ ਤਾਂ ਲੱਗਦਾ ਹੈ ਜੋ ਭਗਵੰਤ ਸਿੰਘ ਮਾਨ ਨੇ ਉਹ ਇਸ ਸਮੇਂ ਹੰਕਾਰ ਦੇ ਵਿੱਚ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਨਹੀਂ ਨਜ਼ਰ ਆ ਰਿਹਾ। ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਜਿਹੜਾ ਸਾਡਾ ਇਹ ਹੈਗਾ ਹੈ, ਜੋ ਸਾਡੀ ਇਹ ਪੋਪੂਲੈਰਿਟੀ ਹੈ, ਸਾਡੀ ਵੋਟ ਸ਼ੇਅਰ ਹੈ 46% ਤੋਂ 21% 'ਤੇ ਆ ਚੁੱਕੀ ਹੈ। ਅਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ। ਉਹਨਾਂ ਨੂੰ ਸਿਰਫ ਆਪਦਾ ਹੰਕਾਰ, ਆਪਦੀ ਹਉਮੈ ਨਜ਼ਰ ਆ ਰਹੀ ਹੈ। ਅਤੇ ਮੇਰੇ ਹਿਸਾਬ ਨਾਲ ਜਦੋਂ ਬੰਦਾ ਹੰਕਾਰ ਅਤੇ ਹਉਮੈ 'ਚ ਹੋਵੇ ਤਾਂ ਉਹ ਮੂੰਹ ਮੂੰਹ ਡਿੱਗਦਾ ਹੁੰਦਾ ਹੈ। ਅਤੇ ਇਹ ਜੋ ਖਡੂਰ ਸਾਹਿਬ ਵਾਲਿਆਂ ਨੇ ਸਾਬਤ ਵੀ ਕਰ ਦਿੱਤਾ ਹੈ ਵੀ ਉਹਨਾਂ ਨੇ ਜੋ ਵੀ ਇਹ ਹੋਇਆ ਹੈ ਅਤੇ ਇਹ ਲੋਕਾਂ ਨੇ ਇਹਨਾਂ ਦੇ ਦੇਖੋ ਇਹਨਾਂ ਜਿਵੇਂ ਇਹ ਦਾਅਵਾ ਕਰਦੇ ਹੁੰਦੇ ਸੀ ਵੀ ਅਸੀਂ 13 ਦੇ ਵਿੱਚੋਂ 13 ਸੀਟਾਂ ਜਿੱਤਾਂਗੇ, 13-0 ਕਰਾਂਗੇ। 13 ਚੋਂ ਇੱਕ ਤਾਂ ਰਿਹਾ ਨਹੀਂ, 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਨੇ ਅਤੇ ਅੱਜ ਨੇ ਜਿਮਨੀ ਚੋਣਾਂ ਆਉਣ ਵਾਲੀਆਂ ਨੇ। ਇਸ ਵਿੱਚ ਵੀ ਜਿਹੜੀ ਆਵਾਮ ਹੈ, ਲੋਕਾਂ ਨੇ ਦੱਸ ਦਿੱਤਾ। ਮੈਂ ਸਮਝਦਾ ਕੌਮ ਸਭ ਤੋਂ ਸਮਰੱਥ ਹੁੰਦੀ ਹੈ। ਕੌਮ ਚਾਹਵੇ ਤਾਂ ਉਹ ਜਿਹੜੀ ਪਾਵਰ ਦਾ ਤਖਤ ਹੁੰਦਾ, ਰਾਜ ਦਾ ਤਖਤ ਹੁੰਦਾ ਹੈ, ਉਹਦੇ ਉੱਪਰ ਬਿਠਾ ਦਿੰਦੀ ਹੈ। ਅਤੇ ਜੇ ਕੌਮ ਚਾਹਵੇ ਤਾਂ ਫਾਂਸੀ ਵਾਲੀ ਤਖਤੀ 'ਤੇ ਵੀ ਚੜ੍ਹਾ ਦਿੰਦੀ ਹੈ। ਮੈਨੂੰ ਤਾਂ ਲੱਗਦਾ ਹੈ ਜਿਹੜੇ ਪੰਜਾਬ ਵਾਸੀ ਨੇ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਰੋਲ ਕੇ ਰੱਖ ਦੇਣਾ ਹੈ ਆ ਜਿਹੜੀਆਂ ਜਿਮਨੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੇ ਵੱਲੋਂ ਕੋਈ ਤਹਈਆ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜਾਂ ਕਰੋਗੇ? ਨਹੀਂ, ਹਾਲੇ ਤੱਕ ਤਾਂ ਦੇਖੋ ਜਦੋਂ ਇਹ ਖਬਰ ਮਿਲੀ, ਮੈਂ ਸਮਝਦਾ ਸਾਰੇ ਪਰਿਵਾਰਾਂ ਦੇ ਲਈ ਵੀ ਅਤੇ ਸਾਡੇ ਲਈ ਵੀ ਬੜਾ ਇੱਕ ਮੈਂ ਕਹੂੰਗਾ ਸਦਮੇ ਵਾਲਾ ਇੱਕ ਖਬਰ ਸੀ ਵੀ ਜਦੋਂ ਸੋਚ ਰਹੇ ਸੀ ਵੀ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਅਤੇ ਉਹਨਾਂ ਨੇ ਬਾਹਰ ਆ ਜਾਣਾ ਹੈ, ਅਤੇ ਉਦੋਂ ਖਬਰ ਮਿਲਣੀ ਵੀ ਸਾਥੀਆਂ ਦੀ ਜਿਹੜੀ NSA ਹੈ ਉਹ 1 ਸਾਲ ਲਈ ਵਧਾ ਦਿੱਤੀ ਗਈ ਹੈ। ਤਾਂ ਮੇਰੇ ਹਿਸਾਬ ਨਾਲ ਬੜਾ ਇੱਕ ਜ਼ਿਆਦਾ ਚਲੋ ਜਿਹੜੇ ਅੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹ ਕੋਈ ਸਿੱਧ ਤੋਂ ਡੋਲੇ ਨਹੀਂ। ਪਰ ਹੁਣ ਜਿਹੜਾ ਸਾਡਾ ਪਹਿਲ ਕਦਮੀ ਹੋਵੇਗੀ ਉਹਨਾਂ ਸਾਰਿਆਂ ਦੀ ਰਿਹਾਈ ਵੱਲ ਹੋਵੇਗੀ। 30 ਨੌਜਵਾਨ ਅੰਮ੍ਰਿਤਸਰ ਜੇਲ੍ਹ 'ਚ ਨੇ ਅਤੇ ਚੋਣਾਂ ਦਾ ਹਾਲੇ ਕੋਈ ਵਿਚਾਰ ਹੈ ਨਹੀਂਗਾ ਜੀ। ਅੰਮ੍ਰਿਤਪਾਲ ਸਿੰਘ ਨੂੰ ਇਹ ਵੀ ਪ੍ਰਚਾਰਿਆ ਗਿਆ ਕਈ ਪਾਰਟੀਆਂ ਦੇ ਵੱਲੋਂ, ਕਈ ਲੋਕਾਂ ਦੇ ਵੱਲੋਂ ਕਿ ਏਜੰਸੀਆਂ ਦਾ ਬੰਦਾ। ਨਹੀਂ ਦੇਖੋ, ਜਿਹੜੇ ਮੇਰੇ ਹਿਸਾਬ ਨਾਲ ਜੇ ਏਜੰਸੀਆਂ ਦਾ ਕੋਈ ਹੁੰਦਾ ਤਾਂ ਇੰਨੇ ਸਖਤ ਕਦਮ ਤਾਂ ਨਹੀਂ ਸੀ ਲੈਣੇ ਸਰਕਾਰ ਨੇ। ਕਦੇ ਆਪਾਂ ਸੁਣਿਆ ਵੀ ਕਿਸੇ ਏਜੰਸੀਆਂ ਦੇ ਬੰਦੇ 'ਤੇ ਏਡੀ ਵੱਡੀ ਕਾਰਵਾਈ ਹੋ ਜੇ, NSA ਲੱਗ ਜੇ, ਘਰਾਂ ਤੋਂ 3-3 ਹਜ਼ਾਰ ਕਿਲੋਮੀਟਰ ਦੂਰ ਰੱਖ ਲਿਆ ਜਾਵੇ, ਸਾਲ ਦੀ NSA ਇਕੱਠੀ ਲਾਈ ਦਿੱਤੀ ਜਾਵੇ। ਤਾਂ ਮੈਨੂੰ ਤਾਂ ਲੱਗਦਾ ਇਹ ਸਾਰਾ ਕੂੜ ਪ੍ਰਚਾਰ ਹੈ। ਜਿਹੜੇ ਕੁਝ ਸਰਕਾਰੀ ਸਾਧ ਨੇ, ਆਮ ਆਦਮੀ ਪਾਰਟੀ ਦੇ ਪਾਲਤੂ ਸਾਧ ਨੇ, ਇਹਨਾਂ ਦੇ ਜਿਹੜੇ ਬੰਦੇ ਖੜ੍ਹੇ ਕੀਤੇ ਗਏ ਨੇ, ਉਹ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੈ। ਹਾਲਾਂਕਿ ਹਕੀਕਤ ਵਿੱਚ ਕੁਝ ਵੀ ਨਹੀਂ ਇਹੋ ਜਿਹਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਚਿਹਰੇ 'ਤੇ ਖੁਸ਼ੀ ਆਈ ਅਤੇ ਹੁਣ ਨਮੋਸ਼ੀ ਹੈ। ਦੇਖੋ ਇਹ ਤਾਂ ਹੈ ਜੀ, ਜਦੋਂ ਜਿੱਤ ਪ੍ਰਾਪਤ ਹੋਈ ਸੀ ਸਾਰੇ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਬੜੀ ਜ਼ਿਆਦਾ ਖੁਸ਼ੀਆਂ ਸੀ, ਬੜਾ ਕੁਛ ਸੀ, ਬੜਾ ਵਧੀਆ ਮਾਹੌਲ ਸੀ ਵੀ ਲੱਗ ਰਿਹਾ ਸੀ ਹੁਣ ਫਿਰ ਤੋਂ ਪੰਜਾਬ 'ਚ ਵਹੀਰਾਂ ਉਵੇਂ ਹੀ ਚੱਲਣਗੀਆਂ। ਪਰ ਹੁਣ ਇੱਕ ਵਾਰੀ ਲੱਗ ਰਿਹਾ ਹੈ ਵੀ ਬੜੀ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਅਤੇ ਜਿਹੜਾ ਧੱਕਾ ਬਹੁਤ ਕੀਤਾ ਪੰਜਾਬ ਸਰਕਾਰ ਨੇ। ਪਰ ਕੋਈ ਨਹੀਂ, ਜਦੋਂ ਗੁਰੂ ਮਹਾਰਾਜ ਇੱਥੇ ਤੱਕ ਲੈ ਕੇ ਆਏ ਨੇ ਤਾਂ ਗੁਰੂ ਮਹਾਰਾਜ ਸਮਰੱਥ ਨੇ, ਉਹ ਅੱਗੇ ਵੀ ਲੈ ਕੇ ਜਾਣਗੇ। ਅਤੇ ਯਕੀਨੀ ਇਹਨਾਂ ਸਾਰਿਆਂ ਦੀ 10 ਡਿਬੜੂਗੜ੍ਹ ਜੇਲ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਸਾਰਿਆਂ ਦੀ ਬੰਦ ਖਲਾਸੀ ਹੋਵੇਗੀ ਜੀ।
ਕੀ ਅਗਲੇ ਜਿਹੜੇ ਕਦਮ ਨੇ ਉਹ ਤੁਹਾਡੇ ਕੀ ਰਹਿਣਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਪਹਿਲਾ ਕਦਮ ਰਿਹਾਈ ਵੱਲ ਕਰਾਂਗੇ, ਮੋਰਚੇ ਵੀ ਲਗਾਏ ਤੁਹਾਡੇ ਵੱਲੋਂ, ਮੋਰਚਿਆਂ ਦਾ ਵੀ ਕੋਈ ਅਸਰ ਨਹੀਂ ਹੋਇਆ? ਦੇਖੋ ਬੜਾ ਜਿੱਥੋਂ ਸਰਕਾਰ ਇਹਨਾਂ ਜ਼ਬਰ ਕਰਨ 'ਤੇ ਆ ਜਾਵੇ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਜਿੰਨੀ ਭਗਵੰਤ ਸਿੰਘ ਮਾਨ ਨੇ ਬਣਾ ਲਈ ਵੀ ਸੈਂਟਰ 'ਚੋਂ ਫੋਰਸਾਂ ਸੱਦ ਲਈਆਂ, ਇੰਟਰਨੈਟ ਸ਼ਟ ਡਾਊਨ ਕਰ ਦਿੱਤਾ 18 ਮਾਰਚ ਨੂੰ, ਕੋਈ ਡਰਦਾ ਬੋਲਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ। ਤੇ ਐਡੀ ਵੱਡੀ ਗੱਲ ਨਹੀਂ ਸੀ ਜਿੰਨਾ ਵੱਡਾ ਇਹਨਾਂ ਨੇ ਹਊਆ ਬਣਾ ਲਿਆ ਸੀ। ਪਰ ਉਸ ਤੋਂ ਬਾਅਦ ਚਲੋ ਵੀ ਜੋ ਸਮਾਂ ਆਇਆ, ਮੋਰਚਾ ਵੀ ਲਾਇਆ, ਅਰਦਾਸ ਸਮਾਗਮ ਵੀ ਕਰਾਏ। ਕਦੇ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਜ਼ੋਰ ਇੰਨਾ ਜ਼ਿਆਦਾ ਸੀ ਵੀ ਤੁਸੀਂ ਦੇਖ ਲਓ 5 ਬੰਦੇ ਵੀ ਇਕੱਠੇ ਨਹੀਂ ਸੀ ਹੋਣ ਦਿੰਦੇ। ਕਿਸੇ ਗੁਰੂ ਘਰ ਦੇ ਵਿੱਚ ਰਿਹਾਈ ਲਈ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਅਰਦਾਸ ਵੀ ਕਰਾਉਣੀ ਹੁੰਦੀ ਤਾਂ ਉੱਥੇ ਵੀ ਜੋ ਇਹ ਅਲਾਉ ਨਹੀਂ ਸੀ ਕਰਦੇ ਹੁੰਦੇ ਇਕੱਠ ਕਰਨਾ। ਤਾਂ ਮੈਂ ਸਮਝਦਾ ਵੀ ਉਸ ਤੋਂ ਬਾਅਦ ਚਲੋ ਮੋਰਚਾ ਵੀ ਲਾਇਆ, ਉਸ 'ਤੇ ਵੀ ਸਰਕਾਰ ਨੇ ਕਰੈਕਡਾਊਨ ਕੀਤਾ। ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ, ਜਿਹੜੇ ਉਹਨਾਂ ਦੇ ਮਾਤਾ ਜੀ ਨੇ, ਚਾਚਾ ਜੀ ਨੇ, ਤਾਇਆ ਜੀ ਨੇ, ਅਤੇ ਉਹਨਾਂ ਨੂੰ ਵੀ ਅਰੈਸਟ 57 ਕਰਕੇ ਲਾ ਲਿਆ ਸੀ। ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿਆ ਸੀ। ਤਾਂ ਉਦੋਂ ਸਰਕਾਰ ਨੇ ਧੱਕਾ ਵੀ ਬਹੁਤ ਕੀਤਾ। ਫਿਰ ਜਦੋਂ ਕੌਮ ਨੇ ਹੁਕਮ ਲਾਇਆ ਤਾਂ ਇਲੈਕਸ਼ਨ ਵੀ ਲੜੀ ਭਾਈ ਅੰਮ੍ਰਿਤਪਾਲ ਸਿੰਘ ਨੇ, ਅਤੇ ਉਸ ਤੋਂ ਬਾਅਦ 'ਚੋਂ ਕੌਮ ਨੇ ਜਿਤਾਇਆ ਵੀ। ਪਰ ਜਿੱਤਣ ਤੋਂ ਬਾਅਦ ਦੇਖੋ ਕਿਹੋ ਜਿਹਾ ਮੈਂ ਕਹੂੰਗਾ ਦੋਹਰਾ ਮਾਪਦੰਡ ਹੈ ਵੀ ਜਿਹੜੇ ਬਾਕੀ ਨੇ ਉਹ ਤਾਂ ਜਿੱਤ ਕੇ ਵੀ ਸੈਂਟਰ 'ਚ ਮਿਨਿਸਟਰ ਬਣ ਗਏ ਨੇ, ਅਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਉਹ ਜਿੱਤ ਕੇ ਵੀ ਉਹ ਅੰਦਰ ਨੇ, ਅਤੇ ਬਾਕੀ ਜਿਹੜੇ ਦੂਜੇ ਨੇ ਉਹ ਹਾਰ ਕੇ ਵੀ ਸੈਂਟਰ ਵਿੱਚ ਮਿਨਿਸਟਰ ਬਣ ਗਏ। ਤੁਹਾਡੇ 'ਤੇ ਕਿਸੇ ਦਾ ਪ੍ਰੈਸ਼ਰ ਹੈ? ਦੇਖੋ ਪ੍ਰੈਸ਼ਰ ਤਾਂ ਕੋਈ ਦੇਖੋ ਅਸਿੱਧੇ ਤੌਰ 'ਤੇ ਬੜੇ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਸਰਕਾਰ ਵੱਲੋਂ, ਜਿਵੇਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਦੇ ਨੇ, ਕਿਉਂਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਜੋ ਇੰਸਟਾਗ੍ਰਾਮ, ਫੇਸਬੁੱਕ ਅਤੇ ਸਾਰਾ ਟਵਿੱਟਰ ਵਗੈਰਾ, ਮੇਰੇ ਫਾਦਰ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ। ਜਿਹੜੀਆਂ ਕੋਈ ਅਸਲਾ ਲਾਇਸੈਂਸ ਦੀ ਜੇ ਕੋਈ ਐਕਸਟੈਂਸ਼ਨ ਦੀ ਕੋਈ ਲਾਉਣੀ ਹੈ ਐਪਲੀਕੇਸ਼ਨ, ਉਹ ਵੀ ਰੱਦ ਕਰ ਦੇਣੀ। ਤਾਂ ਇੱਕ ਦੇਖੋ ਮਾਨਸਿਕ ਦਬਾਅ ਤਾਂ ਜੋ ਬਣਿਆ ਹੀ ਰਹਿੰਦਾ ਸਰਕਾਰ ਵੱਲੋਂ। ਪਰ ਦੇਖੋ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਦੋਂ ਰਾਹ ਹੀ ਇਹ ਚੁਣ ਲਿਆ ਅਤੇ ਫਿਰ ਤਾਂ ਹੁਣ ਆਪਾਂ ਕੋਈ ਪਿੱਛੇ ਕੋਈ ਮੂੰਹ ਕਰਨ ਦਾ ਸਵਾਲ ਨਹੀਂ ਰਹਿੰਦਾ। ਹੁਣ ਤਾਂ ਅੱਗੇ ਹੀ ਜੇ ਚੱਲਾਂਗੇ, ਪਹਿਲਾਂ ਵੀ ਨਾਲ ਖੜ੍ਹੇ ਸੀ ਅਤੇ ਅੱਗੇ ਵੀ ਖੜ੍ਹੇ ਰਵਾਂਗੇ ਜੀ। ਪੰਜਾਬ ਪੰਥ ਦੀ ਗੱਲ ਹੋਊ ਫਿਰ ਤੋਂ? ਦੇਖੋ ਜੋ ਵੀ ਜੇ ਆਪਾਂ ਕੋਈ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ 1920 'ਚ ਬਣਿਆ ਸੀ, ਉਹ ਪੰਜਾਬ ਅਤੇ ਪੰਥ ਦੀ ਗੱਲ ਕਰਨ ਕਰਕੇ ਇੰਨਾ ਲੰਮਾ ਸਮਾਂ ਚੱਲਿਆ। ਜਦੋਂ ਇਹ ਗੱਲਾਂ ਆਪਦੇ ਹੋਟਲਾਂ ਦੀਆਂ, ਓਬਰਾਏ ਦੀਆਂ, ਸੁੱਖ ਵਿਲਾਸ ਦੀਆਂ, ਵੱਡੀ ਟਰਾਂਸਪੋਰਟ ਦੀਆਂ ਗੱਲਾਂ ਕਰਨ ਲੱਗ ਗਏ, ਇਹ ਖਤਮ ਹੋ ਗਏ। ਜਦੋਂ ਤੱਕ ਆਪਾਂ ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ੀ ਜੀਵਨ 'ਚ ਰਹਾਂਗੇ, ਤਾਂ ਇਹ ਜਿਹੜੀ ਬਾਤ ਹੈ ਇਹ ਅੱਗੇ ਚੱਲਦੀ ਰਹਿਣੀ ਹੈ। ਪਹਿਲਾਂ ਕੋਈ ਹੋਰ ਸੀ, ਹੁਣ ਕੋਈ ਹੋਰ ਹੈ, ਅਤੇ ਫਿਊਚਰ ਵਿੱਚ ਕੋਈ ਹੋਰ ਹੋਣਗੇ, ਅਤੇ ਪੰਥ ਅਤੇ ਪੰਜਾਬ ਦੀ ਗੱਲ ਸਦਾ ਹੀ ਚੱਲਦੀ ਰਹਿਣੀ ਹੈ ਜੀ। ਪੰਜਾਬ ਦੇ ਹਾਰੇ ਹੋਏ MP ਰਮਨੀਤ ਸਿੰਘ ਬਿੱਟੂ ਹੋਰਾਂ ਨੂੰ ਰਾਜ ਮੰਤਰੀ ਲੈ ਲੈਣਾ, ਅਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਹੋਣੇ, ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲੜ ਰਹੇ ਹੋ ਅੰਮ੍ਰਿਤਪਾਲ ਸਿੰਘ ਦਾ? ਦੇਖੋ ਜੀ, ਜੋ ਇਹ ਚਲੋ ਕੋਈ ਵੀ ਜੇ ਬੰਦਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਕੋਈ ਰਿਹਾਈ ਵੱਲ, ਦੇਖੋ ਕੁਛ ਤਾਂ ਵੋਟਾਂ ਲੈਣ ਲਈ ਜਾਂ ਕੋਈ ਪੋਪੂਲੈਰਿਟੀ ਲੈਣ ਲਈ ਜੇ ਕੋਈ ਗੱਲ ਤਾਂ ਬੜੇ ਕਰਦੇ ਨੇ, ਅਸੀਂ ਆਹ ਕਰਾ ਦਾਂਗੇ ਸੈਂਟਰ ਤੋਂ, ਉਹ ਲੈ ਆਵਾਂਗੇ, ਪਰ ਕੀਤਾ ਹਾਲੇ ਤੱਕ ਕਿਸੇ ਨੇ ਕੱਖ ਵੀ ਨਹੀਂ। ਪਰ ਹਾਂ ਜੇ ਕੋਈ ਹੱਲ ਕਰਾਉਂਦਾ ਹੈ ਤਾਂ ਕੋਈ ਵੈਲਕਮ ਕਰਨ ਵਾਲੀ ਗੱਲ ਹੈ, ਚਾਹੇ ਕੋਈ BJP, ਚਾਹੇ ਆਮ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਬਾਦਲ ਦਲੀਆ, ਜਿਹੜਾ ਵੀ ਕੋਈ ਇਹ ਕਰੂਗਾ ਤਾਂ ਚਲੋ ਠੀਕ ਹੈ। ਜਿਹੜੀ ਕੌਮ ਦੀ ਹਮੇਸ਼ਾ ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਪਹਿਲਾਂ ਅਸੀਂ ਟੇਬਲ ਟਾਕ ਕਰਦੇ ਰਹੇ ਹਾਂ, ਸ਼ਾਹ ਸ਼ੂਜਾ ਜੋ ਅਬਦਾਲੀ ਦਾ ਪੋਤਰਾ ਸੀ ਉਹਦੇ ਨਾਲ ਵੀ ਕਰਦੇ ਰਹੇ ਹਾਂ, ਅਬਦਾਲੀ ਨਾਲ ਵੀ ਕਰਦੇ ਰਹੇ ਹਾਂ, ਨਾਦਰ ਸ਼ਾਹ ਨਾਲ ਵੀ ਕਰਦੇ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਸੀ। ਤਾਂ ਜੋ ਇੱਕ ਸਿੱਖ ਕੌਮ ਦੀ ਹਮੇਸ਼ਾ ਇੱਕ ਅਪਰੋਚ, ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਤਾਂ ਉਸੇ ਡਿਪਲੋਮੇਸੀ ਨੂੰ ਵਰਤਦੇ ਹੋਏ, ਜਿਵੇਂ ਕਿ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਗੱਲ ਆਖੀ ਸੀ ਵੀ ਜੇ ਕੋਈ ਵੀ ਬੰਦਾ ਜੇ ਕੋਈ ਆਰਟੀਕਲ ਦਾ ਕੋਈ ਯੂਜ਼ ਕਰਕੇ ਕਿਸੇ ਬੰਦੀ ਸਿੰਘ ਨੂੰ ਕਢਾ ਲੈਂਦਾ ਹੈ ਤਾਂ ਉਹ ਵਧੀਆ ਹੀ ਗੱਲ ਹੈ। ਦੇਖੋ ਜੇ ਬੰਦੀ ਸਿੰਘਾਂ ਦਾ ਮੁੱਦਾ ਬੜਾ ਜ਼ਿਆਦਾ ਸਿੱਖ ਕੌਮ ਦੇ ਹਿਰਦੇ ਦੇ ਕੋਲ ਹੈ, ਜੇ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਹੋਊਗੀ ਜੀ। ਕੀ ਤੁਸੀਂ ਪਹਿਲ ਕਦਮੀ ਕਰੋਗੇ ਜੇ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੋਈ ਗੱਲ ਕਰਨ ਦੀ ਚਾਹਨਾ ਹੋਈ? ਨਹੀਂ ਦੇਖੋ, ਜੇ ਕੋਈ ਜਿਵੇਂ ਆਪਣਾ ਕੌਮ ਦਾ ਅਸੂਲ ਰਿਹਾ ਹੈ ਵੀ ਜੇ ਕੋਈ ਸਿਰ ਝੁਕਾ ਕੇ ਆਵੇ ਤਾਂ ਉਹਨੂੰ ਦੇਗ ਪੱਕੀ, ਅਤੇ ਜੇ ਕੋਈ ਚੜ੍ਹ ਕੇ ਆਵੇ ਤਾਂ ਉਹਨੂੰ ਤੇਗ ਪੱਕੀ। ਦੇਖੋ ਜੇ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਹੈ ਤਾਂ ਆਪਾਂ ਇਹ ਤਾਂ ਹੈ ਨਹੀਂ ਗਾ ਉਸ 'ਤੇ ਹਮਲਾ ਕਰਨਾ ਹੈ, ਉਸ ਦੀ ਆਪਾਂ ਗੱਲਬਾਤ ਸੁਣਨੀ ਹੈ। ਪਰ ਦੇਖੋ ਜਦੋਂ ਕੌਮ ਨੇ ਫਤਵਾ ਲਾ ਦਿੱਤਾ, 4.5 ਲੱਖ ਵੋਟ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, 2 ਲੱਖ ਦਾ ਜਿਹੜਾ ਇਹ ਮਾਰਜਨ ਹੈ ਵੱਧ ਤੋਂ ਸਾਰਿਆਂ ਪੰਜਾਬ ਤੋਂ ਵੱਧ, ਤਾਂ ਇਹ ਇੱਕ ਦੇਖੋ ਲੋਕਾਂ ਵੱਲੋਂ ਐਲਾਨ ਹੀ ਹੈ ਇਸ ਚੀਜ਼ ਦਾ। ਹੁਣ ਇਹ ਲੋਕ ਓਪੀਨੀਅਨ ਹੈ, ਲੋਕ ਰਾਏ ਹੈ, ਇਸ ਦੇ ਲੋਕ ਰਾਏ ਦੇ ਕੋਲੇ, ਜਿਹੜੇ ਲੋਕਾਂ ਦੇ ਓਪੀਨੀਅਨ ਕੋਲੇ, ਜਿਹੜਾ ਕੌਮ ਦੇ ਫਤਵੇ ਕੋਲੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ, ਨਾ ਕਿ ਕੌਮ ਲੀਡਰਾਂ ਕੋਲ ਚੱਲ ਕੇ ਜਾਂਦੀ ਹੈ ਜੀ। ਹੁਣ ਆਉਣ ਵਾਲਾ ਜਿਹੜਾ ਸਮਾਂ ਗਾ, ਜਿਵੇਂ ਤੁਸੀਂ ਕਿਹਾ ਕਿ NSA ਜਿਹੜਾ ਵਧਾ ਦਿੱਤਾ ਗਿਆ ਗਾ,
ਕਿ ਸਹੁੰ ਚੁੱਕ ਸਮਾਗਮ ਆ ਜਿਹੜਾ ਉਹ ਜੇਲ੍ਹ ਦੇ ਅੰਦਰ ਹੋਊ ਜਾਂ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਊ? ਦੇਖੋ, ਇਹ 24 ਜੂਨ ਨੂੰ ਜਦੋਂ ਇਹ ਸੰਸਦ ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਪੰਜਾਬ ਸਰਕਾਰ ਕੋਲੇ ਪਾਵਰਾਂ ਹੈਗੀਆਂ ਨੇ ਅੰਡਰ ਸੈਕਸ਼ਨ 15, ਉਹ ਲੈ ਕੇ ਜਾ ਸਕਦੇ ਨੇ ਤੇ ਉੱਥੇ ਜਿਹੜੀ ਇਹ ਹੈ ਸਹੁੰ ਚੁਕਾ ਸਕਦੇ ਨੇ, ਟੈਂਪਰੇਰੀ ਰਿਲੀਜ਼ ਕਰ ਸਕਦੇ ਨੇ। ਬਾਕੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ, ਜੇ ਉਹ ਮੁਨਕਰ ਕਰਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਕੇਸ ਵੀ ਲਾਵਾਂਗੇ ਜੀ। ਹਾਂਜੀ, ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ, ਕਹਿੰਦੇ ਕਿ ਫਿਰ ਕੇਸ ਸਿੱਧੂ ਵੀ ਜ਼ਿਆਦਾ ਸਟਰੋਂਗ ਹੋ ਜਾਣਾ। ਦੇਖੋ ਸਹੀ ਗੱਲ ਹੈ, ਜਦੋਂ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜੋ ਸੰਵਿਧਾਨਕ ਤਰੀਕੇ ਨਾਲ ਚੁਣਿਆ ਗਿਆ ਹੈ, ਜਿਸਨੇ ਜੋ ਇਹ ਸਾਰਾ ਕੁਝ ਚਲੋ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਐਡਾ ਵੱਡਾ ਜੋ ਮੈਂਡੇਟ ਮਿਲਿਆ ਹੈ, ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅਦਾਲਤਾਂ ਨੂੰ ਵੀ ਇੱਕ ਸੰਵੇਦਨਸ਼ੀਲ ਜਿਹੜਾ ਹੈ ਇੱਕ ਰੁਖ ਲੈਣਾ ਚਾਹੀਦਾ ਜੀ। ਹਾਂਜੀ, ਅਪਰੋਚ ਕਿੱਥੋਂ ਤੱਕ ਕਰੋ? ਅਪਰੋਚ ਦੇਖੋ ਜੀ, ਜੇ ਮਾਣਯੋਗ ਜਿਹੜੀ ਹਾਈ ਕੋਰਟ ਵਿੱਚ ਕੇਸ ਲਾ ਦੇਵਾਂਗੇ ਜੀ, ਉੱਥੋਂ ਨਹੀਂ ਤਾਂ ਸੁਪਰੀਮ ਕੋਰਟ ਤੱਕ ਲੜਾਂਗੇ ਜੀ। ਜੋ ਇੱਕ ਤਾਂ ਵਕੀਲ ਦੇ ਹੱਥ ਤਾਂ ਕਾਨੂੰਨੀ ਚਾਰਾਜੋਈ ਹੁੰਦੀ ਹੈ। ਪਹਿਲਾਂ ਜਦੋਂ ਪਿਛਲੇ ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲੜਾ ਸਕਦੇ ਸੀ ਤਾਂ ਉਹ ਜਿਹੜਾ ਚੋਣਾਂ ਵਿੱਚ ਪੂਰੀ ਪੈਰਵੀ ਕੀਤੀ, ਅੱਗੇ ਹੋ ਕੇ ਖੜੇ ਲੜੇ, ਅਤੇ ਹੁਣ ਜਿਹੜਾ ਕਾਨੂੰਨੀ ਤਰੀਕਾ ਹੈ ਇਹ ਜਿਹੜਾ ਹਾਈ ਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਜਿੰਨਾ ਕੁਛ ਵੀ ਹੱਥ ਪੱਲੇ ਆ ਉਹ ਸਾਰਾ ਕੁਛ ਕਰਾਂਗੇ ਜੀ। ਆਖਰੀ ਸਵਾਲ, ਇਕੱਲੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜੋਗੇ ਜਾਂ ਤਮਾਮ ਉਹਨਾਂ ਸਿੰਘਾਂ ਦਾ ਲੜੋਗੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਬੰਦ ਨੇ? ਨਹੀਂ ਦੇਖੋ, ਮੈਂ ਤਾਂ ਜੋ ਮੈਨੂੰ ਸੇਵਾ ਮਿਲੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵਜੋਂ, ਉਹਨਾਂ ਦੇ ਸਕੱਤਰ ਵਜੋਂ, ਉਹਨਾਂ ਦੇ ਲੀਗਲ ਐਡਵਾਈਜ਼ਰ ਵੱਲੋਂ ਮਿਲੀ ਹੈ। ਹਾਲਾਂਕਿ ਤੁਹਾਨੂੰ ਇਹ ਮੈਂ ਦੱਸਣਾ ਚਾਹਾਂਗਾ ਵੀ ਹਾਲੇ ਤੱਕ ਜਿਹੜੇ NSA ਨੂੰ ਚੈਲੰਜ ਕਰਨ ਦੇ ਕੇਸ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਲੱਗੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕੋ ਕੇਸ ਇਹ ਲੱਗਿਆ ਹੋਇਆ ਹੈ ਵੀ ਜਿਸ ਦੇ ਵਿੱਚ ਕਿ ਉਹ ਜੋ ਹੈ ਨੇ ਵੀ ਸਾਨੂੰ ਜਿਹੜਾ ਉਹ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਜਾਵੇ ਚੋਣਾਂ ਵਾਲਾ, ਹੋਰ ਕੋਈ ਕੇਸ ਨਹੀਂ ਸੀ ਲੱਗਿਆ। ਅਤੇ ਜਿਹੜੇ ਬਾਕੀ ਵੀ ਕਾਫੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬੇਲਾਂ ਕਰਵਾਈਆਂ ਨੇ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ ਜਾਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ, ਤਾਂ ਸਾਥੀਆਂ ਦਾ ਦੇਖੋ ਸਮੁੱਚੀ ਜਥੇਬੰਦੀ ਦੀ ਜਿਹੜੀ ਕਾਨੂੰਨੀ ਪੈਰਵਾਈ ਹੈ ਮੈਂ ਕਰਦਾ ਆ ਰਿਹਾ ਅਤੇ ਉਹ ਅੱਗੇ ਕਰਦੇ ਰਹਾਂਗੇ ਜੀ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਕੀਤੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੌਜੂਦਾ ਸੰਸਦ ਵੀ ਬਣ ਚੁੱਕੇ ਨੇ, ਕਦੋਂ ਬਾਹਰ ਆਉਂਦੇ ਨੇ ਅਤੇ ਕਦੋਂ ਜਿਹੜੇ ਕਿ ਇਹ ਜਿਹੜਾ NSA ਦਾ ਮਾਮਲਾ ਜਾਂ ਜਿਹੜਾ ਜੇਲ੍ਹ ਤੰਤਰ ਦਾ ਮਾਮਲਾ ਉਹ ਕਦੋਂ ਖਤਮ ਹੁੰਦਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਜਿਹਨਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣ ਭਾਈ ਕੁਲਵੰਤ ਸਿੰਘ ਰਾਊਤ ਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਅੱਜ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਅਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਧਿਰ ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਫਿਰ ਜੋ NSA ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਜੋ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ।
ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ ਐਨਐਸਏ ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ। ਸਤਿ ਸ਼੍ਰੀ ਅਕਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੰਮ੍ਰਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵਕਤ। ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਐਨਐਸਏ ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ ਐਨਐਸਏ ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ, ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ। ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ ਐਨਐਸਏ ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ ਐਨਐਸਏ ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ। ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ ਐਨਐਸਏ ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ 18 ਮਾਰਚ 2023 ਨੂੰ, ਜਿਨ੍ਹਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ ਐਨਐਸਏ ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ ਹੈ ਜੀ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ। ਵੀ ਜੋ ਇਹ ਮੈਂ ਸਮਝਦਾ ਇੱਕ ਜਿਹੜੀ ਪੰਜਾਬ ਦੀ ਆਵਾਮ ਹੈ, ਪੰਜਾਬ ਦੇ ਬਸ਼ਿੰਦੇ ਨੇ, ਜਿਹੜਾ ਉਹਨਾਂ ਦਾ ਫਤਵਾ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 1 ਸਾਲ ਦਾ, ਉਸ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਤੋਹੀਨ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਲੋਕ ਰਾਏ ਦੀ, ਲੋਕ ਓਪੀਨੀਅਨ ਦੀ, ਲੋਕਾਂ ਦੀ ਡਿਮਾਂਡ ਦੀ ਤੋਹੀਨ ਕੀਤੀ ਹੈ। ਵੀ ਉਹਨਾਂ ਨੇ, ਮੈਂ ਕਹੂੰਗਾ ਜੋ ਭਗਵੰਤ ਸਿੰਘ ਮਾਨ ਨੇ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁੰਦਕ ਵਿੱਚ ਆ ਕੇ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਅਧੀਨ ਇੱਕ ਨਵਾਂ ਅਕਾਲੀ ਦਲ, ਇੱਕ ਨਵਾਂ ਤੁਸੀਂ ਕਹਿ ਲਓ ਪੰਥਕ ਧਿਰ, ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾ ਰਹੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ ਇਹ 3 ਜੂਨ ਨੂੰ ਆਰਡਰ ਪਾਸ ਕੀਤੇ ਹੈ ਜੀ। ਕੀ ਤੁਸੀਂ ਇਸ ਚੀਜ਼ ਨੂੰ ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ ਐਨਐਸਏ ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਨਹੀਂ ਭਾਈ ਸਾਹਿਬ, ਗੱਲ ਇੱਦਾਂ ਹੈ ਜੀ, ਜੋ ਆਪਾਂ ਐਨਐਸਏ ਦਾ ਪ੍ਰਕਿਰਿਆ ਇਹਨਾਂ ਦੇ ਡਿਟੈਂਸ਼ਨ ਆਰਡਰ, ਗਰਾਊਂਡਸ ਆਫ ਡਿਟੈਂਸ਼ਨ ਵਿੱਚ ਲਿਖਿਆ ਹੈ, ਉਸ ਦੇ ਅਕੋਰਡਿੰਗਲੀ ਕੀ ਹੁੰਦਾ ਉਸ ਦੇ ਅਕੋਰਡਿੰਗ ਇਹ ਹੈ, ਪਹਿਲਾਂ ਜੋ ਐਸਐਚਓ ਅਜਨਾਲਾ ਹੈ ਉਸਨੇ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ ਐਨਐਸਏ ਲਾਉਣ ਦਾ, ਉਹਨੇ ਫਾਰਵਰਡ ਕੀਤਾ ਐਸਐਸਪੀ ਦਿਹਾਤੀ ਅੰਮ੍ਰਿਤਸਰ ਨੂੰ, ਜੋ ਸਰਦਾਰ ਸਤਿੰਦਰ ਸਿੰਘ ਨੇ। ਉਹਨਾਂ ਨੇ ਅੱਗੇ ਇਹ ਰეკਮੈਂਡ ਕੀਤਾ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡੀਐਮ ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਨੂੰ, ਜੋ ਡਿਟੇਨਿੰਗ ਅਥਾਰਟੀ ਨੇ। ਫਿਰ ਜੋ ਐਨਐਸਏ ਲੱਗੀ ਹੈ, ਉਸ ਤੋਂ ਬਾਅਦ 'ਚ ਉਸ ਦੇ ਉੱਪਰ ਜੋ ਡੀਜੀਪੀ ਪੰਜਾਬ ਦੇ ਕਮੈਂਟਸ ਆਏ ਨੇ, ਅਤੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ 'ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ, ਅਤੇ
ਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਤੇ ਉਹਨਾਂ ਨੇ ਕਨਫਰਮ ਕੀਤਾ ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ ਇਸ ਦੇ ਵਿੱਚ ਜੇ 6 ਤੋਂ 7 ਸਟੈਪ ਨੇ ਤਾਂ ਉਹਨਾਂ ਵਿੱਚੋਂ ਜਿਹੜੇ 7 ਚੋਂ 6 ਸਟੈਪ ਤਾਂ ਪੰਜਾਬ ਸਰਕਾਰ ਦੇ ਨੇ ਤੇ ਇੱਕ ਸਟੈਪ ਸੈਂਟਰ ਸਰਕਾਰ ਦਾ ਤਾਂ ਜ਼ਿਆਦਾਤਰ ਰੋਲ ਇਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਜੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਿਹੜੀ 16 ਮਾਰਚ 2023 ਨੂੰ NSA ਲਾਉਣ ਤੋਂ 2 ਦਿਨ ਪਹਿਲਾਂ ਜਿਹੜਾ ਗਵਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢੀ ਸੀ, ਜਿਹੜੀ ਨੋਟੀਫਿਕੇਸ਼ਨ ਇਹਨਾਂ ਦੇ NSA ਵਾਲੇ ਕਾਗਜ਼ਾਂ ਨਾਲ ਵੀ ਹੈ ਵੀ NSA ਲਾਉਣ ਦੀਆਂ ਜਿਹੜੀਆਂ ਪਾਵਰਾਂ ਸੈਕਸ਼ਨ 3 ਦੇ ਵਿੱਚ ਨੇ ਉਹ ਮੈਂ ਡੈਲੀਗੇਟ ਕਰ ਦਿੰਦਾ ਹੈ ਜਿਹੜੇ ਸਾਰੇ ਡਿਸਟ੍ਰਿਕਟ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਮੈਂ ਭੇਜ ਦਿੰਦਾ ਤੇ ਉੱਥੋਂ ਸਿੱਧ ਹੁੰਦਾ ਹੈ ਵੀ ਇਹ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ। ਹੁਣ ਦੇਖੋ ਜਿਹੜਾ SHO ਅਜਨਾਲਾ ਹੈ ਉਹਨੇ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਨਰਿੰਦਰ ਮੋਦੀ ਦੇ। ਇਹ ਤਾਂ ਭਗਵੰਤ ਸਿੰਘ ਮਾਨ ਦਾ ਹਰੇਕ ਇਸ 'ਚ ਇਸ 'ਚ ਜਿਹੜਾ ਮਹਿਕਮਾ ਇਨਵੋਲਵ ਹੈ, ਉਹਨਾਂ ਦਾ ਹੋਮ ਸਕੱਤਰ ਇਨਵੋਲਵ ਹੈ, ਉਹਨਾਂ ਦਾ SSP ਇਨਵੋਲਵ ਹੈ, ਉਹਨਾਂ ਦਾ DC ਇਨਵੋਲਵ ਹੈ, ਉਹਨਾਂ ਦਾ SHO ਇਨਵੋਲਵਡ ਹੈ। ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂ ਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਜੀ। ਕੀ ਅਸਰ ਹੋਇਆ ਨਹੀਂ ਲੋਕਾਂ ਦਾ, ਜੋ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ 2 ਲੱਖ ਦੇ ਨੀਅਰ ਵੋਟ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ? ਦੇਖੋ ਜੀ ਮੈਨੂੰ ਤਾਂ ਲੱਗਦਾ ਹੈ ਜੋ ਭਗਵੰਤ ਸਿੰਘ ਮਾਨ ਨੇ ਉਹ ਇਸ ਸਮੇਂ ਹੰਕਾਰ ਦੇ ਵਿੱਚ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਨਹੀਂ ਨਜ਼ਰ ਆ ਰਿਹਾ, ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਜਿਹੜਾ ਸਾਡਾ ਇਹ ਹੈਗਾ ਹੈ ਜੋ ਸਾਡੀ ਇਹ ਪੋਪੂਲੈਰਿਟੀ ਹੈ, ਸਾਡੀ ਵੋਟ ਸ਼ੇਅਰ ਹੈ 46% ਤੋਂ 21% 'ਤੇ ਆ ਚੁੱਕੀ ਹੈ। ਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ, ਉਹਨਾਂ ਨੂੰ ਸਿਰਫ ਆਪਦਾ ਹੰਕਾਰ ਆਪਦੀ ਹਉਮੈ ਨਜ਼ਰ ਆ ਰਹੀ ਹੈ। ਤੇ ਮੇਰੇ ਹਿਸਾਬ ਨਾਲ ਜਦੋਂ ਬੰਦਾ ਹੰਕਾਰ ਤੇ ਹਉਮੈ 'ਚ ਹੋਵੇ ਤਾਂ ਉਹ ਮੂੰਹ ਮੂੰਹ ਡਿੱਗਦਾ ਹੁੰਦਾ ਹੈ। ਤੇ ਇਹ ਜੋ ਖਡੂਰ ਸਾਹਿਬ ਵਾਲਿਆਂ ਨੇ ਸਾਬਤ ਵੀ ਕਰ ਦਿੱਤਾ ਹੈ ਵੀ ਉਹਨਾਂ ਨੇ ਜੋ ਵੀ ਇਹ ਹੋਇਆ ਹੈ ਤੇ ਇਹ ਲੋਕਾਂ ਨੇ ਇਹਨਾਂ ਦੇ ਦੇਖੋ ਇਹਨਾਂ ਜਿਵੇਂ ਇਹ ਦਾਅਵਾ ਕਰਦੇ ਹੁੰਦੇ ਸੀ ਵੀ ਅਸੀਂ 13 ਦੇ ਵਿੱਚੋਂ 13 ਸੀਟਾਂ ਜਿੱਤਾਂਗੇ, 13-0 ਕਰਾਂਗੇ, 13 ਚੋਂ ਇੱਕ ਤਾਂ ਰਿਹਾ ਨਹੀਂ, 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਨੇ। ਤੇ ਅੱਜ ਨੇ ਜਿਮਨੀ ਚੋਣਾਂ ਆਉਣ ਵਾਲੀਆਂ ਨੇ, ਇਸ ਵਿੱਚ ਵੀ ਜਿਹੜੀ ਆਵਾਮ ਹੈ ਲੋਕਾਂ ਨੇ ਦੱਸ ਦਿੱਤਾ। ਮੈਂ ਸਮਝਦਾ ਕੌਮ ਸਭ ਤੋਂ ਸਮਰੱਥ ਹੁੰਦੀ ਹੈ, ਕੌਮ ਚਾਹਵੇ ਤਾਂ ਉਹ ਜਿਹੜੀ ਪਾਵਰ ਦਾ ਤਖਤ ਹੁੰਦਾ, ਰਾਜ ਦਾ ਤਖਤ ਹੁੰਦਾ ਹੈ, ਉਹਦੇ ਉੱਪਰ ਬਿਠਾ ਦਿੰਦੀ ਹੈ। ਤੇ ਜੇ ਕੌਮ ਚਾਹਵੇ ਤਾਂ ਫਾਂਸੀ ਵਾਲੀ ਤਖਤੀ 'ਤੇ ਵੀ ਚੜ੍ਹਾ ਦਿੰਦੀ ਹੈ। ਮੈਨੂੰ ਤਾਂ ਲੱਗਦਾ ਹੈ ਜਿਹੜੇ ਪੰਜਾਬ ਵਾਸੀ ਨੇ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਰੋਲ ਕੇ ਰੱਖ ਦੇਣਾ ਹੈ ਆ ਜਿਹੜੀਆਂ ਜਿਮਨੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੇ ਵੱਲੋਂ ਕੋਈ ਤਹਈਆ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜਾਂ ਕਰੋਗੇ? ਨਹੀਂ, ਹਾਲੇ ਤੱਕ ਤਾਂ ਦੇਖੋ ਇੱਕ ਜਦੋਂ ਇਹ ਖਬਰ ਮਿਲੀ ਮੈਂ ਸਮਝਦਾ ਸਾਰੇ ਪਰਿਵਾਰਾਂ ਦੇ ਲਈ ਵੀ ਤੇ ਸਾਡੇ ਲਈ ਵੀ ਬੜਾ ਇੱਕ ਮੈਂ ਕਹੂੰਗਾ ਸਦਮੇ ਵਾਲਾ ਇੱਕ ਖਬਰ ਸੀ ਵੀ ਜਦੋਂ ਸੋਚ ਰਹੇ ਸੀ ਵੀ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਤੇ ਉਹਨਾਂ ਨੇ ਬਾਹਰ ਆ ਜਾਣਾ ਹੈ ਤੇ ਉਦੋਂ ਖਬਰ ਮਿਲਣੀ ਵੀ ਸਾਥੀਆਂ ਦੀ ਜਿਹੜੀ NSA ਹੈ ਉਹ 1 ਸਾਲ ਲਈ ਵਧਾ ਦਿੱਤੀ ਗਈ ਹੈ। ਤਾਂ ਮੇਰੇ ਹਿਸਾਬ ਨਾਲ ਬੜਾ ਇੱਕ ਜ਼ਿਆਦਾ ਚਲੋ ਜਿਹੜੇ ਅੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੈ ਉਹ ਕੋਈ ਸਿੱਧ ਤੋਂ ਡੋਲੇ ਨਹੀਂ। ਪਰ ਹੁਣ ਜਿਹੜਾ ਸਾਡਾ ਪਹਿਲ ਕਦਮੀ ਹੋਵੇਗੀ ਉਹਨਾਂ ਸਾਰਿਆਂ ਦੀ ਰਿਹਾਈ ਵੱਲ ਹੋਵੇਗੀ। 30 ਨੌਜਵਾਨ ਅੰਮ੍ਰਿਤਸਰ ਜੇਲ੍ਹ 'ਚ ਨੇ ਤੇ ਚੋਣਾਂ ਦਾ ਹਾਲੇ ਕੋਈ ਵਿਚਾਰ ਹੈ ਨਹੀਂ ਗਾ ਜੀ। ਅੰਮ੍ਰਿਤਪਾਲ ਸਿੰਘ ਨੂੰ ਇਹ ਵੀ ਪ੍ਰਚਾਰਿਆ ਗਿਆ ਕਈ ਪਾਰਟੀਆਂ ਦੇ ਵੱਲੋਂ, ਕਈ ਲੋਕਾਂ ਦੇ ਵੱਲੋਂ ਕਿ ਏਜੰਸੀਆਂ ਦਾ ਬੰਦਾ। ਨਹੀਂ ਦੇਖੋ ਜਿਹੜੇ ਮੇਰੇ ਹਿਸਾਬ ਨਾਲ ਜੇ ਏਜੰਸੀਆਂ ਦਾ ਕੋਈ ਹੁੰਦਾ ਤਾਂ ਇੰਨੇ ਸਖਤ ਕਦਮ ਤਾਂ ਨਹੀਂ ਸੀ ਲੈਣੇ ਸਰਕਾਰ ਨੇ। ਕਦੇ ਆਪਾਂ ਸੁਣਿਆ ਵੀ ਕਿਸੇ ਏਜੰਸੀਆਂ ਦੇ ਬੰਦੇ 'ਤੇ ਏਡੀ ਵੱਡੀ ਕਾਰਵਾਈ ਹੋ ਜੇ, NSA ਲੱਗ ਜੇ, ਘਰਾਂ ਤੋਂ 3-3 ਕਿਲੋਮੀਟਰ ਦੂਰ ਰੱਖ ਲਿਆ ਜਾਵੇ, ਸਾਲ ਦੀ NSA ਇਕੱਠੀ ਲਾਈ ਦਿੱਤੀ ਜਾਵੇ। ਤਾਂ ਮੈਨੂੰ ਤਾਂ ਲੱਗਦਾ ਇਹ ਸਾਰਾ ਕੂੜ ਪ੍ਰਚਾਰ ਹੈ। ਜਿਹੜੇ ਕੁਝ ਸਰਕਾਰੀ ਸਾਧ ਨੇ, ਆਮ ਆਦਮੀ ਪਾਰਟੀ ਦੇ ਪਾਲਤੂ ਸਾਧ ਨੇ, ਇਹਨਾਂ ਦੇ ਜਿਹੜੇ ਬੰਦੇ ਖੜ੍ਹੇ ਕੀਤੇ ਗਏ ਨੇ ਉਹ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੈ, ਹਾਲਾਂਕਿ ਹਕੀਕਤ ਵਿੱਚ ਕੁਝ ਵੀ ਨਹੀਂ ਇਹੋ ਜਿਹਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਚਿਹਰੇ 'ਤੇ ਖੁਸ਼ੀ ਆਈ ਤੇ ਹੁਣ ਨਮੋਸ਼ੀ ਹੈ। ਦੇਖੋ ਇਹ ਤਾਂ ਹੈ ਜੀ, ਜਦੋਂ ਜਿੱਤ ਪ੍ਰਾਪਤ ਹੋਈ ਸੀ ਸਾਰੇ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਬੜੀ ਜ਼ਿਆਦਾ ਖੁਸ਼ੀਆਂ ਸੀ, ਬੜਾ ਕੁਛ ਸੀ, ਬੜਾ ਵਧੀਆ ਮਾਹੌਲ ਸੀ ਵੀ ਲੱਗ ਰਿਹਾ ਸੀ ਹੁਣ ਫਿਰ ਤੋਂ ਪੰਜਾਬ 'ਚ ਵਹੀਰਾਂ ਉਵੇਂ ਹੀ ਚੱਲਣਗੀਆਂ। ਪਰ ਹੁਣ ਇੱਕ ਵਾਰੀ ਲੱਗ ਰਿਹਾ ਹੈ ਵੀ ਬੜੀ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਤੇ ਜਿਹੜਾ ਧੱਕਾ ਬਹੁਤ ਕੀਤਾ ਪੰਜਾਬ ਸਰਕਾਰ ਨੇ। ਪਰ ਕੋਈ ਨਹੀਂ, ਜਦੋਂ ਗੁਰੂ ਮਹਾਰਾਜ ਇੱਥੇ ਤੱਕ ਲੈ ਕੇ ਆਏ ਨੇ ਤਾਂ ਗੁਰੂ ਮਹਾਰਾਜ ਸਮਰੱਥ ਨੇ, ਉਹ ਅੱਗੇ ਵੀ ਲੈ ਕੇ ਜਾਣਗੇ। ਤੇ ਯਕੀਨੀ ਇਹਨਾਂ ਸਾਰਿਆਂ ਦੀ 10 ਦਿਬੜੂਗੜ੍ਹ ਜੇਲ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਸਾਰਿਆਂ ਦੀ ਬੰਦ ਖਲਾਸੀ ਹੋਵੇਗੀ ਜੀ।
ਕੀ ਅਗਲੇ ਜਿਹੜੇ ਕਦਮ ਨੇ ਉਹ ਤੁਹਾਡੇ ਕੀ ਰਹਿਣਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਪਹਿਲਾ ਕਦਮ ਰਿਹਾਈ ਵੱਲ ਕਰਾਂਗੇ, ਮੋਰਚੇ ਵੀ ਲਗਾਏ ਤੁਹਾਡੇ ਵੱਲੋਂ, ਮੋਰਚਿਆਂ ਦਾ ਵੀ ਕੋਈ ਅਸਰ ਨਹੀਂ ਹੋਇਆ? ਦੇਖੋ ਬੜਾ ਜਿੱਥੋਂ ਸਰਕਾਰ ਇਹਨਾਂ ਜ਼ਬਰ ਕਰਨ ਤੇ ਆ ਜਾਵੇ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਜਿੰਨੀ ਭਗਵੰਤ ਸਿੰਘ ਮਾਨ ਨੇ ਬਣਾ ਲਈ ਵੀ ਸੈਂਟਰ 'ਚੋਂ ਫੋਰਸਾਂ ਸੱਦ ਲਈਆਂ, ਇੰਟਰਨੈਟ ਸ਼ਟਡਾਊਨ ਕਰ ਦਿੱਤਾ 18 ਮਾਰਚ ਨੂੰ। ਕੋਈ ਡਰਦਾ ਬੋਲਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ, ਤੇ ਐਡੀ ਵੱਡੀ ਗੱਲ ਨਹੀਂ ਸੀ ਜਿੰਨਾ ਵੱਡਾ ਇਹਨਾਂ ਨੇ ਹਊਆ ਬਣਾ ਲਿਆ ਸੀ। ਪਰ ਉਸ ਤੋਂ ਬਾਅਦ ਚਲੋ ਵੀ ਜੋ ਸਮਾਂ ਆਇਆ, ਮੋਰਚਾ ਵੀ ਲਾਇਆ, ਅਰਦਾਸ ਸਮਾਗਮ ਵੀ ਕਰਾਏ। ਕਦੇ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਜ਼ੋਰ ਇੰਨਾ ਜ਼ਿਆਦਾ ਸੀ ਵੀ ਤੁਸੀਂ ਦੇਖ ਲਓ 5 ਬੰਦੇ ਵੀ ਇਕੱਠੇ ਨਹੀਂ ਸੀ ਹੋਣ ਦਿੰਦੇ। ਕਿਸੇ ਗੁਰੂ ਘਰ ਦੇ ਵਿੱਚ ਰਿਹਾਈ ਲਈ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਅਰਦਾਸ ਵੀ ਕਰਾਉਣੀ ਹੁੰਦੀ ਤਾਂ ਉੱਥੇ ਵੀ ਜੋ ਇਹ ਅਲਾਉ ਨਹੀਂ ਸੀ ਕਰਦੇ ਹੁੰਦੇ ਇਕੱਠ ਕਰਨਾ। ਤਾਂ ਮੈਂ ਸਮਝਦਾ ਹਾਂ ਵੀ ਉਸ ਤੋਂ ਬਾਅਦ ਚਲੋ ਮੋਰਚਾ ਵੀ ਲਾਇਆ, ਉਸ 'ਤੇ ਵੀ ਸਰਕਾਰ ਨੇ ਕਰੈਕਡਾਊਨ ਕੀਤਾ। ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ, ਜਿਹੜੇ ਉਹਨਾਂ ਦੇ ਮਾਤਾ ਜੀ ਨੇ, ਚਾਚਾ ਜੀ ਨੇ, ਤਾਇਆ ਜੀ ਨੇ, ਤੇ ਉਹਨਾਂ ਨੂੰ ਵੀ ਅਰੈਸਟ 57 ਕਰਕੇ ਲਾ ਲਿਆ ਸੀ। ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿਆ ਸੀ। ਤਾਂ ਉਦੋਂ ਸਰਕਾਰ ਨੇ ਧੱਕਾ ਵੀ ਬਹੁਤ ਕੀਤਾ। ਫਿਰ ਜਦੋਂ ਕੌਮ ਨੇ ਹੁਕਮ ਲਾਇਆ ਤਾਂ ਇਲੈਕਸ਼ਨ ਵੀ ਲੜੀ ਭਾਈ ਅੰਮ੍ਰਿਤਪਾਲ ਸਿੰਘ ਨੇ, ਅਤੇ ਉਸ ਤੋਂ ਬਾਅਦ 'ਚ ਕੌਮ ਨੇ ਜਿਤਾਇਆ ਵੀ। ਪਰ ਜਿੱਤਣ ਤੋਂ ਬਾਅਦ ਦੇਖੋ ਕਿਹੋ ਜਿਹਾ ਮੈਂ ਕਹੂੰਗਾ ਦੋਹਰਾ ਮਾਪਦੰਡ ਹੈ ਵੀ ਜਿਹੜੇ ਬਾਕੀ ਨੇ ਉਹ ਤਾਂ ਜਿੱਤ ਕੇ ਵੀ ਸੈਂਟਰ 'ਚ ਮਿਨਿਸਟਰ ਬਣ ਗਏ ਨੇ, ਅਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਉਹ ਜਿੱਤ ਕੇ ਵੀ ਉਹ ਅੰਦਰ ਨੇ, ਅਤੇ ਬਾਕੀ ਜਿਹੜੇ ਦੂਜੇ ਨੇ ਉਹ ਹਾਰ ਕੇ ਵੀ ਸੈਂਟਰ ਵਿੱਚ ਮਿਨਿਸਟਰ ਬਣ ਗਏ। ਤੁਹਾਡੇ 'ਤੇ ਕਿਸੇ ਦਾ ਪ੍ਰੈਸ਼ਰ ਹੈ? ਦੇਖੋ ਪ੍ਰੈਸ਼ਰ ਤਾਂ ਕੋਈ ਦੇਖੋ ਅਸਿੱਧੇ ਤੌਰ 'ਤੇ ਬੜੇ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਸਰਕਾਰ ਵੱਲੋਂ, ਜਿਵੇਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਦੇ ਨੇ, ਕਿਉਂਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਜੋ ਇੰਸਟਾਗ੍ਰਾਮ, ਫੇਸਬੁੱਕ ਅਤੇ ਸਾਰਾ ਟਵਿੱਟਰ ਵਗੈਰਾ, ਮੇਰੇ ਫਾਦਰ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ। ਜਿਹੜੀਆਂ ਕੋਈ ਅਸਲਾ ਲਾਇਸੈਂਸ ਦੀ ਜੇ ਕੋਈ ਐਕਸਟੈਂਸ਼ਨ ਦੀ ਕੋਈ ਲਾਉਣੀ ਹੈ ਐਪਲੀਕੇਸ਼ਨ, ਉਹ ਵੀ ਰੱਦ ਕਰ ਦੇਣੀ। ਤਾਂ ਇੱਕ ਦੇਖੋ ਮਾਨਸਿਕ ਦਬਾਅ ਤਾਂ ਜੋ ਬਣਿਆ ਹੀ ਰਹਿੰਦਾ ਸਰਕਾਰ ਵੱਲੋਂ। ਪਰ ਦੇਖੋ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਦੋਂ ਰਾਹ ਹੀ ਇਹ ਚੁਣ ਲਿਆ ਅਤੇ ਫਿਰ ਤਾਂ ਹੁਣ ਆਪਾਂ ਕੋਈ ਪਿੱਛੇ ਕੋਈ ਮੂੰਹ ਕਰਨ ਦਾ ਸਵਾਲ ਨਹੀਂ ਰਹਿੰਦਾ। ਹੁਣ ਤਾਂ ਅੱਗੇ ਹੀ ਜੇ ਚੱਲਾਂਗੇ, ਪਹਿਲਾਂ ਵੀ ਨਾਲ ਖੜ੍ਹੇ ਸੀ ਅਤੇ ਅੱਗੇ ਵੀ ਖੜ੍ਹੇ ਰਹਾਂਗੇ ਜੀ। ਪੰਜਾਬ ਪੰਥ ਦੀ ਗੱਲ ਹੋਊ ਫਿਰ ਤੋਂ? ਦੇਖੋ ਜੋ ਵੀ ਜੇ ਆਪਾਂ ਕੋਈ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ 1920 'ਚ ਬਣਿਆ ਸੀ, ਉਹ ਪੰਜਾਬ ਅਤੇ ਪੰਥ ਦੀ ਗੱਲ ਕਰਨ ਕਰਕੇ ਇੰਨਾ ਲੰਮਾ ਸਮਾਂ ਚੱਲਿਆ। ਜਦੋਂ ਇਹ ਗੱਲਾਂ ਆਪਦੇ ਹੋਟਲਾਂ ਦੀਆਂ, ਓਬਰਾਏ ਦੀਆਂ, ਸੁੱਖ ਵਿਲਾਸ ਦੀਆਂ, ਵੱਡੀ ਟਰਾਂਸਪੋਰਟ ਦੀਆਂ ਗੱਲਾਂ ਕਰਨ ਲੱਗ ਗਏ, ਇਹ ਖਤਮ ਹੋ ਗਏ। ਜਦੋਂ ਤੱਕ ਆਪਾਂ ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ੀ ਜੀਵਨ 'ਚ ਰਹਾਂਗੇ, ਤਾਂ ਇਹ ਜਿਹੜੀ ਬਾਤ ਹੈ ਇਹ ਅੱਗੇ ਚੱਲਦੀ ਰਹਿਣੀ ਹੈ। ਪਹਿਲਾਂ ਕੋਈ ਹੋਰ ਸੀ, ਹੁਣ ਕੋਈ ਹੋਰ ਹੈ, ਅਤੇ ਫਿਊਚਰ ਵਿੱਚ ਕੋਈ ਹੋਰ ਹੋਣਗੇ, ਅਤੇ ਪੰਥ ਅਤੇ ਪੰਜਾਬ ਦੀ ਗੱਲ ਸਦਾ ਹੀ ਚੱਲਦੀ ਰਹਿਣੀ ਹੈ ਜੀ। ਪੰਜਾਬ ਦੇ ਹਾਰੇ ਹੋਏ MP ਰਮਨੀਤ ਸਿੰਘ ਬਿੱਟੂ ਹੋਰਾਂ ਨੂੰ ਰਾਜ ਮੰਤਰੀ ਲੈ ਲੈਣਾ, ਅਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਹੋਣੇ, ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲੜ ਰਹੇ ਹੋ ਅੰਮ੍ਰਿਤਪਾਲ ਸਿੰਘ ਦਾ? ਦੇਖੋ ਜੀ, ਜੋ ਇਹ ਚਲੋ ਕੋਈ ਵੀ ਜੇ ਬੰਦਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਕੋਈ ਰਿਹਾਈ ਵੱਲ, ਦੇਖੋ ਕੁਛ ਤਾਂ ਵੋਟਾਂ ਲੈਣ ਲਈ ਜਾਂ ਕੋਈ ਪੋਪੂਲੈਰਿਟੀ ਲੈਣ ਲਈ ਜੇ ਕੋਈ ਗੱਲ ਤਾਂ ਬੜੇ ਕਰਦੇ ਨੇ, ਅਸੀਂ ਆਹ ਕਰਾ ਦਾਂਗੇ ਸੈਂਟਰ ਤੋਂ, ਉਹ ਲੈ ਆਵਾਂਗੇ, ਪਰ ਕੀਤਾ ਹਾਲੇ ਤੱਕ ਕਿਸੇ ਨੇ ਕੱਖ ਵੀ ਨਹੀਂ। ਪਰ ਹਾਂ ਜੇ ਕੋਈ ਹੱਲ ਕਰਾਉਂਦਾ ਹੈ ਤਾਂ ਕੋਈ ਵੈਲਕਮ ਕਰਨ ਵਾਲੀ ਗੱਲ ਹੈ, ਚਾਹੇ ਕੋਈ BJP, ਚਾਹੇ ਆਮ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਬਾਦਲ ਦਲੀਆ, ਜਿਹੜਾ ਵੀ ਕੋਈ ਇਹ ਕਰੂਗਾ ਤਾਂ ਚਲੋ ਠੀਕ ਹੈ। ਜਿਹੜੀ ਕੌਮ ਦੀ ਹਮੇਸ਼ਾ ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਪਹਿਲਾਂ ਅਸੀਂ ਟੇਬਲ ਟਾਕ ਕਰਦੇ ਰਹੇ ਹਾਂ, ਸ਼ਾਹ ਸ਼ੂਜਾ ਜੋ ਅਬਦਾਲੀ ਦਾ ਪੋਤਰਾ ਸੀ ਉਹਦੇ ਨਾਲ ਵੀ ਕਰਦੇ ਰਹੇ ਹਾਂ, ਅਬਦਾਲੀ ਨਾਲ ਵੀ ਕਰਦੇ ਰਹੇ ਹਾਂ, ਨਾਦਰ ਸ਼ਾਹ ਨਾਲ ਵੀ ਕਰਦੇ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਸੀ। ਤਾਂ ਜੋ ਇੱਕ ਸਿੱਖ ਕੌਮ ਦੀ ਹਮੇਸ਼ਾ ਇੱਕ ਅਪਰੋਚ, ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਤਾਂ ਉਸੇ ਡਿਪਲੋਮੇਸੀ ਨੂੰ ਵਰਤਦੇ ਹੋਏ, ਜਿਵੇਂ ਕਿ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਗੱਲ ਆਖੀ ਸੀ ਵੀ ਜੇ ਕੋਈ ਵੀ ਬੰਦਾ ਜੇ ਕੋਈ ਆਰਟੀਕਲ ਦਾ ਕੋਈ ਯੂਜ਼ ਕਰਕੇ ਕਿਸੇ ਬੰਦੀ ਸਿੰਘ ਨੂੰ ਕਢਾ ਲੈਂਦਾ ਹੈ ਤਾਂ ਉਹ ਵਧੀਆ ਹੀ ਗੱਲ ਹੈ। ਦੇਖੋ ਜੇ ਬੰਦੀ ਸਿੰਘਾਂ ਦਾ ਮੁੱਦਾ ਬੜਾ ਜ਼ਿਆਦਾ ਸਿੱਖ ਕੌਮ ਦੇ ਹਿਰਦੇ ਦੇ ਕੋਲ ਹੈ, ਜੇ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਹੋਊਗੀ ਜੀ। ਕੀ ਤੁਸੀਂ ਪਹਿਲ ਕਦਮੀ ਕਰੋਗੇ ਜੇ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੋਈ ਗੱਲ ਕਰਨ ਦੀ ਚਾਹਨਾ ਹੋਈ? ਨਹੀਂ ਦੇਖੋ, ਜੇ ਕੋਈ ਜਿਵੇਂ ਆਪਣਾ ਕੌਮ ਦਾ ਅਸੂਲ ਰਿਹਾ ਹੈ ਵੀ ਜੇ ਕੋਈ ਸਿਰ ਝੁਕਾ ਕੇ ਆਵੇ ਤਾਂ ਉਹਨੂੰ ਦੇਗ ਪੱਕੀ, ਅਤੇ ਜੇ ਕੋਈ ਚੜ੍ਹ ਕੇ ਆਵੇ ਤਾਂ ਉਹਨੂੰ ਤੇਗ ਪੱਕੀ। ਦੇਖੋ ਜੇ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਹੈ ਤਾਂ ਆਪਾਂ ਇਹ ਤਾਂ ਹੈ ਨਹੀਂ ਗਾ ਉਸ 'ਤੇ ਹਮਲਾ ਕਰਨਾ ਹੈ, ਉਸ ਦੀ ਆਪਾਂ ਗੱਲਬਾਤ ਸੁਣਨੀ ਹੈ। ਪਰ ਦੇਖੋ ਜਦੋਂ ਕੌਮ ਨੇ ਫਤਵਾ ਲਾ ਦਿੱਤਾ, 4.5 ਲੱਖ ਵੋਟ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, 2 ਲੱਖ ਦਾ ਜਿਹੜਾ ਇਹ ਮਾਰਜਨ ਹੈ ਵੱਧ ਤੋਂ ਸਾਰਿਆਂ ਨਾਲ 50 ਤੋਂ ਵੱਧ, ਤਾਂ ਇਹ ਇੱਕ ਦੇਖੋ ਲੋਕਾਂ ਵੱਲੋਂ ਐਲਾਨ ਹੀ ਹੈ ਇਸ ਚੀਜ਼ ਦਾ। ਹੁਣ ਇਹ ਲੋਕ ਓਪੀਨੀਅਨ ਹੈ, ਲੋਕ ਰਾਏ ਹੈ, ਇਸ ਦੇ ਲੋਕ ਰਾਏ ਦੇ ਕੋਲੇ, ਜਿਹੜੇ ਲੋਕਾਂ ਦੇ ਓਪੀਨੀਅਨ ਕੋਲੇ, ਜਿਹੜਾ ਕੌਮ ਦੇ ਫਤਵੇ ਕੋਲੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ, ਨਾ ਕਿ ਕੌਮ ਲੀਡਰਾਂ ਕੋਲ ਚੱਲ ਕੇ ਜਾਂਦੀ ਹੈ ਜੀ। ਹੁਣ ਆਉਣ ਵਾਲਾ ਜਿਹੜਾ ਸਮਾਂ ਗਾ, ਜਿਵੇਂ ਤੁਸੀਂ ਕਿਹਾ ਕਿ NSA ਜਿਹੜਾ ਉਹ ਵਧਾ ਦਿੱਤਾ ਗਿਆ ਗਾ,
ਕਿ ਸਹੁੰ ਚੁੱਕ ਸਮਾਗਮ ਆ ਜਿਹੜਾ ਉਹ ਜੇਲ੍ਹ ਦੇ ਅੰਦਰ ਹੋਊ ਜਾਂ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਊ? ਦੇਖੋ, ਇਹ 24 ਜੂਨ ਨੂੰ ਜਦੋਂ ਇਹ ਸੰਸਦ ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਪੰਜਾਬ ਸਰਕਾਰ ਕੋਲੇ ਪਾਵਰਾਂ ਹੈਗੀਆਂ ਨੇ ਅੰਡਰ ਸੈਕਸ਼ਨ 15, ਉਹ ਲੈ ਕੇ ਜਾ ਸਕਦੇ ਨੇ ਤੇ ਉੱਥੇ ਜਿਹੜੀ ਇਹ ਹੈ ਸਹੁੰ ਚੁਕਾ ਸਕਦੇ ਨੇ, ਟੈਂਪਰੇਰੀ ਰਿਲੀਜ਼ ਕਰ ਸਕਦੇ ਨੇ। ਬਾਕੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ, ਜੇ ਉਹ ਮੁਨਕਰ ਕਰਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਕੇਸ ਵੀ ਲਾਵਾਂਗੇ ਜੀ। ਹਾਂਜੀ, ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ, ਕਹਿੰਦੇ ਕਿ ਫਿਰ ਕੇਸ ਸਿੱਧੂ ਵੀ ਜ਼ਿਆਦਾ ਸਟਰੋਂਗ ਹੋ ਜਾਣਾ। ਦੇਖੋ ਸਹੀ ਗੱਲ ਹੈ, ਜਦੋਂ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜੋ ਸੰਵਿਧਾਨਕ ਤਰੀਕੇ ਨਾਲ ਚੁਣਿਆ ਗਿਆ ਹੈ, ਜਿਸਨੇ ਜੋ ਇਹ ਸਾਰਾ ਕੁਝ ਚਲੋ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਐਡਾ ਵੱਡਾ ਜੋ ਮੈਂਡੇਟ ਮਿਲਿਆ ਹੈ, ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅਦਾਲਤਾਂ ਨੂੰ ਵੀ ਇੱਕ ਸੰਵੇਦਨਸ਼ੀਲ ਜਿਹੜਾ ਹੈ ਇੱਕ ਰੁਖ ਲੈਣਾ ਚਾਹੀਦਾ ਜੀ। ਹਾਂਜੀ, ਅਪਰੋਚ ਕਿੱਥੋਂ ਤੱਕ ਕਰੋ? ਅਪਰੋਚ ਦੇਖੋ ਜੀ, ਜੇ ਮਾਨਯੋਗ ਜਿਹੜੀ ਹਾਈ ਕੋਰਟ ਵਿੱਚ ਕੇਸ ਲਾ ਦੇਵਾਂਗੇ ਜੀ, ਉੱਥੋਂ ਨਹੀਂ ਤਾਂ ਸੁਪਰੀਮ ਕੋਰਟ ਤੱਕ ਲੜਾਂਗੇ ਜੀ। ਜੋ ਇੱਕ ਤਾਂ ਵਕੀਲ ਦੇ ਹੱਥ ਤਾਂ ਕਾਨੂੰਨੀ ਚਾਰਾਜੋਈ ਹੁੰਦੀ ਹੈ। ਪਹਿਲਾਂ ਜਦੋਂ ਪਿਛਲੇ ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲੜਾ ਸਕਦੇ ਸੀ ਤਾਂ ਉਹ ਜਿਹੜਾ ਚੋਣਾਂ ਵਿੱਚ ਪੂਰੀ ਪੈਰਵੀ ਕੀਤੀ, ਅੱਗੇ ਹੋ ਕੇ ਖੜੇ ਲੜੇ, ਅਤੇ ਹੁਣ ਜਿਹੜਾ ਕਾਨੂੰਨੀ ਤਰੀਕਾ ਹੈ ਇਹ ਜਿਹੜਾ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਜਿੰਨਾ ਕੁਛ ਵੀ ਹੱਥ ਪੱਲੇ ਆ ਉਹ ਸਾਰਾ ਕੁਛ ਕਰਾਂਗੇ ਜੀ। ਆਖਰੀ ਸਵਾਲ, ਇਕੱਲੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜੋਗੇ ਜਾਂ ਤਮਾਮ ਉਹਨਾਂ ਸਿੰਘਾਂ ਦਾ ਲੜੋਗੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਬੰਦ ਨੇ? ਨਹੀਂ ਦੇਖੋ, ਮੈਂ ਤਾਂ ਜੋ ਮੈਨੂੰ ਸੇਵਾ ਮਿਲੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵਜੋਂ, ਉਹਨਾਂ ਦੇ ਸਕੱਤਰ ਵਜੋਂ, ਉਹਨਾਂ ਦੇ ਲੀਗਲ ਐਡਵਾਈਜ਼ਰ ਵੱਲੋਂ ਮਿਲੀ ਹੈ। ਹਾਲਾਂਕਿ ਤੁਹਾਨੂੰ ਇਹ ਮੈਂ ਦੱਸਣਾ ਚਾਹਾਂਗਾ ਵੀ ਹਾਲੇ ਤੱਕ ਜਿਹੜੇ NSA ਨੂੰ ਚੈਲੰਜ ਕਰਨ ਦੇ ਕੇਸ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਲੱਗੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕੋ ਕੇਸ ਇਹ ਲੱਗਿਆ ਹੋਇਆ ਹੈ ਵੀ ਜਿਸ ਦੇ ਵਿੱਚ ਕਿ ਉਹ ਜੋ ਹੈ ਨੇ ਵੀ ਸਾਨੂੰ ਜਿਹੜਾ ਉਹ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਜਾਵੇ ਚੋਣਾਂ ਵਾਲਾ, ਹੋਰ ਕੋਈ ਕੇਸ ਨਹੀਂ ਸੀ ਲੱਗਿਆ। ਅਤੇ ਜਿਹੜੇ ਬਾਕੀ ਵੀ ਕਾਫੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬੇਲਾਂ ਕਰਵਾਈਆਂ ਨੇ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ ਜਾਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ, ਤਾਂ ਸਾਥੀਆਂ ਦਾ ਦੇਖੋ ਸਮੁੱਚੀ ਜਥੇਬੰਦੀ ਦੀ ਜਿਹੜੀ ਕਾਨੂੰਨੀ ਪੈਰਵਾਈ ਹੈ ਮੈਂ ਕਰਦਾ ਆ ਰਿਹਾ ਅਤੇ ਉਹ ਅੱਗੇ ਕਰਦੇ ਰਹਾਂਗੇ ਜੀ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਕੀਤੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੌਜੂਦਾ ਸੰਸਦ ਵੀ ਬਣ ਚੁੱਕੇ ਨੇ, ਕਦੋਂ ਬਾਹਰ ਆਉਂਦੇ ਨੇ ਅਤੇ ਕਦੋਂ ਜਿਹੜੇ ਕਿ ਇਹ ਜਿਹੜਾ NSA ਦਾ ਮਾਮਲਾ ਜਾਂ ਜਿਹੜਾ ਜੇਲ੍ਹ ਤੰਤਰ ਦਾ ਮਾਮਲਾ ਉਹ ਕਦੋਂ ਖਤਮ ਹੁੰਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਇਹਨਾਂ ਦੀ ਅਰੈਸਟ ਹੋਈ ਸੀ। ਭਾਈ ਗੁਰਮੀਤ ਸਿੰਘ ਬੁੱਕਣ ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਅਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਧਿਰ ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਫਿਰ ਜੋ NSA ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਜੋ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ।
ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ ਐਨਐਸਏ ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ। ਸਤਿ ਸ਼੍ਰੀ ਅਕਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੰਮ੍ਰਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵਕਤ। ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਐਨਐਸਏ ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ ਐਨਐਸਏ ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ, ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ। ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ ਐਨਐਸਏ ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ ਐਨਐਸਏ ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ। ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ ਐਨਐਸਏ ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ। 18 ਮਾਰਚ 2023 ਨੂੰ ਜਿਨ੍ਹਾਂ ਦੀ ਅਰੈਸਟ ਹੋਈ ਸੀ, ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ ਐਨਐਸਏ ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ ਹੈ ਜੀ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ। ਵੀ ਜੋ ਇਹ ਮੈਂ ਸਮਝਦਾ ਇੱਕ ਜਿਹੜੀ ਪੰਜਾਬ ਦੀ ਆਵਾਮ ਹੈ, ਪੰਜਾਬ ਦੇ ਬਸ਼ਿੰਦੇ ਨੇ, ਜਿਹੜਾ ਉਹਨਾਂ ਦਾ ਫਤਵਾ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 1 ਸਾਲ ਦਾ, ਉਸ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਤੋਹੀਨ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਲੋਕ ਰਾਏ ਦੀ, ਲੋਕ ਓਪੀਨੀਅਨ ਦੀ, ਲੋਕਾਂ ਦੀ ਡਿਮਾਂਡ ਦੀ ਤੋਹੀਨ ਕੀਤੀ ਹੈ। ਵੀ ਉਹਨਾਂ ਨੇ, ਮੈਂ ਕਹੂੰਗਾ ਜੋ ਭਗਵੰਤ ਸਿੰਘ ਮਾਨ ਨੇ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁੰਦਕ ਵਿੱਚ ਆ ਕੇ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਅਧੀਨ ਇੱਕ ਨਵਾਂ ਅਕਾਲੀ ਦਲ, ਇੱਕ ਨਵਾਂ ਤੁਸੀਂ ਕਹਿ ਲਓ ਪੰਥਕ ਧਿਰ, ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾ ਰਹੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ ਇਹ 3 ਜੂਨ ਨੂੰ ਆਰਡਰ ਪਾਸ ਕੀਤੇ ਹੈ ਜੀ। ਕੀ ਤੁਸੀਂ ਇਸ ਚੀਜ਼ ਨੂੰ ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ ਐਨਐਸਏ ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਨਹੀਂ ਭਾਈ ਸਾਹਿਬ, ਗੱਲ ਇੱਦਾਂ ਹੈ ਜੀ, ਜੋ ਆਪਾਂ ਐਨਐਸਏ ਦਾ ਪ੍ਰਕਿਰਿਆ ਇਹਨਾਂ ਦੇ ਡਿਟੈਂਸ਼ਨ ਆਰਡਰ, ਗਰਾਊਂਡਸ ਆਫ ਡਿਟੈਂਸ਼ਨ ਵਿੱਚ ਲਿਖਿਆ ਹੈ, ਉਸ ਦੇ ਅਕੋਰਡਿੰਗਲੀ ਕੀ ਹੁੰਦਾ ਉਸ ਦੇ ਅਕੋਰਡਿੰਗ ਇਹ ਹੈ, ਪਹਿਲਾਂ ਜੋ ਐਸਐਚਓ ਅਜਨਾਲਾ ਹੈ ਉਸਨੇ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ ਐਨਐਸਏ ਲਾਉਣ ਦਾ, ਉਹਨੇ ਫਾਰਵਰਡ ਕੀਤਾ ਐਸਐਸਪੀ ਦਿਹਾਤੀ ਅੰਮ੍ਰਿਤਸਰ ਨੂੰ, ਜੋ ਸਰਦਾਰ ਸਤਿੰਦਰ ਸਿੰਘ ਨੇ। ਉਹਨਾਂ ਨੇ ਅੱਗੇ ਇਹ ਰეკਮੈਂਡ ਕੀਤਾ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡੀਐਮ ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਨੂੰ, ਜੋ ਡਿਟੇਨਿੰਗ ਅਥਾਰਟੀ ਨੇ। ਫਿਰ ਜੋ ਐਨਐਸਏ ਲੱਗੀ ਹੈ, ਉਸ ਤੋਂ ਬਾਅਦ 'ਚੋਂ ਉਸ ਦੇ ਉੱਪਰ ਜੋ ਡੀਜੀਪੀ ਪੰਜਾਬ ਦੇ ਕਮੈਂਟਸ ਆਏ ਨੇ, ਅਤੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ 'ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ। ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ
ਇਸ ਦੇ ਵਿੱਚ ਜੇ 6 ਤੋਂ 7 ਸਟੈਪ ਨੇ ਤਾਂ ਉਹਨਾਂ ਵਿੱਚੋਂ ਜਿਹੜੇ 7 ਚੋਂ 6 ਸਟੈਪ ਤਾਂ ਪੰਜਾਬ ਸਰਕਾਰ ਦੇ ਨੇ ਤੇ ਇੱਕ ਸਟੈਪ ਸੈਂਟਰ ਸਰਕਾਰ ਦਾ ਹੈ। ਤਾਂ ਜ਼ਿਆਦਾਤਰ ਰੋਲ ਇਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਹੈ, ਆਮ ਆਦਮੀ ਪਾਰਟੀ ਦਾ ਜੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਿਹੜੀ 16 ਮਾਰਚ 2023 ਨੂੰ NSA ਲਾਉਣ ਤੋਂ 2 ਦਿਨ ਪਹਿਲਾਂ ਜਿਹੜਾ ਗਵਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢੀ ਸੀ, ਜਿਹੜੀ ਨੋਟੀਫਿਕੇਸ਼ਨ ਇਹਨਾਂ ਦੇ NSA ਵਾਲੇ ਕਾਗਜ਼ਾਂ ਨਾਲ ਵੀ ਹੈ ਵੀ NSA ਲਾਉਣ ਦੀਆਂ ਜਿਹੜੀਆਂ ਪਾਵਰਾਂ ਸੈਕਸ਼ਨ 3 ਦੇ ਵਿੱਚ ਨੇ ਉਹ ਮੈਂ ਡੈਲੀਗੇਟ ਕਰ ਦਿੰਦਾ ਹੈ ਜਿਹੜੇ ਸਾਰੇ ਡਿਸਟ੍ਰਿਕਟ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਮੈਂ ਭੇਜ ਦਿੰਦਾ ਤੇ ਉੱਥੋਂ ਸਿੱਧ ਹੁੰਦਾ ਹੈ ਵੀ ਇਹ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ। ਹੁਣ ਦੇਖੋ ਜਿਹੜਾ SHO ਅਜਨਾਲਾ ਹੈ ਉਹਨੇ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਨਰਿੰਦਰ ਮੋਦੀ ਦੇ। ਇਹ ਤਾਂ ਭਗਵੰਤ ਸਿੰਘ ਮਾਨ ਦਾ ਹਰੇਕ ਇਸ 'ਚ ਇਸ 'ਚ ਜਿਹੜਾ ਮਹਿਕਮਾ ਇਨਵੋਲਵ ਹੈ, ਉਹਨਾਂ ਦਾ ਹੋਮ ਸਕੱਤਰ ਇਨਵੋਲਵ ਹੈ, ਉਹਨਾਂ ਦਾ SSP ਇਨਵੋਲਵ ਹੈ, ਉਹਨਾਂ ਦਾ DC ਇਨਵੋਲਵ ਹੈ, ਉਹਨਾਂ ਦਾ SHO ਇਨਵੋਲਵ ਹੈ। ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਜੀ। ਕੀ ਅਸਰ ਹੋਇਆ ਨਹੀਂ ਲੋਕਾਂ ਦਾ, ਜੋ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ 2 ਲੱਖ ਦੇ ਨੀਅਰ ਵੋਟ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ? ਦੇਖੋ ਜੀ, ਮੈਨੂੰ ਤਾਂ ਲੱਗਦਾ ਹੈ ਜੋ ਭਗਵੰਤ ਸਿੰਘ ਮਾਨ ਨੇ ਉਹ ਇਸ ਸਮੇਂ ਹੰਕਾਰ ਦੇ ਵਿੱਚ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਨਹੀਂ ਨਜ਼ਰ ਆ ਰਿਹਾ। ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਜਿਹੜਾ ਸਾਡਾ ਇਹ ਹੈਗਾ ਹੈ, ਜੋ ਸਾਡੀ ਇਹ ਪੋਪੂਲੈਰਿਟੀ ਹੈ, ਸਾਡੀ ਵੋਟ ਸ਼ੇਅਰ ਹੈ 46% ਤੋਂ 21% 'ਤੇ ਆ ਚੁੱਕੀ ਹੈ। ਅਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ। ਉਹਨਾਂ ਨੂੰ ਸਿਰਫ ਆਪਦਾ ਹੰਕਾਰ, ਆਪਦੀ ਹਉਮੈ ਨਜ਼ਰ ਆ ਰਹੀ ਹੈ। ਅਤੇ ਮੇਰੇ ਹਿਸਾਬ ਨਾਲ ਜਦੋਂ ਬੰਦਾ ਹੰਕਾਰ ਅਤੇ ਹਉਮੈ 'ਚ ਹੋਵੇ ਤਾਂ ਉਹ ਮੂੰਹ ਮੂੰਹ ਡਿੱਗਦਾ ਹੁੰਦਾ ਹੈ। ਅਤੇ ਇਹ ਜੋ ਖਡੂਰ ਸਾਹਿਬ ਵਾਲਿਆਂ ਨੇ ਸਾਬਤ ਵੀ ਕਰ ਦਿੱਤਾ ਹੈ ਵੀ ਉਹਨਾਂ ਨੇ ਜੋ ਵੀ ਇਹ ਹੋਇਆ ਹੈ ਅਤੇ ਇਹ ਲੋਕਾਂ ਨੇ ਇਹਨਾਂ ਦੇ ਦੇਖੋ ਇਹਨਾਂ ਜਿਵੇਂ ਇਹ ਦਾਅਵਾ ਕਰਦੇ ਹੁੰਦੇ ਸੀ ਵੀ ਅਸੀਂ 13 ਦੇ ਵਿੱਚੋਂ 13 ਸੀਟਾਂ ਜਿੱਤਾਂਗੇ, 13-0 ਕਰਾਂਗੇ। 13 ਚੋਂ ਇੱਕ ਤਾਂ ਰਿਹਾ ਨਹੀਂ, 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਨੇ। ਅਤੇ ਅੱਜ ਨੇ ਜਿਮਨੀ ਚੋਣਾਂ ਆਉਣ ਵਾਲੀਆਂ ਨੇ, ਇਸ ਵਿੱਚ ਵੀ ਜਿਹੜੀ ਆਵਾਮ ਹੈ ਲੋਕਾਂ ਨੇ ਦੱਸ ਦਿੱਤਾ। ਮੈਂ ਸਮਝਦਾ ਕੌਮ ਸਭ ਤੋਂ ਸਮਰੱਥ ਹੁੰਦੀ ਹੈ। ਕੌਮ ਚਾਹਵੇ ਤਾਂ ਉਹ ਜਿਹੜੀ ਪਾਵਰ ਦਾ ਤਖਤ ਹੁੰਦਾ, ਰਾਜ ਦਾ ਤਖਤ ਹੁੰਦਾ ਹੈ, ਉਹਦੇ ਉੱਪਰ ਬਿਠਾ ਦਿੰਦੀ ਹੈ। ਅਤੇ ਜੇ ਕੌਮ ਚਾਹਵੇ ਤਾਂ ਫਾਂਸੀ ਵਾਲੀ ਤਖਤੀ 'ਤੇ ਵੀ ਚੜ੍ਹਾ ਦਿੰਦੀ ਹੈ। ਮੈਨੂੰ ਤਾਂ ਲੱਗਦਾ ਹੈ ਜਿਹੜੇ ਪੰਜਾਬ ਵਾਸੀ ਨੇ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਰੋਲ ਕੇ ਰੱਖ ਦੇਣਾ ਆ ਜਿਹੜੀਆਂ ਜਿਮਨੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੇ ਵੱਲੋਂ ਕੋਈ ਤਹਈਆ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜਾਂ ਕਰੋਗੇ? ਨਹੀਂ, ਹਾਲੇ ਤੱਕ ਤਾਂ ਦੇਖੋ ਜਦੋਂ ਇਹ ਖਬਰ ਮਿਲੀ, ਮੈਂ ਸਮਝਦਾ ਸਾਰੇ ਪਰਿਵਾਰਾਂ ਦੇ ਲਈ ਵੀ ਅਤੇ ਸਾਡੇ ਲਈ ਵੀ ਬੜਾ ਇੱਕ ਮੈਂ ਕਹੂੰਗਾ ਸਦਮੇ ਵਾਲਾ ਇੱਕ ਖਬਰ ਸੀ ਵੀ ਜਦੋਂ ਸੋਚ ਰਹੇ ਸੀ ਵੀ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਅਤੇ ਉਹਨਾਂ ਨੇ ਬਾਹਰ ਆ ਜਾਣਾ ਹੈ, ਅਤੇ ਉਦੋਂ ਖਬਰ ਮਿਲਣੀ ਵੀ ਸਾਥੀਆਂ ਦੀ ਜਿਹੜੀ NSA ਹੈ ਉਹ 1 ਸਾਲ ਲਈ ਵਧਾ ਦਿੱਤੀ ਗਈ ਹੈ। ਤਾਂ ਮੇਰੇ ਹਿਸਾਬ ਨਾਲ ਬੜਾ ਇੱਕ ਜ਼ਿਆਦਾ ਚਲੋ ਜਿਹੜੇ ਅੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹ ਕੋਈ ਸਿੱਧ ਤੋਂ ਡੋਲੇ ਨਹੀਂ। ਪਰ ਹੁਣ ਜਿਹੜਾ ਸਾਡਾ ਪਹਿਲ ਕਦਮੀ ਹੋਵੇਗੀ ਉਹਨਾਂ ਸਾਰਿਆਂ ਦੀ ਰਿਹਾਈ ਵੱਲ ਹੋਵੇਗੀ। 30 ਨੌਜਵਾਨ ਅੰਮ੍ਰਿਤਸਰ ਜੇਲ੍ਹ 'ਚ ਨੇ ਅਤੇ ਚੋਣਾਂ ਦਾ ਹਾਲੇ ਕੋਈ ਵਿਚਾਰ ਹੈ ਨਹੀਂਗਾ ਜੀ। ਅੰਮ੍ਰਿਤਪਾਲ ਸਿੰਘ ਨੂੰ ਇਹ ਵੀ ਪ੍ਰਚਾਰਿਆ ਗਿਆ ਕਈ ਪਾਰਟੀਆਂ ਦੇ ਵੱਲੋਂ, ਕਈ ਲੋਕਾਂ ਦੇ ਵੱਲੋਂ ਕਿ ਏਜੰਸੀਆਂ ਦਾ ਬੰਦਾ। ਨਹੀਂ ਦੇਖੋ, ਜਿਹੜੇ ਮੇਰੇ ਹਿਸਾਬ ਨਾਲ ਜੇ ਏਜੰਸੀਆਂ ਦਾ ਕੋਈ ਹੁੰਦਾ ਤਾਂ ਇੰਨੇ ਸਖਤ ਕਦਮ ਤਾਂ ਨਹੀਂ ਸੀ ਲੈਣੇ ਸਰਕਾਰ ਨੇ। ਕਦੇ ਆਪਾਂ ਸੁਣਿਆ ਵੀ ਕਿਸੇ ਏਜੰਸੀਆਂ ਦੇ ਬੰਦੇ 'ਤੇ ਏਡੀ ਵੱਡੀ ਕਾਰਵਾਈ ਹੋ ਜੇ, NSA ਲੱਗ ਜੇ, ਘਰਾਂ ਤੋਂ 3-3 ਕਿਲੋਮੀਟਰ ਦੂਰ ਰੱਖ ਲਿਆ ਜਾਵੇ, ਸਾਲ ਦੀ NSA ਇਕੱਠੀ ਲਾਈ ਦਿੱਤੀ ਜਾਵੇ। ਤਾਂ ਮੈਨੂੰ ਤਾਂ ਲੱਗਦਾ ਇਹ ਸਾਰਾ ਕੂੜ ਪ੍ਰਚਾਰ ਹੈ। ਜਿਹੜੇ ਕੁਝ ਸਰਕਾਰੀ ਸਾਧ ਨੇ, ਆਮ ਆਦਮੀ ਪਾਰਟੀ ਦੇ ਪਾਲਤੂ ਸਾਧ ਨੇ, ਇਹਨਾਂ ਦੇ ਜਿਹੜੇ ਬੰਦੇ ਖੜ੍ਹੇ ਕੀਤੇ ਗਏ ਨੇ, ਉਹ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੈ। ਹਾਲਾਂਕਿ ਹਕੀਕਤ ਵਿੱਚ ਕੁਝ ਵੀ ਨਹੀਂ ਇਹੋ ਜਿਹਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਚਿਹਰੇ 'ਤੇ ਖੁਸ਼ੀ ਆਈ ਅਤੇ ਹੁਣ ਨਮੋਸ਼ੀ ਹੈ। ਦੇਖੋ ਇਹ ਤਾਂ ਹੈ ਜੀ, ਜਦੋਂ ਜਿੱਤ ਪ੍ਰਾਪਤ ਹੋਈ ਸੀ ਸਾਰੇ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਬੜੀ ਜ਼ਿਆਦਾ ਖੁਸ਼ੀਆਂ ਸੀ, ਬੜਾ ਕੁਛ ਸੀ, ਬੜਾ ਵਧੀਆ ਮਾਹੌਲ ਸੀ ਵੀ ਲੱਗ ਰਿਹਾ ਸੀ ਹੁਣ ਫਿਰ ਤੋਂ ਪੰਜਾਬ 'ਚ ਵਹੀਰਾਂ ਉਵੇਂ ਹੀ ਚੱਲਣਗੀਆਂ। ਪਰ ਹੁਣ ਇੱਕ ਵਾਰੀ ਲੱਗ ਰਿਹਾ ਹੈ ਵੀ ਬੜੀ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਅਤੇ ਜਿਹੜਾ ਧੱਕਾ ਬਹੁਤ ਕੀਤਾ ਪੰਜਾਬ ਸਰਕਾਰ ਨੇ। ਪਰ ਕੋਈ ਨਹੀਂ, ਜਦੋਂ ਗੁਰੂ ਮਹਾਰਾਜ ਇੱਥੇ ਤੱਕ ਲੈ ਕੇ ਆਏ ਨੇ ਤਾਂ ਗੁਰੂ ਮਹਾਰਾਜ ਸਮਰੱਥ ਨੇ, ਉਹ ਅੱਗੇ ਵੀ ਲੈ ਕੇ ਜਾਣਗੇ। ਅਤੇ ਯਕੀਨੀ ਇਹਨਾਂ ਸਾਰਿਆਂ ਦੀ 10 ਡਿਬੜੂਗੜ੍ਹ ਜੇਲ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਸਾਰਿਆਂ ਦੀ ਬੰਦ ਖਲਾਸੀ ਹੋਵੇਗੀ ਜੀ। ਕੀ ਅਗਲੇ ਜਿਹੜੇ ਕਦਮ ਨੇ ਉਹ ਤੁਹਾਡੇ ਕੀ ਰਹਿਣਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਪਹਿਲਾ ਕਦਮ ਰਿਹਾਈ ਵੱਲ ਕਰਾਂਗੇ, ਮੋਰਚੇ ਵੀ ਲਗਾਏ ਤੁਹਾਡੇ ਵੱਲੋਂ, ਮੋਰਚਿਆਂ ਦਾ ਵੀ ਕੋਈ ਅਸਰ ਨਹੀਂ ਹੋਇਆ? ਦੇਖੋ ਬੜਾ ਜਿੱਥੋਂ ਸਰਕਾਰ ਇਹਨਾਂ ਜਬਰ ਕਰਨ 'ਤੇ ਆ ਜਾਵੇ
ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਜਿੰਨੀ ਭਗਵੰਤ ਸਿੰਘ ਮਾਨ ਨੇ ਬਣਾ ਲਈ ਵੀ ਸੈਂਟਰ 'ਚੋਂ ਫੋਰਸਾਂ ਸੱਦ ਲਈਆਂ, ਇੰਟਰਨੈਟ ਸ਼ਟ ਡਾਊਨ ਕਰ ਦਿੱਤਾ 18 ਮਾਰਚ ਨੂੰ, ਕੋਈ ਡਰਦਾ ਬੋਲਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ। ਤੇ ਐਡੀ ਵੱਡੀ ਗੱਲ ਨਹੀਂ ਸੀ ਜਿੰਨਾ ਵੱਡਾ ਇਹਨਾਂ ਨੇ ਹਊਆ ਬਣਾ ਲਿਆ ਸੀ। ਪਰ ਉਸ ਤੋਂ ਬਾਅਦ ਚਲੋ ਵੀ ਜੋ ਸਮਾਂ ਆਇਆ, ਮੋਰਚਾ ਵੀ ਲਾਇਆ, ਅਰਦਾਸ ਸਮਾਗਮ ਵੀ ਕਰਾਏ। ਕਦੇ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਜ਼ੋਰ ਇੰਨਾ ਜ਼ਿਆਦਾ ਸੀ ਵੀ ਤੁਸੀਂ ਦੇਖ ਲਓ 5 ਬੰਦੇ ਵੀ ਇਕੱਠੇ ਨਹੀਂ ਸੀ ਹੋਣ ਦਿੰਦੇ। ਕਿਸੇ ਗੁਰੂ ਘਰ ਦੇ ਵਿੱਚ ਰਿਹਾਈ ਲਈ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਅਰਦਾਸ ਵੀ ਕਰਾਉਣੀ ਹੁੰਦੀ ਤਾਂ ਉੱਥੇ ਵੀ ਜੋ ਇਹ ਅਲਾਉ ਨਹੀਂ ਸੀ ਕਰਦੇ ਹੁੰਦੇ ਇਕੱਠ ਕਰਨਾ। ਤਾਂ ਮੈਂ ਸਮਝਦਾ ਵੀ ਉਸ ਤੋਂ ਬਾਅਦ ਚਲੋ ਮੋਰਚਾ ਵੀ ਲਾਇਆ, ਉਸ 'ਤੇ ਵੀ ਸਰਕਾਰ ਨੇ ਕਰੈਕਡਾਊਨ ਕੀਤਾ। ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ, ਜਿਹੜੇ ਉਹਨਾਂ ਦੇ ਮਾਤਾ ਜੀ ਨੇ, ਚਾਚਾ ਜੀ ਨੇ, ਤਾਇਆ ਜੀ ਨੇ, ਅਤੇ ਉਹਨਾਂ ਨੂੰ ਵੀ ਅਰੈਸਟ 57 ਕਰਕੇ ਲਾ ਲਿਆ ਸੀ। ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿਆ ਸੀ। ਤਾਂ ਉਦੋਂ ਸਰਕਾਰ ਨੇ ਧੱਕਾ ਵੀ ਬਹੁਤ ਕੀਤਾ। ਫਿਰ ਜਦੋਂ ਕੌਮ ਨੇ ਹੁਕਮ ਲਾਇਆ ਤਾਂ ਇਲੈਕਸ਼ਨ ਵੀ ਲੜੀ ਭਾਈ ਅੰਮ੍ਰਿਤਪਾਲ ਸਿੰਘ ਨੇ, ਅਤੇ ਉਸ ਤੋਂ ਬਾਅਦ 'ਚੋਂ ਕੌਮ ਨੇ ਜਿਤਾਇਆ ਵੀ। ਪਰ ਜਿੱਤਣ ਤੋਂ ਬਾਅਦ ਦੇਖੋ ਕਿਹੋ ਜਿਹਾ ਮੈਂ ਕਹੂੰਗਾ ਦੋਹਰਾ ਮਾਪਦੰਡ ਹੈ ਵੀ ਜਿਹੜੇ ਬਾਕੀ ਨੇ ਉਹ ਤਾਂ ਜਿੱਤ ਕੇ ਵੀ ਸੈਂਟਰ 'ਚ ਮਿਨਿਸਟਰ ਬਣ ਗਏ ਨੇ, ਅਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਅਤੇ ਉਹ ਜਿੱਤ ਕੇ ਵੀ ਉਹ ਅੰਦਰ ਨੇ, ਅਤੇ ਬਾਕੀ ਜਿਹੜੇ ਦੂਜੇ ਨੇ ਉਹ ਹਾਰ ਕੇ ਵੀ ਸੈਂਟਰ ਵਿੱਚ ਮਿਨਿਸਟਰ ਬਣ ਗਏ। ਤੁਹਾਡੇ 'ਤੇ ਕਿਸੇ ਦਾ ਪ੍ਰੈਸ਼ਰ ਹੈ? ਦੇਖੋ ਪ੍ਰੈਸ਼ਰ ਤਾਂ ਕੋਈ ਦੇਖੋ ਅਸਿੱਧੇ ਤੌਰ 'ਤੇ ਬੜੇ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਸਰਕਾਰ ਵੱਲੋਂ, ਜਿਵੇਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਦੇ ਨੇ, ਕਿਉਂਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਜੋ ਇੰਸਟਾਗ੍ਰਾਮ, ਫੇਸਬੁੱਕ ਅਤੇ ਸਾਰਾ ਟਵਿੱਟਰ ਵਗੈਰਾ, ਮੇਰੇ ਫਾਦਰ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ। ਜਿਹੜੀਆਂ ਕੋਈ ਅਸਲਾ ਲਾਇਸੈਂਸ ਦੀ ਜੇ ਕੋਈ ਐਕਸਟੈਂਸ਼ਨ ਦੀ ਕੋਈ ਲਾਉਣੀ ਹੈ ਐਪਲੀਕੇਸ਼ਨ, ਉਹ ਵੀ ਰੱਦ ਕਰ ਦੇਣੀ। ਤਾਂ ਇੱਕ ਦੇਖੋ ਮਾਨਸਿਕ ਦਬਾਅ ਤਾਂ ਜੋ ਬਣਿਆ ਹੀ ਰਹਿੰਦਾ ਸਰਕਾਰ ਵੱਲੋਂ। ਪਰ ਦੇਖੋ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਦੋਂ ਰਾਹ ਹੀ ਇਹ ਚੁਣ ਲਿਆ ਅਤੇ ਫਿਰ ਤਾਂ ਹੁਣ ਆਪਾਂ ਕੋਈ ਪਿੱਛੇ ਕੋਈ ਮੂੰਹ ਕਰਨ ਦਾ ਸਵਾਲ ਨਹੀਂ ਰਹਿੰਦਾ। ਹੁਣ ਤਾਂ ਅੱਗੇ ਹੀ ਜੇ ਚੱਲਾਂਗੇ, ਪਹਿਲਾਂ ਵੀ ਨਾਲ ਖੜ੍ਹੇ ਸੀ ਅਤੇ ਅੱਗੇ ਵੀ ਖੜ੍ਹੇ ਰਹਾਂਗੇ ਜੀ। ਪੰਜਾਬ ਪੰਥ ਦੀ ਗੱਲ ਹੋਊ ਫਿਰ ਤੋਂ? ਦੇਖੋ ਜੋ ਵੀ ਜੇ ਆਪਾਂ ਕੋਈ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ 1920 'ਚ ਬਣਿਆ ਸੀ, ਉਹ ਪੰਜਾਬ ਅਤੇ ਪੰਥ ਦੀ ਗੱਲ ਕਰਨ ਕਰਕੇ ਇੰਨਾ ਲੰਮਾ ਸਮਾਂ ਚੱਲਿਆ। ਜਦੋਂ ਇਹ ਗੱਲਾਂ ਆਪਦੇ ਹੋਟਲਾਂ ਦੀਆਂ, ਓਬਰਾਏ ਦੀਆਂ, ਸੁੱਖ ਵਿਲਾਸ ਦੀਆਂ, ਵੱਡੀ ਟਰਾਂਸਪੋਰਟ ਦੀਆਂ ਗੱਲਾਂ ਕਰਨ ਲੱਗ ਗਏ, ਇਹ ਖਤਮ ਹੋ ਗਏ। ਜਦੋਂ ਤੱਕ ਆਪਾਂ ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ੀ ਜੀਵਨ 'ਚ ਰਹਾਂਗੇ, ਤਾਂ ਇਹ ਜਿਹੜੀ ਬਾਤ ਹੈ ਇਹ ਅੱਗੇ ਚੱਲਦੀ ਰਹਿਣੀ ਹੈ। ਪਹਿਲਾਂ ਕੋਈ ਹੋਰ ਸੀ, ਹੁਣ ਕੋਈ ਹੋਰ ਹੈ, ਅਤੇ ਫਿਊਚਰ ਵਿੱਚ ਕੋਈ ਹੋਰ ਹੋਣਗੇ, ਅਤੇ ਪੰਥ ਅਤੇ ਪੰਜਾਬ ਦੀ ਗੱਲ ਸਦਾ ਹੀ ਚੱਲਦੀ ਰਹਿਣੀ ਹੈ ਜੀ। ਪੰਜਾਬ ਦੇ ਹਾਰੇ ਹੋਏ MP ਰਮਨੀਤ ਸਿੰਘ ਬਿੱਟੂ ਹੋਰਾਂ ਨੂੰ ਰਾਜ ਮੰਤਰੀ ਲੈ ਲੈਣਾ ਅਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਹੋਣੇ, ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲੜ ਰਹੇ ਹੋ ਅੰਮ੍ਰਿਤਪਾਲ ਸਿੰਘ ਦਾ? ਦੇਖੋ ਜੀ, ਜੋ ਇਹ ਚਲੋ ਕੋਈ ਵੀ ਜੇ ਬੰਦਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਕੋਈ ਰਿਹਾਈ ਵੱਲ, ਦੇਖੋ ਕੁਛ ਤਾਂ ਵੋਟਾਂ ਲੈਣ ਲਈ ਜਾਂ ਕੋਈ ਪੋਪੂਲੈਰਿਟੀ ਲੈਣ ਲਈ ਜੇ ਕੋਈ ਗੱਲ ਤਾਂ ਬੜੇ ਕਰਦੇ ਨੇ, ਅਸੀਂ ਆਹ ਕਰਾ ਦਾਂਗੇ ਸੈਂਟਰ ਤੋਂ, ਉਹ ਲੈ ਆਵਾਂਗੇ, ਪਰ ਕੀਤਾ ਹਾਲੇ ਤੱਕ ਕਿਸੇ ਨੇ ਕੱਖ ਵੀ ਨਹੀਂ। ਪਰ ਹਾਂ ਜੇ ਕੋਈ ਹੱਲ ਕਰਾਉਂਦਾ ਹੈ ਤਾਂ ਕੋਈ ਵੈਲਕਮ ਕਰਨ ਵਾਲੀ ਗੱਲ ਹੈ, ਚਾਹੇ ਕੋਈ BJP, ਚਾਹੇ ਆਮ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਬਾਦਲ ਦਲੀਆ, ਜਿਹੜਾ ਵੀ ਕੋਈ ਇਹ ਕਰੂਗਾ ਤਾਂ ਚਲੋ ਠੀਕ ਹੈ। ਜਿਹੜੀ ਕੌਮ ਦੀ ਹਮੇਸ਼ਾ ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਪਹਿਲਾਂ ਅਸੀਂ ਟੇਬਲ ਟਾਕ ਕਰਦੇ ਰਹੇ ਹਾਂ, ਸ਼ਾਹ ਸ਼ੂਜਾ ਜੋ ਅਬਦਾਲੀ ਦਾ ਪੋਤਰਾ ਸੀ ਉਹਦੇ ਨਾਲ ਵੀ ਕਰਦੇ ਰਹੇ ਹਾਂ, ਅਬਦਾਲੀ ਨਾਲ ਵੀ ਕਰਦੇ ਰਹੇ ਹਾਂ, ਨਾਦਰ ਸ਼ਾਹ ਨਾਲ ਵੀ ਕਰਦੇ ਰਹੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਸੀ। ਤਾਂ ਜੋ ਇੱਕ ਸਿੱਖ ਕੌਮ ਦੀ ਹਮੇਸ਼ਾ ਇੱਕ ਅਪਰੋਚ, ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਤਾਂ ਉਸੇ ਡਿਪਲੋਮੈਸੀ ਨੂੰ ਵਰਤਦੇ ਹੋਏ, ਜਿਵੇਂ ਕਿ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਗੱਲ ਆਖੀ ਸੀ ਵੀ ਜੇ ਕੋਈ ਵੀ ਬੰਦਾ ਜੇ ਕੋਈ ਆਰਟੀਕਲ ਦਾ ਕੋਈ ਯੂਜ਼ ਕਰਕੇ ਕਿਸੇ ਬੰਦੀ ਸਿੰਘ ਨੂੰ ਕਢਾ ਲੈਂਦਾ ਹੈ ਤਾਂ ਉਹ ਵਧੀਆ ਹੀ ਗੱਲ ਹੈ। ਦੇਖੋ ਜੇ ਬੰਦੀ ਸਿੰਘਾਂ ਦਾ ਮੁੱਦਾ ਬੜਾ ਜ਼ਿਆਦਾ ਸਿੱਖ ਕੌਮ ਦੇ ਹਿਰਦੇ ਦੇ ਕੋਲ ਹੈ, ਜੇ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਹੋਊਗੀ ਜੀ। ਕੀ ਤੁਸੀਂ ਪਹਿਲ ਕਦਮੀ ਕਰੋਗੇ ਜੇ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੋਈ ਗੱਲ ਕਰਨ ਦੀ ਚਾਹਨਾ ਹੋਈ? ਨਹੀਂ ਦੇਖੋ, ਜੇ ਕੋਈ ਜਿਵੇਂ ਆਪਣਾ ਕੌਮ ਦਾ ਅਸੂਲ ਰਿਹਾ ਹੈ ਵੀ ਜੇ ਕੋਈ ਸਿਰ ਝੁਕਾ ਕੇ ਆਵੇ ਤਾਂ ਉਹਨੂੰ ਦੇਗ ਪੱਕੀ, ਅਤੇ ਜੇ ਕੋਈ ਚੜ੍ਹ ਕੇ ਆਵੇ ਤਾਂ ਉਹਨੂੰ ਤੇਗ ਪੱਕੀ। ਦੇਖੋ ਜੇ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਹੈ ਤਾਂ ਆਪਾਂ ਇਹ ਤਾਂ ਹੈ ਨਹੀਂ ਗਾ ਉਸ 'ਤੇ ਹਮਲਾ ਕਰਨਾ ਹੈ, ਉਸ ਦੀ ਆਪਾਂ ਗੱਲਬਾਤ ਸੁਣਨੀ ਹੈ। ਪਰ ਦੇਖੋ ਜਦੋਂ ਕੌਮ ਨੇ ਫਤਵਾ ਲਾ ਦਿੱਤਾ, 4.5 ਲੱਖ ਵੋਟ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, 2 ਲੱਖ ਦਾ ਜਿਹੜਾ ਇਹ ਮਾਰਜਨ ਹੈ ਵੱਧ ਤੋਂ ਸਾਰਿਆਂ ਪੰਜਾਬ ਤੋਂ ਵੱਧ, ਤਾਂ ਇਹ ਇੱਕ ਦੇਖੋ ਲੋਕਾਂ ਵੱਲੋਂ ਐਲਾਨ ਹੀ ਹੈ ਇਸ ਚੀਜ਼ ਦਾ। ਹੁਣ ਇਹ ਲੋਕ ਓਪੀਨੀਅਨ ਹੈ, ਲੋਕ ਰਾਏ ਹੈ, ਇਸ ਦੇ ਲੋਕ ਰਾਏ ਦੇ ਕੋਲੇ, ਜਿਹੜੇ ਲੋਕਾਂ ਦੇ ਓਪੀਨੀਅਨ ਕੋਲੇ, ਜਿਹੜਾ ਕੌਮ ਦੇ ਫਤਵੇ ਕੋਲੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ, ਨਾ ਕਿ ਕੌਮ ਲੀਡਰਾਂ ਕੋਲ ਚੱਲ ਕੇ ਜਾਂਦੀ ਹੈ ਜੀ। ਹੁਣ ਆਉਣ ਵਾਲਾ ਜਿਹੜਾ ਸਮਾਂ ਗਾ, ਜਿਵੇਂ ਤੁਸੀਂ ਕਿਹਾ ਕਿ NSA ਜਿਹੜਾ ਉਹ ਵਧਾ ਦਿੱਤਾ ਗਿਆ ਗਾ, ਕੀ ਸਹੁੰ ਚੁੱਕ ਸਮਾਗਮ ਆ ਜਿਹੜਾ ਉਹ ਜੇਲ੍ਹ ਦੇ ਅੰਦਰ ਹੋਊ ਜਾਂ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਊ? ਦੇਖੋ ਇਹ 24 ਜੂਨ ਨੂੰ ਜਦੋਂ ਇਹ ਸੰਸਦ ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ
ਪੰਜਾਬ ਸਰਕਾਰ ਕੋਲੇ ਪਾਵਰਾਂ ਹੈਗੀਆਂ ਨੇ ਅੰਡਰ ਸੈਕਸ਼ਨ 15 ਉਹ ਲੈ ਕੇ ਜਾ ਸਕਦੇ ਨੇ ਤੇ ਉੱਥੇ ਜਿਹੜੀ ਇਹ ਹੈ ਸਹੁੰ ਚੁਕਾ ਸਕਦੇ ਨੇ, ਟੈਂਪਰੇਰੀ ਰਿਲੀਜ਼ ਕਰ ਸਕਦੇ ਨੇ। ਬਾਕੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ, ਜੇ ਉਹ ਮੁਨਕਰ ਕਰਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਕੇਸ ਵੀ ਲਾਵਾਂਗੇ ਜੀ। ਹਾਂਜੀ। ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ, ਕਹਿੰਦੇ ਕਿ ਫਿਰ ਕੇਸ ਇਦੋਂ ਵੀ ਜ਼ਿਆਦਾ ਸਟਰੋਂਗ ਹੋ ਜਾਣਾ। ਦੇਖੋ ਸਹੀ ਗੱਲ ਹੈ, ਜਦੋਂ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜੋ ਸੰਵਿਧਾਨਕ ਤਰੀਕੇ ਨਾਲ ਚੁਣਿਆ ਗਿਆ ਹੈ, ਜਿਸ ਨੇ ਜੋ ਇਹ ਸਾਰਾ ਕੁਝ ਚਲੋ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਐਡਾ ਵੱਡਾ ਜੋ ਮੈਂਡੇਟ ਮਿਲਿਆ ਹੈ, ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅਦਾਲਤਾਂ ਨੂੰ ਵੀ ਇੱਕ ਸੰਵੇਦਨਸ਼ੀਲ ਜਿਹੜਾ ਹੈ ਇੱਕ ਰੁਖ ਲੈਣਾ ਚਾਹੀਦਾ ਜੀ। ਹਾਂਜੀ। ਅਪਰੋਚ ਕਿੱਥੋਂ ਤੱਕ ਕਰੋ? ਅਪਰੋਚ ਦੇਖੋ ਜੀ, ਜੇ ਮਾਣਯੋਗ ਜਿਹੜੀ ਹਾਈ ਕੋਰਟ ਵਿੱਚ ਕੇਸ ਲਾ ਦੇਵਾਂਗੇ ਜੀ, ਉੱਥੋਂ ਨਹੀਂ ਤਾਂ ਸੁਪਰੀਮ ਕੋਰਟ ਤੱਕ ਲੜਾਂਗੇ ਜੀ। ਜੋ ਇੱਕ ਤਾਂ ਵਕੀਲ ਦੇ ਹੱਥ ਤਾਂ ਕਾਨੂੰਨੀ ਚਾਰਾਜੋਈ ਹੁੰਦੀ ਹੈ। ਪਹਿਲਾਂ ਜਦੋਂ ਪਿਛਲੇ ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲੜਾ ਸਕਦੇ ਸੀ ਤਾਂ ਉਹ ਜਿਹੜਾ ਚੋਣਾਂ ਵਿੱਚ ਪੂਰੀ ਪੈਰਵੀ ਕੀਤੀ, ਅੱਗੇ ਹੋ ਕੇ ਖੜੇ ਲੜੇ, ਅਤੇ ਹੁਣ ਜਿਹੜਾ ਕਾਨੂੰਨੀ ਤਰੀਕਾ ਹੈ ਇਹ ਜਿਹੜਾ ਹਾਈ ਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਜਿੰਨਾ ਕੁਛ ਵੀ ਹੱਥ ਪੱਲੇ ਆ ਉਹ ਸਾਰਾ ਕੁਛ ਕਰਾਂਗੇ ਜੀ। ਆਖਰੀ ਸਵਾਲ, ਇਕੱਲੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜੋਗੇ ਜਾਂ ਤਮਾਮ ਉਹਨਾਂ ਸਿੰਘਾਂ ਦਾ ਲੜੋਗੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਬੰਦ ਨੇ? ਨਹੀਂ ਦੇਖੋ, ਮੈਂ ਤਾਂ ਜੋ ਮੈਨੂੰ ਸੇਵਾ ਮਿਲੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵਜੋਂ, ਉਹਨਾਂ ਦੇ ਸਕੱਤਰ ਵਜੋਂ, ਉਹਨਾਂ ਦੇ ਲੀਗਲ ਐਡਵਾਈਜ਼ਰ ਵੱਲੋਂ ਮਿਲੀ ਹੈ। ਹਾਲਾਂਕਿ ਤੁਹਾਨੂੰ ਇਹ ਮੈਂ ਦੱਸਣਾ ਚਾਹਾਂਗਾ ਵੀ ਹਾਲੇ ਤੱਕ ਜਿਹੜੇ NSA ਨੂੰ ਚੈਲੰਜ ਕਰਨ ਦੇ ਕੇਸ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਲੱਗੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕੋ ਕੇਸ ਇਹ ਲੱਗਿਆ ਹੋਇਆ ਹੈ ਵੀ ਜਿਸ ਦੇ ਵਿੱਚ ਕਿ ਉਹ ਜੋ ਹੈ ਨੇ ਵੀ ਸਾਨੂੰ ਜਿਹੜਾ ਉਹ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਜਾਵੇ ਚੋਣਾਂ ਵਾਲਾ, ਹੋਰ ਕੋਈ ਕੇਸ ਨਹੀਂ ਸੀ ਲੱਗਿਆ। ਅਤੇ ਜਿਹੜੇ ਬਾਕੀ ਵੀ ਕਾਫੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬੇਲਾਂ ਕਰਵਾਈਆਂ ਨੇ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ ਜਾਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ, ਤਾਂ ਸਾਥੀਆਂ ਦਾ ਦੇਖੋ ਸਮੁੱਚੀ ਜਥੇਬੰਦੀ ਦੀ ਜਿਹੜੀ ਕਾਨੂੰਨੀ ਪੈਰਵਾਈ ਹੈ ਮੈਂ ਕਰਦਾ ਆ ਰਿਹਾ ਅਤੇ ਉਹ ਅੱਗੇ ਕਰਦੇ ਰਹਾਂਗੇ ਜੀ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਕੀਤੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੌਜੂਦਾ ਸੰਸਦ ਵੀ ਬਣ ਚੁੱਕੇ ਨੇ, ਕਦੋਂ ਬਾਹਰ ਆਉਂਦੇ ਨੇ ਅਤੇ ਕਦੋਂ ਜਿਹੜੇ ਕਿ ਇਹ ਜਿਹੜਾ NSA ਦਾ ਮਾਮਲਾ ਜਾਂ ਜਿਹੜਾ ਜੇਲ੍ਹ ਤੰਤਰ ਦਾ ਮਾਮਲਾ ਉਹ ਕਦੋਂ ਖਤਮ ਹੁੰਦਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਜਿਹਨਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਅੱਜ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਅਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਭਿੱਖਿਆਂ ਦੀ ਵਧਾ ਦਿੱਤੀ ਗਈ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਧਿਰ ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਫਿਰ ਜੋ NSA ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ।
ਸਤਿ ਸ਼੍ਰੀ ਅਕਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੰਮ੍ਰਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ। ਇਸ ਵਕਤ ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ, ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ। ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ NSA ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ NSA ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ, ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ NSA ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ 18 ਮਾਰਚ 2023 ਨੂੰ, ਜਿਨ੍ਹਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ ਹੈ ਜੀ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ, ਵੀ ਜੋ ਇਹ ਮੈਂ ਸਮਝਦਾ ਇੱਕ ਜਿਹੜੀ ਪੰਜਾਬ ਦੀ ਆਵਾਮ ਹੈ, ਪੰਜਾਬ ਦੇ ਬਸ਼ਿੰਦੇ ਨੇ, ਜਿਹੜਾ ਉਹਨਾਂ ਦਾ ਫਤਵਾ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 1 ਸਾਲ ਦਾ, ਉਸ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਤੋਹੀਨ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਲੋਕ ਰਾਏ ਦੀ, ਲੋਕ ਓਪੀਨੀਅਨ ਦੀ, ਲੋਕਾਂ ਦੀ ਡਿਮਾਂਡ ਦੀ ਤੋਹੀਨ ਕੀਤੀ ਹੈ। ਵੀ ਉਹਨਾਂ ਨੇ, ਮੈਂ ਕਹੂੰਗਾ ਜੋ ਭਗਵੰਤ ਸਿੰਘ ਮਾਨ ਨੇ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁੰਦਕ ਵਿੱਚ ਆ ਕੇ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਅਧੀਨ ਇੱਕ ਨਵਾਂ ਅਕਾਲੀ ਦਲ, ਇੱਕ ਨਵਾਂ ਤੁਸੀਂ ਕਹਿ ਲਓ ਪੰਥਕ ਧਿਰ, ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ ਇਹ 3 ਜੂਨ ਨੂੰ ਆਰਡਰ ਪਾਸ ਕੀਤੇ ਹੈ ਜੀ। ਕੀ ਤੁਸੀਂ ਇਸ ਚੀਜ਼ ਨੂੰ ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਨਹੀਂ ਭਾਈ ਸਾਹਿਬ, ਗੱਲ ਇੱਦਾਂ ਹੈ ਜੀ, ਜੋ ਆਪਾਂ NSA ਦਾ ਪ੍ਰਕਿਰਿਆ ਇਹਨਾਂ ਦੇ ਡਿਟੈਂਸ਼ਨ ਆਰਡਰ, ਗਰਾਊਂਡਸ ਆਫ ਡਿਟੈਂਸ਼ਨ ਵਿੱਚ ਲਿਖਿਆ ਹੈ, ਉਸ ਦੇ ਅਕੋਰਡਿੰਗਲੀ ਕੀ ਹੁੰਦਾ ਉਸ ਦੇ ਅਕੋਰਡਿੰਗ ਇਹ ਹੈ, ਪਹਿਲਾਂ ਜੋ SHO ਅਜਨਾਲਾ ਹੈ ਉਸਨੇ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ NSA ਲਾਉਣ ਦਾ, ਉਹਨੇ ਫਾਰਵਰਡ ਕੀਤਾ SSP ਦਿਹਾਤੀ ਅੰਮ੍ਰਿਤਸਰ ਨੂੰ, ਜੋ ਸਰਦਾਰ ਸਤਿੰਦਰ ਸਿੰਘ ਨੇ। ਉਹਨਾਂ ਨੇ ਅੱਗੇ ਇਹ ਰეკਮੈਂਡ ਕੀਤਾ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ, DM ਡਿਸਟ੍ਰਿਕਟ ਮੈਜਿਸਟਰੇਟ ਅੰਮ੍ਰਿਤਸਰ ਨੂੰ, ਜੋ ਡਿਟੇਨਿੰਗ ਅਥਾਰਟੀ ਨੇ। ਫਿਰ ਜੋ NSA ਲੱਗੀ ਹੈ, ਉਸ ਤੋਂ ਬਾਅਦ 'ਚੋਂ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਅਤੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ 'ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ। ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ ਇਸ ਦੇ ਵਿੱਚ ਜੇ 6 ਤੋਂ 7 ਸਟੈਪ ਨੇ, ਤਾਂ ਉਹਨਾਂ ਵਿੱਚੋਂ ਜਿਹੜੇ 7 ਚੋਂ 6 ਸਟੈਪ ਤਾਂ ਪੰਜਾਬ ਸਰਕਾਰ ਦੇ ਨੇ ਅਤੇ 1 ਸਟੈਪ ਸੈਂਟਰ ਸਰਕਾਰ ਦਾ ਹੈ। ਤਾਂ ਜ਼ਿਆਦਾਤਰ ਰੋਲ ਇਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ, ਆਮ ਆਦਮੀ ਪਾਰਟੀ ਦਾ ਜੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ, ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ
ਜਿਹੜੀ 16 ਮਾਰਚ 2023 ਨੂੰ NSA ਲਾਉਣ ਤੋਂ 2 ਦਿਨ ਪਹਿਲਾਂ ਜਿਹੜਾ ਗਵਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢੀ ਸੀ, ਜਿਹੜੀ ਨੋਟੀਫਿਕੇਸ਼ਨ ਇਹਨਾਂ ਦੇ NSA ਵਾਲੇ ਕਾਗਜ਼ਾਂ ਨਾਲ ਵੀ ਹੈ ਵੀ NSA ਲਾਉਣ ਦੀਆਂ ਜਿਹੜੀਆਂ ਪਾਵਰਾਂ ਸੈਕਸ਼ਨ 3 ਦੇ ਵਿੱਚ ਨੇ ਉਹ ਮੈਂ ਡੈਲੀਗੇਟ ਕਰ ਦਿੰਦਾ ਹੈ ਜਿਹੜੇ ਸਾਰੇ ਡਿਸਟ੍ਰਿਕਟ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਮੈਂ ਭੇਜ ਦਿੰਦਾ ਤੇ ਉੱਥੋਂ ਸਿੱਧ ਹੁੰਦਾ ਹੈ ਵੀ ਇਹ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ। ਹੁਣ ਦੇਖੋ ਜਿਹੜਾ SHO ਅਜਨਾਲਾ ਹੈ ਉਹਨੇ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਨਰਿੰਦਰ ਮੋਦੀ ਦੇ? ਇਹ ਤਾਂ ਭਗਵੰਤ ਸਿੰਘ ਮਾਨ ਦਾ ਹਰੇਕ ਇਸ 'ਚ ਇਸ 'ਚ ਜਿਹੜਾ ਮਹਿਕਮਾ ਇਨਵੋਲਵ ਹੈ, ਉਹਨਾਂ ਦਾ ਹੋਮ ਸਕੱਤਰ ਇਨਵੋਲਵ ਹੈ, ਉਹਨਾਂ ਦਾ SSP ਇਨਵੋਲਵ ਹੈ, ਉਹਨਾਂ ਦਾ DC ਇਨਵੋਲਵ ਹੈ, ਉਹਨਾਂ ਦਾ SHO ਇਨਵੋਲਵਡ ਹੈ। ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਜੀ। ਕੀ ਅਸਰ ਹੋਇਆ ਨਹੀਂ ਲੋਕਾਂ ਦਾ, ਜੋ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ 2 ਲੱਖ ਦੇ ਨੀਅਰ ਵੋਟ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ? ਦੇਖੋ ਜੀ, ਮੈਨੂੰ ਤਾਂ ਲੱਗਦਾ ਹੈ ਜੋ ਭਗਵੰਤ ਸਿੰਘ ਮਾਨ ਨੇ ਉਹ ਇਸ ਸਮੇਂ ਹੰਕਾਰ ਦੇ ਵਿੱਚ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਨਹੀਂ ਨਜ਼ਰ ਆ ਰਿਹਾ, ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਜਿਹੜਾ ਸਾਡਾ ਇਹ ਹੈਗਾ ਹੈ, ਜੋ ਸਾਡੀ ਇਹ ਪੋਪੂਲੈਰਿਟੀ ਹੈ, ਸਾਡੀ ਵੋਟ ਸ਼ੇਅਰ ਹੈ 46% ਤੋਂ 21% 'ਤੇ ਆ ਚੁੱਕੀ ਹੈ। ਅਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ, ਉਹਨਾਂ ਨੂੰ ਸਿਰਫ ਆਪਦਾ ਹੰਕਾਰ, ਆਪਦੀ ਹਉਮੈ ਨਜ਼ਰ ਆ ਰਹੀ ਹੈ। ਅਤੇ ਮੇਰੇ ਹਿਸਾਬ ਨਾਲ ਜਦੋਂ ਬੰਦਾ ਹੰਕਾਰ ਅਤੇ ਹਉਮੈ 'ਚ ਹੋਵੇ ਤਾਂ ਉਹ ਮੂੰਹ ਮੂੰਹ ਡਿੱਗਦਾ ਹੁੰਦਾ ਹੈ। ਅਤੇ ਇਹ ਜੋ ਖਡੂਰ ਸਾਹਿਬ ਵਾਲਿਆਂ ਨੇ ਸਾਬਤ ਵੀ ਕਰ ਦਿੱਤਾ ਹੈ ਵੀ ਉਹਨਾਂ ਨੇ ਜੋ ਵੀ ਇਹ ਹੋਇਆ ਹੈ ਅਤੇ ਇਹ ਲੋਕਾਂ ਨੇ ਇਹਨਾਂ ਦੇ ਦੇਖੋ ਇਹਨਾਂ ਜਿਵੇਂ ਇਹ ਦਾਅਵਾ ਕਰਦੇ ਹੁੰਦੇ ਸੀ ਵੀ ਅਸੀਂ 13 ਦੇ ਵਿੱਚੋਂ 13 ਸੀਟਾਂ ਜਿੱਤਾਂਗੇ, 13-0 ਕਰਾਂਗੇ, 13 'ਚੋਂ ਇੱਕ ਤਾਂ ਰਿਹਾ ਨਹੀਂ, 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਨੇ। ਅਤੇ ਅੱਜ ਨੇ ਜਿਮਨੀ ਚੋਣਾਂ ਆਉਣ ਵਾਲੀਆਂ ਨੇ, ਇਸ ਵਿੱਚ ਵੀ ਜਿਹੜੀ ਆਵਾਮ ਹੈ ਲੋਕਾਂ ਨੇ ਦੱਸ ਦਿੱਤਾ। ਮੈਂ ਸਮਝਦਾ ਕੌਮ ਸਭ ਤੋਂ ਸਮਰੱਥ ਹੁੰਦੀ ਹੈ, ਕੌਮ ਚਾਹਵੇ ਤਾਂ ਉਹ ਜਿਹੜੀ ਪਾਵਰ ਦਾ ਤਖਤ ਹੁੰਦਾ, ਰਾਜ ਦਾ ਤਖਤ ਹੁੰਦਾ, ਉਹਦੇ ਉੱਪਰ ਬਿਠਾ ਦਿੰਦੀ ਹੈ। ਅਤੇ ਜੇ ਕੌਮ ਚਾਹਵੇ ਤਾਂ ਫਾਂਸੀ ਵਾਲੀ ਤਖਤੀ 'ਤੇ ਵੀ ਚੜ੍ਹਾ ਦਿੰਦੀ ਹੈ। ਮੈਨੂੰ ਤਾਂ ਲੱਗਦਾ ਹੈ ਜਿਹੜੇ ਪੰਜਾਬ ਵਾਸੀ ਨੇ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਰੋਲ ਕੇ ਰੱਖ ਦੇਣਾ ਆ ਜਿਹੜੀਆਂ ਜਿਮਨੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੇ ਵੱਲੋਂ ਕੋਈ ਤਹਈਆ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜਾਂ ਕਰੋਗੇ? ਨਹੀਂ, ਹਾਲੇ ਤੱਕ ਤਾਂ ਦੇਖੋ ਜਦੋਂ ਇਹ ਖਬਰ ਮਿਲੀ ਮੈਂ ਸਮਝਦਾ ਸਾਰੇ ਪਰਿਵਾਰਾਂ ਦੇ ਲਈ ਵੀ ਅਤੇ ਸਾਡੇ ਲਈ ਵੀ ਬੜਾ ਇੱਕ ਮੈਂ ਕਹੂੰਗਾ ਸਦਮੇ ਵਾਲਾ ਇੱਕ ਖਬਰ ਸੀ ਵੀ ਜਦੋਂ ਸੋਚ ਰਹੇ ਸੀ ਵੀ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਅਤੇ ਉਹਨਾਂ ਨੇ ਬਾਹਰ ਆ ਜਾਣਾ ਹੈ, ਅਤੇ ਉਦੋਂ ਖਬਰ ਮਿਲਣੀ ਵੀ ਸਾਥੀਆਂ ਦੀ ਜਿਹੜੀ NSA ਹੈ ਉਹ 1 ਸਾਲ ਲਈ ਵਧਾ ਦਿੱਤੀ ਗਈ ਹੈ। ਤਾਂ ਮੇਰੇ ਹਿਸਾਬ ਨਾਲ ਬੜਾ ਇੱਕ ਜ਼ਿਆਦਾ ਚਲੋ ਜਿਹੜੇ ਅੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹ ਕੋਈ ਸਿੱਧ ਤੋਂ ਡੋਲੇ ਨਹੀਂ। ਪਰ ਹੁਣ ਜਿਹੜਾ ਸਾਡਾ ਪਹਿਲ ਕਦਮੀ ਹੋਵੇਗੀ ਉਹਨਾਂ ਸਾਰਿਆਂ ਦੀ ਰਿਹਾਈ ਵੱਲ ਹੋਵੇਗੀ। 30 ਨੌਜਵਾਨ ਅੰਮ੍ਰਿਤਸਰ ਜੇਲ੍ਹ 'ਚ ਨੇ ਅਤੇ ਚੋਣਾਂ ਦਾ ਹਾਲੇ ਕੋਈ ਵਿਚਾਰ ਹੈ ਨਹੀਂਗਾ ਜੀ। ਅੰਮ੍ਰਿਤਪਾਲ ਸਿੰਘ ਨੂੰ ਇਹ ਵੀ ਪ੍ਰਚਾਰਿਆ ਗਿਆ ਕਈ ਪਾਰਟੀਆਂ ਦੇ ਵੱਲੋਂ, ਕਈ ਲੋਕਾਂ ਦੇ ਵੱਲੋਂ ਕਿ ਏਜੰਸੀਆਂ ਦਾ ਬੰਦਾ। ਨਹੀਂ ਦੇਖੋ, ਜਿਹੜੇ ਮੇਰੇ ਹਿਸਾਬ ਨਾਲ ਜੇ ਏਜੰਸੀਆਂ ਦਾ ਕੋਈ ਹੁੰਦਾ ਤਾਂ ਇੰਨੇ ਸਖਤ ਕਦਮ ਤਾਂ ਨਹੀਂ ਸੀ ਲੈਣੇ ਸਰਕਾਰ ਨੇ। ਕਦੇ ਆਪਾਂ ਸੁਣਿਆ ਵੀ ਕਿਸੇ ਏਜੰਸੀਆਂ ਦੇ ਬੰਦੇ 'ਤੇ ਏਡੀ ਵੱਡੀ ਕਾਰਵਾਈ ਹੋ ਜੇ, NSA ਲੱਗ ਜੇ, ਘਰਾਂ ਤੋਂ 3-3 ਕਿਲੋਮੀਟਰ ਦੂਰ ਰੱਖ ਲਿਆ ਜਾਵੇ, ਸਾਲ ਦੀ NSA ਇਕੱਠੀ ਲਾਈ ਦਿੱਤੀ ਜਾਵੇ। ਤਾਂ ਮੈਨੂੰ ਤਾਂ ਲੱਗਦਾ ਇਹ ਸਾਰਾ ਕੂੜ ਪ੍ਰਚਾਰ ਹੈ। ਜਿਹੜੇ ਕੁਝ ਸਰਕਾਰੀ ਸਾਧ ਨੇ, ਆਮ ਆਦਮੀ ਪਾਰਟੀ ਦੇ ਪਾਲਤੂ ਸਾਧ ਨੇ, ਇਹਨਾਂ ਦੇ ਜਿਹੜੇ ਬੰਦੇ ਖੜ੍ਹੇ ਕੀਤੇ ਗਏ ਨੇ ਉਹ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੈ, ਹਾਲਾਂਕਿ ਹਕੀਕਤ ਵਿੱਚ ਕੁਝ ਵੀ ਨਹੀਂ ਇਹੋ ਜਿਹਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਚਿਹਰੇ 'ਤੇ ਖੁਸ਼ੀ ਆਈ ਅਤੇ ਹੁਣ ਨਮੋਸ਼ੀ ਹੈ। ਦੇਖੋ ਇਹ ਤਾਂ ਹੈ ਜੀ, ਜਦੋਂ ਜਿੱਤ ਪ੍ਰਾਪਤ ਹੋਈ ਸੀ ਸਾਰੇ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਬੜੀ ਜ਼ਿਆਦਾ ਖੁਸ਼ੀਆਂ ਸੀ, ਬੜਾ ਕੁਛ ਸੀ, ਬੜਾ ਵਧੀਆ ਮਾਹੌਲ ਸੀ ਵੀ ਲੱਗ ਰਿਹਾ ਸੀ ਹੁਣ ਫਿਰ ਤੋਂ ਪੰਜਾਬ 'ਚ ਵਹੀਰਾਂ ਉਵੇਂ ਹੀ ਚੱਲਣਗੀਆਂ। ਪਰ ਹੁਣ ਇੱਕ ਵਾਰੀ ਲੱਗ ਰਿਹਾ ਵੀ ਬੜੀ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਅਤੇ ਜਿਹੜਾ ਧੱਕਾ ਬਹੁਤ ਕੀਤਾ ਪੰਜਾਬ ਸਰਕਾਰ ਨੇ। ਪਰ ਕੋਈ ਨਹੀਂ, ਜਦੋਂ ਗੁਰੂ ਮਹਾਰਾਜ ਇੱਥੇ ਤੱਕ ਲੈ ਕੇ ਆਏ ਨੇ ਤਾਂ ਗੁਰੂ ਮਹਾਰਾਜ ਸਮਰੱਥ ਨੇ, ਉਹ ਅੱਗੇ ਵੀ ਲੈ ਕੇ ਜਾਣਗੇ। ਅਤੇ ਯਕੀਨੀ ਇਹਨਾਂ ਸਾਰਿਆਂ ਦੀ 10 ਡਿਬੜੂਗੜ੍ਹ ਜੇਲ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਸਾਰਿਆਂ ਦੀ ਬੰਦ ਖਲਾਸੀ ਹੋਵੇਗੀ ਜੀ। ਕੀ ਅਗਲੇ ਜਿਹੜੇ ਕਦਮ ਨੇ ਉਹ ਤੁਹਾਡੇ ਕੀ ਰਹਿਣਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਪਹਿਲਾ ਕਦਮ ਰਿਹਾਈ ਵੱਲ ਕਰਾਂਗੇ, ਮੋਰਚੇ ਵੀ ਲਗਾਏ ਤੁਹਾਡੇ ਵੱਲੋਂ, ਮੋਰਚਿਆਂ ਦਾ ਵੀ ਕੋਈ ਅਸਰ ਨਹੀਂ ਹੋਇਆ? ਦੇਖੋ ਬੜਾ ਜਿੱਥੋਂ ਸਰਕਾਰ ਇਹਨਾਂ ਜ਼ਬਰ ਕਰਨ 'ਤੇ ਆ ਜਾਵੇ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਜਿੰਨੀ ਭਗਵੰਤ ਸਿੰਘ ਮਾਨ ਨੇ ਬਣਾ ਲਈ ਵੀ ਸੈਂਟਰ 'ਚੋਂ ਫੋਰਸਾਂ ਸੱਦ ਲਈਆਂ, ਇੰਟਰਨੈਟ ਸ਼ਟਡਾਊਨ ਕਰ ਦਿੱਤਾ 18 ਮਾਰਚ ਨੂੰ। ਕੋਈ ਡਰਦਾ ਬੋਲਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ, ਅਤੇ ਐਡੀ ਵੱਡੀ ਗੱਲ ਨਹੀਂ ਸੀ ਜਿੰਨਾ ਵੱਡਾ ਇਹਨਾਂ ਨੇ ਹਊਆ ਬਣਾ ਲਿਆ ਸੀ। ਪਰ ਉਸ ਤੋਂ ਬਾਅਦ ਚਲੋ
ਵੀ ਜੋ ਸਮਾਂ ਆਇਆ ਮੋਰਚਾ ਵੀ ਲਾਇਆ, ਅਰਦਾਸ ਸਮਾਗਮ ਵੀ ਕਰਾਏ। ਕਦੇ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਜ਼ੋਰ ਇੰਨਾ ਜ਼ਿਆਦਾ ਸੀ ਵੀ ਤੁਸੀਂ ਦੇਖ ਲਓ 5 ਬੰਦੇ ਵੀ ਇਕੱਠੇ ਨਹੀਂ ਸੀ ਹੋਣ ਦਿੰਦੇ। ਕਿਸੇ ਗੁਰੂ ਘਰ ਦੇ ਵਿੱਚ ਰਿਹਾਈ ਲਈ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਅਰਦਾਸ ਵੀ ਕਰਾਉਣੀ ਹੁੰਦੀ ਤਾਂ ਉੱਥੇ ਵੀ ਜੋ ਇਹ ਅਲਾਉ ਨਹੀਂ ਸੀ ਕਰਦੇ ਹੁੰਦੇ ਇਕੱਠ ਕਰਨਾ। ਤਾਂ ਮੈਂ ਸਮਝਦਾ ਹਾਂ ਵੀ ਉਸ ਤੋਂ ਬਾਅਦ ਚਲੋ ਮੋਰਚਾ ਵੀ ਲਾਇਆ, ਉਸ 'ਤੇ ਵੀ ਸਰਕਾਰ ਨੇ ਕਰੈਕਡਾਊਨ ਕੀਤਾ। ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ, ਜਿਹੜੇ ਉਹਨਾਂ ਦੇ ਮਾਤਾ ਜੀ ਨੇ, ਚਾਚਾ ਜੀ ਨੇ, ਤਾਇਆ ਜੀ ਨੇ, ਅਤੇ ਉਹਨਾਂ ਨੂੰ ਵੀ ਅਰੈਸਟ 57 ਕਰਕੇ ਲਾ ਲਿਆ ਸੀ। ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿਆ ਸੀ। ਤਾਂ ਉਦੋਂ ਸਰਕਾਰ ਨੇ ਧੱਕਾ ਵੀ ਬਹੁਤ ਕੀਤਾ। ਫਿਰ ਜਦੋਂ ਕੌਮ ਨੇ ਹੁਕਮ ਲਾਇਆ ਤਾਂ ਇਲੈਕਸ਼ਨ ਵੀ ਲੜੀ ਭਾਈ ਅੰਮ੍ਰਿਤਪਾਲ ਸਿੰਘ ਨੇ, ਅਤੇ ਉਸ ਤੋਂ ਬਾਅਦ 'ਚੋਂ ਕੌਮ ਨੇ ਜਿਤਾਇਆ ਵੀ। ਪਰ ਜਿੱਤਣ ਤੋਂ ਬਾਅਦ ਦੇਖੋ ਕਿਹੋ ਜਿਹਾ ਮੈਂ ਕਹੂੰਗਾ ਦੋਹਰਾ ਮਾਪਦੰਡ ਹੈ ਵੀ ਜਿਹੜੇ ਬਾਕੀ ਨੇ ਉਹ ਤਾਂ ਜਿੱਤ ਕੇ ਵੀ ਸੈਂਟਰ 'ਚ ਮਿਨਿਸਟਰ ਬਣ ਗਏ ਨੇ, ਅਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਉਹ ਜਿੱਤ ਕੇ ਵੀ ਉਹ ਅੰਦਰ ਨੇ, ਅਤੇ ਬਾਕੀ ਜਿਹੜੇ ਦੂਜੇ ਨੇ ਉਹ ਹਾਰ ਕੇ ਵੀ ਸੈਂਟਰ ਵਿੱਚ ਮਿਨਿਸਟਰ ਬਣ ਗਏ। ਤੁਹਾਡੇ 'ਤੇ ਕਿਸੇ ਦਾ ਪ੍ਰੈਸ਼ਰ ਹੈ? ਦੇਖੋ ਪ੍ਰੈਸ਼ਰ ਤਾਂ ਕੋਈ ਦੇਖੋ ਅਸਿੱਧੇ ਤੌਰ 'ਤੇ ਬੜੇ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਸਰਕਾਰ ਵੱਲੋਂ, ਜਿਵੇਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਦੇ ਨੇ, ਕਿਉਂਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਜੋ ਇੰਸਟਾਗ੍ਰਾਮ, ਫੇਸਬੁੱਕ ਅਤੇ ਸਾਰਾ ਟਵਿੱਟਰ ਵਗੈਰਾ, ਮੇਰੇ ਫਾਦਰ ਐਡਵੋਕੇਟ ਹਰਪਾਲ ਸਿੰਘ ਖਾਰਾ, ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ। ਜਿਹੜੀਆਂ ਕੋਈ ਅਸਲਾ ਲਾਇਸੈਂਸ ਦੀ ਜੇ ਕੋਈ ਐਕਸਟੈਂਸ਼ਨ ਦੀ ਕੋਈ ਲਾਉਣੀ ਹੈ ਐਪਲੀਕੇਸ਼ਨ, ਉਹ ਵੀ ਰੱਦ ਕਰ ਦੇਣੀ। ਤਾਂ ਇੱਕ ਦੇਖੋ ਮਾਨਸਿਕ ਦਬਾਅ ਤਾਂ ਜੋ ਬਣਿਆ ਹੀ ਰਹਿੰਦਾ ਸਰਕਾਰ ਵੱਲੋਂ। ਪਰ ਦੇਖੋ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਦੋਂ ਰਾਹ ਹੀ ਇਹ ਚੁਣ ਲਿਆ ਅਤੇ ਫਿਰ ਤਾਂ ਹੁਣ ਆਪਾਂ ਕੋਈ ਪਿੱਛੇ ਕੋਈ ਮੂੰਹ ਕਰਨ ਦਾ ਸਵਾਲ ਨਹੀਂ ਰਹਿੰਦਾ। ਹੁਣ ਤਾਂ ਅੱਗੇ ਹੀ ਜੇ ਚੱਲਾਂਗੇ, ਪਹਿਲਾਂ ਵੀ ਨਾਲ ਖੜ੍ਹੇ ਸੀ ਅਤੇ ਅੱਗੇ ਵੀ ਖੜ੍ਹੇ ਰਹਾਂਗੇ ਜੀ। ਪੰਜਾਬ ਪੰਥ ਦੀ ਗੱਲ ਹੋਊ ਫਿਰ ਤੋਂ? ਦੇਖੋ ਜੋ ਵੀ ਜੇ ਆਪਾਂ ਕੋਈ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ 1920 'ਚ ਬਣਿਆ ਸੀ, ਉਹ ਪੰਜਾਬ ਅਤੇ ਪੰਥ ਦੀ ਗੱਲ ਕਰਨ ਕਰਕੇ ਇੰਨਾ ਲੰਮਾ ਸਮਾਂ ਚੱਲਿਆ। ਜਦੋਂ ਇਹ ਗੱਲਾਂ ਆਪਦੇ ਹੋਟਲਾਂ ਦੀਆਂ, ਓਬਰਾਏ ਦੀਆਂ, ਸੁੱਖ ਵਿਲਾਸ ਦੀਆਂ, ਵੱਡੀ ਟਰਾਂਸਪੋਰਟ ਦੀਆਂ ਗੱਲਾਂ ਕਰਨ ਲੱਗ ਗਏ, ਇਹ ਖਤਮ ਹੋ ਗਏ। ਜਦੋਂ ਤੱਕ ਆਪਾਂ ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ੀ ਜੀਵਨ 'ਚ ਰਹਾਂਗੇ, ਤਾਂ ਇਹ ਜਿਹੜੀ ਬਾਤ ਹੈ ਇਹ ਅੱਗੇ ਚੱਲਦੀ ਰਹਿਣੀ ਹੈ। ਪਹਿਲਾਂ ਕੋਈ ਹੋਰ ਸੀ, ਹੁਣ ਕੋਈ ਹੋਰ ਹੈ, ਅਤੇ ਫਿਊਚਰ ਵਿੱਚ ਕੋਈ ਹੋਰ ਹੋਣਗੇ, ਅਤੇ ਪੰਥ ਅਤੇ ਪੰਜਾਬ ਦੀ ਗੱਲ ਸਦਾ ਹੀ ਚੱਲਦੀ ਰਹਿਣੀ ਹੈ ਜੀ। ਪੰਜਾਬ ਦੇ ਹਾਰੇ ਹੋਏ MP ਰਮਨੀਤ ਸਿੰਘ ਬਿੱਟੂ ਹੋਰਾਂ ਨੂੰ ਰਾਜ ਮੰਤਰੀ ਲੈ ਲੈਣਾ, ਅਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਹੋਣੇ, ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲੜ ਰਹੇ ਹੋ ਅੰਮ੍ਰਿਤਪਾਲ ਸਿੰਘ ਦਾ? ਦੇਖੋ ਜੀ, ਜੋ ਇਹ ਚਲੋ ਕੋਈ ਵੀ ਜੇ ਬੰਦਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਕੋਈ ਰਿਹਾਈ ਵੱਲ, ਦੇਖੋ ਕੁਛ ਤਾਂ ਵੋਟਾਂ ਲੈਣ ਲਈ ਜਾਂ ਕੋਈ ਪੋਪੂਲੈਰਿਟੀ ਲੈਣ ਲਈ ਜੇ ਕੋਈ ਗੱਲ ਤਾਂ ਬੜੇ ਕਰਦੇ ਨੇ, ਅਸੀਂ ਆਹ ਕਰਾ ਦਾਂਗੇ ਸੈਂਟਰ ਤੋਂ, ਉਹ ਲੈ ਆਵਾਂਗੇ, ਪਰ ਕੀਤਾ ਹਾਲੇ ਤੱਕ ਕਿਸੇ ਨੇ ਕੱਖ ਵੀ ਨਹੀਂ। ਪਰ ਹਾਂ ਜੇ ਕੋਈ ਹੱਲ ਕਰਾਉਂਦਾ ਹੈ ਤਾਂ ਕੋਈ ਵੈਲਕਮ ਕਰਨ ਵਾਲੀ ਗੱਲ ਹੈ, ਚਾਹੇ ਕੋਈ BJP, ਚਾਹੇ ਆਮ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਬਾਦਲ ਦਲੀਆ, ਜਿਹੜਾ ਵੀ ਕੋਈ ਇਹ ਕਰੂਗਾ ਤਾਂ ਚਲੋ ਠੀਕ ਹੈ। ਜਿਹੜੀ ਕੌਮ ਦੀ ਹਮੇਸ਼ਾ ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਪਹਿਲਾਂ ਅਸੀਂ ਟੇਬਲ ਟਾਕ ਕਰਦੇ ਰਹੇ ਹਾਂ। ਸ਼ਾਹ ਸ਼ੂਜਾ ਜੋ ਅਬਦਾਲੀ ਦਾ ਪੋਤਰਾ ਸੀ, ਉਹਦੇ ਨਾਲ ਵੀ ਕਰਦੇ ਰਹੇ ਹਾਂ, ਅਬਦਾਲੀ ਨਾਲ ਵੀ ਕਰਦੇ ਰਹੇ ਹਾਂ, ਨਾਦਰ ਸ਼ਾਹ ਨਾਲ ਵੀ ਕਰਦੇ ਰਹੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਸੀ। ਤਾਂ ਜੋ ਇੱਕ ਸਿੱਖ ਕੌਮ ਦੀ ਹਮੇਸ਼ਾ ਇੱਕ ਅਪਰੋਚ, ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਤਾਂ ਉਸੇ ਡਿਪਲੋਮੇਸੀ ਨੂੰ ਵਰਤਦੇ ਹੋਏ, ਜਿਵੇਂ ਕਿ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਗੱਲ ਆਖੀ ਸੀ ਵੀ ਜੇ ਕੋਈ ਵੀ ਬੰਦਾ ਜੇ ਕੋਈ ਆਰਟੀਕਲ ਦਾ ਕੋਈ ਯੂਜ਼ ਕਰਕੇ ਕਿਸੇ ਬੰਦੀ ਸਿੰਘ ਨੂੰ ਕਢਾ ਲੈਂਦਾ ਹੈ ਤਾਂ ਉਹ ਵਧੀਆ ਹੀ ਗੱਲ ਹੈ। ਦੇਖੋ ਜੇ ਬੰਦੀ ਸਿੰਘਾਂ ਦਾ ਮੁੱਦਾ ਬੜਾ ਜ਼ਿਆਦਾ ਸਿੱਖ ਕੌਮ ਦੇ ਹਿਰਦੇ ਦੇ ਕੋਲ ਹੈ, ਜੇ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਹੋਊਗੀ ਜੀ। ਕੀ ਤੁਸੀਂ ਪਹਿਲ ਕਦਮੀ ਕਰੋਗੇ ਜੇ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੋਈ ਗੱਲ ਕਰਨ ਦੀ ਚਾਹਨਾ ਹੋਈ? ਨਹੀਂ ਦੇਖੋ, ਜੇ ਕੋਈ ਜਿਵੇਂ ਆਪਣਾ ਕੌਮ ਦਾ ਅਸੂਲ ਰਿਹਾ ਹੈ ਵੀ ਜੇ ਕੋਈ ਸਿਰ ਝੁਕਾ ਕੇ ਆਵੇ ਤਾਂ ਉਹਨੂੰ ਦੇਗ ਪੱਕੀ, ਅਤੇ ਜੇ ਕੋਈ ਚੜ੍ਹ ਕੇ ਆਵੇ ਤਾਂ ਉਹਨੂੰ ਤੇਗ ਪੱਕੀ। ਦੇਖੋ ਜੇ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਹੈ ਤਾਂ ਆਪਾਂ ਇਹ ਤਾਂ ਹੈ ਨਹੀਂ ਗਾ ਉਸ 'ਤੇ ਹਮਲਾ ਕਰਨਾ ਹੈ, ਉਸ ਦੀ ਆਪਾਂ ਗੱਲਬਾਤ ਸੁਣਨੀ ਹੈ। ਪਰ ਦੇਖੋ ਜਦੋਂ ਕੌਮ ਨੇ ਫਤਵਾ ਲਾ ਦਿੱਤਾ, 4.5 ਲੱਖ ਵੋਟ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, 2 ਲੱਖ ਦਾ ਜਿਹੜਾ ਇਹ ਮਾਰਜਨ ਹੈ ਵੱਧ ਤੋਂ ਸਾਰਿਆਂ ਨਾਲ 50 ਤੋਂ ਵੱਧ, ਤਾਂ ਇਹ ਇੱਕ ਦੇਖੋ ਲੋਕਾਂ ਵੱਲੋਂ ਐਲਾਨ ਹੀ ਹੈ ਇਸ ਚੀਜ਼ ਦਾ। ਹੁਣ ਇਹ ਲੋਕ ਓਪੀਨੀਅਨ ਹੈ, ਲੋਕ ਰਾਏ ਹੈ, ਇਸ ਦੇ ਲੋਕ ਰਾਏ ਦੇ ਕੋਲੇ, ਜਿਹੜੇ ਲੋਕਾਂ ਦੇ ਓਪੀਨੀਅਨ ਕੋਲੇ, ਜਿਹੜਾ ਕੌਮ ਦੇ ਫਤਵੇ ਕੋਲੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ, ਨਾ ਕਿ ਕੌਮ ਲੀਡਰਾਂ ਕੋਲ ਚੱਲ ਕੇ ਜਾਂਦੀ ਹੈ ਜੀ। ਹੁਣ ਆਉਣ ਵਾਲਾ ਜਿਹੜਾ ਸਮਾਂ ਗਾ, ਜਿਵੇਂ ਤੁਸੀਂ ਕਿਹਾ ਕਿ NSA ਜਿਹੜਾ ਉਹ ਵਧਾ ਦਿੱਤਾ ਗਿਆ ਗਾ, ਕੀ ਸਹੁੰ ਚੁੱਕ ਸਮਾਗਮ ਆ ਜਿਹੜਾ ਉਹ ਜੇਲ੍ਹ ਦੇ ਅੰਦਰ ਹੋਊ ਜਾਂ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਊ? ਦੇਖੋ ਇਹ 24 ਜੂਨ ਨੂੰ ਜਦੋਂ ਇਹ ਸੰਸਦ ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਪੰਜਾਬ ਸਰਕਾਰ ਕੋਲੇ ਪਾਵਰਾਂ ਹੈਗੀਆਂ ਨੇ, ਅੰਡਰ ਸੈਕਸ਼ਨ 15 ਉਹ ਲੈ ਕੇ ਜਾ ਸਕਦੇ ਨੇ, ਅਤੇ ਉੱਥੇ ਜਿਹੜੀ ਇਹ ਹੈ ਸਹੁੰ ਚੁਕਾ ਸਕਦੇ ਨੇ, ਟੈਂਪਰਰੀ ਰਿਲੀਜ਼ ਕਰ ਸਕਦੇ ਨੇ। ਬਾਕੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ, ਜੇ ਉਹ ਮੁਨਕਰ ਕਰਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਕੇਸ ਵੀ ਲਾਵਾਂਗੇ ਜੀ। ਹਾਂਜੀ।
ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ, ਕਹਿੰਦੇ ਕਿ ਫਿਰ ਕੇਸ ਸਿੱਧੂ ਵੀ ਜ਼ਿਆਦਾ ਸਟਰੋਂਗ ਹੋ ਜਾਣਾ। ਦੇਖੋ ਸਹੀ ਗੱਲ ਹੈ, ਜਦੋਂ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜੋ ਸੰਵਿਧਾਨਕ ਤਰੀਕੇ ਨਾਲ ਚੁਣਿਆ ਗਿਆ ਹੈ, ਜਿਸਨੇ ਜੋ ਇਹ ਸਾਰਾ ਕੁਝ ਚਲੋ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਐਡਾ ਵੱਡਾ ਜੋ ਮੈਂਡੇਟ ਮਿਲਿਆ ਹੈ, ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅਦਾਲਤਾਂ ਨੂੰ ਵੀ ਇੱਕ ਸੰਵੇਦਨਸ਼ੀਲ ਜਿਹੜਾ ਹੈ ਇੱਕ ਰੁਖ ਲੈਣਾ ਚਾਹੀਦਾ ਜੀ। ਹਾਂਜੀ, ਅਪਰੋਚ ਕਿੱਥੋਂ ਤੱਕ ਕਰੋ? ਅਪਰੋਚ ਦੇਖੋ ਜੀ, ਜੇ ਮਾਨਯੋਗ ਜਿਹੜੀ ਹਾਈ ਕੋਰਟ ਵਿੱਚ ਕੇਸ ਲਾ ਦੇਵਾਂਗੇ ਜੀ, ਉੱਥੋਂ ਨਹੀਂ ਤਾਂ ਸੁਪਰੀਮ ਕੋਰਟ ਤੱਕ ਲੜਾਂਗੇ ਜੀ। ਜੋ ਇੱਕ ਤਾਂ ਵਕੀਲ ਦੇ ਹੱਥ ਤਾਂ ਕਾਨੂੰਨੀ ਚਾਰਾਜੋਈ ਹੁੰਦੀ ਹੈ। ਪਹਿਲਾਂ ਜਦੋਂ ਪਿਛਲੇ ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲੜਾ ਸਕਦੇ ਸੀ, ਤਾਂ ਉਹ ਜਿਹੜਾ ਚੋਣਾਂ ਵਿੱਚ ਪੂਰੀ ਪੈਰਵੀ ਕੀਤੀ, ਅੱਗੇ ਹੋ ਕੇ ਖੜੇ ਲੜੇ, ਅਤੇ ਹੁਣ ਜਿਹੜਾ ਕਾਨੂੰਨੀ ਤਰੀਕਾ ਹੈ ਇਹ ਜਿਹੜਾ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਜਿੰਨਾ ਕੁਛ ਵੀ ਹੱਥ ਪੱਲੇ ਆ ਉਹ ਸਾਰਾ ਕੁਛ ਕਰਾਂਗੇ ਜੀ। ਆਖਰੀ ਸਵਾਲ, ਇਕੱਲੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜੋਗੇ ਜਾਂ ਤਮਾਮ ਉਹਨਾਂ ਸਿੰਘਾਂ ਦਾ ਲੜੋਗੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਬੰਦ ਨੇ? ਨਹੀਂ ਦੇਖੋ, ਮੈਂ ਤਾਂ ਜੋ ਮੈਨੂੰ ਸੇਵਾ ਮਿਲੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵਜੋਂ, ਉਹਨਾਂ ਦੇ ਸਕੱਤਰ ਵਜੋਂ, ਉਹਨਾਂ ਦੇ ਲੀਗਲ ਐਡਵਾਈਜ਼ਰ ਵੱਲੋਂ ਮਿਲੀ ਹੈ। ਹਾਲਾਂਕਿ ਤੁਹਾਨੂੰ ਇਹ ਮੈਂ ਦੱਸਣਾ ਚਾਹਾਂਗਾ ਵੀ ਹਾਲੇ ਤੱਕ ਜਿਹੜੇ NSA ਨੂੰ ਚੈਲੰਜ ਕਰਨ ਦੇ ਕੇਸ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਲੱਗੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕੋ ਕੇਸ ਇਹ ਲੱਗਿਆ ਹੋਇਆ ਹੈ ਵੀ ਜਿਸ ਦੇ ਵਿੱਚ ਕਿ ਉਹ ਜੋ ਹੈ ਨੇ ਵੀ ਸਾਨੂੰ ਜਿਹੜਾ ਉਹ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਜਾਵੇ ਚੋਣਾਂ ਵਾਲਾ, ਹੋਰ ਕੋਈ ਕੇਸ ਨਹੀਂ ਸੀ ਲੱਗਿਆ। ਅਤੇ ਜਿਹੜੇ ਬਾਕੀ ਵੀ ਕਾਫੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬੇਲਾਂ ਕਰਵਾਈਆਂ ਨੇ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ ਜਾਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ, ਤਾਂ ਸਾਥੀਆਂ ਦਾ ਦੇਖੋ ਸਮੁੱਚੀ ਜਥੇਬੰਦੀ ਦੀ ਜਿਹੜੀ ਕਾਨੂੰਨੀ ਪੈਰਵਾਈ ਹੈ ਮੈਂ ਕਰਦਾ ਆ ਰਿਹਾ ਅਤੇ ਉਹ ਅੱਗੇ ਕਰਦੇ ਰਹਾਂਗੇ ਜੀ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਕੀਤੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੌਜੂਦਾ ਸੰਸਦ ਵੀ ਬਣ ਚੁੱਕੇ ਨੇ, ਕਦੋਂ ਬਾਹਰ ਆਉਂਦੇ ਨੇ ਅਤੇ ਕਦੋਂ ਜਿਹੜੇ ਕਿ ਇਹ ਜਿਹੜਾ NSA ਦਾ ਮਾਮਲਾ ਜਾਂ ਜਿਹੜਾ ਜੇਲ੍ਹ ਤੰਤਰ ਦਾ ਮਾਮਲਾ ਉਹ ਕਦੋਂ ਖਤਮ ਹੁੰਦਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਜਿਹਨਾਂ ਦੀ ਅਰੈਸਟ ਹੋਈ ਸੀ, ਭਾਈ ਗੁਰਮੀਤ ਸਿੰਘ ਬੁੱਕਣ ਵਾਲਾ, ਭਾਈ ਕੁਲਵੰਤ ਸਿੰਘ ਰਾਊਤ ਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਅਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਫਿਰ ਜੋ NSA ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਆ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ? ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ। ਸਤਿ ਸ਼੍ਰੀ ਅਕਾਲ, ਇੰਡੋਸ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ।
ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੰਮ੍ਰਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵਕਤ। ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ, ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ, ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ, ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ NSA ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ NSA ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ, ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ NSA ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ 18 ਮਾਰਚ 2023 ਨੂੰ, ਜਿਨ੍ਹਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ ਹੈ ਜੀ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ, ਵੀ ਜੋ ਇਹ ਮੈਂ ਸਮਝਦਾ ਇੱਕ ਜਿਹੜੀ ਪੰਜਾਬ ਦੀ ਆਵਾਮ ਹੈ, ਪੰਜਾਬ ਦੇ ਬਸ਼ਿੰਦੇ ਨੇ, ਜਿਹੜਾ ਉਹਨਾਂ ਦਾ ਫਤਵਾ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 1 ਸਾਲ ਦਾ, ਉਸ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਤੋਹੀਨ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਲੋਕ ਰਾਏ ਦੀ, ਲੋਕ ਓਪੀਨੀਅਨ ਦੀ, ਲੋਕਾਂ ਦੀ ਡਿਮਾਂਡ ਦੀ ਤੋਹੀਨ ਕੀਤੀ ਹੈ। ਵੀ ਉਹਨਾਂ ਨੇ, ਮੈਂ ਕਹੂੰਗਾ ਜੋ ਭਗਵੰਤ ਸਿੰਘ ਮਾਨ ਨੇ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁੰਦਕ ਵਿੱਚ ਆ ਕੇ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਅਧੀਨ ਇੱਕ ਨਵਾਂ ਅਕਾਲੀ ਦਲ, ਇੱਕ ਨਵਾਂ ਤੁਸੀਂ ਕਹਿ ਲਓ ਪੰਥਕ ਧਿਰ, ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾ ਰਹੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ ਇਹ 3 ਜੂਨ ਨੂੰ ਆਰਡਰ ਪਾਸ ਕੀਤੇ ਜੀ। ਕੀ ਤੁਸੀਂ ਇਸ ਚੀਜ਼ ਨੂੰ ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਨਹੀਂ ਭਾਈ ਸਾਹਿਬ, ਗੱਲ ਇੱਦਾਂ ਹੈ ਜੀ, ਜੋ ਆਪਾਂ NSA ਦਾ ਪ੍ਰਕਿਰਿਆ ਇਹਨਾਂ ਦੇ ਡਿਟੈਂਸ਼ਨ ਆਰਡਰ, ਗਰਾਊਂਡਸ ਆਫ ਡਿਟੈਂਸ਼ਨ ਵਿੱਚ ਲਿਖਿਆ ਹੈ, ਉਸ ਦੇ ਅਕੋਰਡਿੰਗਲੀ ਕੀ ਹੁੰਦਾ ਉਸ ਦੇ ਅਕੋਰਡਿੰਗ ਇਹ ਹੈ, ਪਹਿਲਾਂ ਜੋ SHO ਅਜਨਾਲਾ ਹੈ ਉਸਨੇ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ NSA ਲਾਉਣ ਦਾ, ਉਹਨੇ ਫਾਰਵਰਡ ਕੀਤਾ SSP ਦਿਹਾਤੀ ਅੰਮ੍ਰਿਤਸਰ ਨੂੰ, ਜੋ ਸਰਦਾਰ ਸਤਿੰਦਰ ਸਿੰਘ ਨੇ। ਉਹਨਾਂ ਨੇ ਅੱਗੇ ਇਹ ਰეკਮੈਂਡ ਕੀਤਾ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ, DM ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਨੂੰ, ਜੋ ਡਿਟੇਨਿੰਗ ਅਥਾਰਟੀ ਨੇ। ਫਿਰ ਜੋ NSA ਲੱਗੀ ਹੈ, ਉਸ ਤੋਂ ਬਾਅਦ 'ਚੋਂ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਅਤੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ 'ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ, ਅਤੇ ਉਹਨਾਂ ਨੇ ਕਨਫਰਮ ਕੀਤਾ। ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ ਇਸ ਦੇ ਵਿੱਚ ਜੇ 6 ਤੋਂ 7 ਸਟੈਪ ਨੇ, ਤਾਂ ਉਹਨਾਂ ਵਿੱਚੋਂ ਜਿਹੜੇ 7 ਚੋਂ 6 ਸਟੈਪ ਤਾਂ ਪੰਜਾਬ ਸਰਕਾਰ ਦੇ ਨੇ ਅਤੇ 1 ਸਟੈਪ ਸੈਂਟਰ ਸਰਕਾਰ ਦਾ ਹੈ। ਤਾਂ ਜ਼ਿਆਦਾਤਰ ਰੋਲ ਇਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਹੈ, ਆਮ ਆਦਮੀ ਪਾਰਟੀ ਦਾ ਜੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ, ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਿਹੜੀ 16 ਮਾਰਚ 2023 ਨੂੰ NSA ਲਾਉਣ ਤੋਂ 2 ਦਿਨ ਪਹਿਲਾਂ ਜਿਹੜਾ ਗਵਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢੀ ਸੀ, ਜਿਹੜੀ ਨੋਟੀਫਿਕੇਸ਼ਨ ਇਹਨਾਂ ਦੇ NSA ਵਾਲੇ ਕਾਗਜ਼ਾਂ ਨਾਲ ਵੀ ਹੈ, ਵੀ NSA ਲਾਉਣ ਦੀਆਂ ਜਿਹੜੀਆਂ ਪਾਵਰਾਂ ਸੈਕਸ਼ਨ 3 ਦੇ ਵਿੱਚ ਨੇ ਉਹ ਮੈਂ ਡੈਲੀਗੇਟ ਕਰ ਦਿੰਦਾ ਹੈ। ਜਿਹੜੇ ਸਾਰੇ ਡਿਸਟ੍ਰਿਕਟ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ,
ਪੰਜਾਬ ਸਰਕਾਰ ਦੇ, ਉਹਨਾਂ ਨੂੰ ਮੈਂ ਭੇਜ ਦਿੰਦਾ ਤੇ ਉੱਥੋਂ ਸਿੱਧ ਹੁੰਦਾ ਹੈ ਵੀ ਇਹ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ। ਹੁਣ ਦੇਖੋ ਜਿਹੜਾ SHO ਅਜਨਾਲਾ ਹੈ ਉਹਨੇ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ, ਨਰਿੰਦਰ ਮੋਦੀ ਦੇ? ਇਹ ਤਾਂ ਭਗਵੰਤ ਸਿੰਘ ਮਾਨ ਦਾ ਹਰੇਕ ਇਸ 'ਚ ਇਸ 'ਚ ਜਿਹੜਾ ਮਹਿਕਮਾ ਇਨਵੋਲਵ ਹੈ, ਉਹਨਾਂ ਦਾ ਹੋਮ ਸਕੱਤਰ ਇਨਵੋਲਵ ਹੈ, ਉਹਨਾਂ ਦਾ SSP ਇਨਵੋਲਵ ਹੈ, ਉਹਨਾਂ ਦਾ DC ਇਨਵੋਲਵ ਹੈ, ਉਹਨਾਂ ਦਾ SHO ਇਨਵੋਲਵਡ ਹੈ। ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂ ਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਜੀ। ਕੀ ਅਸਰ ਹੋਇਆ ਨਹੀਂ ਲੋਕਾਂ ਦਾ, ਜੋ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ 2 ਲੱਖ ਦੇ ਨੀਅਰ ਵੋਟ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ? ਦੇਖੋ ਜੀ, ਮੈਨੂੰ ਤਾਂ ਲੱਗਦਾ ਹੈ ਜੋ ਭਗਵੰਤ ਸਿੰਘ ਮਾਨ ਨੇ ਉਹ ਇਸ ਸਮੇਂ ਹੰਕਾਰ ਦੇ ਵਿੱਚ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਨਹੀਂ ਨਜ਼ਰ ਆ ਰਿਹਾ। ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਜਿਹੜਾ ਸਾਡਾ ਇਹ ਹੈਗਾ ਹੈ, ਜੋ ਸਾਡੀ ਇਹ ਪੋਪੂਲੈਰਿਟੀ ਹੈ, ਸਾਡੀ ਵੋਟ ਸ਼ੇਅਰ ਹੈ 46% ਤੋਂ 21% 'ਤੇ ਆ ਚੁੱਕੀ ਹੈ। ਅਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ। ਉਹਨਾਂ ਨੂੰ ਸਿਰਫ ਆਪਦਾ ਹੰਕਾਰ, ਆਪਦੀ ਹਉਮੈ ਨਜ਼ਰ ਆ ਰਹੀ ਹੈ। ਅਤੇ ਮੇਰੇ ਹਿਸਾਬ ਨਾਲ ਜਦੋਂ ਬੰਦਾ ਹੰਕਾਰ ਅਤੇ ਹਉਮੈ 'ਚ ਹੋਵੇ ਇੱਦਾਂ ਹੁੰਦਾ ਹੈ। ਅਤੇ ਇਹ ਜੋ ਖਡੂਰ ਸਾਹਿਬ ਵਾਲਿਆਂ ਨੇ ਸਾਬਤ ਵੀ ਕਰ ਦਿੱਤਾ ਹੈ ਵੀ ਉਹਨਾਂ ਨੇ ਜੋ ਵੀ ਇਹ ਹੋਇਆ ਹੈ ਅਤੇ ਇਹ ਲੋਕਾਂ ਨੇ ਇਹਨਾਂ ਦੇ ਦੇਖੋ ਇਹਨਾਂ ਜਿਵੇਂ ਇਹ ਦਾਅਵਾ ਕਰਦੇ ਹੁੰਦੇ ਸੀ ਵੀ ਅਸੀਂ 13 ਦੇ ਵਿੱਚੋਂ 13 ਸੀਟਾਂ ਜਿੱਤਾਂਗੇ, 13-0 ਕਰਾਂਗੇ। 13 ਚੋਂ ਇੱਕ ਤਾਂ ਰਿਹਾ ਨਹੀਂ, 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਨੇ। ਅਤੇ ਅੱਜ ਨੇ ਜਿਮਨੀ ਚੋਣਾਂ ਆਉਣ ਵਾਲੀਆਂ ਨੇ, ਇਸ ਵਿੱਚ ਵੀ ਜਿਹੜੀ ਆਵਾਮ ਹੈ ਲੋਕਾਂ ਨੇ ਦੱਸ ਦਿੱਤਾ। ਮੈਂ ਸਮਝਦਾ ਕੌਮ ਸਭ ਤੋਂ ਸਮਰੱਥ ਹੁੰਦੀ ਹੈ। ਕੌਮ ਚਾਹਵੇ ਤਾਂ ਉਹ ਜਿਹੜੀ ਪਾਵਰ ਦਾ ਤਖਤ ਹੁੰਦਾ ਹੈ ਉਹਦੇ ਉੱਪਰ ਤਾਂ ਫਾਂਸੀ ਵਾਲੀ ਤਖਤੀ 'ਤੇ ਵੀ ਚੜ੍ਹਾ ਦਿੰਦੀ ਹੈ। ਮੈਨੂੰ ਤਾਂ ਲੱਗਦਾ ਹੈ ਜਿਹੜੇ ਪੰਜਾਬ ਵਾਸੀ ਨੇ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਰੋਲ ਕੇ ਰੱਖ ਦੇਣਾ ਆ ਜਿਹੜੀਆਂ ਜਿਮਨੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੇ ਵੱਲੋਂ ਕੋਈ ਤਹਈਆ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜਾਂ ਕਰੋਗੇ? ਨਹੀਂ, ਹਾਲੇ ਤੱਕ ਤਾਂ ਦੇਖੋ ਜਦੋਂ ਇਹ ਖਬਰ ਮਿਲੀ ਮੈਂ ਸਮਝਦਾ ਵੀ ਇੱਕ ਖਬਰ ਸੀ ਵੀ ਜਦੋਂ ਸੋਚ ਰਹੇ ਸੀ ਵੀ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਅਤੇ ਉਹਨਾਂ ਨੇ ਬਾਹਰ ਆ ਜਾਣਾ ਹੈ, ਅਤੇ ਉਦੋਂ ਖਬਰ ਮਿਲਣੀ ਵੀ ਸਾਥੀਆਂ ਦੀ ਜਿਹੜੀ NSA ਹੈ ਉਹ 1 ਸਾਲ ਲਈ ਵਧਾ ਦਿੱਤੀ ਗਈ ਹੈ। ਤਾਂ ਮੇਰੇ ਹਿਸਾਬ ਨਾਲ ਬੜਾ ਇੱਕ ਜ਼ਿਆਦਾ ਚਲੋ ਜਿਹੜੇ ਅੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹ ਕੋਈ ਸਿੱਧ ਤੋਂ ਡੋਲੇ ਨਹੀਂ। ਪਰ ਹੁਣ ਜਿਹੜਾ ਸਾਡਾ ਪਹਿਲ ਕਦਮੀ ਹੋਵੇਗੀ ਉਹਨਾਂ ਸਾਰਿਆਂ ਦੀ 30 ਨੌਜਵਾਨ ਅੰਮ੍ਰਿਤ ਅਤੇ ਚੋਣਾਂ ਹੈ ਨਹੀਂ ਗਾ ਜੀ। ਅੰਮ੍ਰਿਤਪਾਲ ਸਿੰਘ ਨੂੰ ਇਹ ਵੀ ਪ੍ਰਚਾਰਿਆ ਗਿਆ ਕਈ ਪਾਰਟੀਆਂ ਦੇ ਵੱਲੋਂ, ਕਈ ਲੋਕਾਂ ਦੇ ਵੱਲੋਂ ਕਿ ਏਜੰਸੀਆਂ ਦਾ ਬੰਦਾ। ਨਹੀਂ ਦੇਖੋ, ਜਿਹੜੇ ਮੇਰੇ ਹਿਸਾਬ ਨਾਲ ਜੇ ਏਜੰਸੀਆਂ ਦਾ ਕੋਈ ਹੁੰਦਾ ਤਾਂ ਇੰਨੇ ਸਖਤ ਕਦਮ ਤਾਂ ਨਹੀਂ ਸੀ ਲੈਣੇ ਸਰਕਾਰ ਨੇ। ਕਦੇ ਆਪਾਂ ਸੁਣਿਆ ਵੀ ਕਿਸੇ ਏਜੰਸੀਆਂ ਦੇ ਬੰਦੇ 'ਤੇ ਏਡੀ ਵੱਡੀ ਕਾਰਵਾਈ ਹੋ ਜੇ, NSA ਲੱਗ ਜੇ, ਘਰਾਂ ਤੋਂ 3-3 ਹਜ਼ਾਰ ਕਿਲੋਮੀਟਰ ਦੂਰ ਰੱਖ ਲਿਆ ਜਾਵੇ, ਸਾਲ ਦੀ NSA ਇਕੱਠੀ ਲਾਈ ਦਿੱਤੀ ਜਾਵੇ। ਤਾਂ ਮੈਨੂੰ ਤਾਂ ਲੱਗਦਾ ਇਹ ਸਾਰਾ ਕੂੜ ਪ੍ਰਚਾਰ ਹੈ। ਜਿਹੜੇ ਕੁਝ ਸਰਕਾਰੀ ਸਾਧ ਨੇ, ਆਮ ਆਦਮੀ ਪਾਰਟੀ ਦੇ ਪਾਲਤੂ ਸਾਧ ਨੇ, ਇਹਨਾਂ ਦੇ ਜਿਹੜੇ ਬੰਦੇ ਖੜ੍ਹੇ ਕੀਤੇ ਗਏ ਨੇ ਉਹ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੈ। ਹਾਲਾਂਕਿ ਹਕੀਕਤ ਵਿੱਚ ਕੁਝ ਵੀ ਨਹੀਂ ਇਹੋ ਜਿਹਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਚਿਹਰੇ 'ਤੇ ਖੁਸ਼ੀ ਆਈ ਅਤੇ ਹੁਣ ਨਮੋਸ਼ੀ ਹੈ। ਦੇਖੋ ਇਹ ਤਾਂ ਹੈ ਜੀ, ਜਦੋਂ ਜਿੱਤ ਪ੍ਰਾਪਤ ਹੋਈ ਸੀ ਸਾਰੇ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਬੜੀ ਜ਼ਿਆਦਾ ਖੁਸ਼ੀਆਂ ਸੀ, ਬੜਾ ਕੁਛ ਸੀ, ਬੜਾ ਵਧੀਆ ਮਾਹੌਲ ਸੀ ਵੀ ਲੱਗ ਰਿਹਾ ਸੀ ਹੁਣ ਫਿਰ ਤੋਂ ਪੰਜਾਬ 'ਚ ਵਹੀਰਾਂ ਉਵੇਂ ਹੀ ਚੱਲਣਗੀਆਂ। ਪਰ ਹੁਣ ਇੱਕ ਵਾਰੀ ਲੱਗ ਰਿਹਾ ਹੈ ਵੀ ਬੜੀ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਅਤੇ ਜਿਹੜਾ ਧੱਕਾ ਬਹੁਤ ਕੀਤਾ ਪੰਜਾਬ ਸਰਕਾਰ ਨੇ। ਪਰ ਕੋਈ ਨਹੀਂ, ਜਦੋਂ ਗੁਰੂ ਮਹਾਰਾਜ ਇੱਥੇ ਤੱਕ ਲੈ ਕੇ ਆਏ ਨੇ ਤਾਂ ਗੁਰੂ ਮਹਾਰਾਜ ਸਮਰੱਥ ਨੇ, ਉਹ ਅੱਗੇ ਵੀ ਲੈ ਕੇ ਜਾਣਗੇ। ਅਤੇ ਯਕੀਨੀ ਇਹਨਾਂ ਸਾਰਿਆਂ ਦੀ 10 ਦਿਬੜੂਗੜ੍ਹ ਜੇਲ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਸਾਰਿਆਂ ਦੀ ਬੰਦ ਖਲਾਸੀ ਹੋਵੇਗੀ ਜੀ। ਕੀ ਅਗਲੇ ਜਿਹੜੇ ਕਦਮ ਨੇ ਉਹ ਤੁਹਾਡੇ ਕੀ ਰਹਿਣਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਪਹਿਲਾ ਕਦਮ ਰਿਹਾਈ ਵੱਲ ਕਰਾਂਗੇ, ਮੋਰਚੇ ਵੀ ਲਗਾਏ ਤੁਹਾਡੇ ਵੱਲੋਂ, ਮੋਰਚਿਆਂ ਦਾ ਵੀ ਕੋਈ ਅਸਰ ਨਹੀਂ ਹੋਇਆ? ਦੇਖੋ, ਬੜਾ ਜਿੱਥੋਂ ਸਰਕਾਰ ਇਹਨਾਂ ਜ਼ਬਰ ਕਰਨ 'ਤੇ ਆ ਜਾਵੇ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਜਿੰਨੀ ਭਗਵੰਤ ਸਿੰਘ ਮਾਨ ਨੇ ਬਣਾ ਲਈ ਵੀ ਸੈਂਟਰ 'ਚੋਂ ਫੋਰਸਾਂ ਸੱਦ ਲਈਆਂ, ਇੰਟਰਨੈਟ ਸ਼ਟਡਾਊਨ ਕਰ ਦਿੱਤਾ 18 ਮਾਰਚ ਨੂੰ। ਕੋਈ ਡਰਦਾ ਬੋਲਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ, ਅਤੇ ਐਡੀ ਵੱਡੀ ਗੱਲ ਨਹੀਂ ਸੀ ਜਿੰਨਾ ਵੱਡਾ ਇਹਨਾਂ ਨੇ ਹਊਆ ਬਣਾ ਲਿਆ ਸੀ। ਪਰ ਉਸ ਤੋਂ ਬਾਅਦ ਚਲੋ ਵੀ ਜੋ ਸਮਾਂ ਆਇਆ, ਮੋਰਚਾ ਵੀ ਲਾਇਆ, ਅਰਦਾਸ ਸਮਾਗਮ ਵੀ ਕਰਾਏ। ਕਦੇ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਜ਼ੋਰ ਇੰਨਾ ਜ਼ਿਆਦਾ ਸੀ ਵੀ ਤੁਸੀਂ ਦੇਖ ਲਓ 5 ਬੰਦੇ ਵੀ ਇਕੱਠੇ ਨਹੀਂ ਸੀ ਹੋਣ ਦਿੰਦੇ। ਕਿਸੇ ਗੁਰੂ ਘਰ ਦੇ ਵਿੱਚ ਰਿਹਾਈ ਲਈ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਅਰਦਾਸ ਵੀ ਕਰਾਉਣੀ ਹੁੰਦੀ ਤਾਂ ਉੱਥੇ ਵੀ ਜੋ ਇਹ ਅਲਾਓ ਨਹੀਂ ਸੀ ਕਰਦੇ ਹੁੰਦੇ ਇਕੱਠ ਕਰਨਾ। ਤਾਂ ਮੈਂ ਸਮਝਦਾ ਵੀ ਉਸ ਤੋਂ ਬਾਅਦ ਚਲੋ ਮੋਰਚਾ ਵੀ ਲਾਇਆ, ਉਸ 'ਤੇ ਵੀ ਸਰਕਾਰ ਨੇ ਕਰੈਕਡਾਊਨ ਕੀਤਾ। ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ, ਜਿਹੜੇ ਉਹਨਾਂ ਦੇ ਮਾਤਾ ਜੀ ਨੇ, ਚਾਚਾ ਜੀ ਨੇ, ਤਾਇਆ ਜੀ ਨੇ, ਅਤੇ ਉਹਨਾਂ ਨੂੰ ਵੀ ਅਰੈਸਟ 751 ਕਰਕੇ ਲਾ ਲਿਆ ਸੀ।
ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿਆ ਸੀ। ਤਾਂ ਉਦੋਂ ਸਰਕਾਰ ਨੇ ਧੱਕਾ ਵੀ ਬਹੁਤ ਕੀਤਾ। ਫਿਰ ਜਦੋਂ ਕੌਮ ਨੇ ਹੁਕਮ ਲਾਇਆ ਤਾਂ ਇਲੈਕਸ਼ਨ ਵੀ ਲੜੀ ਭਾਈ ਅੰਮ੍ਰਿਤਪਾਲ ਸਿੰਘ ਨੇ, ਤੇ ਉਸ ਤੋਂ ਬਾਅਦ 'ਚੋਂ ਕੌਮ ਨੇ ਜਿਤਾਇਆ ਵੀ। ਪਰ ਜਿੱਤਣ ਤੋਂ ਬਾਅਦ ਦੇਖੋ ਕਿਹੋ ਜਿਹਾ ਮੈਂ ਕਹੂੰਗਾ ਦੋਹਰਾ ਮਾਪਦੰਡ ਹੈ ਵੀ ਜਿਹੜੇ ਬਾਕੀ ਨੇ ਉਹ ਤਾਂ ਜਿੱਤ ਕੇ ਵੀ ਸੈਂਟਰ 'ਚ ਮਿਨਿਸਟਰ ਬਣ ਗਏ ਨੇ, ਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਉਹ ਜਿੱਤ ਕੇ ਵੀ ਉਹ ਅੰਦਰ ਨੇ, ਤੇ ਬਾਕੀ ਜਿਹੜੇ ਦੂਜੇ ਨੇ ਉਹ ਹਾਰ ਕੇ ਵੀ ਸੈਂਟਰ ਵਿੱਚ ਮਿਨਿਸਟਰ ਬਣ ਗਏ। ਤੁਹਾਡੇ ਤੇ ਕਿਸੇ ਦਾ ਪ੍ਰੈਸ਼ਰ ਹੈ? ਦੇਖੋ ਪ੍ਰੈਸ਼ਰ ਤਾਂ ਕੋਈ ਦੇਖੋ ਅਸਿੱਧੇ ਤੌਰ ਤੇ ਬੜੇ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਸਰਕਾਰ ਵੱਲੋਂ, ਜਿਵੇਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਦੇ ਨੇ, ਕਿਉਂਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਜੋ ਇੰਸਟਾਗ੍ਰਾਮ ਫੇਸਬੁੱਕ ਤੇ ਸਾਰਾ ਟਵਿੱਟਰ ਵਗੈਰਾ, ਮੇਰੇ ਫਾਦਰ ਐਡਵੋਕੇਟ ਹਰਪਾਲ ਸਿੰਘ ਖਾਰਾ ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ, ਜਿਹੜੀਆਂ ਕੋਈ ਅਸਲਾ ਲਾਇਸੈਂਸ ਦੀ ਜੇ ਕੋਈ ਐਕਸਟੈਂਸ਼ਨ ਦੀ ਕੋਈ ਲਾਉਣੀ ਹੈ ਐਪਲੀਕੇਸ਼ਨ ਉਹ ਵੀ ਰੱਦ ਕਰ ਦੇਣੀ। ਤਾਂ ਇੱਕ ਦੇਖੋ ਮਾਨਸਿਕ ਦਬਾਅ ਤਾਂ ਜੋ ਬਣਿਆ ਹੀ ਰਹਿੰਦਾ ਸਰਕਾਰ ਵੱਲੋਂ। ਪਰ ਦੇਖੋ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਦੋਂ ਰਾਹ ਹੀ ਇਹ ਚੁਣ ਲਿਆ ਤੇ ਫਿਰ ਤਾਂ ਹੁਣ ਆਪਾਂ ਕੋਈ ਪਿੱਛੇ ਕੋਈ ਮੂੰਹ ਕਰਨ ਦਾ ਸਵਾਲ ਨਹੀਂ ਰਹਿੰਦਾ। ਹੁਣ ਤਾਂ ਅੱਗੇ ਹੀ ਜੇ ਚੱਲਾਂਗੇ, ਪਹਿਲਾਂ ਵੀ ਨਾਲ ਖੜੇ ਸੀ ਤੇ ਅੱਗੇ ਵੀ ਖੜੇ ਰਵਾਂਗੇ ਜੀ। ਪੰਜਾਬ ਪੰਥ ਦੀ ਗੱਲ ਹੋਊ ਫਿਰ ਤੋਂ? ਦੇਖੋ ਜੋ ਵੀ ਜੇ ਆਪਾਂ ਕੋਈ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ 1920 'ਚ ਬਣਿਆ ਸੀ, ਉਹ ਪੰਜਾਬ ਤੇ ਪੰਥ ਦੀ ਗੱਲ ਕਰਨ ਕਰਕੇ ਇੰਨਾ ਲੰਮਾ ਸਮਾਂ ਚੱਲਿਆ। ਜਦੋਂ ਇਹ ਗੱਲਾਂ ਆਪਦੇ ਹੋਟਲਾਂ ਦੀਆਂ, ਓਬਰਾਏ ਦੀਆਂ, ਸੁੱਖ ਵਿਲਾਸ ਦੀਆਂ, ਵੱਡੀ ਟਰਾਂਸਪੋਰਟ ਦੀਆਂ ਗੱਲਾਂ ਕਰਨ ਲੱਗ ਗਏ, ਇਹ ਖਤਮ ਹੋ ਗਏ। ਜਦੋਂ ਤੱਕ ਆਪਾਂ ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ੀ ਜੀਵਨ 'ਚ ਰਹਾਂਗੇ, ਤਾਂ ਇਹ ਜਿਹੜੀ ਬਾਤ ਹੈ ਇਹ ਅੱਗੇ ਚੱਲਦੀ ਰਹਿਣੀ ਹੈ। ਪਹਿਲਾਂ ਕੋਈ ਹੋਰ ਸੀ, ਹੁਣ ਕੋਈ ਹੋਰ ਹੈ, ਤੇ ਫਿਊਚਰ ਵਿੱਚ ਕੋਈ ਹੋਰ ਹੋਣਗੇ, ਤੇ ਪੰਥ ਤੇ ਪੰਜਾਬ ਦੀ ਗੱਲ ਸਦਾ ਹੀ ਚੱਲਦੀ ਰਹਿਣੀ ਹੈ ਜੀ। ਪੰਜਾਬ ਦੇ ਹਾਰੇ ਹੋਏ MP ਰਮਨੀਤ ਸਿੰਘ ਬਿੱਟੂ ਹੋਰਾਂ ਨੂੰ ਰਾਜ ਮੰਤਰੀ ਲੈ ਲੈਣਾ, ਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਹੋਣੇ, ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲੜ ਰਹੇ ਹੋ ਅੰਮ੍ਰਿਤਪਾਲ ਸਿੰਘ ਦਾ। ਦੇਖੋ ਜੀ, ਜੋ ਇਹ ਚਲੋ ਕੋਈ ਵੀ ਜੇ ਬੰਦਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਕੋਈ ਰਿਹਾਈ ਵੱਲ, ਦੇਖੋ ਕੁਛ ਤਾਂ ਵੋਟਾਂ ਲੈਣ ਲਈ ਜਾਂ ਕੋਈ ਪੋਪੂਲੈਰਿਟੀ ਲੈਣ ਲਈ ਜੇ ਕੋਈ ਗੱਲ ਤਾਂ ਬੜੇ ਕਰਦੇ ਨੇ, ਅਸੀਂ ਆਹ ਕਰਾ ਦਾਂਗੇ ਸੈਂਟਰ ਤੋਂ, ਉਹ ਲੈ ਆਵਾਂਗੇ, ਪਰ ਕੀਤਾ ਹਾਲੇ ਤੱਕ ਕਿਸੇ ਨੇ ਕੱਖ ਵੀ ਨਹੀਂ। ਪਰ ਹਾਂ ਜੇ ਕੋਈ ਹੱਲ ਕਰਾਉਂਦਾ ਹੈ ਤਾਂ ਕੋਈ ਵੈਲਕਮ ਕਰਨ ਵਾਲੀ ਗੱਲ ਹੈ, ਚਾਹੇ ਕੋਈ BJP, ਚਾਹੇ ਆਮ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਬਾਦਲ ਦਲੀਆ, ਜਿਹੜਾ ਵੀ ਕੋਈ ਇਹ ਕਰੂਗਾ ਤਾਂ ਚਲੋ ਠੀਕ ਹੈ। ਜਿਹੜੀ ਕੌਮ ਦੀ ਹਮੇਸ਼ਾ ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਪਹਿਲਾਂ ਅਸੀਂ ਟੇਬਲ ਟਾਕ ਕਰਦੇ ਰਹੇ ਹਾਂ, ਸ਼ਾਹ ਸ਼ੂਜਾ ਜੋ ਅਬਦਾਲੀ ਦਾ ਪੋਤਰਾ ਸੀ ਉਹਦੇ ਨਾਲ ਵੀ ਕਰਦੇ ਰਹੇ ਹਾਂ, ਅਬਦਾਲੀ ਨਾਲ ਵੀ ਕਰਦੇ ਰਹੇ ਹਾਂ, ਨਾਦਰ ਸ਼ਾਹ ਨਾਲ ਵੀ ਕਰਦੇ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਸੀ। ਤਾਂ ਜੋ ਇੱਕ ਸਿੱਖ ਕੌਮ ਦੀ ਹਮੇਸ਼ਾ ਇੱਕ ਅਪਰੋਚ, ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਤਾਂ ਉਸੇ ਡਿਪਲੋਮੇਸੀ ਨੂੰ ਵਰਤਦੇ ਹੋਏ, ਜਿਵੇਂ ਕਿ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਗੱਲ ਆਖੀ ਸੀ ਵੀ ਜੇ ਕੋਈ ਵੀ ਬੰਦਾ ਜੇ ਕੋਈ ਆਰਟੀਕਲ ਦਾ ਕੋਈ ਯੂਜ਼ ਕਰਕੇ ਕਿਸੇ ਬੰਦੀ ਸਿੰਘ ਨੂੰ ਕਢਾ ਲੈਂਦਾ ਹੈ ਤਾਂ ਉਹ ਵਧੀਆ ਹੀ ਗੱਲ ਹੈ। ਦੇਖੋ ਜੇ ਬੰਦੀ ਸਿੰਘਾਂ ਦਾ ਮੁੱਦਾ ਬੜਾ ਜ਼ਿਆਦਾ ਸਿੱਖ ਕੌਮ ਦੇ ਹਿਰਦੇ ਦੇ ਕੋਲ ਹੈ, ਜੇ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਹੋਊਗੀ ਜੀ। ਕੀ ਤੁਸੀਂ ਪਹਿਲ ਕਦਮੀ ਕਰੋਗੇ ਜੇ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੋਈ ਗੱਲ ਕਰਨ ਦੀ ਚਾਹਨਾ ਹੋਈ? ਨਹੀਂ ਦੇਖੋ, ਜੇ ਕੋਈ ਜਿਵੇਂ ਆਪਣਾ ਕੌਮ ਦਾ ਅਸੂਲ ਰਿਹਾ ਹੈ ਵੀ ਜੇ ਕੋਈ ਸਿਰ ਝੁਕਾ ਕੇ ਆਵੇ ਤਾਂ ਉਹਨੂੰ ਦੇਗ ਪੱਕੀ, ਤੇ ਜੇ ਕੋਈ ਚੜ੍ਹ ਕੇ ਆਵੇ ਤਾਂ ਉਹਨੂੰ ਤੇਗ ਪੱਕੀ। ਦੇਖੋ ਜੇ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਹੈ ਤਾਂ ਆਪਾਂ ਇਹ ਤਾਂ ਹੈ ਨਹੀਂਗਾ ਉਸ 'ਤੇ ਹਮਲਾ ਕਰਨਾ ਹੈ, ਉਸ ਦੀ ਆਪਾਂ ਗੱਲਬਾਤ ਸੁਣਨੀ ਹੈ। ਪਰ ਦੇਖੋ ਜਦੋਂ ਕੌਮ ਨੇ ਫਤਵਾ ਲਾ ਦਿੱਤਾ, 4.5 ਲੱਖ ਵੋਟ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, 2 ਲੱਖ ਦਾ ਜਿਹੜਾ ਇਹ ਮਾਰਜਨ ਹੈ ਵੱਧ ਤੋਂ ਸਾਰਿਆਂ ਪੰਜਾਬ ਤੋਂ ਵੱਧ, ਤਾਂ ਇਹ ਇੱਕ ਦੇਖੋ ਲੋਕਾਂ ਵੱਲੋਂ ਐਲਾਨ ਹੀ ਹੈ ਇਸ ਚੀਜ਼ ਦਾ। ਹੁਣ ਇਹ ਲੋਕ ਓਪੀਨੀਅਨ ਹੈ, ਲੋਕ ਰਾਏ ਹੈ, ਇਸ ਦੇ ਲੋਕ ਰਾਏ ਦੇ ਕੋਲੇ, ਜਿਹੜੇ ਲੋਕਾਂ ਦੇ ਓਪੀਨੀਅਨ ਕੋਲੇ, ਜਿਹੜਾ ਕੌਮ ਦੇ ਫਤਵੇ ਕੋਲੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ, ਨਾ ਕਿ ਕੌਮ ਲੀਡਰਾਂ ਕੋਲ ਚੱਲ ਕੇ ਜਾਂਦੀ ਹੈ ਜੀ। ਹੁਣ ਆਉਣ ਵਾਲਾ ਜਿਹੜਾ ਸਮਾਂ ਗਾ, ਜਿਵੇਂ ਤੁਸੀਂ ਕਿਹਾ ਕਿ NSA ਜਿਹੜਾ ਉਹ ਵਧਾ ਦਿੱਤਾ ਗਿਆ ਗਾ, ਕੀ ਸਹੁੰ ਚੁੱਕ ਸਮਾਗਮ ਜਿਹੜਾ ਉਹ ਜੇਲ੍ਹ ਦੇ ਅੰਦਰ ਹੋਊ ਜਾਂ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਊ? ਦੇਖੋ ਇਹ 24 ਜੂਨ ਨੂੰ ਜਦੋਂ ਇਹ ਸੰਸਦ ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਪੰਜਾਬ ਸਰਕਾਰ ਕੋਲੇ ਪਾਵਰਾਂ ਹੈਗੀਆਂ ਨੇ ਅੰਡਰ ਸੈਕਸ਼ਨ 15, ਉਹ ਲੈ ਕੇ ਜਾ ਸਕਦੇ ਨੇ ਤੇ ਉੱਥੇ ਜਿਹੜੀ ਇਹ ਹੈ ਸਹੁੰ ਚੁਕਾ ਸਕਦੇ ਨੇ, ਟੈਂਪਰੇਰੀ ਰਿਲੀਜ਼ ਕਰ ਸਕਦੇ ਨੇ। ਬਾਕੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ, ਜੇ ਉਹ ਮੁਨਕਰ ਕਰਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਕੇਸ ਵੀ ਲਾਵਾਂਗੇ ਜੀ। ਹਾਂਜੀ, ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ, ਕਹਿੰਦੇ ਕਿ ਫਿਰ ਕੇਸ ਸਿੱਧੂ ਵੀ ਜ਼ਿਆਦਾ ਸਟਰੋਂਗ ਹੋ ਜਾਣਾ। ਦੇਖੋ ਸਹੀ ਗੱਲ ਹੈ, ਜਦੋਂ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜੋ ਸੰਵਿਧਾਨਕ ਤਰੀਕੇ ਨਾਲ ਚੁਣਿਆ ਗਿਆ ਹੈ, ਜਿਸਨੇ ਜੋ ਇਹ ਸਾਰਾ ਕੁਝ ਚਲੋ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਐਡਾ ਵੱਡਾ ਜੋ ਮੈਂਡੇਟ ਮਿਲਿਆ ਹੈ, ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅਦਾਲਤਾਂ ਨੂੰ ਵੀ ਇੱਕ ਸੰਵੇਦਨਸ਼ੀਲ ਜਿਹੜਾ ਹੈ ਇੱਕ ਰੁਖ ਲੈਣਾ ਚਾਹੀਦਾ ਜੀ। ਅਪਰੋਚ ਕਿੱਥੋਂ ਤੱਕ ਕਰੋ?
ਅਪਰੋਚ ਦੇਖੋ ਜੀ, ਜੇ ਮਾਨਯੋਗ ਜਿਹੜੀ ਹਾਈ ਕੋਰਟ ਵਿੱਚ ਕੇਸ ਲਾ ਦੇਵਾਂਗੇ ਜੀ, ਉੱਥੋਂ ਨਹੀਂ ਤਾਂ ਸੁਪਰੀਮ ਕੋਰਟ ਤੱਕ ਲੜਾਂਗੇ ਜੀ। ਜੋ ਇੱਕ ਤਾਂ ਵਕੀਲ ਦੇ ਹੱਥ ਤਾਂ ਕਾਨੂੰਨੀ ਚਾਰਾਜੋਈ ਹੁੰਦੀ ਹੈ। ਪਹਿਲਾਂ ਜਦੋਂ ਪਿਛਲੇ ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲੜਾ ਸਕਦੇ ਸੀ, ਤਾਂ ਉਹ ਜਿਹੜਾ ਚੋਣਾਂ ਵਿੱਚ ਪੂਰੀ ਪੈਰਵੀ ਕੀਤੀ, ਅੱਗੇ ਹੋ ਕੇ ਖੜੇ ਲੜੇ, ਅਤੇ ਹੁਣ ਜਿਹੜਾ ਕਾਨੂੰਨੀ ਤਰੀਕਾ ਹੈ ਇਹ ਜਿਹੜਾ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਜਿੰਨਾ ਕੁਛ ਵੀ ਹੱਥ ਪੱਲੇ ਆ ਉਹ ਸਾਰਾ ਕੁਛ ਕਰਾਂਗੇ ਜੀ। ਆਖਰੀ ਸਵਾਲ, ਇਕੱਲੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜੋਗੇ ਜਾਂ ਤਮਾਮ ਉਹਨਾਂ ਸਿੰਘਾਂ ਦਾ ਲੜੋਗੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਬੰਦ ਨੇ? ਨਹੀਂ ਦੇਖੋ, ਮੈਂ ਤਾਂ ਜੋ ਮੈਨੂੰ ਸੇਵਾ ਮਿਲੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵਜੋਂ, ਉਹਨਾਂ ਦੇ ਸਕੱਤਰ ਵਜੋਂ, ਉਹਨਾਂ ਦੇ ਲੀਗਲ ਐਡਵਾਈਜ਼ਰ ਵੱਲੋਂ ਮਿਲੀ ਹੈ। ਹਾਲਾਂਕਿ ਤੁਹਾਨੂੰ ਇਹ ਮੈਂ ਦੱਸਣਾ ਚਾਹਾਂਗਾ ਵੀ ਹਾਲੇ ਤੱਕ ਜਿਹੜੇ NSA ਨੂੰ ਚੈਲੰਜ ਕਰਨ ਦੇ ਕੇਸ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਲੱਗੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕੋ ਕੇਸ ਇਹ ਲੱਗਿਆ ਹੋਇਆ ਹੈ ਵੀ ਜਿਸ ਦੇ ਵਿੱਚ ਕਿ ਉਹ ਜੋ ਹੈ ਨੇ ਵੀ ਸਾਨੂੰ ਜਿਹੜਾ ਉਹ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਜਾਵੇ ਚੋਣਾਂ ਵਾਲਾ, ਹੋਰ ਕੋਈ ਕੇਸ ਨਹੀਂ ਸੀ ਲੱਗਿਆ। ਅਤੇ ਜਿਹੜੇ ਬਾਕੀ ਵੀ ਕਾਫੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬੇਲਾਂ ਕਰਵਾਈਆਂ ਨੇ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ ਜਾਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ, ਤਾਂ ਸਾਥੀਆਂ ਦਾ ਦੇਖੋ ਸਮੁੱਚੀ ਜਥੇਬੰਦੀ ਦੀ ਜਿਹੜੀ ਕਾਨੂੰਨੀ ਪੈਰਵਾਈ ਹੈ ਮੈਂ ਕਰਦਾ ਆ ਰਿਹਾ ਅਤੇ ਉਹ ਅੱਗੇ ਕਰਦੇ ਰਹਾਂਗੇ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਕੀਤੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੌਜੂਦਾ ਸੰਸਦ ਵੀ ਬਣ ਚੁੱਕੇ ਨੇ, ਕਦੋਂ ਬਾਹਰ ਆਉਂਦੇ ਨੇ ਅਤੇ ਕਦੋਂ ਜਿਹੜੇ ਕਿ ਇਹ ਜਿਹੜਾ NSA ਦਾ ਮਾਮਲਾ ਜਾਂ ਜਿਹੜਾ ਜੇਲ੍ਹ ਤੰਤਰ ਦਾ ਮਾਮਲਾ ਉਹ ਕਦੋਂ ਖਤਮ ਹੁੰਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਜਿਹਨਾਂ ਦੀ ਅਰੈਸਟ ਹੋਈ ਸੀ, ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਅੱਜ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਅਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਧਿਰ ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਫਿਰ ਜੋ NSA ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ? ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ। ਸਤਿ ਸ਼੍ਰੀ ਅਕਾਲ, ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੰਮ੍ਰਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵਕਤ। ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ,
ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ, ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ, ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ NSA ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ NSA ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ, ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ NSA ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ 18 ਮਾਰਚ 2023 ਨੂੰ, ਜਿਨ੍ਹਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਕੱਲ੍ਹ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਇਕੱਠਿਆਂ ਦੀ ਵਧਾ ਦਿੱਤੀ ਗਈ ਹੈ ਜੀ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ, ਵੀ ਜੋ ਇਹ ਮੈਂ ਸਮਝਦਾ ਇੱਕ ਜਿਹੜੀ ਪੰਜਾਬ ਦੀ ਆਵਾਮ ਹੈ, ਪੰਜਾਬ ਦੇ ਬਸ਼ਿੰਦੇ ਨੇ, ਜਿਹੜਾ ਉਹਨਾਂ ਦਾ ਫਤਵਾ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 1 ਸਾਲ ਦਾ, ਉਸ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਇੱਕ ਤੋਹੀਨ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਲੋਕ ਰਾਏ ਦੀ, ਲੋਕ ਓਪੀਨੀਅਨ ਦੀ, ਲੋਕਾਂ ਦੀ ਡਿਮਾਂਡ ਦੀ ਤੋਹੀਨ ਕੀਤੀ ਹੈ। ਵੀ ਉਹਨਾਂ ਨੇ, ਮੈਂ ਕਹੂੰਗਾ ਜੋ ਭਗਵੰਤ ਸਿੰਘ ਮਾਨ ਨੇ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਖੁੰਦਕ ਵਿੱਚ ਆ ਕੇ ਵੀ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਅਧੀਨ ਇੱਕ ਨਵਾਂ ਅਕਾਲੀ ਦਲ, ਇੱਕ ਨਵਾਂ ਤੁਸੀਂ ਕਹਿ ਲਓ ਪੰਥਕ ਧਿਰ, ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾ ਰਹੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ ਇਹ 3 ਜੂਨ ਨੂੰ ਆਰਡਰ ਪਾਸ ਕੀਤੇ ਹੈ ਜੀ। ਕੀ ਤੁਸੀਂ ਇਸ ਚੀਜ਼ ਨੂੰ ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਨਹੀਂ ਭਾਈ ਸਾਹਿਬ, ਗੱਲ ਇੱਦਾਂ ਹੈ ਜੀ, ਜੋ ਆਪਾਂ NSA ਦਾ ਪ੍ਰਕਿਰਿਆ ਇਹਨਾਂ ਦੇ ਡਿਟੈਂਸ਼ਨ ਆਰਡਰ, ਗਰਾਊਂਡਸ ਆਫ ਡਿਟੈਂਸ਼ਨ ਵਿੱਚ ਲਿਖਿਆ ਹੈ, ਉਸ ਦੇ ਅਕੋਰਡਿੰਗਲੀ ਕੀ ਹੁੰਦਾ ਉਸ ਦੇ ਅਕੋਰਡਿੰਗ ਇਹ ਹੈ, ਪਹਿਲਾਂ ਜੋ SHO ਅਜਨਾਲਾ ਹੈ ਉਸਨੇ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ NSA ਲਾਉਣ ਦਾ, ਉਹਨੇ ਫਾਰਵਰਡ ਕੀਤਾ SSP ਦਿਹਾਤੀ ਅੰਮ੍ਰਿਤਸਰ ਨੂੰ, ਜੋ ਸਰਦਾਰ ਸਤਿੰਦਰ ਸਿੰਘ ਨੇ। ਉਹਨਾਂ ਨੇ ਅੱਗੇ ਇਹ ਰეკਮੈਂਡ ਕੀਤਾ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ, DM ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਨੂੰ, ਜੋ ਡਿਟੇਨਿੰਗ ਅਥਾਰਟੀ ਨੇ। ਫਿਰ ਜੋ NSA ਲੱਗੀ ਹੈ, ਉਸ ਤੋਂ ਬਾਅਦ 'ਚੋਂ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਅਤੇ ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਹੈ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ 'ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ। ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ ਇਸ ਦੇ ਵਿੱਚ ਜੇ 6 ਤੋਂ 7 ਸਟੈਪ ਨੇ, ਤਾਂ ਉਹਨਾਂ ਵਿੱਚੋਂ ਜਿਹੜੇ 7 'ਚੋਂ 6 ਸਟੈਪ ਤਾਂ ਪੰਜਾਬ ਸਰਕਾਰ ਦੇ ਨੇ ਅਤੇ 1 ਸਟੈਪ ਸੈਂਟਰ ਸਰਕਾਰ ਦਾ ਹੈ। ਤਾਂ ਜ਼ਿਆਦਾਤਰ ਰੋਲ ਇਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ, ਆਮ ਆਦਮੀ ਪਾਰਟੀ ਦਾ ਜੀ। ਪਰ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ। ਦੇਖੋ, ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ, ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਿਹੜੀ 16 ਮਾਰਚ 2023 ਨੂੰ NSA ਲਾਉਣ ਤੋਂ 2 ਦਿਨ ਪਹਿਲਾਂ ਜਿਹੜਾ ਗਵਰਨਰ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢੀ ਸੀ, ਜਿਹੜੀ ਨੋਟੀਫਿਕੇਸ਼ਨ ਇਹਨਾਂ ਦੇ NSA ਵਾਲੇ ਕਾਗਜ਼ਾਂ ਨਾਲ ਵੀ ਹੈ, ਵੀ NSA ਲਾਉਣ ਦੀਆਂ ਜਿਹੜੀਆਂ ਪਾਵਰਾਂ ਸੈਕਸ਼ਨ 3 ਦੇ ਵਿੱਚ ਨੇ ਉਹ ਮੈਂ ਡੈਲੀਗੇਟ ਕਰ ਦਿੰਦਾ ਹੈ, ਜਿਹੜੇ ਸਾਰੇ ਡਿਸਟ੍ਰਿਕਟ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਪੰਜਾਬ ਸਰਕਾਰ ਦੇ,
ਉਹਨਾਂ ਨੂੰ ਮੈਂ ਭੇਜ ਦਿੰਦਾ, ਤੇ ਉੱਥੋਂ ਸਿੱਧ ਹੁੰਦਾ ਹੈ ਵੀ ਇਹ ਸਾਰਾ ਪੰਜਾਬ ਸਰਕਾਰ ਨੇ ਲਾਇਆ ਹੈ। ਹੁਣ ਦੇਖੋ ਜਿਹੜਾ SHO ਅਜਨਾਲਾ ਹੈ ਉਹਨੇ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ ਕਿ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਚੱਲਣਾ ਹੈ, ਨਰਿੰਦਰ ਮੋਦੀ ਦੇ? ਇਹ ਤਾਂ ਭਗਵੰਤ ਸਿੰਘ ਮਾਨ ਦਾ ਹਰੇਕ ਇਸ 'ਚ ਇਸ 'ਚ ਜਿਹੜਾ ਮਹਿਕਮਾ ਇਨਵੋਲਵ ਹੈ, ਉਹਨਾਂ ਦਾ ਹੋਮ ਸਕੱਤਰ ਇਨਵੋਲਵ ਹੈ, ਉਹਨਾਂ ਦਾ SSP ਇਨਵੋਲਵ ਹੈ, ਉਹਨਾਂ ਦਾ DC ਇਨਵੋਲਵ ਹੈ, ਉਹਨਾਂ ਦਾ SHO ਇਨਵੋਲਵ ਹੈ। ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਜੀ। ਕੀ ਅਸਰ ਹੋਇਆ ਨਹੀਂ ਲੋਕਾਂ ਦਾ, ਜੋ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ 2 ਲੱਖ ਦੇ ਨੀਅਰ ਵੋਟ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ? ਦੇਖੋ ਜੀ, ਮੈਨੂੰ ਤਾਂ ਲੱਗਦਾ ਹੈ ਜੋ ਭਗਵੰਤ ਸਿੰਘ ਮਾਨ ਨੇ ਉਹ ਇਸ ਸਮੇਂ ਹੰਕਾਰ ਦੇ ਵਿੱਚ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਨਹੀਂ ਨਜ਼ਰ ਆ ਰਿਹਾ। ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਜਿਹੜਾ ਸਾਡਾ ਇਹ ਹੈਗਾ ਹੈ, ਜੋ ਸਾਡੀ ਇਹ ਪੋਪੂਲੈਰਿਟੀ ਹੈ, ਸਾਡੀ ਵੋਟ ਸ਼ੇਅਰ ਹੈ 46% ਤੋਂ 21% 'ਤੇ ਆ ਚੁੱਕੀ ਹੈ। ਅਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਚੀਜ਼ ਨਜ਼ਰ ਆ ਰਹੀ ਹੈ। ਉਹਨਾਂ ਨੂੰ ਸਿਰਫ ਆਪਦਾ ਹੰਕਾਰ, ਆਪਦੀ ਹਉਮੈ ਨਜ਼ਰ ਆ ਰਹੀ ਹੈ। ਅਤੇ ਮੇਰੇ ਹਿਸਾਬ ਨਾਲ ਜਦੋਂ ਬੰਦਾ ਹੰਕਾਰ ਅਤੇ ਹਉਮੈ 'ਚ ਹੋਵੇ ਤਾਂ ਉਹ ਮੂੰਹ ਮੂੰਹ ਡਿੱਗਦਾ ਹੁੰਦਾ ਹੈ। ਅਤੇ ਇਹ ਜੋ ਖਡੂਰ ਸਾਹਿਬ ਵਾਲਿਆਂ ਨੇ ਸਾਬਤ ਵੀ ਕਰ ਦਿੱਤਾ ਹੈ ਵੀ ਉਹਨਾਂ ਨੇ ਜੋ ਵੀ ਇਹ ਹੋਇਆ ਹੈ, ਅਤੇ ਇਹ ਲੋਕਾਂ ਨੇ ਇਹਨਾਂ ਦੇ ਦੇਖੋ ਇਹਨਾਂ ਜਿਵੇਂ ਇਹ ਦਾਅਵਾ ਕਰਦੇ ਹੁੰਦੇ ਸੀ ਵੀ ਅਸੀਂ 13 ਦੇ ਵਿੱਚੋਂ 13 ਸੀਟਾਂ ਜਿੱਤਾਂਗੇ, 13-0 ਕਰਾਂਗੇ। 13 'ਚੋਂ ਇੱਕ ਤਾਂ ਰਿਹਾ ਨਹੀਂ, 3 ਸੀਟਾਂ ਇਹਨਾਂ ਦੇ ਪੱਲੇ ਪਈਆਂ ਨੇ। ਅਤੇ ਅੱਜ ਨੇ ਜਿਮਨੀ ਚੋਣਾਂ ਆਉਣ ਵਾਲੀਆਂ ਨੇ, ਇਸ ਵਿੱਚ ਵੀ ਜਿਹੜੀ ਆਵਾਮ ਹੈ ਲੋਕਾਂ ਨੇ ਦੱਸ ਦਿੱਤਾ। ਮੈਂ ਸਮਝਦਾ ਕੌਮ ਸਭ ਤੋਂ ਸਮਰੱਥ ਹੁੰਦੀ ਹੈ। ਕੌਮ ਚਾਹਵੇ ਤਾਂ ਉਹ ਜਿਹੜੀ ਪਾਵਰ ਦਾ ਤਖਤ ਹੁੰਦਾ, ਰਾਜ ਦਾ ਤਖਤ ਹੁੰਦਾ ਹੈ, ਉਹਦੇ ਉੱਪਰ ਬਿਠਾ ਦਿੰਦੀ ਹੈ। ਅਤੇ ਜੇ ਕੌਮ ਚਾਹਵੇ ਤਾਂ ਫਾਂਸੀ ਵਾਲੀ ਤਖਤੀ 'ਤੇ ਵੀ ਚੜ੍ਹਾ ਦਿੰਦੀ ਹੈ। ਮੈਨੂੰ ਤਾਂ ਲੱਗਦਾ ਹੈ ਜਿਹੜੇ ਪੰਜਾਬ ਵਾਸੀ ਨੇ, ਪੰਜਾਬ ਦੇ ਬਸ਼ਿੰਦੇ ਨੇ, ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਰੋਲ ਕੇ ਰੱਖ ਦੇਣਾ ਆ ਜਿਹੜੀਆਂ ਜਿਮਨੀਆਂ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੇ ਵੱਲੋਂ ਕੋਈ ਤਹਈਆ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜਾਂ ਕਰੋਗੇ? ਨਹੀਂ, ਹਾਲੇ ਤੱਕ ਤਾਂ ਦੇਖੋ ਜਦੋਂ ਇਹ ਖਬਰ ਮਿਲੀ, ਮੈਂ ਸਮਝਦਾ ਸਾਰੇ ਪਰਿਵਾਰਾਂ ਦੇ ਲਈ ਵੀ ਅਤੇ ਸਾਡੇ ਲਈ ਵੀ ਬੜਾ ਇੱਕ ਮੈਂ ਕਹੂੰਗਾ ਸਦਮੇ ਵਾਲਾ ਇੱਕ ਖਬਰ ਸੀ। ਵੀ ਜਦੋਂ ਸੋਚ ਰਹੇ ਸੀ ਵੀ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਚੁੱਕੇ ਨੇ ਅਤੇ ਉਹਨਾਂ ਨੇ ਬਾਹਰ ਆ ਜਾਣਾ ਹੈ, ਅਤੇ ਉਦੋਂ ਖਬਰ ਮਿਲਣੀ ਵੀ ਸਾਥੀਆਂ ਦੀ ਜਿਹੜੀ NSA ਹੈ ਉਹ 1 ਸਾਲ ਲਈ ਵਧਾ ਦਿੱਤੀ ਗਈ ਹੈ। ਤਾਂ ਮੇਰੇ ਹਿਸਾਬ ਨਾਲ ਬੜਾ ਇੱਕ ਜ਼ਿਆਦਾ ਚਲੋ ਜਿਹੜੇ ਅੰਦਰ ਸਿੰਘ ਨੇ ਜੇਲ੍ਹ ਦੇ ਵਿੱਚ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹ ਕੋਈ ਸਿੱਧ ਤੋਂ ਡੋਲੇ ਨਹੀਂ। ਪਰ ਹੁਣ ਜਿਹੜਾ ਸਾਡਾ ਪਹਿਲ ਕਦਮੀ ਹੋਵੇਗੀ ਉਹਨਾਂ ਸਾਰਿਆਂ ਦੀ ਰਿਹਾਈ ਵੱਲ ਹੋਵੇਗੀ। 30 ਨੌਜਵਾਨ ਅੰਮ੍ਰਿਤਸਰ ਜੇਲ੍ਹ 'ਚ ਨੇ ਅਤੇ ਚੋਣਾਂ ਦਾ ਹਾਲੇ ਕੋਈ ਵਿਚਾਰ ਹੈ ਨਹੀਂਗਾ ਜੀ। ਅੰਮ੍ਰਿਤਪਾਲ ਸਿੰਘ ਨੂੰ ਇਹ ਵੀ ਪ੍ਰਚਾਰਿਆ ਗਿਆ ਕਈ ਪਾਰਟੀਆਂ ਦੇ ਵੱਲੋਂ, ਕਈ ਲੋਕਾਂ ਦੇ ਵੱਲੋਂ ਕਿ ਏਜੰਸੀਆਂ ਦਾ ਬੰਦਾ। ਨਹੀਂ ਦੇਖੋ, ਜਿਹੜੇ ਮੇਰੇ ਹਿਸਾਬ ਨਾਲ ਜੇ ਏਜੰਸੀਆਂ ਦਾ ਕੋਈ ਹੁੰਦਾ ਤਾਂ ਇੰਨੇ ਸਖਤ ਕਦਮ ਤਾਂ ਨਹੀਂ ਸੀ ਲੈਣੇ ਸਰਕਾਰ ਨੇ। ਕਦੇ ਆਪਾਂ ਸੁਣਿਆ ਵੀ ਕਿਸੇ ਏਜੰਸੀਆਂ ਦੇ ਬੰਦੇ 'ਤੇ ਏਡੀ ਵੱਡੀ ਕਾਰਵਾਈ ਹੋ ਜੇ, NSA ਲੱਗ ਜੇ, ਘਰਾਂ ਤੋਂ 3-3 ਹਜ਼ਾਰ ਕਿਲੋਮੀਟਰ ਦੂਰ ਰੱਖ ਲਿਆ ਜਾਵੇ, ਸਾਲ ਦੀ NSA ਇਕੱਠੀ ਲਾਈ ਦਿੱਤੀ ਜਾਵੇ। ਤਾਂ ਮੈਨੂੰ ਤਾਂ ਲੱਗਦਾ ਇਹ ਸਾਰਾ ਕੂੜ ਪ੍ਰਚਾਰ ਹੈ। ਜਿਹੜੇ ਕੁਝ ਸਰਕਾਰੀ ਸਾਧ ਨੇ, ਆਮ ਆਦਮੀ ਪਾਰਟੀ ਦੇ ਪਾਲਤੂ ਸਾਧ ਨੇ, ਇਹਨਾਂ ਦੇ ਜਿਹੜੇ ਬੰਦੇ ਖੜ੍ਹੇ ਕੀਤੇ ਗਏ ਨੇ, ਉਹ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਹੈ। ਹਾਲਾਂਕਿ ਹਕੀਕਤ ਵਿੱਚ ਕੁਝ ਵੀ ਨਹੀਂ ਇਹੋ ਜਿਹਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰ ਚਿਹਰੇ 'ਤੇ ਖੁਸ਼ੀ ਆਈ ਅਤੇ ਹੁਣ ਨਮੋਸ਼ੀ ਹੈ। ਦੇਖੋ ਇਹ ਤਾਂ ਹੈ ਜੀ, ਜਦੋਂ ਜਿੱਤ ਪ੍ਰਾਪਤ ਹੋਈ ਸੀ ਸਾਰੇ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਬੜੀ ਜ਼ਿਆਦਾ ਖੁਸ਼ੀਆਂ ਸੀ, ਬੜਾ ਕੁਛ ਸੀ, ਬੜਾ ਵਧੀਆ ਮਾਹੌਲ ਸੀ। ਵੀ ਲੱਗ ਰਿਹਾ ਸੀ ਹੁਣ ਫਿਰ ਤੋਂ ਪੰਜਾਬ 'ਚ ਵਹੀਰਾਂ ਉਵੇਂ ਹੀ ਚੱਲਣਗੀਆਂ। ਪਰ ਹੁਣ ਇੱਕ ਵਾਰੀ ਲੱਗ ਰਿਹਾ ਹੈ ਵੀ ਬੜੀ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਅਤੇ ਜਿਹੜਾ ਧੱਕਾ ਬਹੁਤ ਕੀਤਾ ਪੰਜਾਬ ਸਰਕਾਰ ਨੇ। ਪਰ ਕੋਈ ਨਹੀਂ, ਜਦੋਂ ਗੁਰੂ ਮਹਾਰਾਜ ਇੱਥੇ ਤੱਕ ਲੈ ਕੇ ਆਏ ਨੇ ਤਾਂ ਗੁਰੂ ਮਹਾਰਾਜ ਸਮਰੱਥ ਨੇ, ਉਹ ਅੱਗੇ ਵੀ ਲੈ ਕੇ ਜਾਣਗੇ। ਅਤੇ ਯਕੀਨੀ ਇਹਨਾਂ ਸਾਰਿਆਂ ਦੀ 10 ਦਿਬੜੂਗੜ੍ਹ ਜੇਲ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਸਾਰਿਆਂ ਦੀ ਬੰਦ ਖਲਾਸੀ ਹੋਵੇਗੀ ਜੀ। ਕੀ ਅਗਲੇ ਜਿਹੜੇ ਕਦਮ ਨੇ ਉਹ ਤੁਹਾਡੇ ਕੀ ਰਹਿਣਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਪਹਿਲਾ ਕਦਮ ਰਿਹਾਈ ਵੱਲ ਕਰਾਂਗੇ, ਮੋਰਚੇ ਵੀ ਲਗਾਏ ਤੁਹਾਡੇ ਵੱਲੋਂ, ਮੋਰਚਿਆਂ ਦਾ ਵੀ ਕੋਈ ਅਸਰ ਨਹੀਂ ਹੋਇਆ? ਦੇਖੋ ਬੜਾ ਜਿੱਥੋਂ ਸਰਕਾਰ ਇਹਨਾਂ ਜਬਰ ਕਰਨ 'ਤੇ ਆ ਜਾਵੇ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਜਿੰਨੀ ਭਗਵੰਤ ਸਿੰਘ ਮਾਨ ਨੇ ਬਣਾ ਲਈ। ਵੀ ਸੈਂਟਰ 'ਚੋਂ ਫੋਰਸਾਂ ਸੱਦ ਲਈਆਂ, ਇੰਟਰਨੈਟ ਸ਼ਟ ਡਾਊਨ ਕਰ ਦਿੱਤਾ 18 ਮਾਰਚ ਨੂੰ, ਕੋਈ ਡਰਦਾ ਬੋਲਦਾ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ। ਅਤੇ ਐਡੀ ਵੱਡੀ ਗੱਲ ਨਹੀਂ ਸੀ ਜਿੰਨਾ ਵੱਡਾ ਇਹਨਾਂ ਨੇ ਹਊਆ ਬਣਾ ਲਿਆ ਸੀ। ਪਰ ਉਸ ਤੋਂ ਬਾਅਦ ਚਲੋ ਵੀ ਜੋ ਸਮਾਂ ਆਇਆ, ਮੋਰਚਾ ਵੀ ਲਾਇਆ, ਅਰਦਾਸ ਸਮਾਗਮ ਵੀ ਕਰਾਏ। ਕਦੇ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਜ਼ੋਰ ਇੰਨਾ ਜ਼ਿਆਦਾ ਸੀ ਵੀ ਤੁਸੀਂ ਦੇਖ ਲਓ 5 ਬੰਦੇ ਵੀ ਇਕੱਠੇ ਨਹੀਂ ਸੀ ਹੋਣ ਦਿੰਦੇ। ਕਿਸੇ ਗੁਰੂ ਘਰ ਦੇ ਵਿੱਚ ਰਿਹਾਈ ਲਈ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਅਰਦਾਸ ਵੀ ਕਰਾਉਣੀ ਹੁੰਦੀ ਤਾਂ ਉੱਥੇ ਵੀ ਜੋ ਇਹ ਅਲਾਓ ਨਹੀਂ ਸੀ ਕਰਦੇ ਹੁੰਦੇ ਇਕੱਠ ਕਰਨਾ। ਤਾਂ ਮੈਂ ਸਮਝਦਾ ਵੀ ਉਸ ਤੋਂ ਬਾਅਦ ਚਲੋ ਮੋਰਚਾ ਵੀ ਲਾਇਆ, ਉਸ 'ਤੇ ਵੀ ਸਰਕਾਰ ਨੇ ਕਰੈਕਡਾਊਨ ਕੀਤਾ। ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ, ਜਿਹੜੇ ਉਹਨਾਂ ਦੇ ਮਾਤਾ ਜੀ ਨੇ, ਚਾਚਾ ਜੀ ਨੇ, ਤਾਇਆ ਜੀ ਨੇ, ਅਤੇ ਉਹਨਾਂ ਨੂੰ ਵੀ ਅਰੈਸਟ 751 ਕਰਕੇ ਲਾ ਲਿਆ ਸੀ।
ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿਆ ਸੀ। ਤਾਂ ਉਦੋਂ ਸਰਕਾਰ ਨੇ ਧੱਕਾ ਵੀ ਬਹੁਤ ਕੀਤਾ। ਫਿਰ ਜਦੋਂ ਕੌਮ ਨੇ ਹੁਕਮ ਲਾਇਆ ਤਾਂ ਇਲੈਕਸ਼ਨ ਵੀ ਲੜੀ ਭਾਈ ਅੰਮ੍ਰਿਤਪਾਲ ਸਿੰਘ ਨੇ, ਤੇ ਉਸ ਤੋਂ ਬਾਅਦ 'ਚੋਂ ਕੌਮ ਨੇ ਜਿਤਾਇਆ ਵੀ। ਪਰ ਜਿੱਤਣ ਤੋਂ ਬਾਅਦ ਦੇਖੋ ਕਿਹੋ ਜਿਹਾ ਮੈਂ ਕਹੂੰਗਾ ਦੋਹਰਾ ਮਾਪਦੰਡ ਹੈ ਵੀ ਜਿਹੜੇ ਬਾਕੀ ਨੇ ਉਹ ਤਾਂ ਜਿੱਤ ਕੇ ਵੀ ਸੈਂਟਰ 'ਚ ਮਿਨਿਸਟਰ ਬਣ ਗਏ ਨੇ, ਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਉਹ ਜਿੱਤ ਕੇ ਵੀ ਉਹ ਅੰਦਰ ਨੇ, ਤੇ ਬਾਕੀ ਜਿਹੜੇ ਦੂਜੇ ਨੇ ਉਹ ਹਾਰ ਕੇ ਵੀ ਸੈਂਟਰ ਵਿੱਚ ਮਿਨਿਸਟਰ ਬਣ ਗਏ। ਤੁਹਾਡੇ ਤੇ ਕਿਸੇ ਦਾ ਪ੍ਰੈਸ਼ਰ ਹੈ? ਦੇਖੋ ਪ੍ਰੈਸ਼ਰ ਤਾਂ ਕੋਈ ਦੇਖੋ ਅਸਿੱਧੇ ਤੌਰ ਤੇ ਬੜੇ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਸਰਕਾਰ ਵੱਲੋਂ, ਜਿਵੇਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਦੇ ਨੇ, ਕਿਉਂਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ, ਜੋ ਇੰਸਟਾਗ੍ਰਾਮ ਫੇਸਬੁੱਕ ਤੇ ਸਾਰਾ ਟਵਿੱਟਰ ਵਗੈਰਾ, ਮੇਰੇ ਫਾਦਰ ਐਡਵੋਕੇਟ ਹਰਪਾਲ ਸਿੰਘ ਖਾਰਾ ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ, ਜਿਹੜੀਆਂ ਕੋਈ ਅਸਲਾ ਲਾਇਸੈਂਸ ਦੀ ਜੇ ਕੋਈ ਐਕਸਟੈਂਸ਼ਨ ਦੀ ਕੋਈ ਲਾਉਣੀ ਹੈ ਐਪਲੀਕੇਸ਼ਨ ਉਹ ਵੀ ਰੱਦ ਕਰ ਦੇਣੀ। ਤਾਂ ਇੱਕ ਦੇਖੋ ਮਾਨਸਿਕ ਦਬਾਅ ਤਾਂ ਜੋ ਬਣਿਆ ਹੀ ਰਹਿੰਦਾ ਸਰਕਾਰ ਵੱਲੋਂ। ਪਰ ਦੇਖੋ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਦੋਂ ਰਾਹ ਹੀ ਇਹ ਚੁਣ ਲਿਆ ਤੇ ਫਿਰ ਤਾਂ ਹੁਣ ਆਪਾਂ ਕੋਈ ਪਿੱਛੇ ਕੋਈ ਮੂੰਹ ਕਰਨ ਦਾ ਸਵਾਲ ਨਹੀਂ ਰਹਿੰਦਾ। ਹੁਣ ਤਾਂ ਅੱਗੇ ਹੀ ਜੇ ਚੱਲਾਂਗੇ, ਪਹਿਲਾਂ ਵੀ ਨਾਲ ਖੜੇ ਸੀ ਤੇ ਅੱਗੇ ਵੀ ਖੜੇ ਰਵਾਂਗੇ ਜੀ। ਪੰਜਾਬ ਪੰਥ ਦੀ ਗੱਲ ਹੋਊ ਫਿਰ ਤੋਂ? ਦੇਖੋ ਜੋ ਵੀ ਜੇ ਆਪਾਂ ਕੋਈ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਹੜਾ 1920 'ਚ ਬਣਿਆ ਸੀ, ਉਹ ਪੰਜਾਬ ਤੇ ਪੰਥ ਦੀ ਗੱਲ ਕਰਨ ਕਰਕੇ ਇੰਨਾ ਲੰਮਾ ਸਮਾਂ ਚੱਲਿਆ। ਜਦੋਂ ਇਹ ਗੱਲਾਂ ਆਪਦੇ ਹੋਟਲਾਂ ਦੀਆਂ, ਓਬਰਾਏ ਦੀਆਂ, ਸੁੱਖ ਵਿਲਾਸ ਦੀਆਂ, ਵੱਡੀ ਟਰਾਂਸਪੋਰਟ ਦੀਆਂ ਗੱਲਾਂ ਕਰਨ ਲੱਗ ਗਏ, ਇਹ ਖਤਮ ਹੋ ਗਏ। ਜਦੋਂ ਤੱਕ ਆਪਾਂ ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ੀ ਜੀਵਨ 'ਚ ਰਹਾਂਗੇ, ਤਾਂ ਇਹ ਜਿਹੜੀ ਬਾਤ ਹੈ ਇਹ ਅੱਗੇ ਚੱਲਦੀ ਰਹਿਣੀ ਹੈ। ਪਹਿਲਾਂ ਕੋਈ ਹੋਰ ਸੀ, ਹੁਣ ਕੋਈ ਹੋਰ ਹੈ, ਤੇ ਫਿਊਚਰ ਵਿੱਚ ਕੋਈ ਹੋਰ ਹੋਣਗੇ, ਤੇ ਪੰਥ ਤੇ ਪੰਜਾਬ ਦੀ ਗੱਲ ਸਦਾ ਹੀ ਚੱਲਦੀ ਰਹਿਣੀ ਹੈ ਜੀ। ਪੰਜਾਬ ਦੇ ਹਾਰੇ ਹੋਏ ਐਮਪੀ ਰਮਨੀਤ ਸਿੰਘ ਬਿੱਟੂ ਹੋਰਾਂ ਨੂੰ ਰਾਜ ਮੰਤਰੀ ਲੈ ਲੈਣਾ, ਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਿਆਨ ਹੋਣੇ, ਉਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ, ਕਿਉਂਕਿ ਤੁਸੀਂ ਉਹਨਾਂ ਦਾ ਕੇਸ ਲੜ ਰਹੇ ਹੋ ਅੰਮ੍ਰਿਤਪਾਲ ਸਿੰਘ ਦਾ? ਦੇਖੋ ਜੀ, ਜੋ ਇਹ ਚਲੋ ਕੋਈ ਵੀ ਜੇ ਬੰਦਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਕੋਈ ਰਿਹਾਈ ਵੱਲ, ਦੇਖੋ ਕੁਛ ਤਾਂ ਵੋਟਾਂ ਲੈਣ ਲਈ ਜਾਂ ਕੋਈ ਪੋਪੂਲੈਰਿਟੀ ਲੈਣ ਲਈ ਜੇ ਕੋਈ ਗੱਲ ਤਾਂ ਬੜੇ ਕਰਦੇ ਨੇ, ਅਸੀਂ ਆਹ ਕਰਾ ਦਾਂਗੇ ਸੈਂਟਰ ਤੋਂ, ਉਹ ਲੈ ਆਵਾਂਗੇ, ਪਰ ਕੀਤਾ ਹਾਲੇ ਤੱਕ ਕਿਸੇ ਨੇ ਕੱਖ ਵੀ ਨਹੀਂ। ਪਰ ਹਾਂ ਜੇ ਕੋਈ ਹੱਲ ਕਰਾਉਂਦਾ ਹੈ ਤਾਂ ਕੋਈ ਵੈਲਕਮ ਕਰਨ ਵਾਲੀ ਗੱਲ ਹੈ, ਚਾਹੇ ਕੋਈ ਬੀਜੇਪੀ, ਚਾਹੇ ਆਮ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਬਾਦਲ ਦਲੀਆ, ਜਿਹੜਾ ਵੀ ਕੋਈ ਇਹ ਕਰੂਗਾ ਤਾਂ ਚਲੋ ਠੀਕ ਹੈ। ਜਿਹੜੀ ਕੌਮ ਦੀ ਹਮੇਸ਼ਾ ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਪਹਿਲਾਂ ਅਸੀਂ ਟੇਬਲ ਟਾਕ ਕਰਦੇ ਰਹੇ ਹਾਂ, ਸ਼ਾਹ ਸ਼ੂਜਾ ਜੋ ਅਬਦਾਲੀ ਦਾ ਪੋਤਰਾ ਸੀ ਉਹਦੇ ਨਾਲ ਵੀ ਕਰਦੇ ਰਹੇ ਹਾਂ, ਅਬਦਾਲੀ ਨਾਲ ਵੀ ਕਰਦੇ ਰਹੇ ਹਾਂ, ਨਾਦਰ ਸ਼ਾਹ ਨਾਲ ਵੀ ਕਰਦੇ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲੇ ਸੀ। ਤਾਂ ਜੋ ਇੱਕ ਸਿੱਖ ਕੌਮ ਦੀ ਹਮੇਸ਼ਾ ਇੱਕ ਅਪਰੋਚ, ਇੱਕ ਡਿਪਲੋਮੈਟਿਕ ਅਪਰੋਚ ਰਹੀ ਹੈ, ਤਾਂ ਉਸੇ ਡਿਪਲੋਮੇਸੀ ਨੂੰ ਵਰਤਦੇ ਹੋਏ, ਜਿਵੇਂ ਕਿ ਤੁਸੀਂ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਗੱਲ ਆਖੀ ਸੀ ਵੀ ਜੇ ਕੋਈ ਵੀ ਬੰਦਾ ਜੇ ਕੋਈ ਆਰਟੀਕਲ ਦਾ ਕੋਈ ਯੂਜ਼ ਕਰਕੇ ਕਿਸੇ ਬੰਦੀ ਸਿੰਘ ਨੂੰ ਕਢਾ ਲੈਂਦਾ ਹੈ ਤਾਂ ਉਹ ਵਧੀਆ ਹੀ ਗੱਲ ਹੈ। ਦੇਖੋ ਜੇ ਬੰਦੀ ਸਿੰਘਾਂ ਦਾ ਮੁੱਦਾ ਬੜਾ ਜ਼ਿਆਦਾ ਸਿੱਖ ਕੌਮ ਦੇ ਹਿਰਦੇ ਦੇ ਕੋਲ ਹੈ, ਜੇ ਹੱਲ ਹੁੰਦਾ ਤਾਂ ਬੜੀ ਵਧੀਆ ਗੱਲ ਹੋਊਗੀ ਜੀ। ਕੀ ਤੁਸੀਂ ਪਹਿਲ ਕਦਮੀ ਕਰੋਗੇ ਜੇ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਕੋਈ ਗੱਲ ਕਰਨ ਦੀ ਚਾਹਨਾ ਹੋਈ? ਨਹੀਂ ਦੇਖੋ, ਜੇ ਕੋਈ ਜਿਵੇਂ ਆਪਣਾ ਕੌਮ ਦਾ ਅਸੂਲ ਰਿਹਾ ਹੈ ਵੀ ਜੇ ਕੋਈ ਸਿਰ ਝੁਕਾ ਕੇ ਆਵੇ ਤਾਂ ਉਹਨੂੰ ਦੇਗ ਪੱਕੀ, ਤੇ ਜੇ ਕੋਈ ਚੜ੍ਹ ਕੇ ਆਵੇ ਤਾਂ ਉਹਨੂੰ ਤੇਗ ਪੱਕੀ। ਦੇਖੋ ਜੇ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਹੈ ਤਾਂ ਆਪਾਂ ਇਹ ਤਾਂ ਹੈ ਨਹੀਂਗਾ ਉਸ 'ਤੇ ਹਮਲਾ ਕਰਨਾ ਹੈ, ਉਸ ਦੀ ਆਪਾਂ ਗੱਲਬਾਤ ਸੁਣਨੀ ਹੈ। ਪਰ ਦੇਖੋ ਜਦੋਂ ਕੌਮ ਨੇ ਫਤਵਾ ਲਾ ਦਿੱਤਾ, 4.5 ਲੱਖ ਵੋਟ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, 2 ਲੱਖ ਦਾ ਜਿਹੜਾ ਇਹ ਮਾਰਜਨ ਹੈ ਵੱਧ ਤੋਂ ਸਾਰਿਆਂ 50 ਤੋਂ ਵੱਧ, ਤਾਂ ਇਹ ਇੱਕ ਦੇਖੋ ਲੋਕਾਂ ਵੱਲੋਂ ਐਲਾਨ ਹੀ ਹੈ ਇਸ ਚੀਜ਼ ਦਾ। ਹੁਣ ਇਹ ਲੋਕ ਓਪੀਨੀਅਨ ਹੈ, ਲੋਕ ਰਾਏ ਹੈ, ਇਸ ਦੇ ਲੋਕ ਰਾਏ ਦੇ ਕੋਲੇ, ਜਿਹੜੇ ਲੋਕਾਂ ਦੇ ਓਪੀਨੀਅਨ ਕੋਲੇ, ਜਿਹੜਾ ਕੌਮ ਦੇ ਫਤਵੇ ਕੋਲੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ, ਨਾ ਕਿ ਕੌਮ ਲੀਡਰਾਂ ਕੋਲ ਚੱਲ ਕੇ ਜਾਂਦੀ ਹੈ ਜੀ। ਹੁਣ ਆਉਣ ਵਾਲਾ ਜਿਹੜਾ ਸਮਾਂ ਗਾ, ਜਿਵੇਂ ਤੁਸੀਂ ਕਿਹਾ ਕਿ NSA ਜਿਹੜਾ ਉਹ ਵਧਾ ਦਿੱਤਾ ਗਿਆ ਗਾ, ਕੀ ਸਹੁੰ ਚੁੱਕ ਸਮਾਗਮ ਆ ਜਿਹੜਾ ਉਹ ਜੇਲ੍ਹ ਦੇ ਅੰਦਰ ਹੋਊ ਜਾਂ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਊ? ਦੇਖੋ ਇਹ 24 ਜੂਨ ਨੂੰ ਜਦੋਂ ਇਹ ਸੰਸਦ ਦਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਪੰਜਾਬ ਸਰਕਾਰ ਕੋਲੇ ਪਾਵਰਾਂ ਹੈਗੀਆਂ ਨੇ ਅੰਡਰ ਸੈਕਸ਼ਨ 15, ਉਹ ਲੈ ਕੇ ਜਾ ਸਕਦੇ ਨੇ ਤੇ ਉੱਥੇ ਜਿਹੜੀ ਇਹ ਹੈ ਸਹੁੰ ਚੁਕਾ ਸਕਦੇ ਨੇ, ਟੈਂਪਰੇਰੀ ਰਿਲੀਜ਼ ਕਰ ਸਕਦੇ ਨੇ। ਬਾਕੀ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੈ, ਜੇ ਉਹ ਮੁਨਕਰ ਕਰਨ ਹੋਣਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਕੇਸ ਵੀ ਲਾਵਾਂਗੇ ਜੀ। ਹਾਂਜੀ, ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ, ਕਹਿੰਦੇ ਕਿ ਫਿਰ ਕੇਸ ਇਦੋਂ ਵੀ ਜ਼ਿਆਦਾ ਸਟਰੋਂਗ ਹੋ ਜਾਣਾ। ਦੇਖੋ ਸਹੀ ਗੱਲ ਹੈ, ਜਦੋਂ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜੋ ਸੰਵਿਧਾਨਕ ਤਰੀਕੇ ਨਾਲ ਚੁਣਿਆ ਗਿਆ ਹੈ, ਜਿਸਨੇ ਜੋ ਇਹ ਸਾਰਾ ਕੁਛ ਚਲੋ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਐਡਾ ਵੱਡਾ ਜੋ ਮੈਂਡੇਟ ਮਿਲਿਆ ਹੈ, ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅਦਾਲਤਾਂ ਨੂੰ ਵੀ ਇੱਕ ਸੰਵੇਦਨਸ਼ੀਲ ਜਿਹੜਾ ਹੈ ਇੱਕ ਰੁਖ ਲੈਣਾ ਚਾਹੀਦਾ ਜੀ। ਹਾਂਜੀ, ਅਪਰੋਚ ਕਿੱਥੋਂ ਤੱਕ ਕਰੋ? ਅਪਰੋਚ ਦੇਖੋ ਜੀ, ਜੇ ਮਾਣਯੋਗ ਜਿਹੜੀ ਹਾਈ ਕੋਰਟ ਵਿੱਚ ਕੇਸ ਲਾ ਦੇਵਾਂਗੇ ਜੀ ਉੱਥੋਂ, ਨਹੀਂ ਤਾਂ ਸੁਪਰੀਮ ਕੋਰਟ ਤੱਕ ਲੜਾਂਗੇ ਜੀ।
ਜੋ ਇੱਕ ਤਾਂ ਵਕੀਲ ਦੇ ਹੱਥ ਤਾਂ ਕਾਨੂੰਨੀ ਚਾਰਾਜੋਈ ਹੁੰਦੀ ਹੈ। ਪਹਿਲਾਂ ਜਦੋਂ ਪਿਛਲੇ ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲੜਾ ਸਕਦੇ ਸੀ ਤਾਂ ਉਹ ਜਿਹੜਾ ਚੋਣਾਂ ਵਿੱਚ ਪੂਰੀ ਪੈਰਵੀ ਕੀਤੀ, ਅੱਗੇ ਹੋ ਕੇ ਖੜੇ ਲੜੇ, ਅਤੇ ਹੁਣ ਜਿਹੜਾ ਕਾਨੂੰਨੀ ਤਰੀਕਾ ਹੈ ਇਹ ਜਿਹੜਾ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ। ਜਿੰਨਾ ਕੁਛ ਵੀ ਹੱਥ ਪੱਲੇ ਆ ਉਹ ਸਾਰਾ ਕੁਛ ਕਰਾਂਗੇ ਜੀ। ਆਖਰੀ ਸਵਾਲ, ਇਕੱਲੇ ਅੰਮ੍ਰਿਤਪਾਲ ਸਿੰਘ ਦਾ ਕੇਸ ਲੜੋਗੇ ਜਾਂ ਤਮਾਮ ਉਹਨਾਂ ਸਿੰਘਾਂ ਦਾ ਲੜੋਗੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਬੰਦ ਨੇ? ਨਹੀਂ ਦੇਖੋ, ਮੈਂ ਤਾਂ ਜੋ ਮੈਨੂੰ ਸੇਵਾ ਮਿਲੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਵਜੋਂ, ਉਹਨਾਂ ਦੇ ਸਕੱਤਰ ਵਜੋਂ, ਉਹਨਾਂ ਦੇ ਲੀਗਲ ਐਡਵਾਈਜ਼ਰ ਵੱਲੋਂ ਮਿਲੀ ਹੈ। ਹਾਲਾਂਕਿ ਤੁਹਾਨੂੰ ਇਹ ਮੈਂ ਦੱਸਣਾ ਚਾਹਾਂਗਾ ਵੀ ਹਾਲੇ ਤੱਕ ਜਿਹੜੇ NSA ਨੂੰ ਚੈਲੰਜ ਕਰਨ ਦੇ ਕੇਸ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਲੱਗੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕੋ ਕੇਸ ਇਹ ਲੱਗਿਆ ਹੋਇਆ ਹੈ ਵੀ ਜਿਸ ਦੇ ਵਿੱਚ ਕਿ ਉਹ ਜੋ ਹੈ ਨੇ ਵੀ ਸਾਨੂੰ ਜਿਹੜਾ ਉਹ ਕਾਗਜ਼ ਭਰਨ ਦੀ ਪਰਮਿਸ਼ਨ ਦਿੱਤੀ ਜਾਵੇ ਚੋਣਾਂ ਵਾਲਾ, ਹੋਰ ਕੋਈ ਕੇਸ ਨਹੀਂ ਸੀ ਲੱਗਿਆ। ਅਤੇ ਜਿਹੜੇ ਬਾਕੀ ਵੀ ਕਾਫੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਬੇਲਾਂ ਕਰਵਾਈਆਂ ਨੇ, ਜਿਹੜੇ ਅੰਮ੍ਰਿਤਸਰ ਜੇਲ੍ਹ 'ਚ ਸੀ ਜਾਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ, ਤਾਂ ਸਾਥੀਆਂ ਦਾ ਦੇਖੋ ਸਮੁੱਚੀ ਜਥੇਬੰਦੀ ਦੀ ਜਿਹੜੀ ਕਾਨੂੰਨੀ ਪੈਰਵਾਈ ਹੈ ਮੈਂ ਕਰਦਾ ਆ ਰਿਹਾ ਅਤੇ ਉਹ ਅੱਗੇ ਕਰਦੇ ਰਹਾਂਗੇ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਕੀਤੀ ਹੈ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੌਜੂਦਾ ਸੰਸਦ ਵੀ ਬਣ ਚੁੱਕੇ ਨੇ, ਕਦੋਂ ਬਾਹਰ ਆਉਂਦੇ ਨੇ ਅਤੇ ਕਦੋਂ ਜਿਹੜੇ ਕਿ ਇਹ ਜਿਹੜਾ NSA ਦਾ ਮਾਮਲਾ ਜਾਂ ਜਿਹੜਾ ਜੇਲ੍ਹ ਤੰਤਰ ਦਾ ਮਾਮਲਾ ਉਹ ਕਦੋਂ ਖਤਮ ਹੁੰਦਾ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ NSA ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ NSA ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। 18 ਮਾਰਚ 2023 ਨੂੰ ਜਿਹਨਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਤ ਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ ਦੇ ਹਿਸਾਬ ਨਾਲ ਜਾਣਾ ਸੀ ਤਾਂ ਅੱਜ 18 ਜੂਨ ਨੂੰ ਉਹਨਾਂ ਦੀ ਰਿਹਾਈ ਹੋ ਜਾਣੀ ਚਾਹੀਦੀ ਸੀ, ਪਰ ਉਹ ਨਹੀਂ ਹੋਈ। ਅਤੇ ਹੁਣ ਜਿਹੜੀ ਇਹਨਾਂ ਦੀ ਜਿਹੜੀ NSA ਹੈ ਉਹ ਜੋ 1 ਸਾਲ ਤਰੀਕਾਂ ਦੀ ਵਧਾ ਦਿੱਤੀ ਗਈ। ਕਿਵੇਂ ਲੱਗਦਾ ਜਿਹੜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਫੇਰ ਜੇਲ੍ਹ ਦੇ ਵਿੱਚ ਰੱਖਿਆ ਗਿਆ? ਧਿਰ ਇੱਕ ਨਵੀਂ ਖੇਤਰੀ ਧਿਰ ਸਿਰਜਣ ਜਾਰੀ ਸੀ, ਤਾਂ ਹੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ। ਉਸ ਚੀਜ਼ ਨੂੰ ਰੋਕਣ ਦੇ ਲਈ, ਉਸ ਚੀਜ਼ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਖਾਰ ਖਾਂਦਿਆਂ ਨੇ 3 ਜੂਨ ਨੂੰ ਆਰਡਰ ਪਾਸ ਕੀਤਾ। ਕਿਵੇਂ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਕੰਮ ਆ? ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹ ਪ੍ਰਚਾਰਿਆ ਗਿਆ ਕਿ ਸੈਂਟਰ ਦੇ ਵੱਲੋਂ ਜਿਹੜੀ ਕਿ NSA ਆ ਉਹ ਲਗਾਈ ਗਈ ਆ ਪੰਜਾਬ ਦੇ ਮੁੰਡਿਆਂ ਦੇ ਉੱਪਰ। ਫਿਰ ਜੋ NSA ਲੱਗੀ ਹੈ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਜੋ DGP ਪੰਜਾਬ ਦੇ ਕਮੈਂਟਸ ਆਏ ਨੇ, ਉਹਨਾਂ ਨੇ ਅੱਗੇ ਇਸ ਨੂੰ ਜੋ ਫਾਰਵਰਡ ਕੀਤਾ ਹੈ ਉਹ ਕੀਤਾ ਗਿਆ ਜਿਹੜੇ ਆਪਣੇ ਹੋਮ ਸਕੱਤਰ ਪੰਜਾਬ ਨੇ, ਜਿਹੜੇ ਕਿ ਹੋਮ ਮਿਨਿਸਟਰ ਭਗਵੰਤ ਸਿੰਘ ਮਾਨ ਦੇ ਅਧੀਨ ਆਉਂਦੇ ਹੈ, ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈ। ਫਿਰ ਉਹ ਸੈਂਟਰ ਸਰਕਾਰ ਕੋਲੇ ਗਿਆ ਅਪਰੂਵਲ ਦੇ ਲਈ, ਜਿਹੜਾ ਸੈਂਟਰ ਸਰਕਾਰ ਨੇ ਉਸ ਨੂੰ ਹੋਮ ਡਿਪਾਰਟਮੈਂਟ ਨੇ, ਹੋਮ ਮਿਨਿਸਟਰੀ ਨੇ ਅਪਰੂਵ ਕੀਤਾ ਹੈ। ਉਸ ਤੋਂ ਬਾਅਦ ਚੋਂ ਫਿਰ ਤੋਂ ਪੰਜਾਬ ਸਰਕਾਰ ਕੋਲੇ ਆਇਆ ਹੈ ਅਤੇ ਉਸ ਦੇ ਉੱਪਰ ਜਿਹੜੇ ਪੰਜਾਬ ਦੇ ਹੋਮ ਸਕੱਤਰ ਦੇ ਸਾਈਨ ਨੇ ਅਤੇ ਉਹਨਾਂ ਨੇ ਕਨਫਰਮ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹੀ ਗੱਲ ਫਿਰ ਕਿ ਪ੍ਰਚਾਰਿਆ ਕਿਉਂ ਗਿਆ ਫਿਰ ਕਿ ਅਸੀਂ ਇਸ ਦੇ ਵਿੱਚ ਇੱਕ ਪੈਸੇ ਦੇ ਰਵਾਦਾਰ ਨਹੀਂ ਹੈਗੇ, ਸਾਡੇ ਵੱਲੋਂ ਇਹ ਚੀਜ਼ਾਂ ਨਹੀਂ ਕਰੀਆਂ ਗਈਆਂ? ਦੇਖੋ ਮੇਰੇ ਹਿਸਾਬ ਨਾਲ ਉਹ ਜਿਹੜੇ ਮੰਤਰੀ ਵੀ ਨੇ ਇਹਨਾਂ ਦੇ ਉਹ ਬਿਲਕੁਲ ਹੀ ਅਨਪੜ੍ਹ ਮਿਨਿਸਟਰ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬਿਆਨ ਕਿਵੇਂ ਦੇਣਾ ਹੈ। ਉਹ ਕਹੀ ਜਾਂਦੇ ਨੇ ਵੀ NSA ਜਿਹੜੀ ਭਾਰਤ ਸਰਕਾਰ ਨੇ ਲਾਈ ਹੈ, ਤਾਂ ਇਸ ਦੇ ਵਿੱਚ ਜੋ ਸੈਂਟਰ ਸਰਕਾਰ ਦਾ ਰੋਲ ਹੈ ਉਹ ਆਪਾਂ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ ਵੀ ਕੋਈ ਰੋਲ ਹੀ ਹੈ ਨਹੀਂਗਾ ਉਹਨਾਂ ਦਾ। ਜੇ 100 ਚੋਂ 90% ਰੋਲ ਮੈਂ ਕਹੂੰਗਾ ਜੋ ਪੰਜਾਬ ਸਰਕਾਰ ਦਾ ਹੈ, ਜਿਹੜਾ 10-20% ਰੋਲ ਹੈ ਉਹ ਮੈਨੂੰ ਲੱਗਦਾ ਸੈਂਟਰ ਸਰਕਾਰ ਦਾ ਹੈ। ਸਤਿ ਸ਼੍ਰੀ ਅਕਾਲ। ਇੰਡੋਸ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਬੀਤ ਚੁੱਕੀਆਂ ਨੇ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਕੈਂਡੀਡੇਟ ਵਜੋਂ ਅੰਮ੍ਰਿਤਪਾਲ ਸਿੰਘ ਨੂੰ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ। ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਿਸੇ ਨੂੰ ਜਿੱਤ ਦਾ ਜਿਹੜਾ ਕਿ ਕਬੂਲ ਹੋਈ ਆ। ਤਾਂ ਇਸੇ ਹੀ ਤਹਿਤ ਅਸੀਂ ਅੱਜ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਅੰਮ੍ਰਿਤਪਾਲ ਸਿੰਘ ਦੇ ਵਕੀਲ ਅਮਾਨ ਸਿੰਘ ਖਾਰਾ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ। ਇਸ ਵਕਤ ਲਗਾਤਾਰ ਪਹਿਲੇ ਦਿਨ ਤੋਂ ਅਮਾਨ ਸਿੰਘ ਖਾਰਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਖਾਰਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ।
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਐਨਐਸਏ ਜਿਹੜੀ ਉਹ ਵਧਾ ਦਿੱਤੀ ਗਈ ਆ। ਚਰਚਾਵਾਂ ਚੱਲੀਆਂ ਨੇ, ਕਹਿੰਦੇ ਕਿ ਐਨਐਸਏ ਦਾ ਜਿਹੜਾ ਰੂਪ ਆ ਉਹ ਹੋਰ ਵੀ ਘਾਤਕ ਹੋ ਗਿਆ। ਹਾਂਜੀ ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਬਾਰੇ ਜੋ ਇਹ ਖਬਰ ਮਿਲੀ ਸੀ ਵੀ ਜੋ ਗੱਲ ਹੋਈ ਸੀ ਉਹਨਾਂ ਨਾਲ, ਵੀ ਉਹਨਾਂ ਦਾ ਜਿਹੜਾ ਕਨਫਰਮੇਸ਼ਨ ਆਰਡਰ ਆਇਆ ਹੈ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਆਇਆ 2024 ਨੂੰ, ਉਸ ਦੇ ਵਿੱਚ ਇਹ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ ਐਨਐਸਏ ਹੈ ਉਹ ਇਕੱਠੀ 12 ਮਹੀਨਿਆਂ ਦੀ ਜਿਹੜੀ ਲਾ ਦਿੱਤੀ ਗਈ ਹੈ। ਹਾਲਾਂਕਿ ਇਸ ਦਾ ਡਿਫਰੈਂਸ ਇਹ ਹੈ, ਜੋ ਪੁਰਾਣੀ ਐਨਐਸਏ ਸੀ ਉਹ ਪਿਛਲੇ ਸਾਲ 2023 ਚ ਲਾਈ ਸੀ, ਉਹ 3-3 ਮਹੀਨੇ ਕਰਕੇ ਲਾਈ ਗਈ ਸੀ, ਵੀ 3-3 ਮਹੀਨੇ ਕਰਕੇ 4 ਵਾਰ ਐਕਸਟੈਂਡ ਹੋਈ ਸੀ ਤੇ 1 ਸਾਲ ਦੀ ਉਹ ਲਾਈ ਗਈ ਸੀ। ਪਰ ਜਿਹੜੀ ਹੁਣ ਨਵੀਂ ਐਨਐਸਏ ਹੈ ਜੀ, ਇਹ ਇਕੱਠੀ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਨ੍ਹਾਂ ਦੀ ਅਰੈਸਟ ਪਹਿਲਾਂ ਸ਼ੁਰੂਆਤੀ ਦਿਨਾਂ 'ਚ ਹੋਈ ਸੀ 18 ਮਾਰਚ 2023 ਨੂੰ, ਜਿਨ੍ਹਾਂ ਦੀ ਅਰੈਸਟ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਕੁਲਵੰਤ ਸਿੰਘ ਰਾਊਕੇ, ਸਰਦਾਰ ਦਲਜੀਤ ਸਿੰਘ ਕਲਸੀ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਭਾਈ ਗੁਰਿੰਦਰਪਾਲ ਸਿੰਘ ਔਜਲਾ, ਇਹ ਜਿਹਨਾਂ ਜਿਹੜੀ ਅਰੈਸਟ ਹੋਈ ਸੀ ਉਹਨਾਂ ਦੀ ਜਿਹੜੀ ਇਹ ਫਿਰ ਜੇ ਆਪਾਂ 3 ਮਹੀਨੇ